ਪੰਜਾਬ ਨੇ ਸੰਤਾਪ ਹੋ ਗਿਆ 1947 ਤੋਂ ਬਾਅਦ 1966 ਆਉਂਦੀ ਆ। ਪੰਜਾਬੀ ਸੂਬਾ ਜਿੰਦਾਬਾਦ ਦਾ ਸੰਘਰਸ਼ ਚੱਲਦਾ। ਪੰਜਾਬੀ ਸੂਬਾ ਜਿੰਦਾਬਾਦ ਦੇ ਕਹਿਣ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਨੇ। ਅਜਿਹਾ ਕੁਛ ਹੁੰਦਾ, ਉਸ ਦਾ ਸੰਤਾਪ ਕਿਵੇਂ ਪੂਰਾ ਹੋਊਗਾ? ਜਿਹੜਾ ਉਸ ਦਾ ਘਾਟਾ ਪਿਆ ਉਹ ਕਿਵੇਂ ਪੂਰਾ ਹੋ ਸਕਦਾ? ਜਿਵੇਂ ਅੱਜ ਖਾਲਿਸਤਾਨ ਦਾ ਨਾਰਾ ਲਾਉਣ ਤੋਂ ਲੋਕਾਂ ਨੂੰ ਸਜ਼ਾ ਹੋ ਜਾਂਦੀ ਹੈ, ਉੱਦਾਂ ਹੀ ਕਿਸੇ ਸਮੇਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ 'ਤੇ ਸਜ਼ਾ ਹੁੰਦੀ ਸੀ। ਪੰਜਾਬੀ ਸੂਬੇ ਨੂੰ ਜਿਹੜਾ ਸਰਕਾਰੀ ਪਾਲਿਸੀ ਦਾ ਹਿੱਸਾ ਬਣਾ ਲਿਆ ਅਤੇ ਅੱਜ ਕੱਲ੍ਹ ਉਹ ਕਹਿੰਦੇ ਨੇ ਵੀ ਜਿਹੜੇ ਖਾਲਿਸਤਾਨ ਨੂੰ ਮੰਗਦੇ ਨੇ ਉਹ ਪੰਜਾਬ ਨੂੰ ਤਬਾਹ ਕਰਦੇ ਨੇ, ਕਿ ਹਾਲਾਂਕਿ ਉਹ ਲੋਕ ਨੇ ਜਿਹੜੇ ਪੰਜਾਬੀ ਸੂਬੇ ਦੀ ਹੋਣ ਦੇ ਖਿਲਾਫ ਸੀ। ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਾਸਟਰ ਤਾਰਾ ਸਿੰਘ ਵਰਗੇ, ਫਤਿਹ ਸਿੰਘ ਵਰਗੇ ਅਜਿਹੇ ਜਿਹੜੇ ਕਿ ਆਗੂ ਪੰਜਾਬ ਦੇ ਬਣ ਕੇ ਨਿਕਲੇ, ਪਰ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਜਿਹੜਾ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਉਸ ਨੂੰ ਜੇਲ੍ਹਾਂ ਜਾਂ ਗੋਲੀਆਂ ਕਿਉਂ ਮਿਲਦੀਆਂ? ਹਿੰਦੁਸਤਾਨ ਦਾ ਰਾਜ ਹੈ ਅਤੇ ਅੱਜ ਵੀ ਸਿੱਖਾਂ ਦੇ ਨਾਲ ਉਹ ਵਤੀਰਾ ਹੋ ਰਿਹਾ। ਜਿੰਨਾ ਚਿਰ ਤੁਹਾਡਾ ਆਪਣਾ ਰਾਜ ਨਹੀਂ ਆਉਂਦਾ ਸਾਡਾ, ਉਹਨਾਂ ਚਿਰ ਇਹੋ ਹੀ ਕੰਮ ਚੱਲਦਾ ਰਹਿਣਾ। ਜਿਹੜੇ ਲੋਕ ਸੱਚ ਨੂੰ ਬੋਲਣਗੇ, ਸੱਚ ਦੀ ਆਵਾਜ਼ ਬੁਲੰਦ ਕਰਨਗੇ, ਉਹਨਾਂ ਨੂੰ ਇਹ ਸਜ਼ਾ ਮਿਲਦੀ ਹੋਵੇ। ਦੇ ਵਿੱਚ 13 ਅਪ੍ਰੈਲ 1978 ਦਾ ਜਿਹੜਾ ਸਾਕਾ ਵਾਪਰਦਾ, ਉਸ ਤੋਂ ਬਾਅਦ 13 ਅਪ੍ਰੈਲ 1978 ਨੂੰ ਨਿਰੰਕਾਰੀਆ ਕਾਂਡ ਹੁੰਦਾ, 13 ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਆ। ਅਤੇ ਅੱਜ ਵੀ ਕਈ ਐਸੇ ਨਿਰੰਕਾਰੀ ਧਿਰਾਂ ਪੰਜਾਬ ਦੇ ਵਿੱਚ ਨੇ ਜਿਹੜੇ ਨਿਰੰਕਾਰੀਆਂ ਵਾਂਗੂ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਜ਼ ਠੇਸ ਪਹੁੰਚਾਉਂਦੇ ਨੇ। ਗੁਰਬਾਣੀ ਦੀ ਇੰਨੀ ਵਾਰ ਬੇਅਦਬੀ ਹੋ ਚੁੱਕੀ ਹੈ ਜਿਹਦਾ ਕੋਈ ਲੇਖਾ ਜੋਖਾ ਹੀ ਨਹੀਂ ਰਿਹਾ। ਅਤੇ ਇਹ ਉਹਨਾਂ ਚਿਰ ਲੱਗੇ ਰਹਿਣਗੇ ਜਿੰਨਾ ਚਿਰ ਜਾਂ ਸਾਨੂੰ ਨਹੀਂ ਮਿਟਾ ਦਿੰਦੇ, ਅਤੇ ਸਾਡੀ ਹੈ ਗੁਰੂ ਤੋਂ ਓਟ ਆਸਰਾ ਲੈ ਕੇ ਅਤੇ ਅਸੀਂ ਇਹਨਾਂ ਦੇ ਖਿਲਾਫ ਸੰਘਰਸ਼ ਲੜਨਾ। ਵਾਰਸ ਪੰਜਾਬ ਦੀ ਜਥੇਬੰਦੀ ਹੋਂਦ ਦੇ ਵਿੱਚ ਆਉਂਦੀ ਆ। ਵਾਰਸ ਪੰਜਾਬ ਦੀ ਜਥੇਬੰਦੀ ਤੋਂ ਬਾਅਦ ਦੀਪ ਡੈਥ ਹੋ ਜਾਂਦੀ ਆ। ਜਿਹੜਾ ਕਿ ਕੌਮ ਦੇ ਵੱਲੋਂ ਉਹਨਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਜਾਂ ਕੌਮੀ ਯੋਧੇ ਦਾ ਐਲਾਨ ਕੀਤਾ ਗਿਆ। ਪਰ ਜੇ ਅਸੀਂ ਗੱਲ ਕਰਦੇ ਹਾਂ, ਪੰਜਾਬ ਦੇ ਲੋਕ ਹੀ ਇੱਕ ਸੂਰਮੇ ਦੇ ਜਾਣ ਤੋਂ ਬਾਅਦ ਆਪਸ ਵਿੱਚ ਦੋ ਧਿਰਾਂ ਦੇ ਵਿੱਚ ਵੰਡੇ ਜਾਂਦੇ ਨੇ। ਕੌਮ ਨੇ ਤੁਹਾਨੂੰ ਇੱਕ ਨੌਜਵਾਨ ਦੇ ਰੂਪ ਦੇ ਵਿੱਚ ਦੇਖਿਆ। ਦੀਪ ਤੋਂ ਬਾਅਦ ਤੁਹਾਨੂੰ ਦੇਖ ਰਹੀ ਆ ਕੌਮ ਵੀ ਅੰਮ੍ਰਿਤਪਾਲ ਕੁਛ ਕਰੂਗਾ। ਅੰਮ੍ਰਿਤਪਾਲ ਕਿੰਨਾ ਕੁ ਟਾਈਮ ਪੰਜਾਬ ਦੇ ਵਿੱਚ ਰੁਕੇਗਾ? ਕਰੀਏ ਸੰਤਾਂ ਦੀ ਗੱਲ ਕਰੀਏ, ਸੰਤਾਂ ਦਾ ਇੱਕ ਸਾਈਡ 'ਤੇ ਰਹਿ ਜਾਣਾ, ਤਾਂ ਉਸ ਤੋਂ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਆ ਜਾਣਾ। ਸੰਤ ਕੋ ਨਾਂ ਨਾਲ ਖਾਣ ਨਾਲ ਲੈਣ ਨਾਲ ਸੰਤ ਨਹੀਂ ਬਣ ਜਾਂਦਾ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤੁਹਾਨੂੰ ਪਤਾ ਹੀ ਆ ਕਿ ਦੱਸਿਆ ਸੀ ਅਸੀਂ ਪੰਜਾਬ ਦੇ ਦੌਰੇ 'ਤੇ ਨਿਕਲੇ ਹੋਏ ਹਾਂ। ਪੰਜਾਬ ਦੇ ਉਹਨਾਂ ਸੁਹਿਰਦ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿਹੜੇ ਪੰਜਾਬ ਦਰਦੀ ਨੇ, ਪੰਜਾਬ ਪੱਖੀ ਨੇ। ਤਾਂ ਅੱਜ ਅਸੀਂ ਖੰਡੂਰ ਸਾਹਿਬ ਦੇ ਲਾਗੇ ਆਏ ਹਾਂ, ਤਾਂ ਸਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਮੌਜੂਦ ਆ, ਕਾਫੀ ਚਰਚਾ ਦੇ ਵਿੱਚ ਰਹਿਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਨੇ। ਵਾਰਸ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਨੇ, ਦੁਬਈ ਤੋਂ ਪਰਤ ਚੁੱਕੇ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ ਬਾਈ ਦੇ ਨਾਲ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਪੰਜਾਬ ਪਰਤੇ ਹੋ, ਪਹਿਲਾਂ ਤਾਂ ਇਹ ਦੱਸੋ ਵੀ ਸਫ਼ਰ ਕਿੱਦਾਂ ਰਿਹਾ ਰਸਤੇ ਦਾ? ਨਹੀਂ, ਸਫ਼ਰ ਬਿਲਕੁਲ ਚੜ੍ਹਦੀ ਕਲਾ ਜੀ, ਠੀਕ ਸੀ। ਅਤੇ ਸਫ਼ਰ ਜਹਾਜ਼ ਦੇ ਵਿੱਚ ਤਾਂ ਕੋਈ ਇਹਦੀ ਖਾਸ ਤੰਗੀ ਨਹੀਂ ਹੋਈ। ਇੱਥੇ ਏਅਰਪੋਰਟ 'ਤੇ ਸੀ, ਥੋੜ੍ਹਾ ਚਿਰ ਉਹਨਾਂ ਨੇ ਰੋਕਿਆ, ਬਾਕੀ ਕੋਈ ਐਸੀ ਮੁਸ਼ਕਿਲ ਨਹੀਂ ਆਈ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਲਈ ਬੜੇ ਲੋਕਾਂ ਨੇ ਜਿਹੜੇ ਕਿ ਸੰਤਾਪ ਹੋ ਗਿਆ। 1947 ਪੰਜਾਬ ਦੇ ਸਿਰ ਮੜੀ ਗਈ। 1947 ਤੋਂ ਪਹਿਲਾਂ ਦਾ ਸੰਤਾਪ ਕਿਵੇਂ ਦਾ ਦੇਖਦੇ ਹੋ ਉਸ ਦੌਰ ਨੂੰ? ਇਹ ਦੇਖੋ, ਇਹ ਬੜਾ ਅਨਫੋਰਚੂਨੇਟ ਹੈ ਵੀ ਪੰਜਾਬ ਇਹਨਾਂ ਹਾਲਾਤਾਂ 'ਚੋਂ ਲੰਘਿਆ। 1849 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕੀਤਾ ਅਤੇ ਖਾਲਸੇ ਰਾਜ ਨੂੰ ਉਹਨਾਂ ਨੇ ਖ਼ਤਮ ਕਰਕੇ ਅਤੇ ਇਹਨੂੰ ਵੀ ਹਿੰਦੁਸਤਾਨ ਦੇ ਨਾਲ ਰਲਾ ਲਿਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਸੁਨਹਿਰੀ ਦੌਰ ਜਿਹੜਾ ਆਇਆ ਨਹੀਂ। 47 ਦੀ ਵੰਡ 'ਤੇ ਇਵੇਂ ਆ ਵੀ ਜਿਵੇਂ ਜੋ ਕੁਛ 49 'ਚ ਨਹੀਂ ਤਬਾਹ ਹੋਇਆ, ਉਹ 47 'ਚ ਹੋ ਗਿਆ। ਲੋਕਾਂ ਨੂੰ ਆਪਣੇ ਘਰ-ਬਾਰ, ਗੁਰੂ ਧਾਮ ਛੱਡ ਕੇ, ਜ਼ਮੀਨਾਂ ਛੱਡ ਕੇ ਅਤੇ ਇੱਥੇ ਆਉਣਾ ਪਿਆ। ਇੱਥੇ ਆਣ ਕੇ ਫਿਰ ਉਹਨਾਂ ਦੇ ਨਾਲ ਜੋ ਕੁਛ ਵਾਪਰਿਆ ਹੈ, ਪੰਜਾਬੀ ਸੂਬੇ ਦਾ ਸੰਘਰਸ਼ ਹੋ ਜੇ ਜਾਂ ਉਸ ਤੋਂ ਬਾਅਦ 84 ਹੈ, ਇਹ ਸਾਰਾ ਕੁਝ ਹੀ ਬਹੁਤ ਅਨਫੋਰਚੂਨੇਟ ਹੈ। ਤੁਸੀਂ ਪੰਜਾਬੀ ਸੂਬੇ ਦੀ ਗੱਲ ਕਰੀ ਆ 1947 ਤੋਂ ਜੇ 1947 ਦੀ ਵੰਡ ਦੀ ਗੱਲ ਕਰਦੇ ਹਾਂ, 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ। ਬੜਾ ਕੁਛ ਕਿਹਾ ਗਿਆ ਕਿ ਦੇਸ਼ ਆਜ਼ਾਦ ਹੋਇਆ, ਬੜੇ ਭੰਗੜੇ ਪਾਏ ਗਏ। ਪਾਕਿਸਤਾਨ ਵਾਲੇ ਸਾਈਡ ਆਪਣੇ ਭੰਗੜੇ ਪਾਏ ਗਏ, ਪਰ ਹਿੰਦੁਸਤਾਨ ਵਾਲੀ ਸਾਈਡ ਆਪਣੇ ਭੰਗੜੇ ਪਾਏ ਗਏ। ਉਜਾੜਾ ਸੀ ਜਿਹੜਾ ਪੰਜਾਬ ਦਾ ਹੋਇਆ, ਉਸ ਉਜਾੜੇ ਦਾ ਕਦੇ ਘਾਟਾ ਪੂਰਾ ਹੋਊ? ਨਹੀਂ, ਦੇਖੋ, ਘਾਟਾ ਤਾਂ ਬਿਨਾਂ ਖਾਲਸੇ ਰਾਜ ਦੀ ਸਥਾਪਨਾ ਤੋਂ ਪੂਰਾ ਨਹੀਂ ਹੋ ਸਕਦਾ। ਜਿਹੜੇ ਕੁਛ ਇਤਿਹਾਸ ਦੇ ਵਿੱਚ ਜੈਨੋਸਾਈਡ ਹੋਏ ਨੇ, ਕੁਛ ਨਸਲਕੁਸ਼ੀਆਂ, ਕੁਛ ਉਜਾੜੇ ਹੋਏ ਨੇ, ਉਹਨਾਂ ਦੇ ਘਾਟੇ ਕਦੇ ਵੀ ਪੂਰੇ ਨਹੀਂ ਜਾ ਸਕਦੇ। ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਭਵਿੱਖ ਦੇ ਵਿੱਚ ਜਿਹੜਾ ਇਹੋ ਜਿਹੇ ਘਾਟਿਆਂ ਤੋਂ ਬਚਿਆ ਜਾ ਸਕੇ। ਅਤੇ ਪੰਜਾਬ ਜਿਹੜੇ ਸਿੱਖਾਂ ਦੇ ਇਲਾਕੇ ਨੇ, ਗੁਰੂ ਧਾਮ ਨੇ, ਜੇ ਆਪਾਂ ਅਰਦਾਸ 'ਚ ਆਪਾਂ ਕਹਿੰਦੇ ਹਾਂ ਕਿ ਖਾਲਸੇ ਨੂੰ ਉਹ ਸੇਵਾ ਦੁਬਾਰਾ ਮਿਲੇ, ਖੁੱਲ੍ਹੇ ਦਰਸ਼ਨ ਦੀਦਾਰ ਹੋਣ, ਕਿਸੇ ਵਿਜਿਆਂ ਦੀ, ਕਿਸੇ ਬਾਰਡਰਾਂ ਦੀ ਜਿਹੜੀ ਆ ਉਹ ਬੰਦਿਸ਼ ਨਾ ਹੋਵੇ।
ਕੋਈ ਬੰਦਿਸ਼ ਨਾ ਹੋਵੇ, ਪਰ 1966 ਦੇ ਵਿੱਚ ਜਿਹੜਾ ਪੰਜਾਬ ਨੇ ਸੰਤਾਪ ਭੋਗਿਆ, 1947 ਤੋਂ ਬਾਅਦ 1966 ਆਉਂਦੀ ਆ, ਪੰਜਾਬੀ ਸੂਬਾ ਜਿੰਦਾਬਾਦ ਦਾ ਸੰਘਰਸ਼ ਚੱਲਦਾ, ਪੰਜਾਬੀ ਸੂਬਾ ਜਿੰਦਾਬਾਦ ਦੇ ਕਹਿਣ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ, ਅਜਿਹਾ ਕੁਛ ਹੁੰਦਾ, ਉਸ ਦਾ ਸੰਤਾਪ ਕਿਵੇਂ ਪੂਰਾ ਹੋਊਗਾ? ਜਿਹੜਾ ਉਸ ਦਾ ਘਾਟਾ ਪਿਆ ਉਹ ਕਿਵੇਂ ਪੂਰਾ ਹੋ ਸਕਦਾ? ਨਹੀਂ ਦੇਖੋ, ਇਹ ਕਿਸੇ ਵੀ ਜਦੋਂ ਕੋਈ ਸਥਾਪਤੀ ਤੋਂ ਪਹਿਲਾਂ ਸੰਘਰਸ਼ ਹੁੰਦਾ, ਸੰਘਰਸ਼ ਦੇ ਵਿੱਚ ਇੱਦਾਂ ਹੁੰਦਾ ਜਿਵੇਂ ਅੱਜ ਖਾਲਿਸਤਾਨ ਦਾ ਨਾਅਰਾ ਲਾਉਣ 'ਤੇ ਲੋਕਾਂ ਨੂੰ ਸਜ਼ਾ ਹੋ ਜਾਂਦੀ ਹੈ, ਉੱਦਾਂ ਹੀ ਕਿਸੇ ਸਮੇਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ 'ਤੇ ਸਜ਼ਾ ਹੁੰਦੀ ਸੀ। ਜਦੋਂ ਸੂਬਾ ਹੋਂਦ 'ਚ ਆਇਆ, ਚਾਹੇ ਉਹ ਟੁੱਟਿਆ ਭੱਜਿਆ ਸੀ, ਪਰ ਉਹ ਤੋਂ ਬਾਅਦ 'ਚ ਉਹਨਾਂ ਨੇ ਪੰਜਾਬੀ ਸੂਬੇ ਨੂੰ ਜਿਹੜਾ ਸਰਕਾਰੀ ਪਾਲਿਸੀ ਦਾ ਹਿੱਸਾ ਬਣਾ ਲਿਆ। ਅਤੇ ਅੱਜ ਕੱਲ੍ਹ ਉਹ ਕਹਿੰਦੇ ਨੇ ਵੀ ਜਿਹੜੇ ਖਾਲਿਸਤਾਨ ਨੂੰ ਮੰਗਦੇ ਨੇ ਉਹ ਪੰਜਾਬ ਨੂੰ ਤਬਾਹ ਕਰ ਦੇਣਗੇ, ਹਾਲਾਂਕਿ ਉਹ ਲੋਕ ਨੇ ਜਿਹੜੇ ਪੰਜਾਬੀ ਸੂਬੇ ਦੀ ਹੋਂਦ ਦੇ ਖਿਲਾਫ ਸੀ ਉਸ ਮੌਕੇ ਦੇ ਉੱਤੇ। ਅੱਜ ਜਿਹੜੇ ਲੋਕ ਪੰਜਾਬ ਦੀ ਸ਼ਾਂਤੀ ਦੀ ਦੁਹਾਈ ਦੇ ਰਹੇ ਨੇ, ਪੰਜਾਬ ਦੀ ਸ਼ਾਂਤੀ ਦੀ ਦੁਹਾਈ ਦੇਣ ਵਾਲੇ ਲੋਕ ਪੰਜਾਬੀ ਸੂਬੇ ਦੇ ਖਿਲਾਫ ਸੀ, ਪਰ ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਆਪਣੇ ਹੀ ਗਦਾਰ ਹੋ ਜਾਂਦੇ ਨੇ, ਆਪਣੇ ਹੀ ਪਿੱਠ 'ਚ ਛੁਰਾ ਮਾਰਦੇ ਨੇ, ਉਹਨਾਂ ਲਈ ਕੀ ਆ ਫਿਰ? ਨਹੀਂ, ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਵੀ ਜਦੋਂ ਪੰਜਾਬ ਦੇ ਵਿੱਚ ਤੁਸੀਂ ਸਦੀਆਂ ਤੋਂ ਰਹਿ ਰਹੇ ਜੋ, ਤੁਹਾਡੇ ਪੁਰਖੇ ਇੱਥੇ ਰਹੇ ਨੇ, ਤੁਸੀਂ ਪੰਜਾਬ ਦਾ ਖਾਧਾ ਹੈ, ਪੰਜਾਬ ਦਾ ਪਾਣੀ ਪੀਤਾ, ਪੰਜਾਬ ਦੀ ਬੋਲੀ ਬੋਲਦੇ ਜੋ, ਅਤੇ ਫਿਰ ਪੰਜਾਬ ਦੇ ਜਦੋਂ ਹੱਕਾਂ ਦੀ ਗੱਲ ਆਉਂਦੀ ਉਹ ਪੰਜਾਬ ਦੀ ਪਿੱਠ 'ਚ ਛੁਰਾ ਮਾਰਨਾ ਜਾਂ ਉਹਨਾਂ ਲੋਕਾਂ ਦੀ ਪਿੱਠ 'ਚ ਛੁਰਾ ਮਾਰਨਾ ਜਿਹੜੇ ਪੰਜਾਬ ਦਾ ਸੰਘਰਸ਼ ਕਰ ਰਹੇ ਨੇ, ਇਹ ਬੜੀ ਮੰਦਭਾਗੀ ਗੱਲ ਹੈ। ਕਿਸੇ ਵੀ ਕੌਮ ਵਾਸਤੇ ਇਹ ਚੰਗਾ ਨਹੀਂ ਵੀ ਉਹ ਆਪਣੀ ਮਿੱਟੀ ਦੇ ਨਾਲ ਇੱਦਾਂ ਧਰੋ ਕਮਾਵੇ। ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਾਸਟਰ ਤਾਰਾ ਸਿੰਘ ਵਰਗੇ, ਫਤਿਹ ਸਿੰਘ ਵਰਗੇ ਅਜਿਹੇ ਜਿਹੜੇ ਕਿ ਆਗੂ ਪੰਜਾਬ ਦੇ ਬਣ ਕੇ ਨਿਕਲੇ, ਪਰ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਜਿਹੜਾ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਉਸ ਨੂੰ ਜੇਲ੍ਹਾਂ ਜਾਂ ਗੋਲੀਆਂ ਕਿਉਂ ਮਿਲਦੀਆਂ ਨੇ? ਇਹ ਸੁਭਾਵਿਕ ਹੈ ਜੀ। ਦੇਖੋ, ਜਦੋਂ ਤੁਸੀਂ ਮੁਗਲਾਂ ਦੇ ਕਾਲ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਸੀ, ਅਤੇ ਜਿਹੜਾ ਅੰਗਰੇਜ਼ਾਂ ਦਾ ਕਾਲ ਸੀ ਉਹਦੇ ਵਿੱਚ ਵੀ ਸਿੱਖਾਂ ਨੂੰ ਫਾਂਸੀਆਂ ਲੱਗੀਆਂ, ਅਤੇ ਅੱਜ ਹਿੰਦੂਆਂ ਦਾ ਰਾਜ ਹੈ, ਹਿੰਦੁਸਤਾਨ ਦਾ ਰਾਜ ਹੈ, ਅਤੇ ਅੱਜ ਵੀ ਸਿੱਖਾਂ ਦੇ ਨਾਲ ਉਹ ਵਤੀਰਾ ਹੋ ਰਿਹਾ। ਜਿੰਨਾ ਚਿਰ ਤੁਹਾਡਾ ਆਪਣਾ ਰਾਜ ਨਹੀਂ ਆਉਂਦਾ ਸਾਡਾ, ਉਹਨਾਂ ਚਿਰ ਇਹੋ ਹੀ ਕੰਮ ਚੱਲਦਾ ਰਹਿਣਾ। ਜਿਹੜੇ ਲੋਕ ਸੱਚ ਨੂੰ ਬੋਲਣਗੇ, ਸੱਚ ਦੀ ਆਵਾਜ਼ ਬੁਲੰਦ ਕਰਨਗੇ, ਉਹਨਾਂ ਨੂੰ ਇਹ ਸਜ਼ਾ ਮਿਲਦੀ ਰਹੂਗੀ। 1975-76 ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਉਦੋਂ ਐਮਰਜੈਂਸੀ ਲੱਗਦੀ ਆ, ਐਮਰਜੈਂਸੀ ਰਹਿੰਦੀ ਆ ਇੰਦਰਾ ਗਾਂਧੀ ਦੇ ਰਾਜ ਦੇ ਵਿੱਚ, ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਪੰਜਾਬ ਦਾ ਸੰਤਾਪ ਆ ਉਹ ਸ਼ੁਰੂ ਹੋ ਜਾਂਦਾ। ਇਹ ਪੰਜਾਬ ਦੀ ਇੱਕ ਤਸਵੀਰ ਹੈ ਵੀ ਐਮਰਜੈਂਸੀ ਦੇ ਖਿਲਾਫ ਪੰਜਾਬ ਦੇ ਵਿੱਚ ਵੱਡੇ ਜਲੂਸ ਸੰਤ ਕਰਤਾਰ ਸਿੰਘ ਨੇ ਵੀ ਕੱਢੇ ਉਸ ਤੋਂ ਪਹਿਲਾਂ, ਅਤੇ ਫਿਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਵੀ ਇੱਕ ਸੰਘਰਸ਼ ਵਿੱਢਿਆ, ਅਤੇ ਜਿਹੜਾ ਸੰਘਰਸ਼ ਪੰਜਾਬੀ ਬੋਲਦੇ ਇਲਾਕਿਆਂ ਅਤੇ ਅਨੰਦਪੁਰ ਸਾਹਿਬ ਦੇ ਮਤੇ ਦਾ ਸੀ, ਬਾਅਦ 'ਚੋਂ ਖਾਲਿਸਤਾਨ ਦੀ ਜਿਹੜੀ ਸਥਾਪਤੀ ਤੱਕ ਚੱਲਿਆ, ਉਹਦੀ ਨੀਂਹ ਰੱਖਣ ਤੱਕ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਹ ਸੰਘਰਸ਼ ਸਾਡੇ ਲਈ ਬੜਾ ਮਾਣਮੱਤਾ ਇਤਿਹਾਸ ਵੀ ਹੈ, ਸਾਨੂੰ ਉਹ ਤੋਂ ਪ੍ਰੇਰਨਾ ਵੀ ਲੈਣੀ ਚਾਹੀਦੀ ਹੈ। ਠੀਕ ਹੈ, ਉਹਦੇ 'ਚ ਕੋਈ ਦੁਨਿਆਵੀ ਨੁਕਸਾਨ ਬਹੁਤ ਹੋਏ ਨੇ, ਪਰ ਉਹਨਾਂ ਦੁਨਿਆਵੀ ਨੁਕਸਾਨਾਂ ਨੂੰ ਮੁੱਖ ਨਹੀਂ ਰੱਖਣਾ ਚਾਹੀਦਾ, ਸਗੋਂ ਉਹਦੇ ਵਿੱਚ ਸਾਨੂੰ ਵੇਖਣਾ ਚਾਹੀਦਾ ਵੀ ਕੌਮ ਨੂੰ ਕਿੱਡੀ ਵੱਡੀ ਪ੍ਰੇਰਨਾ ਮਿਲੀ ਹੈ ਆਪਣੀ ਆਜ਼ਾਦ ਹਸਤੀ ਵਾਸਤੇ। 1978 ਦੇ ਵਿੱਚ 13 ਅਪ੍ਰੈਲ 1978 ਦਾ ਜਿਹੜਾ ਸਾਕਾ ਵਾਪਰਦਾ, ਉਸ ਤੋਂ ਬਾਅਦ 13 ਅਪ੍ਰੈਲ 1978 ਨੂੰ ਨਿਰੰਕਾਰੀਆ ਕਾਂਡ ਹੁੰਦਾ, 13 ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਆ। ਉਸ ਤੋਂ ਬਾਅਦ ਲਗਾਤਾਰ ਪੰਜਾਬ ਚੜ੍ਹਦੇ ਵੱਲ ਨੂੰ ਜਾਂਦਾ, ਫਿਰ ਇੱਕਦਮ ਉਹ ਸੰਘਰਸ਼ ਜਿਹੜਾ ਲਹਿੰਦੇ ਵੱਲ ਨੂੰ ਆ ਜਾਂਦਾ। ਨਹੀਂ, ਸੰਘਰਸ਼ ਕਦੇ ਲਹਿੰਦੇ ਚੜ੍ਹਦੇ ਵੱਲ ਨੂੰ ਨਹੀਂ ਆਉਂਦਾ। ਸੰਘਰਸ਼ ਜਿਹੜੇ ਉਤਰਾਅ ਚੜ੍ਹਾਅ ਹੁੰਦੇ ਆ ਉਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਵੇਖਣਾ ਚਾਹੀਦਾ। ਜਿਹੜਾ ਨਿਰੰਕਾਰੀ ਕਾਂਡ ਹੈ, ਉਹ ਕਾਂਡ ਸਰਕਾਰ ਨੇ ਸਿੱਖੀ ਦੇ ਬਰਾਬਰ ਇੱਕ ਗੁਰੂਡਮ ਚਲਾਉਣ ਦਾ ਯਤਨ ਕੀਤਾ ਸੀ, ਜਿਹੜੇ ਅੱਜ ਵੀ ਯਤਨ ਹੋ ਰਹੇ ਆ। ਅੱਜ ਬੇਸ਼ੱਕ ਨਿਰੰਕਾਰੀਆਂ ਵੱਲੋਂ ਨਹੀਂ, ਹੋਰ ਕਈ ਡੇਰੇਦਾਰ ਨੇ, ਕਈ ਸਾਧ ਨੇ ਜਿਹੜੇ ਇਹ ਕੰਮ ਕਰ ਰਹੇ ਨੇ, ਜਿਹੜੇ ਸਿੱਖ ਗੁਰੂਆਂ ਦੇ ਬਰਾਬਰ ਆਪਣੀ ਗੱਦੀ ਲਾਉਣ ਨੂੰ ਫਿਰਦੇ ਨੇ। ਅੱਜ ਵੀ ਟਕਰਾਅ ਦੀ ਸਥਿਤੀ ਬਣੀ ਹੋਈ ਹੈ, ਅਤੇ ਇਹ ਹਕੂਮਤ ਕਰਦੀ ਹੈ, ਕਰਵਾਉਂਦੀ ਹੈ। ਬਾਅਦ ਜਦੋਂ ਸਿੱਖਾਂ ਨਾਲ ਟਕਰਾਅ ਹੁੰਦਾ ਤਾਂ ਫਿਰ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਵੀ ਸ਼ਾਇਦ ਇਹ ਸਿੱਖ ਟਾਕਰੇ 'ਚ ਆਉਣਾ ਚਾਹੁੰਦੇ ਨੇ। ਪਰ ਮਸਲਾ ਤਾਂ ਇਹ ਹੈ ਵੀ ਜਿਹੜੀ ਤਿਆਰੀ ਪਹਿਲਾਂ ਹਕੂਮਤ ਵੱਲੋਂ ਕੀਤੀ ਗਈ, ਅੱਜ ਹਕੂਮਤ ਚਾਹਵੇ ਤਾਂ ਰੋਕ ਸਕਦੀ ਹੈ। ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਨਿਰੰਕਾਰੀ ਕਾਂਡ ਜਿਹੜਾ ਸੀ, ਉਹਦੇ ਤੋਂ ਇਹ ਸੰਘਰਸ਼ ਦੀ ਦਿਸ਼ਾ ਬਿਲਕੁਲ ਬਦਲ ਗਈ, ਅਤੇ ਅੱਜ ਵੀ ਕਈ ਐਸੇ ਨਿਰੰਕਾਰੀ ਧਿਰਾਂ ਪੰਜਾਬ ਦੇ ਵਿੱਚ ਨੇ ਜਿਹੜੇ ਨਿਰੰਕਾਰੀਆਂ ਵਾਂਗੂ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਜ਼ ਠੇਸ ਪਹੁੰਚਾਉਂਦੇ ਨੇ। ਗੁਰਬਾਣੀ ਦੀ ਇੰਨੀ ਵਾਰ ਬੇਅਦਬੀ ਹੋ ਚੁੱਕੀ ਹੈ ਜਿਹਦਾ ਕੋਈ ਲੇਖਾ ਜੋਖਾ ਹੀ ਨਹੀਂ ਰਿਹਾ। ਸੋ ਮੇਰੇ ਖਿਆਲ ਨਾਲ ਹਾਲਾਤ ਕੋਈ ਬਦਲੇ ਨਹੀਂ, ਸੰਘਰਸ਼ ਫਿਰ ਦੁਬਾਰਾ ਉਸੇ ਰੁਖ 'ਚ ਜਾਊਗਾ। ਉਸੇ ਰੁਖ 'ਚ ਜਾਊਗਾ। ਤੁਸੀਂ ਗੱਲ ਕਰੀ 1982 ਦੇ ਵਿੱਚ ਮੋਰਚਾ ਲੱਗਦਾ ਧਰਮ, ਜਦੋਂ ਮੋਰਚਾ ਹੁੰਦਾ ਫਿਰ 1984 ਵਾਪਰਦੀ ਆ, ਉਦੋਂ ਕਾਫੀ ਨੁਕਸਾਨ ਹੋਇਆ ਪੰਜਾਬ ਦਾ। 84 ਦੇ ਵਿੱਚ ਦੁਨਿਆਵੀ ਨੁਕਸਾਨ ਪੰਜਾਬ ਦਾ ਬਹੁਤ ਹੋਇਆ, ਪਰ ਚੜ੍ਹਦੀ ਕਲਾ ਵਾਲੀ ਗੱਲ ਇਹ ਹੋਈ ਹੈ ਵੀ ਹਿੰਦੁਸਤਾਨ ਦੀ ਹਕੂਮਤ ਨੂੰ ਸਿੰਘਾਂ ਨੇ ਇਹ ਜ਼ਰੂਰ ਦੱਸਿਆ ਵੀ ਅਸੀਂ ਕਿਸੇ ਤੋਂ ਝੁੱਕ ਕੇ ਜਾਂ ਕਿਸੇ ਤੋਂ ਡਰ ਕੇ ਅਤੇ ਕਿਸੇ ਦੇ ਅਧੀਨ ਅਸੀਂ ਨਹੀਂ ਰਹਿ ਸਕਦੇ। ਅਕਾਲ ਤਖਤ ਜਿਹੜਾ ਤਖਤ ਹੈ ਅਕਾਲ ਦਾ, ਉਹ ਕਿਸੇ ਦਿੱਲੀ ਦੇ ਤਖਤ ਦੇ ਅਧੀਨ ਨਹੀਂ ਰਹਿ ਸਕਦਾ। ਸੋ ਜਿਹੜਾ ਨਫੇ ਨੁਕਸਾਨ ਦੀ ਪਰਿਭਾਸ਼ਾ ਹੈ ਉਹ ਸਿੱਖੀ 'ਚ ਵੱਖਰੀ ਹੈ, ਹੋਰਨਾਂ ਕੌਮਾਂ ਲਈ ਵੱਖਰੀ ਹੋ ਸਕਦੀ ਹੈ। ਸਾਡੇ ਲਈ ਜਿਹੜਾ ਸ਼ਹਾਦਤ ਹੈ ਉਹ ਨਫਾ ਨੁਕਸਾਨ ਤੋਂ ਬਾਹਰ ਹੈ, ਉਹ ਸਿਰਫ ਨਫਾ ਹੀ ਨਫਾ ਹੈ ਉਹਦੇ 'ਚ। ਸ਼ਹਾਦਤ ਦੀ ਗੱਲ ਕਰੀਏ, ਪੰਜਾਬ ਨੇ 1984 ਤੋਂ ਲੈ ਕੇ 1995 ਤੱਕ ਦਾ 10 ਸਾਲਾਂ ਦਾ ਸੰਤਾਪ ਹੋ ਗਿਆ। ਤੁਹਾਡਾ ਏਰੀਆ ਪੈ ਜਾਂਦਾ ਅੰਮ੍ਰਿਤਸਰ, ਖੰਡੂਰ ਸਾਹਿਬ, ਇਸ ਏਰੀਏ ਦੇ ਵਿੱਚੋਂ ਤਾਂ ਮੁੰਡੇ ਘਰਾਂ 'ਚੋਂ ਚੁੱਕ ਕੇ ਮਾਰੇ ਗਏ ਨੇ ਜੀ। ਇਹ ਤਾਂ ਅੱਜ ਵੀ ਵਾਪਰ ਰਿਹਾ। ਇਹ ਦੇਖੋ, ਹਕੂਮਤ ਜਿਹੜੀ ਹੈ ਉਹ ਜ਼ਾਲਮ ਹੈ, ਇਹ ਤਾਂ ਸਾਨੂੰ ਪਤਾ ਹੈ, ਕਿਉਂਕਿ ਆਪਾਂ ਨੂੰ ਕਿਸੇ ਵੇਲੇ ਭੁਲੇਖਾ ਲੱਗ ਜਾਂਦਾ ਵੀ ਇਹ ਸਾਡੇ ਲੋਕ ਨੇ, ਤੰਤਰ ਸਾਡਾ ਹੈ,
ਪਰ ਅਸਲ 'ਚ ਸੱਚਾਈ ਇਹ ਹੈ ਵੀ ਇਹ ਸਾਨੂੰ ਆਪਣਾ ਦੁਸ਼ਮਣ ਮੰਨਦੇ ਨੇ ਤੇ ਸਾਡਾ ਖੁਰਾ ਕੁਝ ਮਿਟਾਉਣਾ ਚਾਹੁੰਦੇ ਨੇ। ਤੇ ਇਹ ਉਹਨਾਂ ਚਿਰ ਲੱਗੇ ਰਹਿਣਗੇ ਜਿੰਨਾ ਚਿਰ ਜਾਂ ਸਾਨੂੰ ਨਹੀਂ ਮਿਟਾ ਦਿੰਦੇ ਤੇ ਅਸੀਂ ਸਾਡੀ ਇਹ ਗੁਰੂ ਤੋਂ ਓਟ ਆਸਰਾ ਲੈ ਕੇ ਤੇ ਅਸੀਂ ਇਹਨਾਂ ਦੇ ਖਿਲਾਫ ਸੰਘਰਸ਼ ਲੜਨਾ ਹੈ, ਕਿਉਂਕਿ ਅਸੀਂ ਆਪਣੀ ਹੋਂਦ ਦੀ ਲੜਾਈ ਲੜਨੀ ਹੈ। ਜਿਵੇਂ ਬਾਈ ਨੇ ਕਿਹਾ ਸੀ ਵੀ ਹੋਂਦ ਦੀ ਲੜਾਈ ਹੈ। ਹੋਂਦ ਕੌਮਾਂ ਦੀ ਤਾਂ ਬਚਦੀ ਹੈ ਵੀ ਜੇ ਉਹ ਆਪਣੀ ਹੋਂਦ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੋ ਜਾਣ। ਹੋਂਦ ਦੀ ਗੱਲ ਕਰੀ ਆ, ਹੋਂਦ ਦੀ ਲੜਾਈ ਬਾਈ ਦੀਪ ਹਮੇਸ਼ਾ ਕਹਿੰਦਾ ਰਿਹਾ ਸਟੇਜਾਂ ਦੇ ਉੱਪਰ ਵੀ ਇਹ ਸਾਡੀ ਹੋਂਦ ਦੀ ਲੜਾਈ ਆ, ਅਸੀਂ ਪੰਜਾਬ ਦੇ ਲਈ ਮਰ ਮਿਟ ਜਾਣਾ, ਪੰਜਾਬ ਤੋਂ 1 ਇੰਚ ਨਹੀਂ ਬਾਹਰ ਜਾਣਾ। ਫਿਰ ਦੀਪ ਨੂੰ ਹੀ ਗਦਾਰ ਕਿਹਾ ਗਿਆ ਸਟੇਜਾਂ ਦੇ ਉੱਪਰ। ਨਹੀਂ, ਗੁਲਾਮੀ ਦਾ ਨਾ ਇਹ ਪ੍ਰਭਾਵ ਹੀ ਐਸਾ ਹੋ ਜਾਂਦਾ ਲੋਕਾਂ ਦੇ ਉੱਤੇ ਵੀ ਜਿਹੜੇ ਲੋਕਾਂ ਦੀ ਖਾਤਰ ਤੁਸੀਂ ਲੜਦੇ ਜੋ ਉਹੀ ਲੋਕ ਤੁਹਾਨੂੰ ਗਦਾਰ ਆਖਣ ਲੱਗ ਪੈਂਦੇ ਨੇ, ਕਿਉਂਕਿ ਉਹ ਬੜੀ ਗਹਿਰੀ ਨੀਂਦ 'ਚ ਸੁੱਤੇ ਨੇ। ਉਹਨਾਂ ਨੂੰ ਜਗਾਉਣ ਲੱਗੇ ਜਗਾਈਏ ਤਾਂ ਉਹਨਾਂ ਨੂੰ ਗੁੱਸਾ ਆਉਂਦਾ। ਸੋ ਇਹ ਅੱਜ ਨਹੀਂ ਹੋਇਆ, ਇਹ ਗੁਰੂ ਕਾਲ ਤੋਂ ਚੱਲਦਾ ਆ ਰਿਹਾ ਹੈ। ਕਿਉਂਕਿ ਜਿਹੜੇ ਲੋਕ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 5 ਵਿਕਾਰਾਂ 'ਚ ਗ੍ਰਸੇ ਨੇ, ਜੇ ਤੁਸੀਂ ਉਹਨਾਂ ਨੂੰ ਜਗਾਉਣ ਦਾ ਕੋਈ ਤਹਈਆ ਕਰੋਗੇ ਤਾਂ ਉਹ ਲੋਕ ਪਹਿਲਾਂ ਤੁਹਾਡੇ ਹੀ ਗਲ ਪੈਣਗੇ ਉੱਠ ਕੇ ਵੀ ਤੁਸੀਂ ਸਾਡੇ ਨਾਲ ਮਾੜਾ ਕਰ ਰਹੇ ਹੋ। ਅਤੇ ਇਹ ਹਰ ਇੱਕ ਉਸ ਬੰਦੇ ਨੂੰ ਝੱਲਣਾ ਪੈਣਾ। ਇਹੋ ਜਿਹੇ ਠੱਪੇ, ਇਹੋ ਜਿਹੇ ਮੈਡਲ, ਇਹੋ ਜਿਹੇ ਟੈਗ, ਜਿਹੜਾ ਬੰਦਾ ਵੀ ਸੱਚ ਬੋਲੂਗਾ। ਅੰਮ੍ਰਿਤਪਾਲ ਸਿੰਘ ਦਾ ਕਦੋਂ ਜਿਹੜਾ ਕਿ ਸੰਬੰਧ ਹੁੰਦਾ ਦੀਪ ਦੇ ਨਾਲ, ਕਦੋਂ ਵਾਰਤਾਲਾਪ ਹੋਣੀ ਸ਼ੁਰੂ ਹੁੰਦੀ ਹੈ? ਇਹ ਉਹਨਾਂ ਦੇ ਜੇਲ੍ਹ 'ਤੇ ਆਉਣ ਤੋਂ ਬਾਅਦ 'ਚ ਵਾਰਤਾਲਾਪ ਹੋਣੀ ਸ਼ੁਰੂ ਹੁੰਦੀ ਹੈ। ਪਹਿਲੇ ਦਿਨ ਜਦੋਂ ਜੇਲ੍ਹ 'ਚੋਂ ਬਾਹਰ ਆਏ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ। ਉਸ ਤੋਂ ਬਾਅਦ ਸਾਡੀ ਲਗਾਤਾਰ ਗੱਲਬਾਤ ਸ਼ੁਰੂ ਹੋਈ ਅਤੇ ਉਸ ਤੋਂ ਬਾਅਦ ਜਥੇਬੰਦੀ ਦੀ ਸਥਾਪਨਾ ਵੇਲੇ ਅਤੇ ਜਾਂ ਉਹਦੀ ਕੀ ਪਾਲਿਸੀ ਉਹਦੇ ਵਿੱਚ ਸਾਰੀ ਗੱਲਬਾਤ ਹੁੰਦੀ ਰਹੀ। ਵਾਰਸ ਪੰਜਾਬ ਦੀ ਜਥੇਬੰਦੀ ਹੋਂਦ ਦੇ ਵਿੱਚ ਆਉਂਦੀ ਆ। ਵਾਰਸ ਪੰਜਾਬ ਦੀ ਜਥੇਬੰਦੀ ਤੋਂ ਬਾਅਦ ਦੀਪ ਬਾਈ ਜਾ ਕੇ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕਰਦੇ ਨੇ ਵੋਟਾਂ ਦੇ ਵਿੱਚ। ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਆ, ਜਿਹੜਾ ਕਿ ਕੌਮ ਦੇ ਵੱਲੋਂ ਉਹਨਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਜਾਂ ਕੌਮੀ ਯੋਧੇ ਦਾ ਐਲਾਨ ਕੀਤਾ ਗਿਆ। ਪਰ ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਲੋਕ ਹੀ ਇੱਕ ਸੂਰਮੇ ਦੇ ਜਾਣ ਤੋਂ ਬਾਅਦ ਆਪਸ ਵਿੱਚ 2 ਧਿਰਾਂ ਦੇ ਵਿੱਚ ਵੰਡੇ ਜਾਂਦੇ ਨੇ। ਨਹੀਂ, ਦੇਖੋ, ਧਿਰਬਾਜੀ ਹਮੇਸ਼ਾ ਹੁੰਦੀ ਰਹੀ ਹੈ। ਇਹ ਮੇਰੇ ਖਿਆਲ ਦੇ ਨਾਲ ਸਾਨੂੰ ਜਿਹੜਾ ਵਾ ਗੁਰੂ ਕਾਲ ਤੋਂ ਵੇਖ ਲਓ ਵੀ ਗੁਰੂ ਗੱਦੀ ਪਿੱਛੇ ਕਿੰਨੀ ਧਿਰਬਾਜੀ ਬਣੀ ਹੈ। ਪਰ ਸੱਚਾਈ ਇਹ ਹੈ ਵੀ ਜਿਹੜਾ ਸੱਚਾ ਹੋਊਗਾ ਵਕਤ ਨੇ ਉਹਦੇ ਨਾਲ ਨਿਆਂ ਕਰਨਾ ਹੈ, ਸੰਗਤ ਨੇ ਵੀ ਨਿਆਂ ਕਰਨਾ ਹੈ। ਅੱਜ ਕੋਈ ਸੱਚਾ ਕਹੀ ਜਾਵੇ, ਆਪਣੇ ਮੈਂ ਮੂੰਹ ਕਹਿਦਾ ਮੈਂ ਸੱਚਾ ਜਾਂ ਕੋਈ ਧਿਰ ਕਹੀ ਜਾਵੇ, ਅੱਜ ਕੋਈ ਮਾਇਨੇ ਨਹੀਂ ਰੱਖਦੀ ਇਹ ਗੱਲ। ਇਹ ਵਕਤ ਨੇ ਤੈਅ ਕਰਨਾ ਵੀ ਕੌਣ ਸੱਚਾ ਕੌਣ ਝੂਠਾ ਹੈ। ਸੋ ਇਸ ਗੱਲ ਦੀ ਬਹੁਤੀ ਫਿਕਰ ਨਹੀਂ ਕਰਨੀ ਚਾਹੀਦੀ। ਹਾਂ, ਇਹ ਜ਼ਰੂਰ ਆ ਵੀ ਇਹ ਜਿਹੜੀ ਆਪਸੀ ਖਹਿਬਾਜੀ ਹੈ ਇਹ ਇਸ ਹੱਦ ਤੱਕ ਨਹੀਂ ਵਧਣੀ ਚਾਹੀਦੀ ਵੀ ਇੱਕ ਦੂਜੇ ਦੇ ਖਿਲਾਫ ਅਸੀਂ ਦੂਸ਼ਣਬਾਜ਼ੀ ਅਤੇ ਝੂਠ ਪ੍ਰਚਾਰ ਕਰਨ ਲੱਗ ਪਈਏ। ਜੇ ਅਸੀਂ ਗੱਲ ਕਰਦੇ ਹਾਂ ਤਾਂ ਕੌਮ ਨੇ ਤੁਹਾਨੂੰ ਇੱਕ ਨੌਜਵਾਨ ਦੇ ਰੂਪ ਦੇ ਵਿੱਚ ਦੇਖਿਆ। ਦੀਪ ਤੋਂ ਬਾਅਦ ਤੁਹਾਨੂੰ ਦੇਖ ਰਹੀ ਆ ਕੌਮ ਵੀ ਅੰਮ੍ਰਿਤਪਾਲ ਕੁਛ ਕਰੂਗਾ। ਅੰਮ੍ਰਿਤਪਾਲ ਕਿੰਨਾ ਕੁ ਟਾਈਮ ਪੰਜਾਬ ਦੇ ਵਿੱਚ ਰੁਕੇਗਾ? ਨਹੀਂ, ਅਜੇ ਫਿਲਹਾਲ ਮੈਂ ਇੱਥੇ ਹੀ ਹਾਂ, ਕੋਈ ਜਾਣ ਦੀ ਵਾਪਸੀ ਦੀ ਤਿਆਰੀ ਨਹੀਂ। ਕੌਮ ਦੇ ਲਈ ਕੋਈ ਸੁਨੇਹਾ ਹੈ? ਕੌਮ ਦੇ ਲਈ ਇਹੋ ਸੁਨੇਹਾ ਹੈ ਵੀ ਸਾਨੂੰ ਹੁਣ ਲਾਮਬੰਦ ਹੋ ਕੇ ਇਕੱਠੇ ਹੋ ਕੇ ਨੌਜਵਾਨਾਂ ਨੂੰ ਜਿਹੜੇ ਵਿਕਾਰ ਨੇ, ਨਸ਼ੇ ਨੇ ਜਾਂ ਕਿਸੇ ਵੀ ਕਿਸਮ ਦੀ ਦੁਨਿਆਵੀ ਸ਼ੋਸ਼ੇਬਾਜ਼ੀ ਉਹ 'ਚੋਂ ਨਿਕਲ ਕੇ ਕੌਮ ਦੇ ਹੱਕਾਂ ਲਈ ਲੜਨਾ ਚਾਹੀਦਾ। ਅਤੇ ਉਹੀ ਸਾਡਾ ਸੁਨੇਹਾ ਕੌਮ ਨੂੰ ਹੈ ਵੀ ਹੁਣ ਬਹੁਤਾ ਸਮਾਂ ਨਹੀਂ, ਪਾਣੀ ਸਿਰੋਂ ਲੰਘ ਚੁੱਕਾ ਹੈ ਅਤੇ ਸਾਨੂੰ ਜਿਹੜੀ ਪਿਛਲੀਆਂ ਪੀੜ੍ਹੀਆਂ ਨੇ ਵੀ ਸੰਘਰਸ਼ ਕੀਤਾ ਅਤੇ ਸਾਨੂੰ ਇਸ ਪੀੜ੍ਹੀ ਨੂੰ ਵੀ ਸੰਘਰਸ਼ ਕਰਨ ਦੀ ਲੋੜ ਹੈ। ਪਿਛਲੀਆਂ ਪੀੜ੍ਹੀਆਂ ਨੇ ਸੰਘਰਸ਼ ਦੀ ਗੱਲ ਕਰੀ ਆ, ਤੁਸੀਂ ਨਸ਼ਿਆਂ ਦੀ ਗੱਲ ਕਰ ਰਹੇ ਹੋ। ਪੰਜਾਬ ਦੇ ਵਿੱਚ ਖਾਸ ਕਰਕੇ ਇਸ ਏਰੀਏ ਦੀ ਜੇ ਗੱਲ ਕਰਦੇ ਹਾਂ, ਜਿਸ ਏਰੀਏ ਦੇ ਵਿੱਚ ਆਪਾਂ ਬੈਠੇ ਹਾਂ, ਇਸ ਏਰੀਏ ਦੇ ਵਿੱਚ ਤਾਂ ਬੜਾ ਘਰ ਕਰ ਗਿਆ ਨਸ਼ਾ। ਘਰ ਘਰ ਪਹੁੰਚਾਉਣ ਦੀ ਗੱਲਾਂ ਹੋ ਰਹੀਆਂ ਨੇ ਕਿ ਘਰ ਘਰ ਨਸ਼ਾ ਬੈਠਾ ਗਾ, ਇਹ ਹਰੇਕ ਘਰ ਦੇ ਵਿੱਚ ਸਮਗਲਰ ਬੈਠਾ। ਅਜਿਹੀਆਂ ਗੱਲਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਨੇ। ਨਹੀਂ, ਕੋਈ ਨਹੀਂ, ਇਹ ਦੇਖੋ, ਇਹ ਹੁੰਦਾ ਹੈ ਜੈਨੋਸਾਈਡਲ ਪਾਲਿਸੀ ਦਾ ਹਿੱਸਾ ਹੈ। ਸਰਕਾਰਾਂ ਨੇ ਇੱਥੇ ਨਸ਼ਾ ਜਾਣਬੁੱਝ ਕੇ ਪ੍ਰਮੋਟ ਕੀਤਾ। ਪਹਿਲਾਂ ਇੱਥੋਂ ਦੇ ਨੌਜਵਾਨਾਂ ਨੂੰ ਕੋਹ ਮਾਰਿਆ, ਜਿਹੜੇ ਕੁਛ ਬਚ ਗਏ ਨੇ ਉਹਨਾਂ ਨੂੰ ਨਸ਼ੇ 'ਤੇ ਲਾਤਾ। ਇਹ ਹਰ ਥਾਂ 'ਤੇ ਜਿੱਥੇ ਜਿੱਥੇ ਕੌਮਾਂ ਦੀ ਨਸਲਕੁਸ਼ੀ ਹੋਈ ਉੱਥੇ ਉੱਥੇ ਵਰਤਾਰਾ ਵਾਪਰਿਆ ਪਿੱਛੋਂ। ਸੋ ਕੋਈ ਗੱਲ ਨਹੀਂ, ਮਹਾਰਾਜ ਕਿਰਪਾ ਕਰਨਗੇ, ਇਹ ਸਾਰੇ ਨੌਜਵਾਨ ਨਸ਼ਾ ਛੱਡ ਕੇ ਅਤੇ ਗੁਰੂ ਕੇ ਸਿੰਘ ਬਣਨਗੇ ਅਤੇ ਸੰਘਰਸ਼ ਕਰਨਗੇ। ਸੰਘਰਸ਼ਾਂ ਦੀ ਗੱਲ ਹਮੇਸ਼ਾ ਜੇ ਆਪਾਂ ਗੱਲ ਕਰਦੇ ਹਾਂ ਸੰਘਰਸ਼ਾਂ ਦੇ ਵਿੱਚ, ਜਿਵੇਂ ਪਹਿਲਾਂ ਵੀ ਗੱਲ ਕਰੀ ਹੈ ਕਿ ਕੌਮ ਨੂੰ ਘਾਟਾ ਪੈਂਦਾ ਜਾਂ ਉਹਨਾਂ ਧਿਰਾਂ ਨੂੰ ਘਾਟਾ ਪੈਂਦਾ ਜਿਹੜੇ ਨੌਜਵਾਨ ਮੂਹਰੇ ਆਗੂ ਬਣ ਕੇ ਚੱਲਦੇ ਨੇ, ਉਹ ਕੌਮ ਦੇ ਪੱਲੇ ਨਹੀਂ ਰਹਿੰਦੇ। ਬੇਸ਼ੱਕ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਗੱਲ ਕਰੀਏ ਜਾਂ ਫਿਰ ਆਪਾਂ ਉਸ ਤੋਂ ਪਹਿਲਾਂ ਭਾਈ ਤਾਰਾ ਸਿੰਘ ਬਾਂਹ ਵਰਗਿਆਂ ਦੀ ਗੱਲ ਕਰੀਏ। ਇਹ ਦੇਖੋ, ਜਿਹੜਾ ਸੰਘਰਸ਼ ਹੈ ਉਹਦੇ 'ਚ ਤੁਸੀਂ ਨਫਾ ਨੁਕਸਾਨ 'ਤੇ ਤੁਹਾਨੂੰ ਚੱਲਣਾ ਪੈਣਾ ਹੈ। ਅਤੇ ਜਿਹੜਾ ਕੋਈ ਆਗੂ ਬਣਦਾ, ਜਿਹੜਾ ਅੱਗੇ ਲੱਗਦਾ, ਅਗਵਾਈ ਕਰਦਾ ਹੈ, ਜੇ ਸੱਚੀ ਅਗਵਾਈ ਕਰੂਗਾ ਤਾਂ ਉਹਨੂੰ ਹੋ ਸਕਦਾ ਵੀ ਉਹਦੀ ਜਾਨ ਵੀ ਜਾਂਦੀ ਰਹੇ। ਸੋ ਇਹ ਆ ਵੀ ਉਹਨਾਂ ਦੇ ਜੀਣਾ ਜਾਂ ਉਹਨਾਂ ਦਾ ਮਰਨਾ ਇਹ ਸੰਘਰਸ਼ ਦੇ ਵਿੱਚ ਹੀ ਹੈ। ਸਾਨੂੰ ਇਸ ਗੱਲ ਨੂੰ ਢਹਿੰਦੀ ਕਲਾ 'ਚ ਨਹੀਂ ਲੈਣਾ ਚਾਹੀਦਾ, ਸਗੋਂ ਚੜ੍ਹਦੀ ਕਲਾ 'ਚ ਲੈਣਾ ਚਾਹੀਦਾ। ਜੇ ਅੱਜ ਸੰਤ ਨਾ ਸ਼ਹੀਦ ਹੁੰਦੇ ਤਾਂ ਕੋਈ ਵੀ ਸਾਡੇ ਵਰਗਾ ਨੌਜਵਾਨ ਜਿਹੜਾ ਉਹ ਇਸ ਰਾਹ 'ਤੇ ਨਾ ਤੁਰ ਰਿਹਾ ਹੁੰਦਾ। ਹੋ ਸਕਦਾ ਵੀ ਜਿਸ ਪੱਧਰ 'ਤੇ ਅੱਜ ਸਿੱਖੀ ਦੀ ਚੜ੍ਹਦੀ ਕਲਾ ਹੈ ਉਹੋ ਜਿਹੀ ਬਿਲਕੁਲ ਨਾ ਹੁੰਦੀ। ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ, ਸੰਤਾਂ ਦੀ ਗੱਲ ਕਰੀਏ, ਸੰਤਾਂ ਦਾ ਇੱਕ ਸਾਈਡ 'ਤੇ ਰਹਿ ਜਾਣਾ ਤਾਂ ਉਸ ਤੋਂ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਆ ਜਾਣਾ, ਅਜਿਹੀਆਂ 2 ਗੱਲਾਂ। ਉਸ ਵਕਤ ਵੀ 2 ਸੰਤ ਸੀਗੇ। ਦੇਖੋ, 2 ਸੰਤ ਸੀ, ਪਰ ਜਿਹੜਾ ਸੰਤ ਸੱਚਾ ਹੈ
ਉਹਨੂੰ ਇਤਿਹਾਸ ਨੇ ਉਹਦੇ ਨਾਲ ਨਿਆਂ ਕੀਤਾ। ਜਿਹੜਾ ਸੰਤ ਝੂਠਾ ਹੈ ਉਹਨੂੰ ਕੌਮ ਨੇ ਸੋਧਿਆ ਵੀ ਹੈ ਫਿਰ। ਸੋ ਇਸ ਕਰਕੇ ਜਿਹੜਾ ਸੰਤ ਕੋ ਨਾਂ ਨਾਲ ਖਾਣ ਨਾਲ ਲੈਣ ਨਾਲ ਸੰਤ ਨਹੀਂ ਬਣ ਜਾਂਦਾ। ਇਹ ਜਿਹੜਾ ਸੰਤ ਕੋਈ ਰੱਬ ਦੀ ਰਜ਼ਾ 'ਚ ਰਹਿ ਕੇ ਅਕਾਲ ਪੁਰਖ ਦੇ ਭਾਣੇ 'ਚ ਕੌਮ ਲਈ ਸੰਘਰਸ਼ ਕਰਦਾ ਸ਼ਹੀਦ ਹੋਇਆ, ਉਹਨੂੰ ਕੌਮ ਨੇ ਸੰਤ ਆਖਿਆ, ਦੂਜੇ ਨੂੰ ਕਿਸੇ ਨੇ ਸੰਤ ਨਹੀਂ ਕਿਹਾ। ਕੌਮ ਦਾ ਨੁਕਸਾਨ ਆਖਰ ਕਿਉਂ ਹੁੰਦਾ ਗਾ? ਗੱਲ ਤਾਂ ਇਹ ਇੱਥੇ ਹੁੰਦੀ ਹੈਗੀ, ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਹੁੰਦੇ ਨੇ, ਪੰਜਾਬ ਪੱਖੀ ਕਹਿੰਦੇ ਨੇ ਆਪਣੇ ਆਪ ਨੂੰ, ਪੰਜਾਬ ਦੇ ਪੁੱਤ ਕਹਿੰਦੇ ਨੇ, ਆਖਰ ਫਿਰ ਉਹੀ ਪੰਜਾਬ ਦੇ ਬੈਰੀ ਕਿਉਂ ਬਣ ਜਾਂਦੇ ਨੇ? ਨਹੀਂ, ਇਹ ਗੁਲਾਮੀ ਹੈ ਜੀ। ਦੇਖੋ, ਗੁਲਾਮੀ ਦੇ ਵਿੱਚ ਜਿਹੜਾ ਨਾ ਉਹ ਘੁਆੜੇ ਦੇ ਦਸਤੇ ਲੋਕ ਬਣ ਜਾਂਦੇ ਹੁੰਦੇ ਆ। ਸੋ ਇਹ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਜਿਹੜਾ ਦਸਤਾ ਹੁੰਦਾ ਅਖੀਰ ਉਹ ਵੀ ਚੁੱਲ੍ਹੇ 'ਚ ਜਾਂਦਾ ਹੈ ਜਦੋਂ ਉਹਦੀ ਵਰਤੋਂ ਦੀ ਨਹੀਂ ਰਹਿੰਦੀ, ਲੋੜ ਨਹੀਂ ਰਹਿੰਦੀ। ਸਾਨੂੰ ਇਹ ਸਮਝ ਲੈਣਾ ਚਾਹੀਦਾ ਜਿਹੜੇ ਲੋਕ ਆਪਣੀ ਕੌਮ ਦੇ ਵੈਰੀ ਬਣਦੇ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਜਿਹੜੀ ਦਿੱਲੀ ਆ ਉਹ ਕਿਸੇ ਦੀ ਮਿੱਤ ਨਹੀਂ, ਨਾ ਉਹਨਾਂ ਦੀ ਮਿੱਤ। ਪਹਿਲਾਂ ਉਹਨਾਂ ਨੂੰ ਵਰਤ ਕੇ ਕੌਮ ਦੇ ਜਿਹੜੇ ਸੱਚੇ ਸੁੱਚੇ ਨੌਜਵਾਨ ਨੇ ਉਹਨਾਂ ਨੂੰ ਖਤਮ ਕਰੂਗੀ ਅਤੇ ਫਿਰ ਉਹਨਾਂ ਦੀ ਵੀ ਵਾਰੀ ਪਿੱਛੋਂ ਆਊਗੀ। ਸੋ ਇਹ ਇਸ ਕਰਕੇ ਇਸ ਗੱਲ ਤੋਂ ਅਗਾਂਹ ਰਹਿਣਾ ਚਾਹੀਦਾ। ਤਾਂ ਜਿਹੜੀ ਗੱਲਬਾਤ ਆ ਉਹ ਜਾਰੀ ਆ। ਤਾਂ ਅਸੀਂ ਗੱਲਬਾਤ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਕਰ ਰਹੇ ਹਾਂ। ਹੁਣ ਤੱਕ ਦੀ ਜਿਹੜੀ ਗੱਲ ਕਰੀ ਆ ਉਹ ਗੱਲ ਸਿਰਫ ਤੇ ਸਿਰਫ ਕੌਮ ਦੇ ਨਾਲ ਸੰਬੰਧਿਤ ਸੀ, ਜਾਂ ਜਿਹੜਾ ਪੰਜਾਬ ਨੇ ਸੰਤਾਪ ਹੋ ਗਿਆ 1947 ਤੋਂ ਬਾਅਦ 1966 ਆਉਂਦੀ ਆ, ਪੰਜਾਬੀ ਸੂਬਾ ਜਿੰਦਾਬਾਦ ਦਾ ਸੰਘਰਸ਼ ਚੱਲਦਾ, ਪੰਜਾਬੀ ਸੂਬਾ ਜਿੰਦਾਬਾਦ ਦੇ ਕਹਿਣ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਨੇ, ਅਜਿਹਾ ਕੁਛ ਹੁੰਦਾ। ਉਸ ਦਾ ਸੰਤਾਪ ਕਿਵੇਂ ਪੂਰਾ ਹੋਊਗਾ? ਜਿਹੜਾ ਉਸ ਦਾ ਘਾਟਾ ਪਿਆ ਉਹ ਕਿਵੇਂ ਪੂਰਾ ਹੋ ਸਕਦਾ? ਜਿਵੇਂ ਅੱਜ ਖਾਲਿਸਤਾਨ ਦਾ ਨਾਅਰਾ ਲਾਉਣ 'ਤੇ ਲੋਕਾਂ ਨੂੰ ਸਜ਼ਾ ਹੋ ਜਾਂਦੀ ਹੈ, ਉੱਦਾਂ ਹੀ ਕਿਸੇ ਸਮੇਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ 'ਤੇ ਸਜ਼ਾ ਹੁੰਦੀ ਸੀ। ਪੰਜਾਬੀ ਸੂਬੇ ਨੂੰ ਜਿਹੜਾ ਸਰਕਾਰੀ ਪਾਲਿਸੀ ਦਾ ਹਿੱਸਾ ਬਣਾ ਲਿਆ ਅਤੇ ਅੱਜ ਕੱਲ੍ਹ ਉਹ ਕਹਿੰਦੇ ਨੇ ਵੀ ਜਿਹੜੇ ਖਾਲਿਸਤਾਨ ਨੂੰ ਮੰਗਦੇ ਨੇ ਉਹ ਪੰਜਾਬ ਨੂੰ ਤਬਾਹ ਕਰਦੇ ਨੇ, ਕਿ ਹਾਲਾਂਕਿ ਉਹ ਲੋਕ ਨੇ ਜਿਹੜੇ ਪੰਜਾਬੀ ਸੂਬੇ ਦੀ ਹੋਣ ਦੇ ਖਿਲਾਫ ਸੀ। ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਾਸਟਰ ਤਾਰਾ ਸਿੰਘ ਵਰਗੇ, ਫਤਿਹ ਸਿੰਘ ਵਰਗੇ ਅਜਿਹੇ ਜਿਹੜੇ ਕਿ ਆਗੂ ਪੰਜਾਬ ਦੇ ਬਣ ਕੇ ਨਿਕਲੇ, ਪਰ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਜਿਹੜਾ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਉਸ ਨੂੰ ਜੇਲ੍ਹਾਂ ਜਾਂ ਗੋਲੀਆਂ ਕਿਉਂ ਮਿਲਦੀਆਂ? ਹਿੰਦੁਸਤਾਨ ਦਾ ਰਾਜ ਹੈ ਅਤੇ ਅੱਜ ਵੀ ਸਿੱਖਾਂ ਦੇ ਨਾਲ ਉਹ ਵਤੀਰਾ ਹੋ ਰਿਹਾ। ਜਿੰਨਾ ਚਿਰ ਤੁਹਾਡਾ ਆਪਣਾ ਰਾਜ ਨਹੀਂ ਆਉਂਦਾ ਸਾਡਾ, ਉਹਨਾਂ ਚਿਰ ਇਹੋ ਹੀ ਕੰਮ ਚੱਲਦਾ ਰਹਿਣਾ। ਜਿਹੜੇ ਲੋਕ ਸੱਚ ਨੂੰ ਬੋਲਣਗੇ, ਸੱਚ ਦੀ ਆਵਾਜ਼ ਬੁਲੰਦ ਕਰਨਗੇ, ਉਹਨਾਂ ਨੂੰ ਇਹ ਸਜ਼ਾ ਮਿਲਦੀ ਰਹੇਗੀ। ਅੰਮ੍ਰਿਤਸਰ ਦੇ ਵਿੱਚ 13 ਅਪ੍ਰੈਲ 1978 ਦਾ ਜਿਹੜਾ ਸਾਕਾ ਵਾਪਰਦਾ, ਉਸ ਤੋਂ ਬਾਅਦ 13 ਅਪ੍ਰੈਲ 1978 ਨੂੰ ਨਿਰੰਕਾਰੀਆ ਕਾਂਡ ਹੁੰਦਾ, 13 ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਆ। ਅਤੇ ਅੱਜ ਵੀ ਕਈ ਐਸੇ ਨਿਰੰਕਾਰੀ ਧਿਰਾਂ ਪੰਜਾਬ ਦੇ ਵਿੱਚ ਨੇ ਜਿਹੜੇ ਨਿਰੰਕਾਰੀਆਂ ਵਾਂਗੂ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਜ਼ ਠੇਸ ਪਹੁੰਚਾਉਂਦੇ ਨੇ। ਗੁਰਬਾਣੀ ਦੀ ਇੰਨੀ ਵਾਰ ਬੇਅਦਬੀ ਹੋ ਚੁੱਕੀ ਹੈ ਜਿਹਦਾ ਕੋਈ ਲੇਖਾ ਜੋਖਾ ਹੀ ਨਹੀਂ ਰਿਹਾ। ਅਤੇ ਇਹ ਉਹਨਾਂ ਚਿਰ ਲੱਗੇ ਰਹਿਣਗੇ ਜਿੰਨਾ ਚਿਰ ਜਾਂ ਸਾਨੂੰ ਨਹੀਂ ਮਿਟਾ ਦਿੰਦੇ, ਅਤੇ ਸਾਡੀ ਹੈ ਗੁਰੂ ਤੋਂ ਓਟ ਆਸਰਾ ਲੈ ਕੇ ਅਤੇ ਅਸੀਂ ਇਹਨਾਂ ਦੇ ਖਿਲਾਫ ਸੰਘਰਸ਼ ਲੜਨਾ। ਵਾਰਸ ਪੰਜਾਬ ਦੀ ਜਥੇਬੰਦੀ ਹੋਂਦ ਦੇ ਵਿੱਚ ਆਉਂਦੀ ਆ। ਵਾਰਸ ਪੰਜਾਬ ਦੀ ਜਥੇਬੰਦੀ ਤੋਂ ਬਾਅਦ ਦੀਪ ਡੈਥ ਹੋ ਜਾਂਦੀ ਆ, ਜਿਹੜਾ ਕਿ ਕੌਮ ਦੇ ਵੱਲੋਂ ਉਹਨਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਜਾਂ ਕੌਮੀ ਯੋਧੇ ਦਾ ਐਲਾਨ ਕੀਤਾ ਗਿਆ। ਪਰ ਜੇ ਅਸੀਂ ਗੱਲ ਕਰਦੇ ਹਾਂ, ਪੰਜਾਬ ਦੇ ਲੋਕ ਹੀ ਇੱਕ ਸੂਰਮੇ ਦੇ ਜਾਣ ਤੋਂ ਬਾਅਦ ਆਪਸ ਵਿੱਚ ਦੋ ਧਿਰਾਂ ਦੇ ਵਿੱਚ ਵੰਡੇ ਜਾਂਦੇ ਨੇ। ਕੌਮ ਨੇ ਤੁਹਾਨੂੰ ਇੱਕ ਨੌਜਵਾਨ ਦੇ ਰੂਪ ਦੇ ਵਿੱਚ ਦੇਖਿਆ, ਦੀਪ ਤੋਂ ਬਾਅਦ ਤੁਹਾਨੂੰ ਦੇਖ ਰਹੀ ਆ ਕੌਮ ਵੀ ਅੰਮ੍ਰਿਤਪਾਲ ਕੁਛ ਕਰੂਗਾ। ਅੰਮ੍ਰਿਤਪਾਲ ਕਿੰਨਾ ਕੁ ਟਾਈਮ ਪੰਜਾਬ ਦੇ ਵਿੱਚ ਰੁਕੇਗਾ? ਕਰੀਏ ਸੰਤਾਂ ਦੀ ਗੱਲ ਕਰੀਏ, ਸੰਤਾਂ ਦਾ ਇੱਕ ਸਾਈਡ ਤੇ ਰਹਿ ਜਾਣਾ, ਤਾਂ ਉਸ ਤੋਂ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਆ ਜਾਣਾ। ਸੰਤ ਕੋ ਨਾਂ ਨਾਲ ਖਾਣ ਨਾਲ ਲੈਣ ਨਾਲ ਸੰਤ ਨਹੀਂ ਬਣ ਜਾਂਦਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤੁਹਾਨੂੰ ਪਤਾ ਹੀ ਆ ਕਿ ਦੱਸਿਆ ਸੀ ਅਸੀਂ ਪੰਜਾਬ ਦੇ ਦੌਰੇ 'ਤੇ ਨਿਕਲੇ ਹੋਏ ਹਾਂ। ਪੰਜਾਬ ਦੇ ਉਹਨਾਂ ਸੁਹਿਰਦ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿਹੜੇ ਪੰਜਾਬ ਦਰਦੀ ਨੇ, ਪੰਜਾਬ ਪੱਖੀ ਨੇ। ਤਾਂ ਅੱਜ ਅਸੀਂ ਖੰਡੂਰ ਸਾਹਿਬ ਦੇ ਲਾਗੇ ਆਏ ਹਾਂ, ਤਾਂ ਸਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਮੌਜੂਦ ਆ, ਕਾਫੀ ਚਰਚਾ ਦੇ ਵਿੱਚ ਰਹਿਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਨੇ। ਵਾਰਸ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਨੇ, ਦੁਬਈ ਤੋਂ ਪਰਤ ਚੁੱਕੇ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ ਬਾਈ ਦੇ ਨਾਲ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਪੰਜਾਬ ਪਰਤੇ ਹੋ, ਪਹਿਲਾਂ ਤਾਂ ਇਹ ਦੱਸੋ ਵੀ ਸਫ਼ਰ ਕਿੱਦਾਂ ਰਿਹਾ ਰਸਤੇ ਦਾ? ਨਹੀਂ, ਸਫ਼ਰ ਬਿਲਕੁਲ ਚੜ੍ਹਦੀ ਕਲਾ ਜੀ, ਠੀਕ ਸੀ। ਅਤੇ ਸਫ਼ਰ ਜਹਾਜ਼ ਦੇ ਵਿੱਚ ਤਾਂ ਕੋਈ ਏਡੀ ਖਾਸ ਤੰਗੀ ਨਹੀਂ ਹੁੰਦੀ। ਇੱਥੇ ਏਅਰਪੋਰਟ 'ਤੇ ਸੀ, ਥੋੜ੍ਹਾ ਚਿਰ ਉਹਨਾਂ ਨੇ ਰੋਕਿਆ, ਬਾਕੀ ਕੋਈ ਐਸੀ ਮੁਸ਼ਕਿਲ ਨਹੀਂ ਆਈ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਲਈ ਬੜੇ ਲੋਕਾਂ ਨੇ ਜਿਹੜੇ ਕਿ ਸੰਤਾਪ ਹੋ ਗਿਆ 1947 ਪੰਜਾਬ ਦੇ ਸਿਰ ਮੜੀ ਗਈ। 1947 ਤੋਂ ਪਹਿਲਾਂ ਦਾ ਸੰਤਾਪ ਕਿਵੇਂ ਦਾ ਦੇਖਦੇ ਹੋ ਉਸ ਦੌਰ ਨੂੰ? ਇਹ ਦੇਖੋ, ਇਹ ਬੜਾ ਅਨਫੋਰਚੂਨੇਟ ਹੈ ਵੀ ਪੰਜਾਬ ਇਹਨਾਂ ਹਾਲਾਤਾਂ 'ਚੋਂ ਲੰਘਿਆ। 1849 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕੀਤਾ ਅਤੇ ਖਾਲਸੇ ਰਾਜ ਨੂੰ ਉਹਨਾਂ ਨੇ ਖ਼ਤਮ ਕਰਕੇ ਅਤੇ ਇਹਨੂੰ ਵੀ ਹਿੰਦੁਸਤਾਨ ਦੇ ਨਾਲ ਰਲਾ ਲਿਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਸੁਨਹਿਰੀ ਦੌਰ ਜਿਹੜਾ ਆਇਆ ਨਹੀਂ।
47 ਦੀ ਵੰਡ ਤੇ ਇਵੇਂ ਆ ਵੀ ਜਿਵੇਂ ਜੋ ਕੁਛ 49 'ਚ ਨਹੀਂ ਤਬਾਹ ਹੋਇਆ ਉਹ 47 'ਚ ਹੋ ਗਿਆ। ਲੋਕਾਂ ਨੂੰ ਆਪਣੇ ਘਰ-ਬਾਰ ਗੁਰੂ ਧਾਮ ਛੱਡ ਕੇ ਜ਼ਮੀਨਾਂ ਛੱਡ ਕੇ ਤੇ ਇੱਥੇ ਆਉਣਾ ਪਿਆ। ਇੱਥੇ ਆਣ ਕੇ ਫਿਰ ਉਹਨਾਂ ਦੇ ਨਾਲ ਜੋ ਕੁਛ ਵਾਪਰਿਆ ਹੈ, ਪੰਜਾਬੀ ਸੂਬੇ ਦਾ ਸੰਘਰਸ਼ ਹੋ ਜੇ ਜਾਂ ਉਸ ਤੋਂ ਬਾਅਦ 84 ਹੈ, ਇਹ ਸਾਰਾ ਕੁਝ ਹੀ ਬਹੁਤ ਅਨਫੋਰਚੂਨੇਟ ਹੈ। ਤੁਸੀਂ ਪੰਜਾਬੀ ਸੂਬੇ ਦੀ ਗੱਲ ਕਰੀ ਆ 1947 ਤੋਂ ਜੇ 1947 ਦੀ ਵੰਡ ਦੀ ਗੱਲ ਕਰਦੇ ਹਾਂ, 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ। ਬੜਾ ਕੁਛ ਕਿਹਾ ਗਿਆ ਕਿ ਦੇਸ਼ ਆਜ਼ਾਦ ਹੋਇਆ, ਬੜੇ ਭੰਗੜੇ ਪਾਏ ਗਏ। ਪਾਕਿਸਤਾਨ ਵਾਲੇ ਸਾਈਡ ਆਪਣੇ ਭੰਗੜੇ ਪਾਏ ਗਏ, ਪਰ ਹਿੰਦੁਸਤਾਨ ਵਾਲੀ ਸਾਈਡ ਆਪਣੇ ਭੰਗੜੇ ਪਾਏ ਗਏ। ਉਜਾੜਾ ਸੀ ਜਿਹੜਾ ਪੰਜਾਬ ਦਾ ਹੋਇਆ, ਉਸ ਉਜਾੜੇ ਦਾ ਕਦੇ ਘਾਟਾ ਪੂਰਾ ਹੋਊ? ਨਹੀਂ, ਦੇਖੋ ਘਾਟਾ ਤੇ ਬਿਨਾਂ ਖਾਲਸੇ ਰਾਜ ਦੀ ਸਥਾਪਨਾ ਤੋਂ ਪੂਰਾ ਨਹੀਂ ਹੋ ਸਕਦਾ। ਜਿਹੜੇ ਕੁਛ ਇਤਿਹਾਸ ਦੇ ਵਿੱਚ ਜੈਨੋਸਾਈਡ ਹੋਏ ਨੇ, ਕੁਛ ਨਸਲਕੁਸ਼ੀਆਂ, ਕੁਛ ਉਜਾੜੇ ਹੋਏ ਨੇ, ਉਹਨਾਂ ਦੇ ਘਾਟੇ ਕਦੇ ਵੀ ਪੂਰੇ ਨਹੀਂ ਜਾ ਸਕਦੇ। ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਭਵਿੱਖ ਦੇ ਵਿੱਚ ਜਿਹੜਾ ਇਹੋ ਜਿਹੇ ਘਾਟਿਆਂ ਤੋਂ ਬਚਿਆ ਜਾ ਸਕੇ। ਅਤੇ ਪੰਜਾਬ ਜਿਹੜੇ ਸਿੱਖਾਂ ਦੇ ਇਲਾਕੇ ਨੇ, ਗੁਰੂ ਧਾਮ ਨੇ, ਜੇ ਆਪਾਂ ਅਰਦਾਸ 'ਚ ਆਪਾਂ ਕਹਿੰਦੇ ਹਾਂ ਕਿ ਖਾਲਸੇ ਨੂੰ ਉਹ ਸੇਵਾ ਦੁਬਾਰਾ ਮਿਲੇ, ਖੁੱਲ੍ਹੇ ਦਰਸ਼ਨ ਦੀਦਾਰ ਹੋਣ, ਕਿਸੇ ਵਿਜਿਆਂ ਦੀ, ਕਿਸੇ ਬਾਰਡਰਾਂ ਦੀ ਜਿਹੜੀ ਆ ਉਹ ਬੰਦਿਸ਼ ਨਾ ਹੋਵੇ, ਕੋਈ ਬੰਦਿਸ਼ ਨਾ ਹੋਵੇ। ਪਰ 1966 ਦੇ ਵਿੱਚ ਜਿਹੜਾ ਪੰਜਾਬ ਨੇ ਸੰਤਾਪ ਭੋਗਿਆ, 1947 ਤੋਂ ਬਾਅਦ 1966 ਆਉਂਦੀ ਆ, ਪੰਜਾਬੀ ਸੂਬਾ ਜਿੰਦਾਬਾਦ ਦਾ ਸੰਘਰਸ਼ ਚੱਲਦਾ। ਪੰਜਾਬੀ ਸੂਬਾ ਜਿੰਦਾਬਾਦ ਦੇ ਕਹਿਣ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ। ਅਜਿਹਾ ਕੁਛ ਹੁੰਦਾ, ਉਸ ਦਾ ਸੰਤਾਪ ਕਿਵੇਂ ਪੂਰਾ ਹੋਊਗਾ? ਜਿਹੜਾ ਉਸ ਦਾ ਘਾਟਾ ਪਿਆ ਉਹ ਕਿਵੇਂ ਪੂਰਾ ਹੋ ਸਕਦਾ? ਨਹੀਂ, ਦੇਖੋ ਇਹ ਕਿਸੇ ਵੀ ਜਦੋਂ ਕੋਈ ਸਥਾਪਤੀ ਤੋਂ ਪਹਿਲਾਂ ਸੰਘਰਸ਼ ਹੁੰਦਾ, ਸੰਘਰਸ਼ ਦੇ ਵਿੱਚ ਇੱਦਾਂ ਹੁੰਦਾ ਹੈ ਜਿਵੇਂ ਅੱਜ ਖਾਲਿਸਤਾਨ ਦਾ ਨਾਅਰਾ ਲਾਉਣ 'ਤੇ ਲੋਕਾਂ ਨੂੰ ਸਜ਼ਾ ਹੋ ਜਾਂਦੀ ਹੈ, ਉੱਦਾਂ ਹੀ ਕਿਸੇ ਸਮੇਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ 'ਤੇ ਸਜ਼ਾ ਹੁੰਦੀ ਸੀ। ਜਦੋਂ ਸੂਬਾ ਹੋਂਦ 'ਚ ਆਇਆ, ਚਾਹੇ ਉਹ ਟੁੱਟਿਆ ਭੱਜਿਆ ਸੀ, ਪਰ ਉਸ ਤੋਂ ਬਾਅਦ 'ਚ ਉਹਨਾਂ ਨੇ ਪੰਜਾਬੀ ਸੂਬੇ ਨੂੰ ਜਿਹੜਾ ਸਰਕਾਰੀ ਪਾਲਿਸੀ ਦਾ ਹਿੱਸਾ ਬਣਾ ਲਿਆ। ਅਤੇ ਅੱਜ ਕੱਲ੍ਹ ਉਹ ਕਹਿੰਦੇ ਨੇ ਵੀ ਜਿਹੜੇ ਖਾਲਿਸਤਾਨ ਨੂੰ ਮੰਗਦੇ ਨੇ ਉਹ ਪੰਜਾਬ ਨੂੰ ਤਬਾਹ ਕਰ ਦੇਣਗੇ। ਹਾਲਾਂਕਿ ਉਹ ਲੋਕ ਨੇ ਜਿਹੜੇ ਪੰਜਾਬੀ ਸੂਬੇ ਦੀ ਹੋਂਦ ਦੇ ਖਿਲਾਫ ਸੀ ਉਸ ਮੌਕੇ ਦੇ ਉੱਤੇ। ਅੱਜ ਜਿਹੜੇ ਲੋਕ ਪੰਜਾਬ ਦੀ ਸ਼ਾਂਤੀ ਦੀ ਦੁਹਾਈ ਦੇ ਰਹੇ ਨੇ, ਪੰਜਾਬ ਦੀ ਸ਼ਾਂਤੀ ਦੀ ਦੁਹਾਈ ਦੇਣ ਵਾਲੇ ਲੋਕ ਪੰਜਾਬੀ ਸੂਬੇ ਦੇ ਖਿਲਾਫ ਸੀ। ਪਰ ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਆਪਣੇ ਹੀ ਗਦਾਰ ਹੋ ਜਾਂਦੇ ਨੇ, ਆਪਣੇ ਹੀ ਪਿੱਠ 'ਚ ਛੁਰਾ ਮਾਰਦੇ ਨੇ, ਉਹਨਾਂ ਲਈ ਕੀ ਆ ਫਿਰ? ਨਹੀਂ, ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਵੀ ਜਦੋਂ ਪੰਜਾਬ ਦੇ ਵਿੱਚ ਤੁਸੀਂ ਸਦੀਆਂ ਤੋਂ ਰਹਿ ਰਹੇ ਜੋ, ਤੁਹਾਡੇ ਪੁਰਖੇ ਇੱਥੇ ਰਹੇ ਨੇ, ਤੁਸੀਂ ਪੰਜਾਬ ਦਾ ਖਾਧਾ ਹੈ, ਪੰਜਾਬ ਦਾ ਪਾਣੀ ਪੀਤਾ, ਪੰਜਾਬ ਦੀ ਬੋਲੀ ਬੋਲਦੇ ਜੋ, ਅਤੇ ਫਿਰ ਪੰਜਾਬ ਦੇ ਜਦੋਂ ਹੱਕਾਂ ਦੀ ਗੱਲ ਆਉਂਦੀ ਉਹ ਪੰਜਾਬ ਦੀ ਪਿੱਠ 'ਚ ਛੁਰਾ ਮਾਰਨਾ ਜਾਂ ਉਹਨਾਂ ਲੋਕਾਂ ਦੀ ਪਿੱਠ 'ਚ ਛੁਰਾ ਮਾਰਨਾ ਜਿਹੜੇ ਪੰਜਾਬ ਦਾ ਸੰਘਰਸ਼ ਕਰ ਰਹੇ ਨੇ, ਇਹ ਬੜੀ ਮੰਦਭਾਗੀ ਗੱਲ ਹੈ। ਕਿਸੇ ਵੀ ਕੌਮ ਵਾਸਤੇ ਇਹ ਚੰਗਾ ਨਹੀਂ ਵੀ ਆਪਣੀ ਮਿੱਟੀ ਦੇ ਨਾਲ ਇੱਦਾਂ ਧਰੋ ਕਮਾਵੇ। ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਾਸਟਰ ਤਾਰਾ ਸਿੰਘ ਵਰਗੇ, ਫਤਿਹ ਸਿੰਘ ਵਰਗੇ ਅਜਿਹੇ ਜਿਹੜੇ ਕਿ ਆਗੂ ਪੰਜਾਬ ਦੇ ਬਣ ਕੇ ਨਿਕਲੇ, ਪਰ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਜਿਹੜਾ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਉਸ ਨੂੰ ਜੇਲ੍ਹਾਂ ਜਾਂ ਗੋਲੀਆਂ ਕਿਉਂ ਮਿਲਦੀਆਂ ਨੇ? ਇਹ ਸੁਭਾਵਿਕ ਹੈ ਜੀ। ਦੇਖੋ, ਜਦੋਂ ਤੁਸੀਂ ਮੁਗਲਾਂ ਦੇ ਕਾਲ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਸੀ, ਅਤੇ ਜਿਹੜਾ ਅੰਗਰੇਜ਼ਾਂ ਦਾ ਕਾਲ ਸੀ ਉਹਦੇ ਵਿੱਚ ਵੀ ਸਿੱਖਾਂ ਨੂੰ ਫਾਂਸੀਆਂ ਲੱਗੀਆਂ, ਅਤੇ ਅੱਜ ਹਿੰਦੂਆਂ ਦਾ ਰਾਜ ਹੈ, ਹਿੰਦੁਸਤਾਨ ਦਾ ਰਾਜ ਹੈ, ਅਤੇ ਅੱਜ ਵੀ ਸਿੱਖਾਂ ਦੇ ਨਾਲ ਉਹ ਵਤੀਰਾ ਹੋ ਰਿਹਾ। ਜਿੰਨਾ ਚਿਰ ਤੁਹਾਡਾ ਆਪਣਾ ਰਾਜ ਨਹੀਂ ਆਉਂਦਾ ਸਾਡਾ, ਉਹਨਾਂ ਚਿਰ ਇਹੋ ਹੀ ਕੰਮ ਚੱਲਦਾ ਰਹਿਣਾ। ਜਿਹੜੇ ਲੋਕ ਸੱਚ ਨੂੰ ਬੋਲਣਗੇ, ਸੱਚ ਦੀ ਆਵਾਜ਼ ਬੁਲੰਦ ਕਰਨਗੇ, ਉਹਨਾਂ ਨੂੰ ਇਹ ਸਜ਼ਾ ਮਿਲਦੀ ਰਹੂ। 1975-76 ਜੇ ਅਸੀਂ ਗੱਲ ਕਰਦੇ ਹਾਂ ਤਾਂ ਉਦੋਂ ਐਮਰਜੈਂਸੀ ਲੱਗਦੀ ਆ, ਐਮਰਜੈਂਸੀ ਰਹਿੰਦੀ ਆ ਇੰਦਰਾ ਗਾਂਧੀ ਦੇ ਰਾਜ ਦੇ ਵਿੱਚ, ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਪੰਜਾਬ ਦਾ ਸੰਤਾਪ ਆ ਉਹ ਸ਼ੁਰੂ ਹੋ ਜਾਂਦਾ। ਇਹ ਪੰਜਾਬ ਦੀ ਇੱਕ ਤਸਵੀਰ ਹੈ ਵੀ ਐਮਰਜੈਂਸੀ ਦੇ ਖਿਲਾਫ ਪੰਜਾਬ ਦੇ ਵਿੱਚ ਵੱਡੇ ਜਲੂਸ ਸੰਤ ਕਰਤਾਰ ਸਿੰਘ ਨੇ ਵੀ ਕੱਢੇ ਉਸ ਤੋਂ ਪਹਿਲਾਂ, ਅਤੇ ਫਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਵੀ ਇੱਕ ਸੰਘਰਸ਼ ਵਿੱਢਿਆ। ਅਤੇ ਜਿਹੜਾ ਸੰਘਰਸ਼ ਪੰਜਾਬੀ ਬੋਲਦੇ ਇਲਾਕਿਆਂ ਅਤੇ ਅਨੰਦਪੁਰ ਸਾਹਿਬ ਦੇ ਮਤੇ ਦਾ ਸੀ, ਬਾਅਦ 'ਚੋਂ ਖਾਲਿਸਤਾਨ ਦੀ ਜਿਹੜੀ ਸਥਾਪਤੀ ਤੱਕ ਚੱਲਿਆ, ਉਹਦੀ ਨੀਂਹ ਰੱਖਣ ਤੱਕ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਹ ਸੰਘਰਸ਼ ਸਾਡੇ ਲਈ ਬੜਾ ਮਾਣਮੱਤਾ ਇਤਿਹਾਸ ਵੀ ਹੈ, ਸਾਨੂੰ ਉਹ ਤੋਂ ਪ੍ਰੇਰਨਾ ਵੀ ਲੈਣੀ ਚਾਹੀਦੀ ਹੈ। ਠੀਕ ਹੈ, ਉਹਦੇ 'ਚ ਕੋਈ ਦੁਨਿਆਵੀ ਨੁਕਸਾਨ ਬਹੁਤ ਹੋਏ ਨੇ, ਪਰ ਉਹਨਾਂ ਦੁਨਿਆਵੀ ਨੁਕਸਾਨਾਂ ਨੂੰ ਮੁੱਖ ਨਹੀਂ ਰੱਖਣਾ ਚਾਹੀਦਾ, ਸਗੋਂ ਉਹਦੇ ਵਿੱਚ ਸਾਨੂੰ ਵੇਖਣਾ ਚਾਹੀਦਾ ਵੀ ਕੌਮ ਨੂੰ ਕਿੱਡੀ ਵੱਡੀ ਪ੍ਰੇਰਨਾ ਮਿਲੀ ਹੈ ਆਪਣੀ ਆਜ਼ਾਦ ਹਸਤੀ ਵਾਸਤੇ। 1978 ਦੇ ਵਿੱਚ 13 ਅਪ੍ਰੈਲ 1978 ਦਾ ਜਿਹੜਾ ਸਾਕਾ ਵਾਪਰਦਾ, ਉਸ ਤੋਂ ਬਾਅਦ 13 ਅਪ੍ਰੈਲ 1978 ਨੂੰ ਨਿਰੰਕਾਰੀਆ ਕਾਂਡ ਹੁੰਦਾ, 13 ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਆ। ਉਸ ਤੋਂ ਬਾਅਦ ਲਗਾਤਾਰ ਪੰਜਾਬ ਚੜ੍ਹਦੇ ਵੱਲ ਨੂੰ ਜਾਂਦਾ, ਫਿਰ ਇੱਕਦਮ ਉਹ ਸੰਘਰਸ਼ ਜਿਹੜਾ ਲਹਿੰਦੇ ਵੱਲ ਨੂੰ ਆ ਜਾਂਦਾ। ਨਹੀਂ, ਸੰਘਰਸ਼ ਕਦੇ ਲਹਿੰਦੇ ਚੜ੍ਹਦੇ ਵੱਲ ਨੂੰ ਨਹੀਂ ਆਉਂਦਾ। ਸੰਘਰਸ਼ ਜਿਹੜੇ ਉਤਰਾਅ ਚੜ੍ਹਾਅ ਹੁੰਦੇ ਆ ਉਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਵੇਖਣਾ ਚਾਹੀਦਾ। ਜਿਹੜਾ ਨਿਰੰਕਾਰੀ ਕਾਂਡ ਹੈ, ਉਹ ਕਾਂਡ ਸਰਕਾਰ ਨੇ ਸਿੱਖੀ ਦੇ ਬਰਾਬਰ ਇੱਕ ਗੁਰੂਡਮ ਚਲਾਉਣ ਦਾ ਯਤਨ ਕੀਤਾ ਸੀ, ਜਿਹੜੇ ਅੱਜ ਵੀ ਯਤਨ ਹੋ ਰਹੇ ਆ। ਅੱਜ ਬੇਸ਼ੱਕ ਨਿਰੰਕਾਰੀਆਂ ਵੱਲੋਂ ਨਹੀਂ, ਹੋਰ ਕਈ ਡੇਰੇਦਾਰ ਨੇ, ਕਈ ਸਾਧ ਨੇ ਜਿਹੜੇ ਕੰਮ ਕਰ ਰਹੇ ਨੇ, ਜਿਹੜੇ ਸਿੱਖ ਗੁਰੂਆਂ ਦੇ ਬਰਾਬਰ ਆਪਣੀ ਗੱਦੀ ਲਾਉਣ ਨੂੰ ਫਿਰਦੇ ਨੇ। ਅੱਜ ਵੀ ਟਕਰਾਅ ਦੀ ਸਥਿਤੀ ਬਣੀ ਹੋਈ ਹੈ, ਅਤੇ ਇਹ ਹਕੂਮਤ ਕਰਦੀ ਹੈ, ਕਰਵਾਉਂਦੀ ਹੈ। ਬਾਅਦ ਜਦੋਂ ਸਿੱਖਾਂ ਨਾਲ ਟਕਰਾਅ ਹੁੰਦਾ ਅਤੇ ਫਿਰ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਵੀ ਸ਼ਾਇਦ ਇਹ ਸਿੱਖ ਟਾਕਰੇ 'ਚ ਆਉਣਾ ਚਾਹੁੰਦੇ ਨੇ। ਪਰ ਮਸਲਾ ਤਾਂ ਇਹ ਹੈ ਵੀ ਜਿਹੜੀ ਤਿਆਰੀ ਪਹਿਲਾਂ ਹਕੂਮਤ ਵੱਲੋਂ ਕੀਤੀ ਗਈ, ਅੱਜ ਹਕੂਮਤ ਚਾਹਵੇ ਤਾਂ ਰੋਕ ਸਕਦੀ ਹੈ। ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਨਿਰੰਕਾਰੀ ਕਾਂਡ ਜਿਹੜਾ ਸੀ, ਉਹਦੇ ਤੋਂ ਇਹ ਸੰਘਰਸ਼ ਦੀ ਦਿਸ਼ਾ ਬਿਲਕੁਲ ਬਦਲ ਗਈ।
ਤੇ ਅੱਜ ਵੀ ਕਈ ਐਸੇ ਨਿਰੰਕਾਰੀ ਧਿਰਾਂ ਪੰਜਾਬ ਦੇ ਵਿੱਚ ਨੇ ਜਿਹੜੇ ਨਿਰੰਕਾਰੀਆਂ ਵਾਂਗੂ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਜ਼ ਠੇਸ ਪਹੁੰਚਾਉਂਦੇ ਨੇ। ਗੁਰਬਾਣੀ ਦੀ ਇੰਨੀ ਵਾਰ ਬੇਅਦਬੀ ਹੋ ਚੁੱਕੀ ਹੈ ਜਿਹਦਾ ਕੋਈ ਲੇਖਾ ਜੋਖਾ ਹੀ ਨਹੀਂ ਰਿਹਾ। ਸੋ ਮੇਰੇ ਖਿਆਲ ਨਾਲ ਹਾਲਾਤ ਕੋਈ ਬਦਲੇ ਨਹੀਂ, ਸੰਘਰਸ਼ ਫਿਰ ਦੁਬਾਰਾ ਉਸੇ ਰੁਖ 'ਚ ਜਾਊਗਾ। ਉਸੇ ਰੁਖ 'ਚ ਜਾਊਗਾ। ਤੁਸੀਂ ਗੱਲ ਕਰੀ ਆ 1982 ਦੇ ਵਿੱਚ ਮੋਰਚਾ ਲੱਗਦਾ ਧਰਮ, ਜਦੋਂ ਮੋਰਚਾ ਹੁੰਦਾ ਫਿਰ 1984 ਵਾਪਰਦੀ ਆ, ਉਦੋਂ ਕਾਫੀ ਨੁਕਸਾਨ ਹੋਇਆ ਪੰਜਾਬ ਦਾ। 84 ਦੇ ਵਿੱਚ ਦੁਨਿਆਵੀ ਨੁਕਸਾਨ ਪੰਜਾਬ ਦਾ ਬਹੁਤ ਹੋਇਆ, ਪਰ ਚੜ੍ਹਦੀ ਕਲਾ ਵਾਲੀ ਗੱਲ ਇਹ ਹੋਈ ਹੈ ਵੀ ਹਿੰਦੁਸਤਾਨ ਦੀ ਹਕੂਮਤ ਨੂੰ ਸਿੰਘਾਂ ਨੇ ਇਹ ਜ਼ਰੂਰ ਦੱਸਿਆ ਵੀ ਅਸੀਂ ਕਿਸੇ ਤੋਂ ਚੁੱਕ ਕੇ ਜਾਂ ਕਿਸੇ ਤੋਂ ਡਰ ਕੇ ਤੇ ਕਿਸੇ ਦੇ ਅਧੀਨ ਅਸੀਂ ਨਹੀਂ ਰਹਿ ਸਕਦੇ। ਅਕਾਲ ਤਖਤ ਜਿਹੜਾ ਤਖਤ ਹੈ ਅਕਾਲ ਦਾ, ਉਹ ਕਿਸੇ ਦਿੱਲੀ ਦੇ ਤਖਤ ਦੇ ਅਧੀਨ ਨਹੀਂ ਰਹਿ ਸਕਦਾ। ਸੋ ਜਿਹੜਾ ਨਫੇ ਨੁਕਸਾਨ ਦੀ ਪਰਿਭਾਸ਼ਾ ਹੈ ਉਹ ਸਿੱਖੀ 'ਚ ਵੱਖਰੀ ਹੈ, ਹੋਰਨਾਂ ਕੌਮਾਂ ਲਈ ਵੱਖਰੀ ਹੋ ਸਕਦੀ ਹੈ। ਸਾਡੇ ਲਈ ਜਿਹੜਾ ਸ਼ਹਾਦਤ ਹੈ ਉਹ ਨਫਾ ਨੁਕਸਾਨ ਤੋਂ ਬਾਹਰ ਹੈ, ਉਹ ਸਿਰਫ ਨਫਾ ਹੀ ਨਫਾ ਹੈ ਉਹਦੇ 'ਚ। ਸ਼ਹਾਦਤ ਦੀ ਗੱਲ ਕਰੀਏ, ਪੰਜਾਬ ਨੇ 1984 ਤੋਂ ਲੈ ਕੇ 1995 ਤੱਕ ਦਾ 10 ਸਾਲਾਂ ਦਾ ਸੰਤਾਪ ਹੋ ਗਿਆ। ਤੁਹਾਡਾ ਏਰੀਆ ਪੈ ਜਾਂਦਾ ਅੰਮ੍ਰਿਤਸਰ, ਖੰਡੂਰ ਸਾਹਿਬ, ਇਸ ਏਰੀਏ ਦੇ ਵਿੱਚੋਂ ਤਾਂ ਮੁੰਡੇ ਘਰਾਂ 'ਚੋਂ ਚੁੱਕ ਕੇ ਮਾਰੇ ਗਏ ਨੇ ਜੀ। ਇਹ ਤਾਂ ਅੱਜ ਵੀ ਵਾਪਰ ਰਿਹਾ। ਇਹ ਦੇਖੋ ਹਕੂਮਤ ਜਿਹੜੀ ਹੈ ਉਹ ਜ਼ਾਲਮ ਹੈ, ਇਹ ਤਾਂ ਸਾਨੂੰ ਪਤਾ ਹੈ, ਕਿਉਂਕਿ ਆਪਾਂ ਨੂੰ ਕਿਸੇ ਵੇਲੇ ਭੁਲੇਖਾ ਲੱਗ ਜਾਂਦਾ ਵੀ ਇਹ ਸਾਡੇ ਲੋਕ ਨੇ, ਤੰਤਰ ਸਾਡਾ ਹੈ, ਪਰ ਅਸਲ 'ਚ ਸੱਚਾਈ ਹੈ ਵੀ ਇਹ ਸਾਨੂੰ ਆਪਣਾ ਦੁਸ਼ਮਣ ਮੰਨਦੇ ਨੇ ਅਤੇ ਸਾਡਾ ਖੁਰਾ ਕੁਝ ਮਿਟਾਉਣਾ ਚਾਹੁੰਦੇ ਨੇ। ਅਤੇ ਇਹ ਉਹਨਾਂ ਚਿਰ ਲੱਗੇ ਰਹਿਣਗੇ ਜਿੰਨਾ ਚਿਰ ਜਾਂ ਸਾਨੂੰ ਨਹੀਂ ਮਿਟਾ ਦਿੰਦੇ, ਅਤੇ ਸਾਡੀ ਇਹ ਗੁਰੂ ਤੋਂ ਓਟ ਆਸਰਾ ਲੈ ਕੇ ਅਤੇ ਅਸੀਂ ਇਹਨਾਂ ਦੇ ਖਿਲਾਫ ਸੰਘਰਸ਼ ਲੜਨਾ, ਕਿਉਂਕਿ ਅਸੀਂ ਆਪਣੀ ਹੋਂਦ ਦੀ ਲੜਾਈ ਲੜਨੀ ਹੈ। ਜਿਵੇਂ ਬਾਈ ਨੇ ਕਿਹਾ ਸੀ ਵੀ ਹੋਂਦ ਦੀ ਲੜਾਈ ਹੈ। ਹੋਂਦ ਕੌਮਾਂ ਦੀ ਤਾਂ ਬਚਦੀ ਹੈ ਵੀ ਜੇ ਉਹ ਆਪਣੀ ਹੋਂਦ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੋ ਜਾਣ। ਹੋਂਦ ਦੀ ਗੱਲ ਕਰੀਏ, ਹੋਂਦ ਦੀ ਲੜਾਈ ਬਾਈ ਦੀਪ ਹਮੇਸ਼ਾ ਕਹਿੰਦਾ ਰਿਹਾ ਸਟੇਜਾਂ ਦੇ ਉੱਪਰ ਵੀ ਇਹ ਸਾਡੀ ਹੋਂਦ ਦੀ ਲੜਾਈ ਆ, ਅਸੀਂ ਪੰਜਾਬ ਦੇ ਲਈ ਮਰ ਮਿਟ ਜਾਣਾ, ਪੰਜਾਬ ਤੋਂ 1 ਇੰਚ ਨਹੀਂ ਬਾਹਰ ਜਾਣਾ। ਫਿਰ ਦੀਪ ਨੂੰ ਹੀ ਗਦਾਰ ਕਿਹਾ ਗਿਆ ਸਟੇਜਾਂ ਦੇ ਉੱਪਰ। ਨਹੀਂ, ਗੁਲਾਮੀ ਦਾ ਨਾ ਇਹ ਪ੍ਰਭਾਵ ਹੀ ਐਸਾ ਹੋ ਜਾਂਦਾ ਲੋਕਾਂ ਦੇ ਉੱਤੇ ਵੀ ਜਿਹੜੇ ਲੋਕਾਂ ਦੀ ਖਾਤਰ ਤੁਸੀਂ ਲੜਦੇ ਜੋ ਉਹੀ ਲੋਕ ਤੁਹਾਨੂੰ ਗਦਾਰ ਆਖਣ ਲੱਗ ਪੈਂਦੇ ਨੇ, ਕਿਉਂਕਿ ਉਹ ਬੜੀ ਗਹਿਰੀ ਨੀਂਦ 'ਚ ਸੁੱਤੇ ਨੇ। ਉਹਨਾਂ ਨੂੰ ਜਗਾਉਣ ਲੱਗੇ ਜਗਾਈਏ ਤਾਂ ਉਹਨਾਂ ਨੂੰ ਗੁੱਸਾ ਆਉਂਦਾ। ਸੋ ਇਹ ਅੱਜ ਨਹੀਂ ਹੋਇਆ, ਇਹ ਗੁਰੂ ਕਾਲ ਤੋਂ ਚੱਲਦਾ ਆ ਰਿਹਾ, ਕਿਉਂਕਿ ਜਿਹੜੇ ਲੋਕ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 5 ਵਿਕਾਰਾਂ 'ਚ ਗ੍ਰਸੇ ਨੇ, ਜੇ ਤੁਸੀਂ ਉਹਨਾਂ ਨੂੰ ਜਗਾਉਣ ਦਾ ਕੋਈ ਤਹਈਆ ਕਰੋਗੇ ਤਾਂ ਉਹ ਲੋਕ ਪਹਿਲਾਂ ਤੁਹਾਡੇ ਹੀ ਗਲ ਪੈਣਗੇ ਉੱਠ ਕੇ ਵੀ ਤੁਸੀਂ ਸਾਡੇ ਨਾਲ ਮਾੜਾ ਕਰ ਰਹੇ ਹੋ। ਅਤੇ ਇਹ ਹਰ ਇੱਕ ਉਸ ਬੰਦੇ ਨੂੰ ਝੱਲਣਾ ਪੈਣਾ, ਇਹੋ ਜਿਹੇ ਠੱਪੇ, ਇਹੋ ਜਿਹੇ ਮੈਡਲ, ਇਹੋ ਜਿਹੇ ਟੈਗ, ਜਿਹੜਾ ਬੰਦਾ ਵੀ ਸੱਚ ਬੋਲੂਗਾ। ਅੰਮ੍ਰਿਤਪਾਲ ਸਿੰਘ ਦਾ ਕਦੋਂ ਜਿਹੜਾ ਕਿ ਸੰਬੰਧ ਹੁੰਦਾ ਦੀਪ ਦੇ ਨਾਲ, ਕਦੋਂ ਵਾਰਤਾਲਾਪ ਹੋਣੀ ਸ਼ੁਰੂ ਹੁੰਦੀ ਆ? ਇਹ ਉਹਨਾਂ ਦੇ ਜੇਲ੍ਹ 'ਤੇ ਆਉਣ ਤੋਂ ਬਾਅਦ 'ਚ ਵਾਰਤਾਲਾਪ ਹੋਣੀ ਸ਼ੁਰੂ ਹੁੰਦੀ ਹੈ। ਪਹਿਲੇ ਦਿਨ ਜਦੋਂ ਜੇਲ੍ਹ 'ਚੋਂ ਬਾਹਰ ਆਏ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ, ਉਸ ਤੋਂ ਬਾਅਦ ਸਾਡੀ ਲਗਾਤਾਰ ਗੱਲਬਾਤ ਸ਼ੁਰੂ ਹੋਈ, ਅਤੇ ਉਸ ਤੋਂ ਬਾਅਦ ਜਥੇਬੰਦੀ ਦੀ ਸਥਾਪਨਾ ਵੇਲੇ 'ਤੇ ਜਾਂ ਉਹਦੀ ਕੀ ਪਾਲਿਸੀ ਉਹਦੇ ਵਿੱਚ ਸਾਰੀ ਗੱਲਬਾਤ ਹੁੰਦੀ ਰਹੀ। ਵਾਰਸ ਪੰਜਾਬ ਦੀ ਜਥੇਬੰਦੀ ਹੋਂਦ ਦੇ ਵਿੱਚ ਆਉਂਦੀ ਆ। ਵਾਰਸ ਪੰਜਾਬ ਦੀ ਜਥੇਬੰਦੀ ਤੋਂ ਬਾਅਦ ਦੀਪ ਬਾਈ ਜਾ ਕੇ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕਰਦੇ ਨੇ ਵੋਟਾਂ ਦੇ ਵਿੱਚ। ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਆ, ਜਿਹੜਾ ਕਿ ਕੌਮ ਦੇ ਵੱਲੋਂ ਉਹਨਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਜਾਂ ਕੌਮੀ ਯੋਧੇ ਦਾ ਐਲਾਨ ਕੀਤਾ ਗਿਆ। ਪਰ ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਲੋਕ ਹੀ ਇੱਕ ਸੂਰਮੇ ਦੇ ਜਾਣ ਤੋਂ ਬਾਅਦ ਆਪਸ ਵਿੱਚ 2 ਧਿਰਾਂ ਦੇ ਵਿੱਚ ਵੰਡੇ ਜਾਂਦੇ ਨੇ। ਨਹੀਂ, ਦੇਖੋ ਧਿਰਬਾਜੀ ਹਮੇਸ਼ਾ ਹੁੰਦੀ ਰਹੀ ਹੈ। ਇਹ ਮੇਰੇ ਖਿਆਲ ਦੇ ਨਾਲ ਸਾਨੂੰ ਜਿਹੜਾ ਵਾ ਗੁਰੂ ਕਾਲ ਤੋਂ ਵੇਖ ਲਓ ਵੀ ਗੁਰੂ ਗੱਦੀ ਪਿੱਛੇ ਕਿੰਨੀ ਧਿਰਬਾਜੀ ਬਣੀ ਹੈ, ਪਰ ਸੱਚਾਈ ਇਹ ਹੈ ਵੀ ਜਿਹੜਾ ਸੱਚਾ ਹੋਊਗਾ ਵਕਤ ਨੇ ਉਹਦੇ ਨਾਲ ਨਿਆਂ ਕਰਨਾ ਹੈ, ਸੰਗਤ ਨੇ ਵੀ ਨਿਆਂ ਕਰਨਾ ਹੈ। ਅੱਜ ਕੋਈ ਸੱਚਾ ਕਹੀ ਜਾਵੇ, ਆਪਣੇ ਮੈਂ ਮੂੰਹ ਕਹਿਦਾ ਮੈਂ ਸੱਚਾ ਹਾਂ, ਜਾਂ ਕੋਈ ਧਿਰ ਕਹੀ ਜਾਵੇ, ਅੱਜ ਕੋਈ ਮਾਇਨੇ ਨਹੀਂ ਰੱਖਦੀ ਇਹ ਗੱਲ। ਇਹ ਵਕਤ ਨੇ ਤੈਅ ਕਰਨਾ ਵੀ ਕੌਣ ਸੱਚਾ ਕੌਣ ਝੂਠਾ ਹੈ। ਸੋ ਇਸ ਗੱਲ ਦੀ ਬਹੁਤੀ ਫਿਕਰ ਨਹੀਂ ਕਰਨੀ ਚਾਹੀਦੀ। ਹਾਂ, ਇਹ ਜ਼ਰੂਰ ਆ ਵੀ ਇਹ ਜਿਹੜੀ ਆਪਸੀ ਖਹਿਬਾਜੀ ਹੈ ਇਹ ਇਸ ਹੱਦ ਤੱਕ ਨਹੀਂ ਵਧਣੀ ਚਾਹੀਦੀ ਵੀ ਇੱਕ ਦੂਜੇ ਦੇ ਖਿਲਾਫ ਅਸੀਂ ਦੂਸ਼ਣਬਾਜ਼ੀ ਅਤੇ ਝੂਠ ਪ੍ਰਚਾਰ ਕਰਨ ਲੱਗ ਪਈਏ। ਜੇ ਅਸੀਂ ਗੱਲ ਕਰਦੇ ਹਾਂ ਤਾਂ ਕੌਮ ਨੇ ਤੁਹਾਨੂੰ ਇੱਕ ਨੌਜਵਾਨ ਦੇ ਰੂਪ ਦੇ ਵਿੱਚ ਦੇਖਿਆ। ਦੀਪ ਤੋਂ ਬਾਅਦ ਤੁਹਾਨੂੰ ਦੇਖ ਰਹੀ ਆ ਕੌਮ ਵੀ ਅੰਮ੍ਰਿਤਪਾਲ ਕੁਛ ਕਰੂਗਾ। ਅੰਮ੍ਰਿਤਪਾਲ ਕਿੰਨਾ ਕੁ ਟਾਈਮ ਪੰਜਾਬ ਦੇ ਵਿੱਚ ਰੁਕੇਗਾ? ਨਹੀਂ, ਅਜੇ ਫਿਲਹਾਲ ਮੈਂ ਇੱਥੇ ਹੀ ਹਾਂ, ਕੋਈ ਜਾਣ ਦੀ ਵਾਪਸੀ ਦੀ ਤਿਆਰੀ ਨਹੀਂ। ਕੌਮ ਦੇ ਲਈ ਕੋਈ ਸੁਨੇਹਾ ਹੈ? ਕੌਮ ਦੇ ਲਈ ਇਹੋ ਸੁਨੇਹਾ ਹੈ ਵੀ ਸਾਨੂੰ ਹੁਣ ਲਾਮਬੰਦ ਹੋ ਕੇ ਇਕੱਠੇ ਹੋ ਕੇ ਨੌਜਵਾਨਾਂ ਨੂੰ ਜਿਹੜੇ ਵਿਕਾਰ ਨੇ, ਨਸ਼ੇ ਨੇ ਜਾਂ ਕਿਸੇ ਵੀ ਕਿਸਮ ਦੀ ਦੁਨਿਆਵੀ ਸ਼ੋਸ਼ੇਬਾਜ਼ੀ ਉਹ 'ਚੋਂ ਨਿਕਲ ਕੇ ਕੌਮ ਦੇ ਹੱਕਾਂ ਲਈ ਲੜਨਾ ਚਾਹੀਦਾ। ਅਤੇ ਉਹੀ ਸਾਡਾ ਸੁਨੇਹਾ ਕੌਮ ਨੂੰ ਹੈ ਵੀ ਹੁਣ ਬਹੁਤਾ ਸਮਾਂ ਨਹੀਂ, ਪਾਣੀ ਸਿਰੋਂ ਲੰਘ ਚੁੱਕਾ ਹੈ, ਅਤੇ ਸਾਨੂੰ ਜਿਹੜੀ ਪਿਛਲੀਆਂ ਪੀੜ੍ਹੀਆਂ ਨੇ ਵੀ ਸੰਘਰਸ਼ ਕੀਤਾ ਅਤੇ ਸਾਨੂੰ ਇਸ ਪੀੜ੍ਹੀ ਨੂੰ ਵੀ ਸੰਘਰਸ਼ ਕਰਨ ਦੀ ਲੋੜ ਹੈ। ਪਿਛਲੀਆਂ ਪੀੜ੍ਹੀਆਂ ਨੇ ਸੰਘਰਸ਼ ਦੀ ਗੱਲ ਕਰੀਏ, ਤੁਸੀਂ ਨਸ਼ਿਆਂ ਦੀ ਗੱਲ ਕਰ ਰਹੇ ਹੋ। ਪੰਜਾਬ ਦੇ ਵਿੱਚ ਖਾਸ ਕਰਕੇ ਇਸ ਏਰੀਏ ਦੀ ਜੇ ਗੱਲ ਕਰਦੇ ਹਾਂ, ਜਿਸ ਏਰੀਏ ਦੇ ਵਿੱਚ ਆਪਾਂ ਬੈਠੇ ਹਾਂ, ਇਸ ਏਰੀਏ ਦੇ ਵਿੱਚ ਤਾਂ ਬੜਾ ਘਰ ਕਰ ਗਿਆ ਨਸ਼ਾ। ਘਰ ਘਰ ਪਹੁੰਚਾਉਣ ਦੀ ਗੱਲਾਂ ਹੋ ਰਹੀਆਂ ਨੇ ਕਿ ਘਰ ਘਰ ਨਸ਼ਾ ਬੈਠਾ ਗਾ, ਇਹ ਹਰੇਕ ਘਰ ਦੇ ਵਿੱਚ ਸਮਗਲਰ ਬੈਠਾ। ਅਜਿਹੀਆਂ ਗੱਲਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਨੇ। ਨਹੀਂ, ਕੋਈ ਨਹੀਂ, ਇਹ ਦੇਖੋ ਇਹ ਹੁੰਦਾ ਹੈ ਜੈਨੋਸਾਈਡਲ ਪਾਲਿਸੀ ਦਾ ਹਿੱਸਾ ਹੈ। ਸਰਕਾਰਾਂ ਨੇ ਇੱਥੇ ਨਸ਼ਾ ਜਾਣਬੁੱਝ ਕੇ ਪ੍ਰਮੋਟ ਕੀਤਾ। ਪਹਿਲਾਂ ਇੱਥੋਂ ਦੇ ਨੌਜਵਾਨਾਂ ਨੂੰ ਕੋਹ ਮਾਰਿਆ, ਜਿਹੜੇ ਕੁਛ ਬਚ ਗਏ ਨੇ ਉਹਨਾਂ ਨੂੰ ਨਸ਼ੇ 'ਤੇ ਲਾਤਾ। ਇਹ ਹਰ ਥਾਂ 'ਤੇ ਜਿੱਥੇ ਜਿੱਥੇ ਕੌਮਾਂ ਦੀ ਨਸਲਕੁਸ਼ੀ ਹੋਈ ਉੱਥੇ ਉੱਥੇ ਵਰਤਾਰਾ ਵਾਪਰਿਆ ਪਿੱਛੋਂ। ਸੋ ਕੋਈ ਗੱਲ ਨਹੀਂ, ਮਹਾਰਾਜ ਕਿਰਪਾ ਕਰਨਗੇ, ਇਹ ਸਾਰੇ ਨੌਜਵਾਨ ਨਸ਼ਾ ਛੱਡ ਕੇ
ਤੇ ਗੁਰੂ ਕੇ ਸਿੰਘ ਬਣਨਗੇ ਤੇ ਸੰਘਰਸ਼ ਕਰਨਗੇ। ਸੰਘਰਸ਼ਾਂ ਦੀ ਗੱਲ ਹਮੇਸ਼ਾ ਜੇ ਆਪਾਂ ਗੱਲ ਕਰਦੇ ਹਾਂ ਸੰਘਰਸ਼ਾਂ ਦੇ ਵਿੱਚ, ਜਿਵੇਂ ਪਹਿਲਾਂ ਵੀ ਗੱਲ ਕਰੀ ਹੈ ਕਿ ਕੌਮ ਨੂੰ ਘਾਟਾ ਪੈਂਦਾ ਜਾਂ ਉਹਨਾਂ ਧਿਰਾਂ ਨੂੰ ਘਾਟਾ ਪੈਂਦਾ ਜਿਹੜੇ ਨੌਜਵਾਨ ਮੂਹਰੇ ਆਗੂ ਬਣ ਕੇ ਚੱਲਦੇ ਨੇ, ਉਹ ਕੌਮ ਦੇ ਪੱਲੇ ਨਹੀਂ ਰਹਿੰਦੇ। ਬੇਸ਼ੱਕ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਗੱਲ ਕਰੀਏ ਜਾਂ ਫਿਰ ਆਪਾਂ ਉਸ ਤੋਂ ਪਹਿਲਾਂ ਭਾਈ ਤਾਰਾ ਸਿੰਘ ਬਾਂਹ ਵਰਗਿਆਂ ਦੀ ਗੱਲ ਕਰੀਏ। ਇਹ ਦੇਖੋ ਜਿਹੜਾ ਸੰਘਰਸ਼ ਹੈ ਉਹਦੇ 'ਚ ਤੁਸੀਂ ਨਫਾ ਨੁਕਸਾਨ ਤੇ ਤੁਹਾਨੂੰ ਚੱਲਣਾ ਪੈਣਾ ਹੈ। ਅਤੇ ਜਿਹੜਾ ਕੋਈ ਆਗੂ ਬਣਦਾ, ਜਿਹੜਾ ਅੱਗੇ ਲੱਗਦਾ, ਅਗਵਾਈ ਕਰਦਾ ਹੈ, ਜੇ ਸੱਚੀ ਅਗਵਾਈ ਕਰੂਗਾ ਤਾਂ ਉਹਨੂੰ ਹੋ ਸਕਦਾ ਵੀ ਉਹਦੀ ਜਾਨ ਵੀ ਜਾਂਦੀ ਰਹੇ। ਸੋ ਇਹ ਆ ਵੀ ਉਹਨਾਂ ਦੇ ਜੀਣਾ ਜਾਂ ਉਹਨਾਂ ਦਾ ਮਰਨਾ ਇਹ ਸੰਘਰਸ਼ ਦੇ ਵਿੱਚ ਹੀ ਹੈ। ਸਾਨੂੰ ਇਸ ਗੱਲ ਨੂੰ ਢਹਿੰਦੀ ਕਲਾ 'ਚ ਨਹੀਂ ਲੈਣਾ ਚਾਹੀਦਾ, ਸਗੋਂ ਚੜ੍ਹਦੀ ਕਲਾ 'ਚ ਲੈਣਾ ਚਾਹੀਦਾ। ਜੇ ਅੱਜ ਸੰਤ ਨਾ ਸ਼ਹੀਦ ਹੁੰਦੇ ਤਾਂ ਕੋਈ ਵੀ ਸਾਡੇ ਵਰਗਾ ਨੌਜਵਾਨ ਜਿਹੜਾ ਉਹ ਇਸ ਰਾਹ 'ਤੇ ਨਾ ਤੁਰ ਰਿਹਾ ਹੁੰਦਾ। ਹੋ ਸਕਦਾ ਵੀ ਜਿਸ ਪੱਧਰ 'ਤੇ ਅੱਜ ਸਿੱਖੀ ਦੀ ਚੜ੍ਹਦੀ ਕਲਾ ਹੈ ਉਹੋ ਜਿਹੀ ਬਿਲਕੁਲ ਨਾ ਹੁੰਦੀ। ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ, ਸੰਤਾਂ ਦੀ ਗੱਲ ਕਰੀਏ, ਸੰਤਾਂ ਦਾ ਇੱਕ ਸਾਈਡ 'ਤੇ ਰਹਿ ਜਾਣਾ ਤਾਂ ਉਸ ਤੋਂ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਆ ਜਾਣਾ, ਅਜਿਹੀਆਂ ਦੋ ਗੱਲਾਂ। ਉਸ ਵਕਤ ਵੀ ਦੋ ਸੰਤ ਸੀਗੇ। ਦੇਖੋ ਦੋ ਸੰਤ ਸੀ, ਪਰ ਜਿਹੜਾ ਸੰਤ ਸੱਚਾ ਹੈ ਉਹਨੂੰ ਇਤਿਹਾਸ ਨੇ ਉਹਦੇ ਨਾਲ ਨਿਆਂ ਕੀਤਾ, ਜਿਹੜਾ ਸੰਤ ਝੂਠਾ ਹੈ ਉਹਨੂੰ ਕੌਮ ਨੇ ਸੋਧਿਆ ਵੀ ਹੈ ਫਿਰ। ਸੋ ਇਸ ਕਰਕੇ ਜਿਹੜਾ ਸੰਤ ਕੋਈ ਨਾਂ ਨਾਲ ਖਾਣ ਨਾਲ ਲੈਣ ਨਾਲ ਸੰਤ ਨਹੀਂ ਬਣ ਜਾਂਦਾ। ਇਹ ਜਿਹੜਾ ਸੰਤ ਕੋਈ ਰੱਬ ਦੀ ਰਜ਼ਾ 'ਚ ਰਹਿ ਕੇ ਅਕਾਲ ਪੁਰਖ ਦੇ ਪਾਣੇ 'ਚ ਕੌਮ ਲਈ ਸੰਘਰਸ਼ ਕਰਦਾ ਸ਼ਹੀਦ ਹੋਇਆ, ਉਹਨੂੰ ਹੀ ਕੌਮ ਨੇ ਸੰਤ ਆਖਿਆ, ਦੂਜੇ ਨੂੰ ਕਿਸੇ ਨੇ ਸੰਤ ਨਹੀਂ ਕਿਹਾ। ਕੌਮ ਦਾ ਨੁਕਸਾਨ ਆਖਰ ਕਿਉਂ ਹੁੰਦਾ ਗਾ? ਗੱਲ ਤਾਂ ਇਹ ਇੱਥੇ ਹੁੰਦੀ ਹੈਗੀ, ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਹੁੰਦੇ ਨੇ, ਪੰਜਾਬ ਪੱਖੀ ਕਹਿੰਦੇ ਨੇ ਆਪਣੇ ਆਪ ਨੂੰ, ਪੰਜਾਬ ਦੇ ਪੁੱਤ ਕਹਿੰਦੇ ਨੇ, ਆਖਰ ਫਿਰ ਉਹੀ ਪੰਜਾਬ ਦੇ ਬੈਰੀ ਕਿਉਂ ਬਣ ਜਾਂਦੇ ਨੇ? ਨਹੀਂ, ਇਹ ਗੁਲਾਮੀ ਹੈ ਜੀ। ਦੇਖੋ ਗੁਲਾਮੀ ਦੇ ਵਿੱਚ ਜਿਹੜਾ ਨਾ ਉਹ ਘੁਆੜੇ ਦੇ ਦਸਤੇ ਲੋਕ ਬਣ ਜਾਂਦੇ ਹੁੰਦੇ ਆ। ਸੋ ਇਹ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਜਿਹੜਾ ਦਸਤਾ ਹੁੰਦਾ ਅਖੀਰ ਉਹ ਵੀ ਚੁੱਲ੍ਹੇ 'ਚ ਜਾਂਦਾ ਹੈ ਜਦੋਂ ਉਹਦੀ ਵਰਤੋਂ ਦੀ ਨਹੀਂ ਰਹਿੰਦੀ, ਲੋੜ ਨਹੀਂ ਰਹਿੰਦੀ। ਸਾਨੂੰ ਇਹ ਸਮਝ ਲੈਣਾ ਚਾਹੀਦਾ ਜਿਹੜੇ ਲੋਕ ਆਪਣੀ ਕੌਮ ਦੇ ਵੈਰੀ ਬਣਦੇ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਜਿਹੜੀ ਦਿੱਲੀ ਆ ਉਹ ਕਿਸੇ ਦੀ ਮਿੱਤ ਨਹੀਂ, ਨਾ ਉਹਨਾਂ ਦੀ ਮਿੱਤ। ਪਹਿਲਾਂ ਉਹਨਾਂ ਨੂੰ ਵਰਤ ਕੇ ਕੌਮ ਦੇ ਜਿਹੜੇ ਸੱਚੇ ਸੁੱਚੇ ਨੌਜਵਾਨ ਨੇ ਉਹਨਾਂ ਨੂੰ ਖਤਮ ਕਰੂਗੀ ਅਤੇ ਫਿਰ ਉਹਨਾਂ ਦੀ ਵੀ ਵਾਰੀ ਪਿੱਛੋਂ ਆਊਗੀ। ਸੋ ਇਹ ਇਸ ਕਰਕੇ ਇਸ ਗੱਲ ਤੋਂ ਅਗਾਂਹ ਰਹਿਣਾ ਚਾਹੀਦਾ। ਬਿਲਕੁਲ। ਤਾਂ ਜਿਹੜੀ ਗੱਲਬਾਤ ਆ ਉਹ ਜਾਰੀ ਆ, ਤਾਂ ਅਸੀਂ ਗੱਲਬਾਤ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਕਰ ਰਹੇ ਹਾਂ। ਹੁਣ ਤੱਕ ਦੀ ਜਿਹੜੀ ਗੱਲ ਕਰੀ ਆ ਉਹ ਗੱਲ ਸਿਰਫ ਤੇ ਸਿਰਫ ਕੌਮ ਦੇ ਨਾਲ ਸੰਬੰਧਿਤ ਸੀ, ਜਾਂ ਜਿਹੜਾ ਪੰਜਾਬ ਨੇ ਸੰਤਾਪ ਹੋ ਗਿਆ 1947 ਤੋਂ ਬਾਅਦ 1966 ਆਉਂਦੀ ਆ, ਪੰਜਾਬੀ ਸੂਬਾ ਜਿੰਦਾਬਾਦ ਦਾ ਸੰਘਰਸ਼ ਚੱਲਦਾ, ਪੰਜਾਬੀ ਸੂਬਾ ਜਿੰਦਾਬਾਦ ਦੇ ਕਹਿਣ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਨੇ, ਅਜਿਹਾ ਕੁਛ ਹੁੰਦਾ। ਉਸ ਦਾ ਸੰਤਾਪ ਕਿਵੇਂ ਪੂਰਾ ਹੋਊਗਾ? ਜਿਹੜਾ ਉਸ ਦਾ ਘਾਟਾ ਪਿਆ ਉਹ ਕਿਵੇਂ ਪੂਰਾ ਹੋ ਸਕਦਾ? ਜਿਵੇਂ ਅੱਜ ਖਾਲਿਸਤਾਨ ਦਾ ਨਾਅਰਾ ਲਾਉਣ 'ਤੇ ਲੋਕਾਂ ਨੂੰ ਸਜ਼ਾ ਹੋ ਜਾਂਦੀ ਹੈ, ਉੱਦਾਂ ਹੀ ਕਿਸੇ ਸਮੇਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ 'ਤੇ ਸਜ਼ਾ ਹੁੰਦੀ ਸੀ। ਪੰਜਾਬੀ ਸੂਬੇ ਨੂੰ ਜਿਹੜਾ ਸਰਕਾਰੀ ਪਾਲਿਸੀ ਦਾ ਹਿੱਸਾ ਬਣਾ ਲਿਆ ਅਤੇ ਅੱਜ ਕੱਲ੍ਹ ਉਹ ਕਹਿੰਦੇ ਨੇ ਵੀ ਜਿਹੜੇ ਖਾਲਿਸਤਾਨ ਨੂੰ ਮੰਗਦੇ ਨੇ ਉਹ ਪੰਜਾਬ ਨੂੰ ਤਬਾਹ ਕਰ ਦੇਣਗੇ। ਹਾਲਾਂਕਿ ਉਹ ਲੋਕ ਨੇ ਜਿਹੜੇ ਪੰਜਾਬੀ ਸੂਬੇ ਦੀ ਹੋਣ ਦੇ ਖਿਲਾਫ ਸੀ। ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਾਸਟਰ ਤਾਰਾ ਸਿੰਘ ਵਰਗੇ, ਫਤਿਹ ਸਿੰਘ ਵਰਗੇ ਅਜਿਹੇ ਜਿਹੜੇ ਕਿ ਆਗੂ ਪੰਜਾਬ ਦੇ ਬਣ ਕੇ ਨਿਕਲੇ, ਪਰ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਜਿਹੜਾ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਉਸ ਨੂੰ ਜੇਲ੍ਹਾਂ ਜਾਂ ਗੋਲੀਆਂ ਕਿਉਂ ਮਿਲਦੀਆਂ? ਹਿੰਦੁਸਤਾਨ ਦਾ ਰਾਜ ਹੈ ਅਤੇ ਅੱਜ ਵੀ ਸਿੱਖਾਂ ਦੇ ਨਾਲ ਉਹ ਵਤੀਰਾ ਹੋ ਰਿਹਾ। ਜਿੰਨਾ ਚਿਰ ਤੁਹਾਡਾ ਆਪਣਾ ਰਾਜ ਨਹੀਂ ਆਉਂਦਾ ਸਾਡਾ, ਉਹਨਾਂ ਚਿਰ ਇਹੋ ਹੀ ਕੰਮ ਚੱਲਦਾ ਰਹਿਣਾ। ਜਿਹੜੇ ਲੋਕ ਸੱਚ ਨੂੰ ਬੋਲਣਗੇ, ਸੱਚ ਦੀ ਆਵਾਜ਼ ਬੁਲੰਦ ਕਰਨਗੇ, ਉਹਨਾਂ ਨੂੰ ਇਹ ਸਜ਼ਾ ਮਿਲਦੀ ਰਹੇਗੀ। ਦੇ ਵਿੱਚ 13 ਅਪ੍ਰੈਲ 1978 ਦਾ ਜਿਹੜਾ ਸਾਕਾ ਵਾਪਰਦਾ, ਉਸ ਤੋਂ ਬਾਅਦ 13 ਅਪ੍ਰੈਲ 1978 ਨੂੰ ਨਿਰੰਕਾਰੀਆ ਕਾਂਡ ਹੁੰਦਾ, 13 ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਆ। ਅਤੇ ਅੱਜ ਵੀ ਕਈ ਐਸੇ ਨਿਰੰਕਾਰੀ ਧਿਰਾਂ ਪੰਜਾਬ ਦੇ ਵਿੱਚ ਨੇ ਜਿਹੜੇ ਨਿਰੰਕਾਰੀਆਂ ਵਾਂਗੂ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਜ਼ ਠੇਸ ਪਹੁੰਚਾਉਂਦੇ ਨੇ। ਗੁਰਬਾਣੀ ਦੀ ਇੰਨੀ ਵਾਰ ਬੇਅਦਬੀ ਹੋ ਚੁੱਕੀ ਹੈ ਜਿਹਦਾ ਕੋਈ ਲੇਖਾ ਜੋਖਾ ਹੀ ਨਹੀਂ ਰਿਹਾ। ਅਤੇ ਇਹ ਉਹਨਾਂ ਚਿਰ ਲੱਗੇ ਰਹਿਣਗੇ ਜਿੰਨਾ ਚਿਰ ਜਾਂ ਸਾਨੂੰ ਨਹੀਂ ਮਿਟਾ ਦਿੰਦੇ, ਅਤੇ ਸਾਡੀ ਹੈ ਗੁਰੂ ਤੋਂ ਓਟ ਆਸਰਾ ਲੈ ਕੇ ਅਤੇ ਅਸੀਂ ਇਹਨਾਂ ਦੇ ਖਿਲਾਫ ਸੰਘਰਸ਼ ਲੜਨਾ। ਵਾਰਸ ਪੰਜਾਬ ਦੀ ਜਥੇਬੰਦੀ ਹੋਂਦ ਦੇ ਵਿੱਚ ਆਉਂਦੀ ਆ। ਵਾਰਸ ਪੰਜਾਬ ਦੀ ਜਥੇਬੰਦੀ ਤੋਂ ਬਾਅਦ ਦੀਪ ਡੈਥ ਹੋ ਜਾਂਦੀ ਆ, ਜਿਹੜਾ ਕਿ ਕੌਮ ਦੇ ਵੱਲੋਂ ਉਹਨਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਜਾਂ ਕੌਮੀ ਯੋਧੇ ਦਾ ਐਲਾਨ ਕੀਤਾ ਗਿਆ। ਪਰ ਜੇ ਅਸੀਂ ਗੱਲ ਕਰਦੇ ਹਾਂ, ਪੰਜਾਬ ਦੇ ਲੋਕ ਹੀ ਇੱਕ ਸੂਰਮੇ ਦੇ ਜਾਣ ਤੋਂ ਬਾਅਦ ਆਪਸ ਵਿੱਚ ਦੋ ਧਿਰਾਂ ਦੇ ਵਿੱਚ ਵੰਡੇ ਜਾਂਦੇ ਨੇ। ਕੌਮ ਨੇ ਤੁਹਾਨੂੰ ਇੱਕ ਨੌਜਵਾਨ ਦੇ ਰੂਪ ਦੇ ਵਿੱਚ ਦੇਖਿਆ, ਦੀਪ ਤੋਂ ਬਾਅਦ ਤੁਹਾਨੂੰ ਦੇਖ ਰਹੀ ਆ ਕੌਮ ਵੀ ਅੰਮ੍ਰਿਤਪਾਲ ਕੁਛ ਕਰੂਗਾ। ਅੰਮ੍ਰਿਤਪਾਲ ਕਿੰਨਾ ਕੁ ਟਾਈਮ ਪੰਜਾਬ ਦੇ ਵਿੱਚ ਰੁਕੇਗਾ? ਕਰੀਏ ਸੰਤਾਂ ਦੀ ਗੱਲ ਕਰੀਏ, ਸੰਤਾਂ ਦਾ ਇੱਕ ਸਾਈਡ 'ਤੇ ਰਹਿ ਜਾਣਾ ਤਾਂ ਉਸ ਤੋਂ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਆ ਜਾਣਾ। ਸੰਤ ਕੋ ਨਾਂ ਨਾਲ ਖਾਣ ਨਾਲ ਲੈਣ ਨਾਲ ਸੰਤ ਨਹੀਂ ਬਣ ਜਾਂਦਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤੁਹਾਨੂੰ ਪਤਾ ਹੀ ਆ ਕਿ ਦੱਸਿਆ ਸੀ ਅਸੀਂ ਪੰਜਾਬ ਦੇ ਦੌਰੇ 'ਤੇ ਨਿਕਲੇ ਹੋਏ ਹਾਂ, ਪੰਜਾਬ ਦੇ ਉਹਨਾਂ ਸੁਹਿਰਦ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿਹੜੇ ਪੰਜਾਬ ਦਰਦੀ ਨੇ, ਪੰਜਾਬ ਪੱਖੀ ਨੇ। ਤਾਂ ਅੱਜ ਅਸੀਂ ਖੰਡੂਰ ਸਾਹਿਬ ਦੇ ਲਾਗੇ ਆਏ ਹਾਂ, ਤਾਂ ਸਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਮੌਜੂਦ ਆ
ਕਾਫੀ ਚਰਚਾ ਦੇ ਵਿੱਚ ਰਹਿਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਨੇ, ਵਾਰਸ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਨੇ, ਦੁਬਈ ਤੋਂ ਪਰਤ ਚੁੱਕੇ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ ਬਾਈ ਦੇ ਨਾਲ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਪੰਜਾਬ ਪਰਤੇ ਹੋ, ਪਹਿਲਾਂ ਤਾਂ ਇਹ ਦੱਸੋ ਵੀ ਸਫ਼ਰ ਕਿੱਦਾਂ ਰਿਹਾ ਰਸਤੇ ਦਾ? ਨਹੀਂ, ਸਫ਼ਰ ਬਿਲਕੁਲ ਚੜ੍ਹਦੀ ਕਲਾ ਜੀ, ਠੀਕ ਸੀ। ਅਤੇ ਸਫ਼ਰ ਜਹਾਜ਼ ਦੇ ਵਿੱਚ ਤਾਂ ਕੋਈ ਏਡੀ ਖਾਸ ਤੰਗੀ ਨਹੀਂ ਹੋਈ। ਇੱਥੇ ਏਅਰਪੋਰਟ 'ਤੇ ਸੀ, ਥੋੜ੍ਹਾ ਚਿਰ ਉਹਨਾਂ ਨੇ ਰੋਕਿਆ, ਬਾਕੀ ਕੋਈ ਐਸੀ ਮੁਸ਼ਕਿਲ ਨਹੀਂ ਆਈ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਲਈ ਬੜੇ ਲੋਕਾਂ ਨੇ ਜਿਹੜੇ ਕਿ ਸੰਤਾਪ ਹੋ ਗਿਆ। 1947 ਪੰਜਾਬ ਦੇ ਸਿਰ ਮੜੀ ਗਈ। 1947 ਤੋਂ ਪਹਿਲਾਂ ਦਾ ਸੰਤਾਪ ਕਿਵੇਂ ਦਾ ਦੇਖਦੇ ਹੋ ਉਸ ਦੌਰ ਨੂੰ? ਇਹ ਦੇਖੋ, ਇਹ ਬੜਾ ਅਨਫੋਰਚੂਨੇਟ ਹੈ ਵੀ ਪੰਜਾਬ ਇਹਨਾਂ ਹਾਲਾਤਾਂ 'ਚੋਂ ਲੰਘਿਆ। 1849 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕੀਤਾ ਅਤੇ ਖਾਲਸੇ ਰਾਜ ਨੂੰ ਉਹਨਾਂ ਨੇ ਖ਼ਤਮ ਕਰਕੇ ਅਤੇ ਇਹਨੂੰ ਵੀ ਹਿੰਦੁਸਤਾਨ ਦੇ ਨਾਲ ਰਲਾ ਲਿਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਸੁਨਹਿਰੀ ਦੌਰ ਜਿਹੜਾ ਆਇਆ ਨਹੀਂ। 47 ਦੀ ਵੰਡ 'ਤੇ ਇਵੇਂ ਆ ਵੀ ਜਿਵੇਂ ਜੋ ਕੁਛ 49 'ਚ ਨਹੀਂ ਤਬਾਹ ਹੋਇਆ, ਉਹ 47 'ਚ ਹੋ ਗਿਆ। ਲੋਕਾਂ ਨੂੰ ਆਪਣੇ ਘਰ-ਬਾਰ, ਗੁਰੂ ਧਾਮ ਛੱਡ ਕੇ, ਜ਼ਮੀਨਾਂ ਛੱਡ ਕੇ ਅਤੇ ਇੱਥੇ ਆਉਣਾ ਪਿਆ। ਇੱਥੇ ਆਣ ਕੇ ਫਿਰ ਉਹਨਾਂ ਦੇ ਨਾਲ ਜੋ ਕੁਛ ਵਾਪਰਿਆ ਹੈ, ਪੰਜਾਬੀ ਸੂਬੇ ਦਾ ਸੰਘਰਸ਼ ਹੋ ਜੇ ਜਾਂ ਉਸ ਤੋਂ ਬਾਅਦ 84 ਹੈ, ਇਹ ਸਾਰਾ ਕੁਝ ਹੀ ਬਹੁਤ ਅਨਫੋਰਚੂਨੇਟ ਹੈ। ਤੁਸੀਂ ਪੰਜਾਬੀ ਸੂਬੇ ਦੀ ਗੱਲ ਕਰੀ ਆ 1947 ਤੋਂ ਜੇ 1947 ਦੀ ਵੰਡ ਦੀ ਗੱਲ ਕਰਦੇ ਹਾਂ, 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ। ਬੜਾ ਕੁਛ ਕਿਹਾ ਗਿਆ ਕਿ ਦੇਸ਼ ਆਜ਼ਾਦ ਹੋਇਆ, ਬੜੇ ਭੰਗੜੇ ਪਾਏ ਗਏ। ਪਾਕਿਸਤਾਨ ਵਾਲੇ ਸਾਈਡ ਆਪਣੇ ਭੰਗੜੇ ਪਾਏ ਗਏ, ਪਰ ਹਿੰਦੁਸਤਾਨ ਵਾਲੀ ਸਾਈਡ ਆਪਣੇ ਭੰਗੜੇ ਪਾਏ ਗਏ। ਉਜਾੜਾ ਸੀ ਜਿਹੜਾ ਪੰਜਾਬ ਦਾ ਹੋਇਆ, ਉਸ ਉਜਾੜੇ ਦਾ ਕਦੇ ਘਾਟਾ ਪੂਰਾ ਹੋਊ? ਨਹੀਂ, ਦੇਖੋ, ਘਾਟਾ ਤਾਂ ਬਿਨਾਂ ਖਾਲਸੇ ਰਾਜ ਦੀ ਸਥਾਪਨਾ ਤੋਂ ਪੂਰਾ ਨਹੀਂ ਹੋ ਸਕਦਾ। ਜਿਹੜੇ ਕੁਛ ਇਤਿਹਾਸ ਦੇ ਵਿੱਚ ਜੈਨੋਸਾਈਡ ਹੋਏ ਨੇ, ਕੁਛ ਨਸਲਕੁਸ਼ੀਆਂ, ਕੁਛ ਉਜਾੜੇ ਹੋਏ ਨੇ, ਉਹਨਾਂ ਦੇ ਘਾਟੇ ਕਦੇ ਵੀ ਪੂਰੇ ਨਹੀਂ ਜਾ ਸਕਦੇ। ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਭਵਿੱਖ ਦੇ ਵਿੱਚ ਜਿਹੜਾ ਇਹੋ ਜਿਹੇ ਘਾਟਿਆਂ ਤੋਂ ਬਚਿਆ ਜਾ ਸਕੇ। ਅਤੇ ਪੰਜਾਬ ਜਿਹੜੇ ਸਿੱਖਾਂ ਦੇ ਇਲਾਕੇ ਨੇ, ਗੁਰੂ ਧਾਮ ਨੇ, ਜੇ ਆਪਾਂ ਅਰਦਾਸ 'ਚ ਆਪਾਂ ਕਹਿੰਦੇ ਹਾਂ ਕਿ ਖਾਲਸੇ ਨੂੰ ਉਹ ਸੇਵਾ ਦੁਬਾਰਾ ਮਿਲੇ, ਖੁੱਲ੍ਹੇ ਦਰਸ਼ਨ ਦੀਦਾਰ ਹੋਣ, ਕਿਸੇ ਵਿਜਿਆਂ ਦੀ, ਕਿਸੇ ਬਾਰਡਰਾਂ ਦੀ ਜਿਹੜੀ ਆ ਉਹ ਬੰਦਿਸ਼ ਨਾ ਹੋਵੇ, ਕੋਈ ਬੰਦਿਸ਼ ਨਾ ਹੋਵੇ। ਪਰ 1966 ਦੇ ਵਿੱਚ ਜਿਹੜਾ ਪੰਜਾਬ ਨੇ ਸੰਤਾਪ ਹੋ ਗਿਆ, 1947 ਤੋਂ ਬਾਅਦ 1966 ਆਉਂਦੀ ਆ। ਪੰਜਾਬੀ ਸੂਬਾ ਜਿੰਦਾਬਾਦ ਦਾ ਸੰਘਰਸ਼ ਚੱਲਦਾ। ਪੰਜਾਬੀ ਸੂਬਾ ਜਿੰਦਾਬਾਦ ਦੇ ਕਹਿਣ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ। ਅਜਿਹਾ ਕੁਛ ਹੁੰਦਾ, ਉਸ ਦਾ ਸੰਤਾਪ ਕਿਵੇਂ ਪੂਰਾ ਹੋਊਗਾ? ਜਿਹੜਾ ਉਸ ਦਾ ਘਾਟਾ ਪਿਆ, ਉਹ ਕਿਵੇਂ ਪੂਰਾ ਹੋ ਸਕਦਾ? ਨਹੀਂ, ਦੇਖੋ, ਇਹ ਕਿਸੇ ਵੀ ਜਦੋਂ ਕੋਈ ਸਥਾਪਤੀ ਤੋਂ ਪਹਿਲਾਂ ਸੰਘਰਸ਼ ਹੁੰਦਾ, ਸੰਘਰਸ਼ ਦੇ ਵਿੱਚ ਇੱਦਾਂ ਹੁੰਦਾ ਹੈ। ਜਿਵੇਂ ਅੱਜ ਖਾਲਿਸਤਾਨ ਦਾ ਨਾਅਰਾ ਲਾਉਣ 'ਤੇ ਲੋਕਾਂ ਨੂੰ ਸਜ਼ਾ ਹੋ ਜਾਂਦੀ ਹੈ, ਉੱਦਾਂ ਹੀ ਕਿਸੇ ਸਮੇਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ 'ਤੇ ਸਜ਼ਾ ਹੁੰਦੀ ਸੀ। ਜਦੋਂ ਸੂਬਾ ਹੋਂਦ 'ਚ ਆਇਆ, ਚਾਹੇ ਉਹ ਟੁੱਟਿਆ ਭੱਜਿਆ ਸੀ, ਪਰ ਉਹ ਤੋਂ ਬਾਅਦ 'ਚ ਉਹਨਾਂ ਨੇ ਪੰਜਾਬੀ ਸੂਬੇ ਨੂੰ ਜਿਹੜਾ ਸਰਕਾਰੀ ਪਾਲਿਸੀ ਦਾ ਹਿੱਸਾ ਬਣਾ ਲਿਆ। ਅਤੇ ਅੱਜ ਕੱਲ੍ਹ ਉਹ ਕਹਿੰਦੇ ਨੇ ਵੀ ਜਿਹੜੇ ਖਾਲਿਸਤਾਨ ਨੂੰ ਮੰਗਦੇ ਨੇ ਉਹ ਪੰਜਾਬ ਨੂੰ ਤਬਾਹ ਕਰ ਦੇਣਗੇ। ਹਾਲਾਂਕਿ ਉਹ ਲੋਕ ਨੇ ਜਿਹੜੇ ਪੰਜਾਬੀ ਸੂਬੇ ਦੀ ਹੋਂਦ ਦੇ ਖਿਲਾਫ ਸੀ ਉਸ ਮੌਕੇ ਦੇ ਉੱਤੇ। ਅੱਜ ਜਿਹੜੇ ਲੋਕ ਪੰਜਾਬ ਦੀ ਸ਼ਾਂਤੀ ਦੀ ਦੁਹਾਈ ਦੇ ਰਹੇ ਨੇ, ਪੰਜਾਬ ਦੀ ਸ਼ਾਂਤੀ ਦੀ ਦੁਹਾਈ ਦੇਣ ਵਾਲੇ ਲੋਕ ਪੰਜਾਬੀ ਸੂਬੇ ਦੇ ਖਿਲਾਫ ਸੀ। ਪਰ ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਆਪਣੀ ਗਦਾਰ ਹੋ ਜਾਂਦੇ ਨੇ, ਆਪਣੇ ਹੀ ਪਿੱਠ 'ਚ ਛੁਰਾ ਮਾਰਦੇ ਨੇ। ਉਹਨਾਂ ਲਈ ਕੀ ਆ ਫਿਰ? ਨਹੀਂ, ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਵੀ ਜਦੋਂ ਪੰਜਾਬ ਦੇ ਵਿੱਚ ਤੁਸੀਂ ਸਦੀਆਂ ਤੋਂ ਰਹਿ ਰਹੇ ਜੋ, ਤੁਹਾਡੇ ਪੁਰਖ ਇੱਥੇ ਰਹੇ ਨੇ, ਤੁਸੀਂ ਪੰਜਾਬ ਦਾ ਖਾਧਾ ਹੈ, ਪੰਜਾਬ ਦਾ ਪਾਣੀ ਪੀਤਾ, ਪੰਜਾਬ ਦੀ ਬੋਲੀ ਬੋਲਦੇ ਜੋ, ਅਤੇ ਫਿਰ ਪੰਜਾਬ ਦੇ ਜਦੋਂ ਹੱਕਾਂ ਦੀ ਗੱਲ ਆਉਂਦੀ, ਉਹ ਪੰਜਾਬ ਦੀ ਪਿੱਠ 'ਚ ਛੁਰਾ ਮਾਰਨਾ ਜਾਂ ਉਹਨਾਂ ਲੋਕਾਂ ਦੀ ਪਿੱਠ 'ਚ ਛੁਰਾ ਮਾਰਨਾ ਜਿਹੜੇ ਪੰਜਾਬ ਦਾ ਸੰਘਰਸ਼ ਕਰ ਰਹੇ ਨੇ, ਇਹ ਬੜੀ ਮੰਦਭਾਗੀ ਗੱਲ ਹੈ। ਕਿਸੇ ਵੀ ਕੌਮ ਵਾਸਤੇ ਇਹ ਚੰਗਾ ਨਹੀਂ ਵੀ ਆਪਣੀ ਮਿੱਟੀ ਦੇ ਨਾਲ ਇੱਦਾਂ ਧਰੋ ਕਮਾਵੇ। ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਾਸਟਰ ਤਾਰਾ ਸਿੰਘ ਵਰਗੇ, ਫਤਿਹ ਸਿੰਘ ਵਰਗੇ ਅਜਿਹੇ ਜਿਹੜੇ ਕਿ ਆਗੂ ਪੰਜਾਬ ਦੇ ਬਣ ਕੇ ਨਿਕਲੇ। ਪਰ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਜਿਹੜਾ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ, ਉਸ ਨੂੰ ਜੇਲ੍ਹਾਂ ਜਾਂ ਗੋਲੀਆਂ ਕਿਉਂ ਮਿਲਦੀਆਂ ਨੇ? ਇਹ ਸੁਭਾਵਿਕ ਹੈ ਜੀ। ਦੇਖੋ, ਜਦੋਂ ਤੁਸੀਂ ਮੁਗਲਾਂ ਦੇ ਕਾਲ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਸੀ, ਅਤੇ ਜਿਹੜਾ ਅੰਗਰੇਜ਼ਾਂ ਦਾ ਕਾਲ ਸੀ ਉਹਦੇ ਵਿੱਚ ਵੀ ਸਿੱਖਾਂ ਨੂੰ ਫਾਂਸੀਆਂ ਲੱਗੀਆਂ, ਅਤੇ ਅੱਜ ਹਿੰਦੂਆਂ ਦਾ ਰਾਜ ਹੈ, ਹਿੰਦੁਸਤਾਨ ਦਾ ਰਾਜ ਹੈ, ਅਤੇ ਅੱਜ ਵੀ ਸਿੱਖਾਂ ਦੇ ਨਾਲ ਉਹ ਵਤੀਰਾ ਹੋ ਰਿਹਾ। ਜਿੰਨਾ ਚਿਰ ਤੁਹਾਡਾ ਆਪਣਾ ਰਾਜ ਨਹੀਂ ਆਉਂਦਾ ਸਾਡਾ, ਉਹਨਾਂ ਚਿਰ ਇਹੋ ਹੀ ਕੰਮ ਚੱਲਦਾ ਰਹਿਣਾ। ਜਿਹੜੇ ਲੋਕ ਸੱਚ ਨੂੰ ਬੋਲਣਗੇ, ਸੱਚ ਦੀ ਆਵਾਜ਼ ਬੁਲੰਦ ਕਰਨਗੇ, ਉਹਨਾਂ ਨੂੰ ਇਹ ਸਜ਼ਾ ਮਿਲਦੀ ਰਹੂ। 1975-76 ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਉਦੋਂ ਐਮਰਜੈਂਸੀ ਲੱਗਦੀ ਆ, ਐਮਰਜੈਂਸੀ ਰਹਿੰਦੀ ਆ ਇੰਦਰਾ ਗਾਂਧੀ ਦੇ ਰਾਜ ਦੇ ਵਿੱਚ। ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਪੰਜਾਬ ਦਾ ਸੰਤਾਪ ਆ ਉਹ ਸ਼ੁਰੂ ਹੋ ਜਾਂਦਾ। ਇਹ ਪੰਜਾਬ ਦੀ ਇੱਕ ਤਸਵੀਰ ਹੈ ਵੀ ਜੇ ਐਮਰਜੈਂਸੀ ਦੇ ਖਿਲਾਫ ਪੰਜਾਬ ਦੇ ਵਿੱਚ ਵੱਡੇ ਜਲੂਸ ਸੰਤ ਕਰਤਾਰ ਸਿੰਘ ਨੇ ਵੀ ਕੱਢੇ ਉਸ ਤੋਂ ਪਹਿਲਾਂ, ਅਤੇ ਫਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਵੀ ਇੱਕ ਸੰਘਰਸ਼ ਵਿੱਢਿਆ। ਅਤੇ ਜਿਹੜਾ ਸੰਘਰਸ਼ ਪੰਜਾਬੀ ਬੋਲਦੇ ਇਲਾਕਿਆਂ ਅਤੇ ਅਨੰਦਪੁਰ ਸਾਹਿਬ ਦੇ ਮਤੇ ਦਾ ਸੀ, ਬਾਅਦ 'ਚੋਂ ਖਾਲਿਸਤਾਨ ਦੀ ਜਿਹੜੀ ਸਥਾਪਤੀ ਤੱਕ ਚੱਲਿਆ, ਉਹਦੀ ਨੀਂਹ ਰੱਖਣ ਤੱਕ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਹ ਸੰਘਰਸ਼ ਸਾਡੇ ਲਈ ਬੜਾ ਮਾਣਮੱਤਾ ਇਤਿਹਾਸ ਵੀ ਹੈ। ਸਾਨੂੰ ਉਹ ਤੋਂ ਪ੍ਰੇਰਨਾ ਵੀ ਲੈਣੀ ਚਾਹੀਦੀ ਹੈ। ਠੀਕ ਹੈ, ਉਹਦੇ 'ਚ ਕੋਈ ਦੁਨਿਆਵੀ ਨੁਕਸਾਨ ਬਹੁਤ ਹੋਏ ਨੇ, ਪਰ ਉਹਨਾਂ ਦੁਨਿਆਵੀ ਨੁਕਸਾਨਾਂ ਨੂੰ ਮੁੱਖ ਨਹੀਂ ਰੱਖਣਾ ਚਾਹੀਦਾ। ਸਗੋਂ ਉਹਦੇ ਵਿੱਚ ਸਾਨੂੰ ਵੇਖਣਾ ਚਾਹੀਦਾ ਵੀ ਕੌਮ ਨੂੰ ਕਿੱਡੀ ਵੱਡੀ ਪ੍ਰੇਰਨਾ ਮਿਲੀ ਹੈ ਆਪਣੀ ਆਜ਼ਾਦ ਹਸਤੀ ਵਾਸਤੇ। 1978 ਦੇ ਵਿੱਚ 13 ਅਪ੍ਰੈਲ 1978 ਦਾ ਜਿਹੜਾ ਸਾਕਾ ਵਾਪਰਦਾ, ਉਸ ਤੋਂ ਬਾਅਦ 13 ਅਪ੍ਰੈਲ 1978 ਨੂੰ ਨਿਰੰਕਾਰੀਆ ਕਾਂਡ ਹੁੰਦਾ, 13 ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਆ। ਉਸ ਤੋਂ ਬਾਅਦ ਲਗਾਤਾਰ ਪੰਜਾਬ
ਚੜ੍ਹਦੇ ਵੱਲ ਨੂੰ ਜਾਂਦਾ, ਫਿਰ ਇੱਕਦਮ ਉਹ ਸੰਘਰਸ਼ ਜਿਹੜਾ ਲਹਿੰਦੇ ਵੱਲ ਨੂੰ ਆ ਜਾਂਦਾ? ਨਹੀਂ, ਸੰਘਰਸ਼ ਕਦੇ ਲਹਿੰਦੇ ਚੜ੍ਹਦੇ ਵੱਲ ਨੂੰ ਨਹੀਂ ਆਉਂਦਾ। ਸੰਘਰਸ਼ ਜਿਹੜੇ ਉਤਰਾਅ ਚੜ੍ਹਾਅ ਹੁੰਦੇ ਆ ਉਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਵੇਖਣਾ ਚਾਹੀਦਾ। ਜਿਹੜਾ ਨਿਰੰਕਾਰੀ ਕਾਂਡ ਹੈ ਉਹ ਕਾਂਡ ਸਰਕਾਰ ਨੇ ਸਿੱਖੀ ਦੇ ਬਰਾਬਰ ਇੱਕ ਗੁਰੂਡਮ ਚਲਾਉਣ ਦਾ ਯਤਨ ਕੀਤਾ ਸੀ, ਜਿਹੜੇ ਅੱਜ ਵੀ ਯਤਨ ਹੋ ਰਹੇ ਆ। ਅੱਜ ਬੇਸ਼ੱਕ ਨਿਰੰਕਾਰੀਆਂ ਵੱਲੋਂ ਨਹੀਂ, ਹੋਰ ਕਈ ਡੇਰੇਦਾਰ ਨੇ, ਕਈ ਸਾਧ ਨੇ ਜਿਹੜੇ ਇਹ ਕੰਮ ਕਰ ਰਹੇ ਨੇ, ਜਿਹੜੇ ਸਿੱਖ ਗੁਰੂਆਂ ਦੇ ਬਰਾਬਰ ਆਪਣੀ ਗੱਦੀ ਲਾਉਣ ਨੂੰ ਫਿਰਦੇ ਨੇ। ਅੱਜ ਵੀ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਅਤੇ ਇਹ ਹਕੂਮਤ ਕਰਦੀ ਹੈ, ਕਰਵਾਉਂਦੀ ਹੈ। ਬਾਅਦ ਜਦੋਂ ਸਿੱਖਾਂ ਨਾਲ ਟਕਰਾਅ ਹੁੰਦਾ ਤਾਂ ਫਿਰ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਵੀ ਸ਼ਾਇਦ ਇਹ ਸਿੱਖ ਟਾਕਰੇ 'ਚ ਆਉਣਾ ਚਾਹੁੰਦੇ ਨੇ। ਪਰ ਮਸਲਾ ਤਾਂ ਇਹ ਹੈ ਵੀ ਜਿਹੜੀ ਤਿਆਰੀ ਪਹਿਲਾਂ ਹਕੂਮਤ ਵੱਲੋਂ ਕੀਤੀ ਗਈ, ਅੱਜ ਹਕੂਮਤ ਚਾਹਵੇ ਤਾਂ ਰੋਕ ਸਕਦੀ ਹੈ। ਸਾਨੂੰ ਇਹ ਸਮਝਣਾ ਚਾਹੀਦਾ ਵੀ ਨਿਰੰਕਾਰੀ ਕਾਂਡ ਜਿਹੜਾ ਸੀ ਉਹਦੇ ਤੋਂ ਇਹ ਸੰਘਰਸ਼ ਦੀ ਦਿਸ਼ਾ ਬਿਲਕੁਲ ਬਦਲ ਗਈ ਅਤੇ ਅੱਜ ਵੀ ਕਈ ਐਸੇ ਨਿਰੰਕਾਰੀ ਧਿਰਾਂ ਪੰਜਾਬ ਦੇ ਵਿੱਚ ਨੇ ਜਿਹੜੇ ਨਿਰੰਕਾਰੀਆਂ ਵਾਂਗੂ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਜ਼ ਠੇਸ ਪਹੁੰਚਾਉਂਦੇ ਨੇ। ਗੁਰਬਾਣੀ ਦੀ ਇੰਨੀ ਵਾਰ ਬੇਅਦਬੀ ਹੋ ਚੁੱਕੀ ਹੈ ਜਿਹਦਾ ਕੋਈ ਲੇਖਾ ਜੋਖਾ ਹੀ ਨਹੀਂ ਰਿਹਾ। ਸੋ ਮੇਰੇ ਖਿਆਲ ਨਾਲ ਹਾਲਾਤ ਕੋਈ ਬਦਲੇ ਨਹੀਂ, ਸੰਘਰਸ਼ ਫਿਰ ਦੁਬਾਰਾ ਉਸੇ ਰੁਖ 'ਚ ਜਾਊਗਾ। ਉਸੇ ਰੁਖ 'ਚ ਜਾਊਗਾ। ਤੁਸੀਂ ਗੱਲ ਕਰੀ ਆ 1982 ਦੇ ਵਿੱਚ ਮੋਰਚਾ ਲੱਗਦਾ ਧਰਮ, ਜਦੋਂ ਮੋਰਚਾ ਹੁੰਦਾ ਫਿਰ 1984 ਵਾਪਰਦੀ ਆ, ਉਦੋਂ ਕਾਫੀ ਨੁਕਸਾਨ ਹੋਇਆ ਪੰਜਾਬ ਦਾ। 84 ਦੇ ਵਿੱਚ ਦੁਨਿਆਵੀ ਨੁਕਸਾਨ ਪੰਜਾਬ ਦਾ ਬਹੁਤ ਹੋਇਆ, ਪਰ ਚੜ੍ਹਦੀ ਕਲਾ ਵਾਲੀ ਗੱਲ ਇਹ ਹੋਈ ਹੈ ਵੀ ਹਿੰਦੁਸਤਾਨ ਦੀ ਹਕੂਮਤ ਨੂੰ ਸਿੰਘਾਂ ਨੇ ਇਹ ਜ਼ਰੂਰ ਦੱਸਿਆ ਵੀ ਅਸੀਂ ਕਿਸੇ ਤੋਂ ਝੁੱਕ ਕੇ ਜਾਂ ਕਿਸੇ ਤੋਂ ਡਰ ਕੇ ਅਤੇ ਕਿਸੇ ਦੇ ਅਧੀਨ ਅਸੀਂ ਨਹੀਂ ਰਹਿ ਸਕਦੇ। ਅਕਾਲ ਤਖਤ ਜਿਹੜਾ ਤਖਤ ਹੈ ਅਕਾਲ ਦਾ, ਉਹ ਕਿਸੇ ਦਿੱਲੀ ਦੇ ਤਖਤ ਦੇ ਅਧੀਨ ਨਹੀਂ ਰਹਿ ਸਕਦਾ। ਸੋ ਜਿਹੜਾ ਨਫੇ ਨੁਕਸਾਨ ਦੀ ਪਰਿਭਾਸ਼ਾ ਹੈ ਉਹ ਸਿੱਖੀ 'ਚ ਵੱਖਰੀ ਹੈ, ਹੋਰਨਾਂ ਕੌਮਾਂ ਲਈ ਵੱਖਰੀ ਹੋ ਸਕਦੀ ਹੈ। ਸਾਡੇ ਲਈ ਜਿਹੜਾ ਸ਼ਹਾਦਤ ਹੈ ਉਹ ਨਫਾ ਨੁਕਸਾਨ ਤੋਂ ਬਾਹਰ ਹੈ, ਉਹ ਸਿਰਫ ਨਫਾ ਹੀ ਨਫਾ ਹੈ ਉਹਦੇ 'ਚ। ਸ਼ਹਾਦਤ ਦੀ ਗੱਲ ਕਰੀਏ, ਪੰਜਾਬ ਨੇ 1984 ਤੋਂ ਲੈ ਕੇ 1995 ਤੱਕ ਦਾ 10 ਸਾਲਾਂ ਦਾ ਸੰਤਾਪ ਹੋ ਗਿਆ। ਤੁਹਾਡਾ ਏਰੀਆ ਪੈ ਜਾਂਦਾ ਅੰਮ੍ਰਿਤਸਰ, ਖੰਡੂਰ ਸਾਹਿਬ, ਇਸ ਏਰੀਏ ਦੇ ਵਿੱਚੋਂ ਤਾਂ ਮੁੰਡੇ ਘਰਾਂ 'ਚੋਂ ਚੁੱਕ ਕੇ ਮਾਰੇ ਗਏ ਨੇ ਜੀ। ਇਹ ਤਾਂ ਅੱਜ ਵੀ ਵਾਪਰ ਰਿਹਾ। ਇਹ ਦੇਖੋ ਹਕੂਮਤ ਜਿਹੜੀ ਹੈ ਉਹ ਜ਼ਾਲਮ ਹੈ, ਇਹ ਤਾਂ ਸਾਨੂੰ ਪਤਾ ਹੈ, ਕਿਉਂਕਿ ਆਪਾਂ ਨੂੰ ਕਿਸੇ ਵੇਲੇ ਭੁਲੇਖਾ ਲੱਗ ਜਾਂਦਾ ਵੀ ਇਹ ਸਾਡੇ ਲੋਕ ਨੇ, ਤੰਤਰ ਸਾਡਾ ਹੈ, ਪਰ ਅਸਲ 'ਚ ਸੱਚਾਈ ਹੈ ਵੀ ਇਹ ਸਾਨੂੰ ਆਪਣਾ ਦੁਸ਼ਮਣ ਮੰਨਦੇ ਨੇ ਅਤੇ ਸਾਡਾ ਖੁਰਾ ਕੁਝ ਮਿਟਾਉਣਾ ਚਾਹੁੰਦੇ ਨੇ। ਅਤੇ ਇਹ ਉਹਨਾਂ ਚਿਰ ਲੱਗੇ ਰਹਿਣਗੇ ਜਿੰਨਾ ਚਿਰ ਜਾਂ ਸਾਨੂੰ ਨਹੀਂ ਮਿਟਾ ਦਿੰਦੇ ਅਤੇ ਅਸੀਂ ਸਾਡੀ ਇਹ ਗੁਰੂ ਤੋਂ ਓਟ ਆਸਰਾ ਲੈ ਕੇ ਅਤੇ ਅਸੀਂ ਇਹਨਾਂ ਦੇ ਖਿਲਾਫ ਸੰਘਰਸ਼ ਲੜਨਾ, ਕਿਉਂਕਿ ਅਸੀਂ ਆਪਣੀ ਹੋਂਦ ਦੀ ਲੜਾਈ ਲੜਨੀ ਹੈ। ਜਿਵੇਂ ਬਾਈ ਨੇ ਕਿਹਾ ਸੀ ਵੀ ਹੋਂਦ ਦੀ ਲੜਾਈ ਹੈ। ਹੋਂਦ ਕੌਮਾਂ ਦੀ ਤਾਂ ਬਚਦੀ ਹੈ ਵੀ ਜੇ ਉਹ ਆਪਣੀ ਹੋਂਦ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੋ ਜਾਣ। ਹੋਂਦ ਦੀ ਗੱਲ ਕਰੀਏ, ਹੋਂਦ ਦੀ ਲੜਾਈ ਬਾਈ ਦੀਪ ਹਮੇਸ਼ਾ ਕਹਿੰਦਾ ਰਿਹਾ ਸਟੇਜਾਂ ਦੇ ਉੱਪਰ ਵੀ ਇਹ ਸਾਡੀ ਹੋਂਦ ਦੀ ਲੜਾਈ ਆ, ਅਸੀਂ ਪੰਜਾਬ ਦੇ ਲਈ ਮਰ ਮਿਟ ਜਾਣਾ, ਪੰਜਾਬ ਤੋਂ 1 ਇੰਚ ਨਹੀਂ ਬਾਹਰ ਜਾਣਾ। ਫਿਰ ਦੀਪ ਨੂੰ ਹੀ ਗਦਾਰ ਕਿਹਾ ਗਿਆ ਸਟੇਜਾਂ ਦੇ ਉੱਪਰ। ਨਹੀਂ, ਗੁਲਾਮੀ ਦਾ ਨਾ ਇਹ ਪ੍ਰਭਾਵ ਹੀ ਐਸਾ ਹੋ ਜਾਂਦਾ ਲੋਕਾਂ ਦੇ ਉੱਤੇ ਵੀ ਜਿਹੜੇ ਲੋਕਾਂ ਦੀ ਖਾਤਰ ਤੁਸੀਂ ਲੜਦੇ ਜੋ ਉਹੀ ਲੋਕ ਤੁਹਾਨੂੰ ਗਦਾਰ ਆਖਣ ਲੱਗ ਪੈਂਦੇ ਨੇ, ਕਿਉਂਕਿ ਉਹ ਬੜੀ ਗਹਿਰੀ ਨੀਂਦ 'ਚ ਸੁੱਤੇ ਨੇ। ਉਹਨਾਂ ਨੂੰ ਜਗਾਉਣ ਲੱਗੇ ਜਗਾਈਏ ਤਾਂ ਉਹਨਾਂ ਨੂੰ ਗੁੱਸਾ ਆਉਂਦਾ। ਸੋ ਇਹ ਅੱਜ ਨਹੀਂ ਹੋਇਆ, ਇਹ ਗੁਰੂ ਕਾਲ ਤੋਂ ਚੱਲਦਾ ਆ ਰਿਹਾ ਹੈ। ਕਿਉਂਕਿ ਜਿਹੜੇ ਲੋਕ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 5 ਵਿਕਾਰਾਂ 'ਚ ਗ੍ਰਸੇ ਨੇ, ਜੇ ਤੁਸੀਂ ਉਹਨਾਂ ਨੂੰ ਜਗਾਉਣ ਦਾ ਕੋਈ ਤਹਈਆ ਕਰੋਗੇ ਤਾਂ ਉਹ ਲੋਕ ਪਹਿਲਾਂ ਤੁਹਾਡੇ ਹੀ ਗਲ ਪੈਣਗੇ ਉੱਠ ਕੇ ਵੀ ਤੁਸੀਂ ਸਾਡੇ ਨਾਲ ਮਾੜਾ ਕਰ ਰਹੇ ਹੋ। ਅਤੇ ਇਹ ਹਰ ਇੱਕ ਉਸ ਬੰਦੇ ਨੂੰ ਝੱਲਣਾ ਪੈਣਾ, ਇਹੋ ਜਿਹੇ ਠੱਪੇ, ਇਹੋ ਜਿਹੇ ਮੈਡਲ, ਇਹੋ ਜਿਹੇ ਟੈਗ, ਜਿਹੜਾ ਬੰਦਾ ਵੀ ਸੱਚ ਬੋਲੂਗਾ। ਅੰਮ੍ਰਿਤਪਾਲ ਸਿੰਘ ਦਾ ਕਦੋਂ ਜਿਹੜਾ ਕਿ ਸੰਬੰਧ ਹੁੰਦਾ ਦੀਪ ਦੇ ਨਾਲ, ਕਦੋਂ ਵਾਰਤਾਲਾਪ ਹੋਣੀ ਸ਼ੁਰੂ ਹੁੰਦੀ ਹੈ? ਇਹ ਉਹਨਾਂ ਦੇ ਜੇਲ੍ਹ 'ਤੇ ਆਉਣ ਤੋਂ ਬਾਅਦ 'ਚ ਵਾਰਤਾਲਾਪ ਹੋਣੀ ਸ਼ੁਰੂ ਹੁੰਦੀ ਹੈ। ਪਹਿਲੇ ਦਿਨ ਜਦੋਂ ਜੇਲ੍ਹ 'ਚੋਂ ਬਾਹਰ ਆਏ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ, ਉਸ ਤੋਂ ਬਾਅਦ ਸਾਡੀ ਲਗਾਤਾਰ ਗੱਲਬਾਤ ਸ਼ੁਰੂ ਹੋਈ ਅਤੇ ਉਸ ਤੋਂ ਬਾਅਦ ਜਥੇਬੰਦੀ ਦੀ ਸਥਾਪਨਾ ਵੇਲੇ ਅਤੇ ਜਾਂ ਉਹਦੀ ਕੀ ਪਾਲਿਸੀ ਉਹਦੇ ਵਿੱਚ ਸਾਰੀ ਗੱਲਬਾਤ ਹੁੰਦੀ ਰਹੀ। ਵਾਰਸ ਪੰਜਾਬ ਦੀ ਜਥੇਬੰਦੀ ਹੋਂਦ ਦੇ ਵਿੱਚ ਆਉਂਦੀ ਆ। ਵਾਰਸ ਪੰਜਾਬ ਦੀ ਜਥੇਬੰਦੀ ਤੋਂ ਬਾਅਦ ਦੀਪ ਬਾਈ ਜਾ ਕੇ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕਰਦੇ ਨੇ ਵੋਟਾਂ ਦੇ ਵਿੱਚ। ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਆ, ਜਿਹੜਾ ਕਿ ਕੌਮ ਦੇ ਵੱਲੋਂ ਉਹਨਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਜਾਂ ਕੌਮੀ ਯੋਧੇ ਦਾ ਐਲਾਨ ਕੀਤਾ ਗਿਆ। ਪਰ ਜੇ ਅਸੀਂ ਗੱਲ ਕਰਦੇ ਹਾਂ, ਪੰਜਾਬ ਦੇ ਲੋਕ ਹੀ ਇੱਕ ਸੂਰਮੇ ਦੇ ਜਾਣ ਤੋਂ ਬਾਅਦ ਆਪਸ ਵਿੱਚ 2 ਧਿਰਾਂ ਦੇ ਵਿੱਚ ਵੰਡੇ ਜਾਂਦੇ ਨੇ। ਨਹੀਂ, ਦੇਖੋ ਧਿਰਬਾਜੀ ਹਮੇਸ਼ਾ ਹੁੰਦੀ ਰਹੀ ਹੈ। ਇਹ ਮੇਰੇ ਖਿਆਲ ਦੇ ਨਾਲ ਸਾਨੂੰ ਜਿਹੜਾ ਵਾ ਗੁਰੂ ਕਾਲ ਤੋਂ ਵੇਖ ਲਓ ਵੀ ਗੁਰੂ ਗੱਦੀ ਪਿੱਛੇ ਕਿੰਨੀ ਧਿਰਬਾਜੀ ਬਣੀ ਹੈ। ਪਰ ਸੱਚਾਈ ਇਹ ਹੈ ਵੀ ਜਿਹੜਾ ਸੱਚਾ ਹੋਊਗਾ ਵਕਤ ਨੇ ਉਹਦੇ ਨਾਲ ਨਿਆਂ ਕਰਨਾ ਹੈ, ਸੰਗਤ ਨੇ ਵੀ ਨਿਆਂ ਕਰਨਾ ਹੈ। ਅੱਜ ਕੋਈ ਸੱਚਾ ਕਹੀ ਜਾਵੇ, ਆਪਣੇ ਮੈਂ ਮੂੰਹ ਕਹਿਦਾ ਮੈਂ ਸੱਚਾ ਹਾਂ, ਜਾਂ ਕੋਈ ਧਿਰ ਕਹੀ ਜਾਵੇ, ਅੱਜ ਕੋਈ ਮਾਇਨੇ ਨਹੀਂ ਰੱਖਦੀ ਇਹ ਗੱਲ। ਇਹ ਵਕਤ ਨੇ ਤੈਅ ਕਰਨਾ ਵੀ ਕੌਣ ਸੱਚਾ ਕੌਣ ਝੂਠਾ ਹੈ। ਸੋ ਇਸ ਗੱਲ ਦੀ ਬਹੁਤੀ ਫਿਕਰ ਨਹੀਂ ਕਰਨੀ ਚਾਹੀਦੀ। ਹਾਂ, ਇਹ ਜ਼ਰੂਰ ਆ ਵੀ ਇਹ ਜਿਹੜੀ ਆਪਸੀ ਖਹਿਬਾਜੀ ਹੈ ਇਹ ਇਸ ਹੱਦ ਤੱਕ ਨਹੀਂ ਵਧਣੀ ਚਾਹੀਦੀ ਵੀ ਇੱਕ ਦੂਜੇ ਦੇ ਖਿਲਾਫ ਅਸੀਂ ਦੂਸ਼ਣਬਾਜ਼ੀ ਅਤੇ ਝੂਠ ਪ੍ਰਚਾਰ ਕਰਨ ਲੱਗ ਪਈਏ। ਜੇ ਅਸੀਂ ਗੱਲ ਕਰਦੇ ਹਾਂ ਤਾਂ ਕੌਮ ਨੇ ਤੁਹਾਨੂੰ ਇੱਕ ਨੌਜਵਾਨ ਦੇ ਰੂਪ ਦੇ ਵਿੱਚ ਦੇਖਿਆ। ਦੀਪ ਤੋਂ ਬਾਅਦ ਤੁਹਾਨੂੰ ਦੇਖ ਰਹੀ ਆ ਕੌਮ ਵੀ ਅੰਮ੍ਰਿਤਪਾਲ ਕੁਛ ਕਰੂਗਾ। ਅੰਮ੍ਰਿਤਪਾਲ ਕਿੰਨਾ ਕੁ ਟਾਈਮ ਪੰਜਾਬ ਦੇ ਵਿੱਚ ਰੁਕੇਗਾ? ਨਹੀਂ, ਅਜੇ ਫਿਲਹਾਲ ਮੈਂ ਇੱਥੇ ਹੀ ਹਾਂ, ਕੋਈ ਜਾਣ ਦੀ ਵਾਪਸੀ ਦੀ ਤਿਆਰੀ ਨਹੀਂ। ਕੌਮ ਦੇ ਲਈ ਕੋਈ ਸੁਨੇਹਾ ਹੈ? ਕੌਮ ਦੇ ਲਈ ਇਹੋ ਸੁਨੇਹਾ ਹੈ ਵੀ ਸਾਨੂੰ ਹੁਣ ਲਾਮਬੰਦ ਹੋ ਕੇ ਇਕੱਠੇ ਹੋ ਕੇ ਨੌਜਵਾਨਾਂ ਨੂੰ ਜਿਹੜੇ ਵਿਕਾਰ ਨੇ, ਨਸ਼ੇ ਨੇ ਜਾਂ ਕਿਸੇ ਵੀ ਕਿਸਮ ਦੀ ਦੁਨਿਆਵੀ ਸ਼ੋਸ਼ੇਬਾਜ਼ੀ ਉਹ 'ਚੋਂ ਨਿਕਲ ਕੇ ਕੌਮ ਦੇ ਹੱਕਾਂ ਲਈ ਲੜਨਾ ਚਾਹੀਦਾ। ਅਤੇ ਉਹੀ ਸਾਡਾ ਸੁਨੇਹਾ ਕੌਮ ਨੂੰ ਹੈ ਵੀ
ਹੁਣ ਬਹੁਤਾ ਸਮਾਂ ਨਹੀਂ, ਪਾਣੀ ਸਿਰੋਂ ਲੰਘ ਚੁੱਕਾ ਹੈ ਤੇ ਸਾਨੂੰ ਜਿਹੜੀ ਪਿਛਲੀਆਂ ਪੀੜ੍ਹੀਆਂ ਨੇ ਵੀ ਸੰਘਰਸ਼ ਕੀਤਾ ਤੇ ਸਾਨੂੰ ਇਸ ਪੀੜ੍ਹੀ ਨੂੰ ਵੀ ਸੰਘਰਸ਼ ਕਰਨ ਦੀ ਲੋੜ ਹੈ। ਪਿਛਲੀਆਂ ਪੀੜ੍ਹੀਆਂ ਨੇ ਸੰਘਰਸ਼ ਦੀ ਗੱਲ ਕਰੀਏ, ਤੁਸੀਂ ਨਸ਼ਿਆਂ ਦੀ ਗੱਲ ਕਰ ਰਹੇ ਹੋ। ਪੰਜਾਬ ਦੇ ਵਿੱਚ ਖਾਸ ਕਰਕੇ ਇਸ ਏਰੀਏ ਦੀ ਜੇ ਗੱਲ ਕਰਦੇ ਹਾਂ, ਜਿਸ ਏਰੀਏ ਦੇ ਵਿੱਚ ਆਪਾਂ ਬੈਠੇ ਹਾਂ, ਇਸ ਏਰੀਏ ਦੇ ਵਿੱਚ ਤਾਂ ਬੜਾ ਘਰ ਕਰ ਗਿਆ ਨਸ਼ਾ, ਘਰ ਘਰ ਪਹੁੰਚਾਉਣ ਦੀ ਗੱਲਾਂ ਹੋ ਰਹੀਆਂ ਨੇ ਕਿ ਘਰ ਘਰ ਨਸ਼ਾ ਬੈਠਾ ਗਾ, ਇਹ ਹਰੇਕ ਘਰ ਦੇ ਵਿੱਚ ਸਮਗਲਰ ਬੈਠਾ। ਅਜਿਹੀਆਂ ਗੱਲਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਨੇ। ਨਹੀਂ ਕੋਈ ਨਹੀਂ, ਇਹ ਦੇਖੋ ਇਹ ਹੁੰਦਾ ਹੈ ਜੈਨੋਸਾਈਡਲ ਪਾਲਿਸੀ ਦਾ ਹਿੱਸਾ ਹੈ। ਸਰਕਾਰਾਂ ਨੇ ਇੱਥੇ ਨਸ਼ਾ ਜਾਣਬੁੱਝ ਕੇ ਪ੍ਰਮੋਟ ਕੀਤਾ। ਪਹਿਲਾਂ ਇੱਥੋਂ ਦੇ ਨੌਜਵਾਨਾਂ ਨੂੰ ਕੋਹ ਮਾਰਿਆ, ਜਿਹੜੇ ਕੁਝ ਬਚ ਗਏ ਨੇ ਉਹਨਾਂ ਨੂੰ ਨਸ਼ੇ 'ਤੇ ਲਾਤਾ। ਇਹ ਹਰ ਥਾਂ 'ਤੇ ਜਿੱਥੇ ਜਿੱਥੇ ਕੌਮਾਂ ਦੀ ਨਸਲਕੁਸ਼ੀ ਹੋਈ ਉੱਥੇ ਉੱਥੇ ਵਰਤਾਰਾ ਵਾਪਰਿਆ ਪਿੱਛੋਂ। ਸੋ ਕੋਈ ਗੱਲ ਨਹੀਂ, ਮਹਾਰਾਜ ਕਿਰਪਾ ਕਰਨਗੇ, ਇਹ ਸਾਰੇ ਨੌਜਵਾਨ ਨਸ਼ਾ ਛੱਡ ਕੇ ਤੇ ਗੁਰੂ ਕੇ ਸਿੰਘ ਬਣਨਗੇ ਤੇ ਸੰਘਰਸ਼ ਕਰਨਗੇ। ਸੰਘਰਸ਼ਾਂ ਦੀ ਗੱਲ ਹਮੇਸ਼ਾ ਜੇ ਆਪਾਂ ਗੱਲ ਕਰਦੇ ਹਾਂ ਸੰਘਰਸ਼ਾਂ ਦੇ ਵਿੱਚ, ਜਿਵੇਂ ਪਹਿਲਾਂ ਵੀ ਗੱਲ ਕਰੀ ਹੈ ਕਿ ਕੌਮ ਨੂੰ ਘਾਟਾ ਪੈਂਦਾ ਜਾਂ ਉਹਨਾਂ ਧਿਰਾਂ ਨੂੰ ਘਾਟਾ ਪੈਂਦਾ ਜਿਹੜੇ ਨੌਜਵਾਨ ਮੂਹਰੇ ਆਗੂ ਬਣ ਕੇ ਚੱਲਦੇ ਨੇ, ਉਹ ਕੌਮ ਦੇ ਪੱਲੇ ਨਹੀਂ ਰਹਿੰਦੇ। ਬੇਸ਼ੱਕ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਗੱਲ ਕਰੀਏ ਜਾਂ ਫਿਰ ਆਪਾਂ ਉਸ ਤੋਂ ਪਹਿਲਾਂ ਭਾਈ ਤਾਰਾ ਸਿੰਘ ਬਾਂ ਵਰਗਿਆਂ ਦੀ ਗੱਲ ਕਰੀਏ। ਇਹ ਦੇਖੋ ਜਿਹੜਾ ਸੰਘਰਸ਼ ਹੈ ਉਹਦੇ 'ਚ ਤੁਸੀਂ ਨਫਾ ਨੁਕਸਾਨ 'ਤੇ ਤੁਹਾਨੂੰ ਚੱਲਣਾ ਪੈਣਾ ਹੈ। ਅਤੇ ਜਿਹੜਾ ਕੋਈ ਆਗੂ ਬਣਦਾ, ਜਿਹੜਾ ਅੱਗੇ ਲੱਗਦਾ, ਅਗਵਾਈ ਕਰਦਾ ਹੈ, ਜੇ ਸੱਚੀ ਅਗਵਾਈ ਕਰੂਗਾ ਤਾਂ ਉਹਨੂੰ ਹੋ ਸਕਦਾ ਵੀ ਉਹਦੀ ਜਾਨ ਵੀ ਜਾਂਦੀ ਰਹੇ। ਸੋ ਇਹ ਆ ਵੀ ਉਹਨਾਂ ਦੇ ਜੀਣਾ ਜਾਂ ਉਹਨਾਂ ਦਾ ਮਰਨਾ ਇਹ ਸੰਘਰਸ਼ ਦੇ ਵਿੱਚ ਹੀ ਹੈ। ਸਾਨੂੰ ਇਸ ਗੱਲ ਨੂੰ ਢਹਿੰਦੀ ਕਲਾ 'ਚ ਨਹੀਂ ਲੈਣਾ ਚਾਹੀਦਾ, ਸਗੋਂ ਚੜ੍ਹਦੀ ਕਲਾ 'ਚ ਲੈਣਾ ਚਾਹੀਦਾ। ਜੇ ਅੱਜ ਸੰਤ ਨਾ ਸ਼ਹੀਦ ਹੁੰਦੇ ਤੇ ਕੋਈ ਵੀ ਸਾਡੇ ਵਰਗਾ ਨੌਜਵਾਨ ਜਿਹੜਾ ਉਹ ਇਸ ਰਾਹ 'ਤੇ ਨਾ ਤੁਰ ਰਿਹਾ ਹੁੰਦਾ। ਹੋ ਸਕਦਾ ਵੀ ਜਿਸ ਪੱਧਰ 'ਤੇ ਅੱਜ ਸਿੱਖੀ ਦੀ ਚੜ੍ਹਦੀ ਕਲਾ ਹੈ ਉਹੋ ਜਿਹੀ ਬਿਲਕੁਲ ਨਾ ਹੁੰਦੀ। ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ, ਸੰਤਾਂ ਦੀ ਗੱਲ ਕਰੀਏ, ਸੰਤਾਂ ਦਾ ਇੱਕ ਸਾਈਡ 'ਤੇ ਰਹਿ ਜਾਣਾ ਤਾਂ ਉਸ ਤੋਂ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਆ ਜਾਣਾ, ਅਜਿਹੀਆਂ ਦੋ ਗੱਲਾਂ। ਉਸ ਵਕਤ ਵੀ ਦੋ ਸੰਤ ਸੀਗੇ। ਦੇਖੋ ਦੋ ਸੰਤ ਸੀ, ਪਰ ਜਿਹੜਾ ਸੰਤ ਸੱਚਾ ਹੈ ਉਹਨੂੰ ਇਤਿਹਾਸ ਨੇ ਉਹਦੇ ਨਾਲ ਨਿਆਂ ਕੀਤਾ, ਜਿਹੜਾ ਸੰਤ ਝੂਠਾ ਹੈ ਉਹਨੂੰ ਕੌਮ ਨੇ ਸੋਧਿਆ ਵੀ ਹੈ ਫਿਰ। ਸੋ ਇਸ ਕਰਕੇ ਜਿਹੜਾ ਸੰਤ ਕੋਈ ਨਾਂ ਨਾਲ ਖਾਣ ਨਾਲ ਲੈਣ ਨਾਲ ਸੰਤ ਨਹੀਂ ਬਣ ਜਾਂਦਾ। ਇਹ ਜਿਹੜਾ ਸੰਤ ਕੋਈ ਰੱਬ ਦੀ ਰਜ਼ਾ 'ਚ ਰਹਿ ਕੇ ਅਕਾਲ ਪੁਰਖ ਦੇ ਪਾਣੇ 'ਚ ਕੌਮ ਲਈ ਸੰਘਰਸ਼ ਕਰਦਾ ਸ਼ਹੀਦ ਹੋਇਆ, ਉਹਨੂੰ ਕੌਮ ਨੇ ਸੰਤ ਆਖਿਆ, ਦੂਜੇ ਨੂੰ ਕਿਸੇ ਨੇ ਸੰਤ ਨਹੀਂ ਕਿਹਾ। ਕੌਮ ਦਾ ਨੁਕਸਾਨ ਆਖਰ ਕਿਉਂ ਹੁੰਦਾ ਗਾ? ਗੱਲ ਤਾਂ ਇਹ ਇੱਥੇ ਹੁੰਦੀ ਹੈਗੀ, ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਹੁੰਦੇ ਨੇ, ਪੰਜਾਬ ਪੱਖੀ ਕਹਿੰਦੇ ਨੇ ਆਪਣੇ ਆਪ ਨੂੰ, ਪੰਜਾਬ ਦੇ ਪੁੱਤ ਕਹਿੰਦੇ ਨੇ, ਆਖਰ ਫਿਰ ਉਹੀ ਪੰਜਾਬ ਦੇ ਬੈਰੀ ਕਿਉਂ ਬਣ ਜਾਂਦੇ ਨੇ? ਨਹੀਂ, ਇਹ ਗੁਲਾਮੀ ਹੈ ਜੀ। ਦੇਖੋ ਗੁਲਾਮੀ ਦੇ ਵਿੱਚ ਜਿਹੜਾ ਨਾ ਉਹ ਘੁਆੜੇ ਦੇ ਦਸਤੇ ਲੋਕ ਬਣ ਜਾਂਦੇ ਹੁੰਦੇ ਆ। ਸੋ ਇਹ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਜਿਹੜਾ ਦਸਤਾ ਹੁੰਦਾ ਅਖੀਰ ਉਹ ਵੀ ਚੁੱਲ੍ਹੇ 'ਚ ਜਾਂਦਾ ਹੈ ਜਦੋਂ ਉਹਦੀ ਵਰਤੋਂ ਦੀ ਨਹੀਂ ਰਹਿੰਦੀ, ਲੋੜ ਨਹੀਂ ਰਹਿੰਦੀ। ਸਾਨੂੰ ਇਹ ਸਮਝ ਲੈਣਾ ਚਾਹੀਦਾ ਜਿਹੜੇ ਲੋਕ ਆਪਣੀ ਕੌਮ ਦੇ ਵੈਰੀ ਬਣਦੇ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਜਿਹੜੀ ਦਿੱਲੀ ਆ ਉਹ ਕਿਸੇ ਦੀ ਮਿੱਤ ਨਹੀਂ, ਨਾ ਉਹਨਾਂ ਦੀ ਮਿੱਤ। ਪਹਿਲਾਂ ਉਹਨਾਂ ਨੂੰ ਵਰਤ ਕੇ ਕੌਮ ਦੇ ਜਿਹੜੇ ਸੱਚੇ ਸੁੱਚੇ ਨੌਜਵਾਨ ਨੇ ਉਹਨਾਂ ਨੂੰ ਖਤਮ ਕਰੂਗੀ ਅਤੇ ਫਿਰ ਉਹਨਾਂ ਦੀ ਵੀ ਵਾਰੀ ਪਿੱਛੋਂ ਆਊਗੀ। ਸੋ ਇਹ ਇਸ ਕਰਕੇ ਇਸ ਗੱਲ ਤੋਂ ਅਗਾਂਹ ਰਹਿਣਾ ਚਾਹੀਦਾ। ਬਿਲਕੁਲ। ਤਾਂ ਜਿਹੜੀ ਗੱਲਬਾਤ ਆ ਉਹ ਜਾਰੀ ਆ, ਤਾਂ ਅਸੀਂ ਗੱਲਬਾਤ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਕਰ ਰਹੇ ਹਾਂ। ਹੁਣ ਤੱਕ ਦੀ ਜਿਹੜੀ ਗੱਲ ਕਰੀ ਆ ਉਹ ਗੱਲ ਸਿਰਫ ਤੇ ਸਿਰਫ ਕੌਮ ਦੇ ਨਾਲ ਸੰਬੰਧਿਤ ਸੀ, ਜਾਂ ਜਿਹੜਾ ਪੰਜਾਬ ਨੇ ਸੰਤਾਪ ਹੋ ਗਿਆ 1947 ਤੋਂ ਬਾਅਦ 1966 ਆਉਂਦੀ ਆ, ਪੰਜਾਬੀ ਸੂਬਾ ਜਿੰਦਾਬਾਦ ਦਾ ਸੰਘਰਸ਼ ਚੱਲਦਾ, ਪੰਜਾਬੀ ਸੂਬਾ ਜਿੰਦਾਬਾਦ ਦੇ ਕਹਿਣ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਨੇ, ਅਜਿਹਾ ਕੁਛ ਹੁੰਦਾ। ਉਸ ਦਾ ਸੰਤਾਪ ਕਿਵੇਂ ਪੂਰਾ ਹੋਊਗਾ? ਜਿਹੜਾ ਉਸ ਦਾ ਘਾਟਾ ਪਿਆ ਉਹ ਕਿਵੇਂ ਪੂਰਾ ਹੋ ਸਕਦਾ? ਜਿਵੇਂ ਅੱਜ ਖਾਲਿਸਤਾਨ ਦਾ ਨਾਅਰਾ ਲਾਉਣ 'ਤੇ ਲੋਕਾਂ ਨੂੰ ਸਜ਼ਾ ਹੋ ਜਾਂਦੀ ਹੈ, ਉੱਦਾਂ ਹੀ ਕਿਸੇ ਸਮੇਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ 'ਤੇ ਸਜ਼ਾ ਹੁੰਦੀ ਸੀ। ਪੰਜਾਬੀ ਸੂਬੇ ਨੂੰ ਜਿਹੜਾ ਸਰਕਾਰੀ ਪਾਲਿਸੀ ਦਾ ਹਿੱਸਾ ਬਣਾ ਲਿਆ ਅਤੇ ਅੱਜ ਕੱਲ੍ਹ ਉਹ ਕਹਿੰਦੇ ਨੇ ਵੀ ਜਿਹੜੇ ਖਾਲਿਸਤਾਨ ਨੂੰ ਮੰਗਦੇ ਨੇ ਉਹ ਪੰਜਾਬ ਨੂੰ ਤਬਾਹ ਕਰ ਦੇਣਗੇ। ਹਾਲਾਂਕਿ ਉਹ ਲੋਕ ਨੇ ਜਿਹੜੇ ਪੰਜਾਬੀ ਸੂਬੇ ਦੀ ਹੋਣ ਦੇ ਖਿਲਾਫ ਸੀ। ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਾਸਟਰ ਤਾਰਾ ਸਿੰਘ ਵਰਗੇ, ਫਤਿਹ ਸਿੰਘ ਵਰਗੇ ਅਜਿਹੇ ਜਿਹੜੇ ਕਿ ਆਗੂ ਪੰਜਾਬ ਦੇ ਬਣ ਕੇ ਨਿਕਲੇ, ਪਰ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਜਿਹੜਾ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਉਸ ਨੂੰ ਜੇਲ੍ਹਾਂ ਜਾਂ ਗੋਲੀਆਂ ਕਿਉਂ ਮਿਲਦੀਆਂ? ਹਿੰਦੁਸਤਾਨ ਦਾ ਰਾਜ ਹੈ ਅਤੇ ਅੱਜ ਵੀ ਸਿੱਖਾਂ ਦੇ ਨਾਲ ਉਹ ਵਤੀਰਾ ਹੋ ਰਿਹਾ। ਜਿੰਨਾ ਚਿਰ ਤੁਹਾਡਾ ਆਪਣਾ ਰਾਜ ਨਹੀਂ ਆਉਂਦਾ ਸਾਡਾ, ਉਹਨਾਂ ਚਿਰ ਇਹੋ ਹੀ ਕੰਮ ਚੱਲਦਾ ਰਹਿਣਾ। ਜਿਹੜੇ ਲੋਕ ਸੱਚ ਨੂੰ ਬੋਲਣਗੇ, ਸੱਚ ਦੀ ਆਵਾਜ਼ ਬੁਲੰਦ ਕਰਨਗੇ, ਉਹਨਾਂ ਨੂੰ ਇਹ ਸਜ਼ਾ ਮਿਲਦੀ ਰਹੇਗੀ। ਅੰਮ੍ਰਿਤਸਰ ਦੇ ਵਿੱਚ 13 ਅਪ੍ਰੈਲ 1978 ਦਾ ਜਿਹੜਾ ਸਾਕਾ ਵਾਪਰਦਾ, ਉਸ ਤੋਂ ਬਾਅਦ 13 ਅਪ੍ਰੈਲ 1978 ਨੂੰ ਨਿਰੰਕਾਰੀਆ ਕਾਂਡ ਹੁੰਦਾ, 13 ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਆ। ਅਤੇ ਅੱਜ ਵੀ ਕਈ ਐਸੇ ਨਿਰੰਕਾਰੀ ਧਿਰਾਂ ਪੰਜਾਬ ਦੇ ਵਿੱਚ ਨੇ ਜਿਹੜੇ ਨਿਰੰਕਾਰੀਆਂ ਵਾਂਗੂ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਜ਼ ਠੇਸ ਪਹੁੰਚਾਉਂਦੇ ਨੇ। ਗੁਰਬਾਣੀ ਦੀ ਇੰਨੀ ਵਾਰ ਬੇਅਦਬੀ ਹੋ ਚੁੱਕੀ ਹੈ ਜਿਹਦਾ ਕੋਈ ਲੇਖਾ ਜੋਖਾ ਹੀ ਨਹੀਂ ਰਿਹਾ। ਅਤੇ ਇਹ ਉਹਨਾਂ ਚਿਰ ਲੱਗੇ ਰਹਿਣਗੇ ਜਿੰਨਾ ਚਿਰ ਜਾਂ ਸਾਨੂੰ ਨਹੀਂ ਮਿਟਾ ਦਿੰਦੇ। ਅਤੇ ਸਾਡੀ ਇਹ ਗੁਰੂ ਤੋਂ ਓਟ ਆਸਰਾ ਲੈ ਕੇ ਅਤੇ ਅਸੀਂ ਇਹਨਾਂ ਦੇ ਖਿਲਾਫ ਸੰਘਰਸ਼ ਲੜਨਾ। ਵਾਰਸ ਪੰਜਾਬ ਦੀ ਜਥੇਬੰਦੀ ਹੋਂਦ ਦੇ ਵਿੱਚ ਆਉਂਦੀ ਆ। ਵਾਰਸ ਪੰਜਾਬ ਦੀ ਜਥੇਬੰਦੀ ਤੋਂ ਬਾਅਦ ਦੀਪ ਡੈਥ ਹੋ ਜਾਂਦੀ ਆ, ਜਿਹੜਾ ਕਿ ਕੌਮ ਦੇ ਵੱਲੋਂ ਉਹਨਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਜਾਂ ਕੌਮੀ ਯੋਧੇ ਦਾ ਐਲਾਨ ਕੀਤਾ ਗਿਆ। ਪਰ ਜੇ ਅਸੀਂ ਗੱਲ ਕਰਦੇ ਹਾਂ, ਪੰਜਾਬ ਦੇ ਲੋਕ ਹੀ ਇੱਕ ਸੂਰਮੇ ਦੇ ਜਾਣ ਤੋਂ ਬਾਅਦ ਆਪਸ ਵਿੱਚ ਦੋ ਧਿਰਾਂ ਦੇ ਵਿੱਚ ਵੰਡੇ ਜਾਂਦੇ ਨੇ।
ਕੌਮ ਨੇ ਤੁਹਾਨੂੰ ਇੱਕ ਨੌਜਵਾਨ ਦੇ ਰੂਪ ਦੇ ਵਿੱਚ ਦੇਖਿਆ। ਦੀਪ ਤੋਂ ਬਾਅਦ ਤੁਹਾਨੂੰ ਦੇਖ ਰਹੀ ਆ ਕੌਮ ਵੀ ਅੰਮ੍ਰਿਤਪਾਲ ਕੁਛ ਕਰੂਗਾ। ਅੰਮ੍ਰਿਤਪਾਲ ਕਿੰਨਾ ਕੁ ਟਾਈਮ ਪੰਜਾਬ ਦੇ ਵਿੱਚ ਰੁਕੇਗਾ? ਕਰੀਏ ਸੰਤਾਂ ਦੀ ਗੱਲ ਕਰੀਏ, ਸੰਤਾਂ ਦਾ ਇੱਕ ਸਾਈਡ ਤੇ ਰਹਿ ਜਾਣਾ ਤਾਂ ਉਸ ਤੋਂ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਆ ਜਾਣਾ। ਸੰਤ ਕੋ ਨਾਂ ਨਾਲ ਖਾਣ ਨਾਲ ਲੈਣ ਨਾਲ ਸੰਤ ਨਹੀਂ ਬਣ ਜਾਂਦਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤੁਹਾਨੂੰ ਪਤਾ ਹੀ ਆ ਕਿ ਦੱਸਿਆ ਸੀ ਅਸੀਂ ਪੰਜਾਬ ਦੇ ਦੌਰੇ 'ਤੇ ਨਿਕਲੇ ਹੋਏ ਹਾਂ। ਪੰਜਾਬ ਦੇ ਉਹਨਾਂ ਸੁਹਿਰਦ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿਹੜੇ ਪੰਜਾਬ ਦਰਦੀ ਨੇ, ਪੰਜਾਬ ਪੱਖੀ ਨੇ। ਤਾਂ ਅੱਜ ਅਸੀਂ ਖੰਡੂਰ ਸਾਹਿਬ ਦੇ ਲਾਗੇ ਆਏ ਹਾਂ ਤਾਂ ਸਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਮੌਜੂਦ ਆ, ਕਾਫੀ ਚਰਚਾ ਦੇ ਵਿੱਚ ਰਹਿਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਨੇ। ਵਾਰਸ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਨੇ, ਦੁਬਈ ਤੋਂ ਪਰਤ ਚੁੱਕੇ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ ਬਾਈ ਦੇ ਨਾਲ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਪੰਜਾਬ ਪਰਤੇ ਹੋ, ਪਹਿਲਾਂ ਤਾਂ ਇਹ ਦੱਸੋ ਵੀ ਸਫ਼ਰ ਕਿੱਦਾਂ ਰਿਹਾ ਰਸਤੇ ਦਾ? ਨਹੀਂ, ਸਫ਼ਰ ਬਿਲਕੁਲ ਚੜ੍ਹਦੀ ਕਲਾ ਜੀ, ਠੀਕ ਸੀ। ਅਤੇ ਸਫ਼ਰ ਜਹਾਜ਼ ਦੇ ਵਿੱਚ ਤਾਂ ਕੋਈ ਏਡੀ ਖਾਸ ਤੰਗੀ ਨਹੀਂ ਹੋਈ। ਇੱਥੇ ਏਅਰਪੋਰਟ 'ਤੇ ਸੀ, ਥੋੜ੍ਹਾ ਚਿਰ ਉਹਨਾਂ ਨੇ ਰੋਕਿਆ, ਬਾਕੀ ਕੋਈ ਐਸੀ ਮੁਸ਼ਕਿਲ ਨਹੀਂ ਆਈ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਲਈ ਬੜੇ ਲੋਕਾਂ ਨੇ ਜਿਹੜੇ ਕਿ ਸੰਤਾਪ ਹੋ ਗਿਆ। 1947 ਪੰਜਾਬ ਦੇ ਸਿਰ ਮੜੀ ਗਈ। 1947 ਤੋਂ ਪਹਿਲਾਂ ਦਾ ਸੰਤਾਪ ਕਿਵੇਂ ਦਾ ਦੇਖਦੇ ਹੋ ਉਸ ਦੌਰ ਨੂੰ? ਇਹ ਦੇਖੋ, ਇਹ ਬੜਾ ਅਨਫੋਰਚੂਨੇਟ ਹੈ ਵੀ ਪੰਜਾਬ ਇਹਨਾਂ ਹਾਲਾਤਾਂ 'ਚੋਂ ਲੰਘਿਆ। 1849 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕੀਤਾ ਅਤੇ ਖਾਲਸੇ ਰਾਜ ਨੂੰ ਉਹਨਾਂ ਨੇ ਖ਼ਤਮ ਕਰਕੇ ਅਤੇ ਇਹਨੂੰ ਵੀ ਹਿੰਦੁਸਤਾਨ ਦੇ ਨਾਲ ਰਲਾ ਲਿਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਸੁਨਹਿਰੀ ਦੌਰ ਜਿਹੜਾ ਆਇਆ ਨਹੀਂ। 47 ਦੀ ਵੰਡ 'ਤੇ ਇਵੇਂ ਆ ਵੀ ਜਿਵੇਂ ਜੋ ਕੁਛ 49 'ਚ ਨਹੀਂ ਤਬਾਹ ਹੋਇਆ, ਉਹ 47 'ਚ ਹੋ ਗਿਆ। ਲੋਕਾਂ ਨੂੰ ਆਪਣੇ ਘਰ-ਬਾਰ, ਗੁਰੂ ਧਾਮ ਛੱਡ ਕੇ, ਜ਼ਮੀਨਾਂ ਛੱਡ ਕੇ ਅਤੇ ਇੱਥੇ ਆਉਣਾ ਪਿਆ। ਇੱਥੇ ਆਣ ਕੇ ਫਿਰ ਉਹਨਾਂ ਦੇ ਨਾਲ ਜੋ ਕੁਛ ਵਾਪਰਿਆ ਹੈ, ਪੰਜਾਬੀ ਸੂਬੇ ਦਾ ਸੰਘਰਸ਼ ਹੋ ਜੇ ਜਾਂ ਉਸ ਤੋਂ ਬਾਅਦ 84 ਹੈ, ਇਹ ਸਾਰਾ ਕੁਝ ਹੀ ਬਹੁਤ ਅਨਫੋਰਚੂਨੇਟ ਹੈ। ਤੁਸੀਂ ਪੰਜਾਬੀ ਸੂਬੇ ਦੀ ਗੱਲ ਕਰੀ ਆ 1947 ਤੋਂ ਜੇ 1947 ਦੀ ਵੰਡ ਦੀ ਗੱਲ ਕਰਦੇ ਹਾਂ, 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ। ਬੜਾ ਕੁਛ ਕਿਹਾ ਗਿਆ ਕਿ ਦੇਸ਼ ਆਜ਼ਾਦ ਹੋਇਆ, ਬੜੇ ਭੰਗੜੇ ਪਾਏ ਗਏ। ਪਾਕਿਸਤਾਨ ਵਾਲੇ ਸਾਈਡ ਆਪਣੇ ਭੰਗੜੇ ਪਾਏ ਗਏ, ਪਰ ਹਿੰਦੁਸਤਾਨ ਵਾਲੀ ਸਾਈਡ ਆਪਣੇ ਭੰਗੜੇ ਪਾਏ ਗਏ। ਉਜਾੜਾ ਸੀ ਜਿਹੜਾ ਪੰਜਾਬ ਦਾ ਹੋਇਆ, ਉਸ ਉਜਾੜੇ ਦਾ ਕਦੇ ਘਾਟਾ ਪੂਰਾ ਹੋਊ? ਨਹੀਂ, ਦੇਖੋ, ਘਾਟਾ ਤਾਂ ਬਿਨਾਂ ਖਾਲਸੇ ਰਾਜ ਦੀ ਸਥਾਪਨਾ ਤੋਂ ਪੂਰਾ ਨਹੀਂ ਹੋ ਸਕਦਾ। ਜਿਹੜੇ ਕੁਛ ਇਤਿਹਾਸ ਦੇ ਵਿੱਚ ਜੈਨੋਸਾਈਡ ਹੋਏ ਨੇ, ਕੁਛ ਨਸਲਕੁਸ਼ੀਆਂ, ਕੁਛ ਉਜਾੜੇ ਹੋਏ ਨੇ, ਉਹਨਾਂ ਦੇ ਘਾਟੇ ਕਦੇ ਵੀ ਪੂਰੇ ਨਹੀਂ ਜਾ ਸਕਦੇ। ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਭਵਿੱਖ ਦੇ ਵਿੱਚ ਜਿਹੜਾ ਇਹੋ ਜਿਹੇ ਘਾਟਿਆਂ ਤੋਂ ਬਚਿਆ ਜਾ ਸਕੇ। ਅਤੇ ਪੰਜਾਬ ਜਿਹੜੇ ਸਿੱਖਾਂ ਦੇ ਇਲਾਕੇ ਨੇ, ਗੁਰੂ ਧਾਮ ਨੇ, ਜੇ ਆਪਾਂ ਅਰਦਾਸ 'ਚ ਆਪਾਂ ਕਹਿੰਦੇ ਹਾਂ ਕਿ ਖਾਲਸੇ ਨੂੰ ਉਹ ਸੇਵਾ ਦੁਬਾਰਾ ਮਿਲੇ, ਖੁੱਲ੍ਹੇ ਦਰਸ਼ਨ ਦੀਦਾਰ ਹੋਣ, ਕਿਸੇ ਵਿਜਿਆਂ ਦੀ, ਕਿਸੇ ਬਾਰਡਰਾਂ ਦੀ ਜਿਹੜੀ ਆ ਉਹ ਬੰਦਿਸ਼ ਨਾ ਹੋਵੇ, ਕੋਈ ਬੰਦਿਸ਼ ਨਾ ਹੋਵੇ। ਪਰ 1966 ਦੇ ਵਿੱਚ ਜਿਹੜਾ ਪੰਜਾਬ ਨੇ ਸੰਤਾਪ ਹੋ ਗਿਆ, 1947 ਤੋਂ ਬਾਅਦ 1966 ਆਉਂਦੀ ਆ, ਪੰਜਾਬੀ ਸੂਬਾ ਜਿੰਦਾਬਾਦ ਦਾ ਸੰਘਰਸ਼ ਚੱਲਦਾ। ਪੰਜਾਬੀ ਸੂਬਾ ਜਿੰਦਾਬਾਦ ਦੇ ਕਹਿਣ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ। ਅਜਿਹਾ ਕੁਛ ਹੁੰਦਾ, ਉਸ ਦਾ ਸੰਤਾਪ ਕਿਵੇਂ ਪੂਰਾ ਹੋਊਗਾ? ਜਿਹੜਾ ਉਸ ਦਾ ਘਾਟਾ ਪਿਆ ਉਹ ਕਿਵੇਂ ਪੂਰਾ ਹੋ ਸਕਦਾ? ਨਹੀਂ, ਦੇਖੋ, ਇਹ ਕਿਸੇ ਵੀ ਜਦੋਂ ਕੋਈ ਸਥਾਪਤੀ ਤੋਂ ਪਹਿਲਾਂ ਸੰਘਰਸ਼ ਹੁੰਦਾ, ਸੰਘਰਸ਼ ਦੇ ਵਿੱਚ ਇੱਦਾਂ ਹੁੰਦਾ ਜਿਵੇਂ ਅੱਜ ਖਾਲਿਸਤਾਨ ਦਾ ਨਾਅਰਾ ਲਾਉਣ 'ਤੇ ਲੋਕਾਂ ਨੂੰ ਸਜ਼ਾ ਹੋ ਜਾਂਦੀ ਹੈ, ਉੱਦਾਂ ਹੀ ਕਿਸੇ ਸਮੇਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ 'ਤੇ ਸਜ਼ਾ ਹੁੰਦੀ ਸੀ। ਜਦੋਂ ਸੂਬਾ ਹੋਂਦ 'ਚ ਆਇਆ, ਚਾਹੇ ਉਹ ਟੁੱਟਿਆ ਭੱਜਿਆ ਸੀ, ਪਰ ਉਸ ਤੋਂ ਬਾਅਦ 'ਚ ਉਹਨਾਂ ਨੇ ਪੰਜਾਬੀ ਸੂਬੇ ਨੂੰ ਜਿਹੜਾ ਸਰਕਾਰੀ ਪਾਲਿਸੀ ਦਾ ਹਿੱਸਾ ਬਣਾ ਲਿਆ। ਅਤੇ ਅੱਜ ਕੱਲ੍ਹ ਉਹ ਕਹਿੰਦੇ ਨੇ ਵੀ ਜਿਹੜੇ ਖਾਲਿਸਤਾਨ ਨੂੰ ਮੰਗਦੇ ਨੇ ਉਹ ਪੰਜਾਬ ਨੂੰ ਤਬਾਹ ਕਰ ਦੇਣਗੇ। ਹਾਲਾਂਕਿ ਉਹ ਲੋਕ ਨੇ ਜਿਹੜੇ ਪੰਜਾਬੀ ਸੂਬੇ ਦੀ ਹੋਂਦ ਦੇ ਖਿਲਾਫ ਸੀ ਉਸ ਮੌਕੇ ਦੇ ਉੱਤੇ। ਅੱਜ ਜਿਹੜੇ ਲੋਕ ਪੰਜਾਬ ਦੀ ਸ਼ਾਂਤੀ ਦੀ ਦੁਹਾਈ ਦੇ ਰਹੇ ਨੇ, ਪੰਜਾਬ ਦੀ ਸ਼ਾਂਤੀ ਦੀ ਦੁਹਾਈ ਦੇਣ ਵਾਲੇ ਲੋਕ ਪੰਜਾਬੀ ਸੂਬੇ ਦੇ ਖਿਲਾਫ ਸੀ। ਪਰ ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਆਪਣੇ ਹੀ ਗਦਾਰ ਹੋ ਜਾਂਦੇ ਨੇ, ਆਪਣੇ ਹੀ ਪਿੱਠ 'ਚ ਛੁਰਾ ਮਾਰਦੇ ਨੇ। ਉਹਨਾਂ ਲਈ ਕੀ ਆ ਫਿਰ? ਨਹੀਂ, ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਵੀ ਜਦੋਂ ਪੰਜਾਬ ਦੇ ਵਿੱਚ ਤੁਸੀਂ ਸਦੀਆਂ ਤੋਂ ਰਹਿ ਰਹੇ ਜੋ, ਤੁਹਾਡੇ ਪੁਰਖੇ ਇੱਥੇ ਰਹੇ ਨੇ, ਤੁਸੀਂ ਪੰਜਾਬ ਦਾ ਖਾਧਾ ਹੈ, ਪੰਜਾਬ ਦਾ ਪਾਣੀ ਪੀਤਾ, ਪੰਜਾਬ ਦੀ ਬੋਲੀ ਬੋਲਦੇ ਜੋ, ਅਤੇ ਫਿਰ ਪੰਜਾਬ ਦੇ ਜਦੋਂ ਹੱਕਾਂ ਦੀ ਗੱਲ ਆਉਂਦੀ, ਉਹ ਪੰਜਾਬ ਦੀ ਪਿੱਠ 'ਚ ਛੁਰਾ ਮਾਰਨਾ ਜਾਂ ਉਹਨਾਂ ਲੋਕਾਂ ਦੀ ਪਿੱਠ 'ਚ ਛੁਰਾ ਮਾਰਨਾ ਜਿਹੜੇ ਪੰਜਾਬ ਦਾ ਸੰਘਰਸ਼ ਕਰ ਰਹੇ ਨੇ, ਇਹ ਬੜੀ ਮੰਦਭਾਗੀ ਗੱਲ ਹੈ। ਕਿਸੇ ਵੀ ਕੌਮ ਵਾਸਤੇ ਇਹ ਚੰਗਾ ਨਹੀਂ ਵੀ ਆਪਣੀ ਮਿੱਟੀ ਦੇ ਨਾਲ ਇੱਦਾਂ ਧਰੋ ਕਮਾਵੇ। ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਾਸਟਰ ਤਾਰਾ ਸਿੰਘ ਵਰਗੇ, ਫਤਿਹ ਸਿੰਘ ਵਰਗੇ ਅਜਿਹੇ ਜਿਹੜੇ ਕਿ ਆਗੂ ਪੰਜਾਬ ਦੇ ਬਣ ਕੇ ਨਿਕਲੇ, ਪਰ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਜਿਹੜਾ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਉਸ ਨੂੰ ਜੇਲ੍ਹਾਂ ਜਾਂ ਗੋਲੀਆਂ ਕਿਉਂ ਮਿਲਦੀਆਂ ਨੇ? ਇਹ ਸੁਭਾਵਿਕ ਹੈ ਜੀ। ਦੇਖੋ, ਜਦੋਂ ਤੁਸੀਂ ਮੁਗਲਾਂ ਦੇ ਕਾਲ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਸੀ, ਅਤੇ ਜਿਹੜਾ ਅੰਗਰੇਜ਼ਾਂ ਦਾ ਕਾਲ ਸੀ ਉਹਦੇ ਵਿੱਚ ਵੀ ਸਿੱਖਾਂ ਨੂੰ ਫਾਂਸੀਆਂ ਲੱਗੀਆਂ, ਅਤੇ ਅੱਜ ਹਿੰਦੂਆਂ ਦਾ ਰਾਜ ਹੈ
ਹਿੰਦੁਸਤਾਨ ਦਾ ਰਾਜ ਹੈ ਅਤੇ ਅੱਜ ਵੀ ਸਿੱਖਾਂ ਦੇ ਨਾਲ ਉਹ ਵਤੀਰਾ ਹੋ ਰਿਹਾ। ਜਿੰਨਾ ਚਿਰ ਤੁਹਾਡਾ ਆਪਣਾ ਰਾਜ ਨਹੀਂ ਆਉਂਦਾ ਸਾਡਾ, ਉਹਨਾਂ ਚਿਰ ਇਹੋ ਹੀ ਕੰਮ ਚੱਲਦਾ ਰਹਿਣਾ। ਜਿਹੜੇ ਲੋਕ ਸੱਚ ਨੂੰ ਬੋਲਣਗੇ, ਸੱਚ ਦੀ ਆਵਾਜ਼ ਬੁਲੰਦ ਕਰਨਗੇ, ਉਹਨਾਂ ਨੂੰ ਇਹ ਸਜ਼ਾ ਮਿਲਦੀ ਰਹੂ। 1975-76 ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਉਦੋਂ ਐਮਰਜੈਂਸੀ ਲੱਗਦੀ ਆ, ਐਮਰਜੈਂਸੀ ਰਹਿੰਦੀ ਆ ਇੰਦਰਾ ਗਾਂਧੀ ਦੇ ਰਾਜ ਦੇ ਵਿੱਚ। ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਪੰਜਾਬ ਦਾ ਸੰਤਾਪ ਆ ਉਹ ਸ਼ੁਰੂ ਹੋ ਜਾਂਦਾ। ਇਹ ਪੰਜਾਬ ਦੀ ਇੱਕ ਤਸਵੀਰ ਹੈ ਵੀ ਜੇ ਐਮਰਜੈਂਸੀ ਦੇ ਖਿਲਾਫ ਪੰਜਾਬ ਦੇ ਵਿੱਚ ਵੱਡੇ ਜਲੂਸ ਸੰਤ ਕਰਤਾਰ ਸਿੰਘ ਨੇ ਵੀ ਕੱਢੇ ਉਸ ਤੋਂ ਪਹਿਲਾਂ, ਅਤੇ ਫਿਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਵੀ ਇੱਕ ਸੰਘਰਸ਼ ਵਿੱਢਿਆ। ਅਤੇ ਜਿਹੜਾ ਸੰਘਰਸ਼ ਪੰਜਾਬੀ ਬੋਲਦੇ ਇਲਾਕਿਆਂ ਅਤੇ ਅਨੰਦਪੁਰ ਸਾਹਿਬ ਦੇ ਮਤੇ ਦਾ ਸੀ, ਬਾਅਦ 'ਚੋਂ ਖਾਲਿਸਤਾਨ ਦੀ ਜਿਹੜੀ ਸਥਾਪਤੀ ਤੱਕ ਚੱਲਿਆ, ਉਹਦੀ ਨੀਂਹ ਰੱਖਣ ਤੱਕ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਹ ਸੰਘਰਸ਼ ਸਾਡੇ ਲਈ ਬੜਾ ਮਾਣਮੱਤਾ ਇਤਿਹਾਸ ਵੀ ਹੈ। ਸਾਨੂੰ ਉਹ ਤੋਂ ਪ੍ਰੇਰਨਾ ਵੀ ਲੈਣੀ ਚਾਹੀਦੀ ਹੈ। ਠੀਕ ਹੈ, ਉਹਦੇ 'ਚ ਕੋਈ ਦੁਨਿਆਵੀ ਨੁਕਸਾਨ ਬਹੁਤ ਹੋਏ ਨੇ, ਪਰ ਉਹਨਾਂ ਦੁਨਿਆਵੀ ਨੁਕਸਾਨਾਂ ਨੂੰ ਮੁੱਖ ਨਹੀਂ ਰੱਖਣਾ ਚਾਹੀਦਾ। ਸਗੋਂ ਉਹਦੇ ਵਿੱਚ ਸਾਨੂੰ ਵੇਖਣਾ ਚਾਹੀਦਾ ਵੀ ਕੌਮ ਨੂੰ ਕਿੱਡੀ ਵੱਡੀ ਪ੍ਰੇਰਨਾ ਮਿਲੀ ਹੈ ਆਪਣੀ ਆਜ਼ਾਦ ਹਸਤੀ ਵਾਸਤੇ। 1978 ਦੇ ਵਿੱਚ 13 ਅਪ੍ਰੈਲ 1978 ਦਾ ਜਿਹੜਾ ਸਾਕਾ ਵਾਪਰਦਾ, ਉਸ ਤੋਂ ਬਾਅਦ 13 ਅਪ੍ਰੈਲ 1978 ਨੂੰ ਨਿਰੰਕਾਰੀਆ ਕਾਂਡ ਹੁੰਦਾ, 13 ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਆ। ਉਸ ਤੋਂ ਬਾਅਦ ਲਗਾਤਾਰ ਪੰਜਾਬ ਚੜ੍ਹਦੇ ਵੱਲ ਨੂੰ ਜਾਂਦਾ, ਫਿਰ ਇੱਕਦਮ ਉਹ ਸੰਘਰਸ਼ ਜਿਹੜਾ ਲਹਿੰਦੇ ਵੱਲ ਨੂੰ ਆ ਜਾਂਦਾ। ਨਹੀਂ, ਸੰਘਰਸ਼ ਕਦੇ ਲਹਿੰਦੇ ਚੜ੍ਹਦੇ ਵੱਲ ਨੂੰ ਨਹੀਂ ਆਉਂਦਾ। ਸੰਘਰਸ਼ ਜਿਹੜੇ ਉਤਰਾਅ ਚੜ੍ਹਾਅ ਹੁੰਦੇ ਆ, ਉਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਵੇਖਣਾ ਚਾਹੀਦਾ। ਜਿਹੜਾ ਨਿਰੰਕਾਰੀ ਕਾਂਡ ਹੈ, ਉਹ ਕਾਂਡ ਸਰਕਾਰ ਨੇ ਸਿੱਖੀ ਦੇ ਬਰਾਬਰ ਇੱਕ ਗੁਰੂਡਮ ਚਲਾਉਣ ਦਾ ਯਤਨ ਕੀਤਾ ਸੀ, ਜਿਹੜੇ ਅੱਜ ਵੀ ਯਤਨ ਹੋ ਰਹੇ ਆ। ਅੱਜ ਬੇਸ਼ੱਕ ਨਿਰੰਕਾਰੀਆਂ ਵੱਲੋਂ ਨਹੀਂ, ਹੋਰ ਕਈ ਡੇਰੇਦਾਰ ਨੇ, ਕਈ ਸਾਧ ਨੇ ਜਿਹੜੇ ਕੰਮ ਕਰ ਰਹੇ ਨੇ, ਜਿਹੜੇ ਸਿੱਖ ਗੁਰੂਆਂ ਦੇ ਬਰਾਬਰ ਆਪਣੀ ਗੱਦੀ ਲਾਉਣ ਨੂੰ ਫਿਰਦੇ ਨੇ। ਅੱਜ ਵੀ ਟਕਰਾਅ ਦੀ ਸਥਿਤੀ ਬਣੀ ਹੋਈ ਹੈ, ਅਤੇ ਇਹ ਹਕੂਮਤ ਕਰਦੀ ਹੈ, ਕਰਵਾਉਂਦੀ ਹੈ। ਬਾਅਦ ਜਦੋਂ ਸਿੱਖਾਂ ਨਾਲ ਟਕਰਾਅ ਹੁੰਦਾ ਤਾਂ ਫਿਰ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਵੀ ਸ਼ਾਇਦ ਇਹ ਸਿੱਖ ਟਾਕਰੇ 'ਚ ਆਉਣਾ ਚਾਹੁੰਦੇ ਨੇ। ਪਰ ਮਸਲਾ ਤਾਂ ਇਹ ਹੈ ਵੀ ਜਿਹੜੀ ਤਿਆਰੀ ਪਹਿਲਾਂ ਹਕੂਮਤ ਵੱਲੋਂ ਕੀਤੀ ਗਈ, ਅੱਜ ਹਕੂਮਤ ਚਾਹਵੇ ਤਾਂ ਰੋਕ ਸਕਦੀ ਹੈ। ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਨਿਰੰਕਾਰੀ ਕਾਂਡ ਜਿਹੜਾ ਸੀ, ਉਹਦੇ ਤੋਂ ਇਹ ਸੰਘਰਸ਼ ਦੀ ਦਿਸ਼ਾ ਬਿਲਕੁਲ ਬਦਲ ਗਈ। ਅਤੇ ਅੱਜ ਵੀ ਕਈ ਐਸੇ ਨਿਰੰਕਾਰੀ ਧਿਰਾਂ ਪੰਜਾਬ ਦੇ ਵਿੱਚ ਨੇ, ਜਿਹੜੇ ਨਿਰੰਕਾਰੀਆਂ ਵਾਂਗੂ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਜ਼ ਠੇਸ ਪਹੁੰਚਾਉਂਦੇ ਨੇ। ਗੁਰਬਾਣੀ ਦੀ ਇੰਨੀ ਵਾਰ ਬੇਅਦਬੀ ਹੋ ਚੁੱਕੀ ਹੈ ਜਿਹਦਾ ਕੋਈ ਲੇਖਾ ਜੋਖਾ ਹੀ ਨਹੀਂ ਰਿਹਾ। ਸੋ ਮੇਰੇ ਖਿਆਲ ਨਾਲ ਹਾਲਾਤ ਕੋਈ ਬਦਲੇ ਨਹੀਂ, ਸੰਘਰਸ਼ ਫਿਰ ਦੁਬਾਰਾ ਉਸੇ ਰੁਖ 'ਚ ਜਾਊਗਾ। ਉਸੇ ਰੁਖ 'ਚ ਜਾਊਗਾ। ਤੁਸੀਂ ਗੱਲ ਕਰੀ 1982 ਦੇ ਵਿੱਚ ਮੋਰਚਾ ਲੱਗਦਾ ਧਰਮ, ਜਦੋਂ ਮੋਰਚਾ ਹੁੰਦਾ ਫਿਰ 1984 ਵਾਪਰਦੀ ਆ, ਉਦੋਂ ਕਾਫੀ ਨੁਕਸਾਨ ਹੋਇਆ ਪੰਜਾਬ ਦਾ। 84 ਦੇ ਵਿੱਚ ਦੁਨਿਆਵੀ ਨੁਕਸਾਨ ਪੰਜਾਬ ਦਾ ਬਹੁਤ ਹੋਇਆ, ਪਰ ਚੜ੍ਹਦੀ ਕਲਾ ਵਾਲੀ ਗੱਲ ਇਹ ਹੋਈ ਹੈ ਵੀ ਹਿੰਦੁਸਤਾਨ ਦੀ ਹਕੂਮਤ ਨੂੰ ਸਿੰਘਾਂ ਨੇ ਇਹ ਜ਼ਰੂਰ ਦੱਸਿਆ ਵੀ ਅਸੀਂ ਕਿਸੇ ਤੋਂ ਝੁੱਕ ਕੇ ਜਾਂ ਕਿਸੇ ਤੋਂ ਡਰ ਕੇ ਅਤੇ ਕਿਸੇ ਦੇ ਅਧੀਨ ਅਸੀਂ ਨਹੀਂ ਰਹਿ ਸਕਦੇ। ਅਕਾਲ ਤਖਤ ਜਿਹੜਾ ਤਖਤ ਹੈ ਅਕਾਲ ਦਾ, ਉਹ ਕਿਸੇ ਦਿੱਲੀ ਦੇ ਤਖਤ ਦੇ ਅਧੀਨ ਨਹੀਂ ਰਹਿ ਸਕਦਾ। ਸੋ ਜਿਹੜਾ ਨਫੇ ਨੁਕਸਾਨ ਦੀ ਪਰਿਭਾਸ਼ਾ ਹੈ, ਉਹ ਸਿੱਖੀ 'ਚ ਵੱਖਰੀ ਹੈ, ਹੋਰਨਾਂ ਕੌਮਾਂ ਲਈ ਵੱਖਰੀ ਹੋ ਸਕਦੀ ਹੈ। ਸਾਡੇ ਲਈ ਜਿਹੜਾ ਸ਼ਹਾਦਤ ਹੈ, ਉਹ ਨਫਾ ਨੁਕਸਾਨ ਤੋਂ ਬਾਹਰ ਹੈ, ਉਹ ਸਿਰਫ ਨਫਾ ਹੀ ਨਫਾ ਹੈ ਉਹਦੇ 'ਚ। ਸ਼ਹਾਦਤ ਦੀ ਗੱਲ ਕਰੀਏ, ਪੰਜਾਬ ਨੇ 1984 ਤੋਂ ਲੈ ਕੇ 1995 ਤੱਕ ਦਾ 10 ਸਾਲਾਂ ਦਾ ਸੰਤਾਪ ਹੋ ਗਿਆ। ਤੁਹਾਡਾ ਏਰੀਆ ਪੈ ਜਾਂਦਾ ਅੰਮ੍ਰਿਤਸਰ, ਖੰਡੂਰ ਸਾਹਿਬ, ਇਸ ਏਰੀਏ ਦੇ ਵਿੱਚੋਂ ਤਾਂ ਮੁੰਡੇ ਘਰਾਂ 'ਚੋਂ ਚੁੱਕ ਕੇ ਮਾਰੇ ਗਏ ਨੇ ਜੀ। ਇਹ ਤਾਂ ਅੱਜ ਵੀ ਵਾਪਰ ਰਿਹਾ। ਇਹ ਦੇਖੋ, ਹਕੂਮਤ ਜਿਹੜੀ ਹੈ ਉਹ ਜ਼ਾਲਮ ਹੈ, ਇਹ ਤਾਂ ਸਾਨੂੰ ਪਤਾ ਹੈ, ਕਿਉਂਕਿ ਆਪਾਂ ਨੂੰ ਕਿਸੇ ਵੇਲੇ ਭੁਲੇਖਾ ਲੱਗ ਜਾਂਦਾ ਵੀ ਇਹ ਸਾਡੇ ਲੋਕ ਨੇ, ਤੰਤਰ ਸਾਡਾ ਹੈ, ਪਰ ਅਸਲ 'ਚ ਸੱਚਾਈ ਹੈ ਵੀ ਇਹ ਸਾਨੂੰ ਆਪਣਾ ਦੁਸ਼ਮਣ ਮੰਨਦੇ ਨੇ ਅਤੇ ਸਾਡਾ ਖੁਰਾ ਕੁਝ ਮਿਟਾਉਣਾ ਚਾਹੁੰਦੇ ਨੇ। ਅਤੇ ਇਹ ਉਹਨਾਂ ਚਿਰ ਲੱਗੇ ਰਹਿਣਗੇ ਜਿੰਨਾ ਚਿਰ ਜਾਂ ਸਾਨੂੰ ਨਹੀਂ ਮਿਟਾ ਦਿੰਦੇ, ਅਤੇ ਸਾਡੀ ਇਹ ਗੁਰੂ ਤੋਂ ਓਟ ਆਸਰਾ ਲੈ ਕੇ ਅਤੇ ਅਸੀਂ ਇਹਨਾਂ ਦੇ ਖਿਲਾਫ ਸੰਘਰਸ਼ ਲੜਨਾ, ਕਿਉਂਕਿ ਅਸੀਂ ਆਪਣੀ ਹੋਂਦ ਦੀ ਲੜਾਈ ਲੜਨੀ ਹੈ। ਜਿਵੇਂ ਬਾਈ ਨੇ ਕਿਹਾ ਸੀ ਵੀ ਹੋਂਦ ਦੀ ਲੜਾਈ ਹੈ। ਹੋਂਦ ਕੌਮਾਂ ਦੀ ਤਾਂ ਬਚਦੀ ਹੈ ਵੀ ਜੇ ਉਹ ਆਪਣੀ ਹੋਂਦ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੋ ਜਾਣ। ਹੋਂਦ ਦੀ ਗੱਲ ਕਰੀਏ, ਹੋਂਦ ਦੀ ਲੜਾਈ ਬਾਈ ਦੀਪ ਹਮੇਸ਼ਾ ਕਹਿੰਦਾ ਰਿਹਾ ਸਟੇਜਾਂ ਦੇ ਉੱਪਰ ਵੀ ਸਾਡੀ ਹੋਂਦ ਦੀ ਲੜਾਈ ਆ, ਅਸੀਂ ਪੰਜਾਬ ਦੇ ਲਈ ਮਰ ਮਿਟ ਜਾਣਾ, ਪੰਜਾਬ ਤੋਂ 1 ਇੰਚ ਨਹੀਂ ਬਾਹਰ ਜਾਣਾ। ਫਿਰ ਦੀਪ ਨੂੰ ਹੀ ਗਦਾਰ ਕਿਹਾ ਗਿਆ ਸਟੇਜਾਂ ਦੇ ਉੱਪਰ। ਨਹੀਂ, ਗੁਲਾਮੀ ਦਾ ਨਾ ਇਹ ਪ੍ਰਭਾਵ ਹੀ ਐਸਾ ਹੋ ਜਾਂਦਾ ਲੋਕਾਂ ਦੇ ਉੱਤੇ ਵੀ ਜਿਹੜੇ ਲੋਕਾਂ ਦੀ ਖਾਤਰ ਤੁਸੀਂ ਲੜਦੇ ਜੋ, ਉਹੀ ਲੋਕ ਤੁਹਾਨੂੰ ਗਦਾਰ ਆਖਣ ਲੱਗ ਪੈਂਦੇ ਨੇ, ਕਿਉਂਕਿ ਉਹ ਬੜੀ ਗਹਿਰੀ ਨੀਂਦ 'ਚ ਸੁੱਤੇ ਨੇ। ਉਹਨਾਂ ਨੂੰ ਜਗਾਉਣ ਲੱਗੇ ਜਗਾਈਏ ਤਾਂ ਉਹਨਾਂ ਨੂੰ ਗੁੱਸਾ ਆਉਂਦਾ। ਸੋ ਇਹ ਅੱਜ ਨਹੀਂ ਹੋਇਆ, ਇਹ ਗੁਰੂ ਕਾਲ ਤੋਂ ਚੱਲਦਾ ਆ ਰਿਹਾ। ਕਿਉਂਕਿ ਜਿਹੜੇ ਲੋਕ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 5 ਵਿਕਾਰਾਂ 'ਚ ਗ੍ਰਸੇ ਨੇ, ਜੇ ਤੁਸੀਂ ਉਹਨਾਂ ਨੂੰ ਜਗਾਉਣ ਦਾ ਕੋਈ ਤਹਈਆ ਕਰੋਗੇ ਤਾਂ ਉਹ ਲੋਕ ਪਹਿਲਾਂ ਤੁਹਾਡੇ ਹੀ ਗਲ ਪੈਣਗੇ ਉੱਠ ਕੇ ਵੀ ਤੁਸੀਂ ਸਾਡੇ ਨਾਲ ਮਾੜਾ ਕਰ ਰਹੇ ਹੋ। ਅਤੇ ਇਹ ਹਰ ਇੱਕ ਉਸ ਬੰਦੇ ਨੂੰ ਝੱਲਣਾ ਪੈਣਾ, ਇਹੋ ਜਿਹੇ ਠੱਪੇ, ਇਹੋ ਜਿਹੇ ਮੈਡਲ, ਇਹੋ ਜਿਹੇ ਟੈਗ, ਜਿਹੜਾ ਬੰਦਾ ਵੀ ਸੱਚ ਬੋਲੂਗਾ। ਅੰਮ੍ਰਿਤਪਾਲ ਸਿੰਘ ਦਾ ਕਦੋਂ ਜਿਹੜਾ ਕਿ ਸੰਬੰਧ ਹੁੰਦਾ ਦੀਪ ਦੇ ਨਾਲ, ਕਦੋਂ ਵਾਰਤਾਲਾਪ ਹੋਣੀ ਸ਼ੁਰੂ ਹੁੰਦੀ ਹੈ? ਇਹ ਉਹਨਾਂ ਦੇ ਜੇਲ੍ਹ 'ਤੇ ਆਉਣ ਤੋਂ ਬਾਅਦ 'ਚ ਵਾਰਤਾਲਾਪ ਹੋਣੀ ਸ਼ੁਰੂ ਹੁੰਦੀ ਹੈ। ਪਹਿਲੇ ਦਿਨ ਜਦੋਂ ਜੇਲ੍ਹ 'ਚੋਂ ਬਾਹਰ ਆਏ, ਉਹਨਾਂ ਨੇ ਮੈਨੂੰ ਫੋਨ ਕੀਤਾ ਸੀ। ਉਸ ਤੋਂ ਬਾਅਦ ਸਾਡੀ ਲਗਾਤਾਰ ਗੱਲਬਾਤ ਸ਼ੁਰੂ ਹੋਈ, ਅਤੇ ਉਸ ਤੋਂ ਬਾਅਦ ਜਥੇਬੰਦੀ ਦੀ ਸਥਾਪਨਾ ਵੇਲੇ ਅਤੇ ਜਾਂ ਉਹਦੀ ਕੀ ਪਾਲਿਸੀ, ਉਹਦੇ ਵਿੱਚ ਸਾਰੀ ਗੱਲਬਾਤ ਹੁੰਦੀ ਰਹੀ। ਵਾਰਸ ਪੰਜਾਬ ਦੀ ਜਥੇਬੰਦੀ ਹੋਂਦ ਦੇ ਵਿੱਚ ਆਉਂਦੀ ਆ। ਵਾਰਸ ਪੰਜਾਬ ਦੀ ਜਥੇਬੰਦੀ ਤੋਂ ਬਾਅਦ ਦੀਪ ਬਾਈ ਜਾ ਕੇ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕਰਦੇ ਨੇ ਵੋਟਾਂ ਦੇ ਵਿੱਚ। ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਆ, ਜਿਹੜਾ ਕਿ ਕੌਮ ਦੇ ਵੱਲੋਂ ਉਹਨਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਜਾਂ ਕੌਮੀ ਯੋਧੇ ਦਾ ਐਲਾਨ ਕੀਤਾ ਗਿਆ। ਪਰ ਜੇ ਅਸੀਂ ਗੱਲ ਕਰਦੇ ਹਾਂ, ਪੰਜਾਬ ਦੇ ਲੋਕ ਹੀ ਇੱਕ ਸੂਰਮੇ ਦੇ ਜਾਣ ਤੋਂ ਬਾਅਦ ਆਪਸ ਵਿੱਚ 2 ਧਿਰਾਂ ਦੇ ਵਿੱਚ ਵੰਡੇ ਜਾਂਦੇ ਨੇ।
ਨਹੀਂ ਦੇਖੋ, ਧਿਰਬਾਜੀ ਹਮੇਸ਼ਾ ਹੁੰਦੀ ਰਹੀ ਹੈ। ਇਹ ਮੇਰੇ ਖਿਆਲ ਦੇ ਨਾਲ ਸਾਨੂੰ ਜਿਹੜਾ ਵਾ ਗੁਰੂ ਕਾਲ ਤੋਂ ਵੇਖ ਲਓ ਵੀ ਗੁਰੂ ਗੱਦੀ ਪਿੱਛੇ ਕਿੰਨੀ ਧਿਰਬਾਜੀ ਬਣੀ ਹੈ। ਪਰ ਸੱਚਾਈ ਇਹ ਹੈ ਵੀ ਜਿਹੜਾ ਸੱਚਾ ਹੋਊਗਾ ਵਕਤ ਨੇ ਉਹਦੇ ਨਾਲ ਨਿਆਂ ਕਰਨਾ ਹੈ, ਸੰਗਤ ਨੇ ਵੀ ਨਿਆਂ ਕਰਨਾ ਹੈ। ਅੱਜ ਕੋਈ ਸੱਚਾ ਕਹੀ ਜਾਵੇ, ਆਪਣੇ ਮੈਂ ਮੂੰਹ ਕਹਿਦਾ ਮੈਂ ਸੱਚਾ ਜਾਂ ਕੋਈ ਧਿਰ ਕਹੀ ਜਾਵੇ, ਅੱਜ ਕੋਈ ਮਾਇਨੇ ਨਹੀਂ ਰੱਖਦੀ ਇਹ ਗੱਲ। ਇਹ ਵਕਤ ਨੇ ਤੈਅ ਕਰਨਾ ਵੀ ਕੌਣ ਸੱਚਾ ਕੌਣ ਝੂਠਾ ਹੈ। ਸੋ ਇਸ ਗੱਲ ਦੀ ਬਹੁਤੀ ਫਿਕਰ ਨਹੀਂ ਕਰਨੀ ਚਾਹੀਦੀ। ਹਾਂ, ਇਹ ਜ਼ਰੂਰ ਆ ਵੀ ਇਹ ਜਿਹੜੀ ਆਪਸੀ ਖਹਿਬਾਜੀ ਹੈ ਇਹ ਇਸ ਹੱਦ ਤੱਕ ਨਹੀਂ ਵਧਣੀ ਚਾਹੀਦੀ ਵੀ ਇੱਕ ਦੂਜੇ ਦੇ ਖਿਲਾਫ ਅਸੀਂ ਦੂਸ਼ਣਬਾਜ਼ੀ ਅਤੇ ਝੂਠ ਪ੍ਰਚਾਰ ਕਰਨ ਲੱਗ ਪਈਏ। ਜੇ ਅਸੀਂ ਗੱਲ ਕਰਦੇ ਹਾਂ ਤਾਂ ਕੌਮ ਨੇ ਤੁਹਾਨੂੰ ਇੱਕ ਨੌਜਵਾਨ ਦੇ ਰੂਪ ਦੇ ਵਿੱਚ ਦੇਖਿਆ, ਦੀਪ ਤੋਂ ਬਾਅਦ ਤੁਹਾਨੂੰ ਦੇਖ ਰਹੀ ਆ ਕੌਮ ਵੀ ਅੰਮ੍ਰਿਤਪਾਲ ਕੁਛ ਕਰੂਗਾ। ਅੰਮ੍ਰਿਤਪਾਲ ਕਿੰਨਾ ਕੁ ਟਾਈਮ ਪੰਜਾਬ ਦੇ ਵਿੱਚ ਰੁਕੇਗਾ? ਨਹੀਂ, ਅਜੇ ਫਿਲਹਾਲ ਮੈਂ ਇੱਥੇ ਹੀ ਹਾਂ, ਕੋਈ ਜਾਣ ਦੀ ਵਾਪਸੀ ਦੀ ਤਿਆਰੀ ਨਹੀਂ। ਕੌਮ ਦੇ ਲਈ ਕੋਈ ਸੁਨੇਹਾ ਹੈ? ਕੌਮ ਦੇ ਲਈ ਇਹੋ ਸੁਨੇਹਾ ਹੈ ਵੀ ਸਾਨੂੰ ਹੁਣ ਲਾਮਬੰਦ ਹੋ ਕੇ ਇਕੱਠੇ ਹੋ ਕੇ ਨੌਜਵਾਨਾਂ ਨੂੰ ਜਿਹੜੇ ਵਿਕਾਰ ਨੇ, ਨਸ਼ੇ ਨੇ ਜਾਂ ਕਿਸੇ ਵੀ ਕਿਸਮ ਦੀ ਦੁਨਿਆਵੀ ਸ਼ੋਸ਼ੇਬਾਜ਼ੀ ਉਹ 'ਚੋਂ ਨਿਕਲ ਕੇ ਕੌਮ ਦੇ ਹੱਕਾਂ ਲਈ ਲੜਨਾ ਚਾਹੀਦਾ। ਅਤੇ ਉਹੀ ਸਾਡਾ ਸੁਨੇਹਾ ਕੌਮ ਨੂੰ ਹੈ ਵੀ ਹੁਣ ਬਹੁਤਾ ਸਮਾਂ ਨਹੀਂ, ਪਾਣੀ ਸਿਰੋਂ ਲੰਘ ਚੁੱਕਾ ਹੈ ਅਤੇ ਸਾਨੂੰ ਜਿਹੜੀ ਪਿਛਲੀਆਂ ਪੀੜ੍ਹੀਆਂ ਨੇ ਵੀ ਸੰਘਰਸ਼ ਕੀਤਾ ਅਤੇ ਸਾਨੂੰ ਇਸ ਪੀੜ੍ਹੀ ਨੂੰ ਵੀ ਸੰਘਰਸ਼ ਕਰਨ ਦੀ ਲੋੜ ਹੈ। ਪਿਛਲੀਆਂ ਪੀੜ੍ਹੀਆਂ ਨੇ ਸੰਘਰਸ਼ ਦੀ ਗੱਲ ਕਰੀ ਆ, ਤੁਸੀਂ ਨਸ਼ਿਆਂ ਦੀ ਗੱਲ ਕਰ ਰਹੇ ਹੋ। ਪੰਜਾਬ ਦੇ ਵਿੱਚ ਖਾਸ ਕਰਕੇ ਇਸ ਏਰੀਏ ਦੀ ਜੇ ਗੱਲ ਕਰਦੇ ਹਾਂ, ਜਿਸ ਏਰੀਏ ਦੇ ਵਿੱਚ ਆਪਾਂ ਬੈਠੇ ਹਾਂ, ਇਸ ਏਰੀਏ ਦੇ ਵਿੱਚ ਤਾਂ ਬੜਾ ਘਰ ਕਰ ਗਿਆ ਨਸ਼ਾ, ਘਰ ਘਰ ਪਹੁੰਚਾਉਣ ਦੀ ਗੱਲਾਂ ਹੋ ਰਹੀਆਂ ਨੇ ਕਿ ਘਰ ਘਰ ਨਸ਼ਾ ਬੈਠਾ ਗਾ, ਇਹ ਹਰੇਕ ਘਰ ਦੇ ਵਿੱਚ ਸਮਗਲਰ ਬੈਠਾ। ਅਜਿਹੀਆਂ ਗੱਲਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਨੇ। ਨਹੀਂ, ਕੋਈ ਨਹੀਂ, ਇਹ ਦੇਖੋ ਇਹ ਹੁੰਦਾ ਹੈ ਜੈਨੋਸਾਈਡਲ ਪਾਲਿਸੀ ਦਾ ਹਿੱਸਾ ਹੈ। ਸਰਕਾਰਾਂ ਨੇ ਇੱਥੇ ਨਸ਼ਾ ਜਾਣਬੁੱਝ ਕੇ ਪ੍ਰਮੋਟ ਕੀਤਾ। ਪਹਿਲਾਂ ਇੱਥੋਂ ਦੇ ਨੌਜਵਾਨਾਂ ਨੂੰ ਕੋਹ ਮਾਰਿਆ, ਜਿਹੜੇ ਕੁਛ ਬਚ ਗਏ ਨੇ ਉਹਨਾਂ ਨੂੰ ਨਸ਼ੇ 'ਤੇ ਲਾਤਾ। ਇਹ ਹਰ ਥਾਂ 'ਤੇ ਜਿੱਥੇ ਜਿੱਥੇ ਕੌਮਾਂ ਦੀ ਨਸਲਕੁਸ਼ੀ ਹੋਈ ਉੱਥੇ ਉੱਥੇ ਵਰਤਾਰਾ ਵਾਪਰਿਆ ਪਿੱਛੋਂ। ਸੋ ਕੋਈ ਗੱਲ ਨਹੀਂ, ਮਹਾਰਾਜ ਕਿਰਪਾ ਕਰਨਗੇ, ਇਹ ਸਾਰੇ ਨੌਜਵਾਨ ਨਸ਼ਾ ਛੱਡ ਕੇ ਅਤੇ ਗੁਰੂ ਕੇ ਸਿੰਘ ਬਣਨਗੇ ਅਤੇ ਸੰਘਰਸ਼ ਕਰਨਗੇ। ਸੰਘਰਸ਼ਾਂ ਦੀ ਗੱਲ ਹਮੇਸ਼ਾ ਜੇ ਆਪਾਂ ਗੱਲ ਕਰਦੇ ਹਾਂ ਸੰਘਰਸ਼ਾਂ ਦੇ ਵਿੱਚ, ਜਿਵੇਂ ਪਹਿਲਾਂ ਵੀ ਗੱਲ ਕਰੀ ਹੈ ਕਿ ਕੌਮ ਨੂੰ ਘਾਟਾ ਪੈਂਦਾ ਜਾਂ ਉਹਨਾਂ ਧਿਰਾਂ ਨੂੰ ਘਾਟਾ ਪੈਂਦਾ ਜਿਹੜੇ ਨੌਜਵਾਨ ਮੂਹਰੇ ਆਗੂ ਬਣ ਕੇ ਚੱਲਦੇ ਨੇ, ਉਹ ਕੌਮ ਦੇ ਪੱਲੇ ਨਹੀਂ ਰਹਿੰਦੇ। ਬੇਸ਼ੱਕ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਗੱਲ ਕਰੀਏ ਜਾਂ ਫਿਰ ਆਪਾਂ ਉਸ ਤੋਂ ਪਹਿਲਾਂ ਭਾਈ ਤਾਰਾ ਸਿੰਘ ਬਾਂਹ ਵਰਗਿਆਂ ਦੀ ਗੱਲ ਕਰੀਏ। ਇਹ ਦੇਖੋ, ਜਿਹੜਾ ਸੰਘਰਸ਼ ਹੈ ਉਹਦੇ 'ਚ ਤੁਸੀਂ ਨਫਾ ਨੁਕਸਾਨ 'ਤੇ ਤੁਹਾਨੂੰ ਚੱਲਣਾ ਪੈਣਾ ਹੈ। ਅਤੇ ਜਿਹੜਾ ਕੋਈ ਆਗੂ ਬਣਦਾ, ਜਿਹੜਾ ਅੱਗੇ ਲੱਗਦਾ, ਅਗਵਾਈ ਕਰਦਾ ਹੈ, ਜੇ ਸੱਚੀ ਅਗਵਾਈ ਕਰੂਗਾ ਤਾਂ ਉਹਨੂੰ ਹੋ ਸਕਦਾ ਵੀ ਉਹਦੀ ਜਾਨ ਵੀ ਜਾਂਦੀ ਰਹੇ। ਸੋ ਇਹ ਆ ਵੀ ਉਹਨਾਂ ਦੇ ਜੀਣਾ ਜਾਂ ਉਹਨਾਂ ਦਾ ਮਰਨਾ ਇਹ ਸੰਘਰਸ਼ ਦੇ ਵਿੱਚ ਹੀ ਹੈ। ਸਾਨੂੰ ਇਸ ਗੱਲ ਨੂੰ ਢਹਿੰਦੀ ਕਲਾ 'ਚ ਨਹੀਂ ਲੈਣਾ ਚਾਹੀਦਾ, ਸਗੋਂ ਚੜ੍ਹਦੀ ਕਲਾ 'ਚ ਲੈਣਾ ਚਾਹੀਦਾ। ਜੇ ਅੱਜ ਸੰਤ ਨਾ ਸ਼ਹੀਦ ਹੁੰਦੇ ਤਾਂ ਕੋਈ ਵੀ ਸਾਡੇ ਵਰਗਾ ਨੌਜਵਾਨ ਜਿਹੜਾ ਉਹ ਇਸ ਰਾਹ 'ਤੇ ਨਾ ਤੁਰ ਰਿਹਾ ਹੁੰਦਾ। ਹੋ ਸਕਦਾ ਵੀ ਜਿਸ ਪੱਧਰ 'ਤੇ ਅੱਜ ਸਿੱਖੀ ਦੀ ਚੜ੍ਹਦੀ ਕਲਾ ਹੈ ਉਹੋ ਜਿਹੀ ਬਿਲਕੁਲ ਨਾ ਹੁੰਦੀ। ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ, ਸੰਤਾਂ ਦੀ ਗੱਲ ਕਰੀਏ, ਸੰਤਾਂ ਦਾ ਇੱਕ ਸਾਈਡ 'ਤੇ ਰਹਿ ਜਾਣਾ ਤਾਂ ਉਸ ਤੋਂ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਆ ਜਾਣਾ, ਅਜਿਹੀਆਂ ਦੋ ਗੱਲਾਂ। ਉਸ ਵਕਤ ਵੀ ਦੋ ਸੰਤ ਸੀਗੇ। ਦੇਖੋ, ਦੋ ਸੰਤ ਸੀ, ਪਰ ਜਿਹੜਾ ਸੰਤ ਸੱਚਾ ਹੈ ਉਹਨੂੰ ਇਤਿਹਾਸ ਨੇ ਉਹਦੇ ਨਾਲ ਨਿਆਂ ਕੀਤਾ। ਜਿਹੜਾ ਸੰਤ ਝੂਠਾ ਹੈ ਉਹਨੂੰ ਕੌਮ ਨੇ ਸੋਧਿਆ ਵੀ ਹੈ ਫਿਰ। ਸੋ ਇਸ ਕਰਕੇ ਜਿਹੜਾ ਸੰਤ ਕੋ ਨਾਂ ਨਾਲ ਖਾਣ ਨਾਲ ਲੈਣ ਨਾਲ ਸੰਤ ਨਹੀਂ ਬਣ ਜਾਂਦਾ। ਇਹ ਜਿਹੜਾ ਸੰਤ ਕੋਈ ਰੱਬ ਦੀ ਰਜ਼ਾ 'ਚ ਰਹਿ ਕੇ ਅਕਾਲ ਪੁਰਖ ਦੇ ਭਾਣੇ 'ਚ ਕੌਮ ਲਈ ਸੰਘਰਸ਼ ਕਰਦਾ ਸ਼ਹੀਦ ਹੋਇਆ, ਉਹਨੂੰ ਕੌਮ ਨੇ ਸੰਤ ਆਖਿਆ, ਦੂਜੇ ਨੂੰ ਕਿਸੇ ਨੇ ਸੰਤ ਨਹੀਂ ਕਿਹਾ। ਕੌਮ ਦਾ ਨੁਕਸਾਨ ਆਖਰ ਕਿਉਂ ਹੁੰਦਾ ਗਾ? ਗੱਲ ਤਾਂ ਇਹ ਇੱਥੇ ਹੁੰਦੀ ਹੈਗੀ, ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਹੁੰਦੇ ਨੇ, ਪੰਜਾਬ ਪੱਖੀ ਕਹਿੰਦੇ ਨੇ ਆਪਣੇ ਆਪ ਨੂੰ, ਪੰਜਾਬ ਦੇ ਪੁੱਤ ਕਹਿੰਦੇ ਨੇ, ਆਖਰ ਫਿਰ ਉਹੀ ਪੰਜਾਬ ਦੇ ਬੈਰੀ ਕਿਉਂ ਬਣ ਜਾਂਦੇ ਨੇ? ਨਹੀਂ, ਇਹ ਗੁਲਾਮੀ ਹੈ ਜੀ। ਦੇਖੋ, ਗੁਲਾਮੀ ਦੇ ਵਿੱਚ ਜਿਹੜਾ ਨਾ ਉਹ ਘੁਆੜੇ ਦੇ ਦਸਤੇ ਲੋਕ ਬਣ ਜਾਂਦੇ ਹੁੰਦੇ ਆ। ਸੋ ਇਹ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਜਿਹੜਾ ਦਸਤਾ ਹੁੰਦਾ ਅਖੀਰ ਉਹ ਵੀ ਚੁੱਲ੍ਹੇ 'ਚ ਜਾਂਦਾ ਹੈ ਜਦੋਂ ਉਹਦੀ ਵਰਤੋਂ ਦੀ ਨਹੀਂ ਰਹਿੰਦੀ, ਲੋੜ ਨਹੀਂ ਰਹਿੰਦੀ। ਸਾਨੂੰ ਇਹ ਸਮਝ ਲੈਣਾ ਚਾਹੀਦਾ ਜਿਹੜੇ ਲੋਕ ਆਪਣੀ ਕੌਮ ਦੇ ਵੈਰੀ ਬਣਦੇ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਜਿਹੜੀ ਦਿੱਲੀ ਆ ਉਹ ਕਿਸੇ ਦੀ ਮਿੱਤ ਨਹੀਂ, ਨਾ ਉਹਨਾਂ ਦੀ ਮਿੱਤ। ਪਹਿਲਾਂ ਉਹਨਾਂ ਨੂੰ ਵਰਤ ਕੇ ਕੌਮ ਦੇ ਜਿਹੜੇ ਸੱਚੇ ਸੁੱਚੇ ਨੌਜਵਾਨ ਨੇ ਉਹਨਾਂ ਨੂੰ ਖਤਮ ਕਰੂਗੀ ਅਤੇ ਫਿਰ ਉਹਨਾਂ ਦੀ ਵੀ ਵਾਰੀ ਪਿੱਛੋਂ ਆਊਗੀ। ਸੋ ਇਹ ਇਸ ਕਰਕੇ ਇਸ ਗੱਲ ਤੋਂ ਅਗਾਂਹ ਰਹਿਣਾ ਚਾਹੀਦਾ। ਬਿਲਕੁਲ। ਤਾਂ ਜਿਹੜੀ ਗੱਲਬਾਤ ਆ ਉਹ ਜਾਰੀ ਆ, ਤਾਂ ਅਸੀਂ ਗੱਲਬਾਤ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਕਰ ਰਹੇ ਹਾਂ। ਹੁਣ ਤੱਕ ਦੀ ਜਿਹੜੀ ਗੱਲ ਕਰੀ ਆ ਉਹ ਗੱਲ ਸਿਰਫ ਅਤੇ ਸਿਰਫ ਕੌਮ ਦੇ ਨਾਲ ਸੰਬੰਧਿਤ ਸੀ, ਜਾਂ ਜਿਹੜਾ ਪੰਜਾਬ ਨੇ ਸੰਤਾਪ ਹੋ ਗਿਆ 1947 ਤੋਂ ਬਾਅਦ 1966 ਆਉਂਦੀ ਆ, ਪੰਜਾਬੀ ਸੂਬਾ ਜਿੰਦਾਬਾਦ ਦਾ ਸੰਘਰਸ਼ ਚੱਲਦਾ, ਪੰਜਾਬੀ ਸੂਬਾ ਜਿੰਦਾਬਾਦ ਦੇ ਕਹਿਣ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ, ਅਜਿਹਾ ਕੁਛ ਹੁੰਦਾ। ਉਸ ਦਾ ਸੰਤਾਪ ਕਿਵੇਂ ਪੂਰਾ ਹੋਊਗਾ? ਜਿਹੜਾ ਉਸ ਦਾ ਘਾਟਾ ਪਿਆ ਉਹ ਕਿਵੇਂ ਪੂਰਾ ਹੋ ਸਕਦਾ? ਜਿਵੇਂ ਅੱਜ ਖਾਲਿਸਤਾਨ ਦਾ ਨਾਅਰਾ ਲਾਉਣ ਤੋਂ ਲੋਕਾਂ ਨੂੰ ਸਜ਼ਾ ਹੋ ਜਾਂਦੀ ਹੈ, ਉੱਦਾਂ ਹੀ ਕਿਸੇ ਸਮੇਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ 'ਤੇ ਸਜ਼ਾ ਹੁੰਦੀ ਸੀ। ਪੰਜਾਬੀ ਸੂਬੇ ਨੂੰ ਜਿਹੜਾ ਸਰਕਾਰੀ ਪਾਲਿਸੀ ਦਾ ਹਿੱਸਾ ਬਣਾ ਲਿਆ ਅਤੇ ਅੱਜ ਕੱਲ੍ਹ ਉਹ ਕਹਿੰਦੇ ਨੇ ਵੀ ਜਿਹੜੇ ਖਾਲਿਸਤਾਨ ਨੂੰ ਮੰਗਦੇ ਨੇ ਉਹ ਪੰਜਾਬ ਨੂੰ ਤਬਾਹ ਕਰ ਦੇਣਗੇ। ਹਾਲਾਂਕਿ ਉਹ ਲੋਕ ਨੇ ਜਿਹੜੇ ਪੰਜਾਬੀ ਸੂਬੇ ਦੀ ਹੋਣ ਦੇ ਖਿਲਾਫ ਸੀ। ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਾਸਟਰ ਤਾਰਾ ਸਿੰਘ ਵਰਗੇ, ਫਤਿਹ ਸਿੰਘ ਵਰਗੇ ਅਜਿਹੇ ਜਿਹੜੇ ਕਿ ਆਗੂ ਪੰਜਾਬ ਦੇ ਬਣ ਕੇ ਨਿਕਲੇ, ਪਰ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਜਿਹੜਾ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਉਸ ਨੂੰ ਜੇਲ੍ਹਾਂ ਜਾਂ ਗੋਲੀਆਂ ਕਿਉਂ ਮਿਲਦੀਆਂ? ਹਿੰਦੁਸਤਾਨ ਦਾ ਰਾਜ ਹੈ ਅਤੇ ਅੱਜ ਵੀ ਸਿੱਖਾਂ ਦੇ ਨਾਲ ਉਹ ਵਤੀਰਾ ਹੋ ਰਿਹਾ। ਜਿੰਨਾ ਚਿਰ ਤੁਹਾਡਾ ਆਪਣਾ ਰਾਜ ਨਹੀਂ ਆਉਂਦਾ ਸਾਡਾ,
ਉਹਨਾਂ ਚਿਰ ਇਹੋ ਹੀ ਕੰਮ ਚੱਲਦਾ ਰਹਿਣਾ। ਜਿਹੜੇ ਲੋਕ ਸੱਚ ਨੂੰ ਬੋਲਣਗੇ, ਸੱਚ ਦੀ ਆਵਾਜ਼ ਬੁਲੰਦ ਕਰਨਗੇ, ਉਹਨਾਂ ਨੂੰ ਇਹ ਸਜ਼ਾ ਮਿਲਦੀ ਰਹੇਗੀ। ਦੇ ਵਿੱਚ 13 ਅਪ੍ਰੈਲ 1978 ਦਾ ਜਿਹੜਾ ਸਾਕਾ ਵਾਪਰਦਾ, ਉਸ ਤੋਂ ਬਾਅਦ 13 ਅਪ੍ਰੈਲ 1978 ਨੂੰ ਨਿਰੰਕਾਰੀਆ ਕਾਂਡ ਦਾ 13 ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਆ। ਤੇ ਅੱਜ ਵੀ ਕਈ ਐਸੇ ਨਿਰੰਕਾਰੀ ਧਿਰਾਂ ਪੰਜਾਬ ਦੇ ਵਿੱਚ ਨੇ ਜਿਹੜੇ ਨਿਰੰਕਾਰੀਆਂ ਵਾਂਗੂ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਜ਼ ਠੇਸ ਪਹੁੰਚਾਉਂਦੇ ਨੇ। ਗੁਰਬਾਣੀ ਦੀ ਇੰਨੀ ਵਾਰ ਬੇਅਦਬੀ ਹੋ ਚੁੱਕੀ ਹੈ ਜਿਹਦਾ ਕੋਈ ਲੇਖਾ ਜੋਖਾ ਹੀ ਨਹੀਂ ਰਿਹਾ। ਤੇ ਇਹ ਉਹਨਾਂ ਚਿਰ ਲੱਗੇ ਰਹਿਣਗੇ ਜਿੰਨਾ ਚਿਰ ਜਾਂ ਸਾਨੂੰ ਨਹੀਂ ਮਿਟਾ ਦਿੰਦੇ, ਤੇ ਅਸੀਂ ਸਾਡੀ ਹੈ ਗੁਰੂ ਤੋਂ ਓਟ ਆਸਰਾ ਲੈ ਕੇ ਤੇ ਅਸੀਂ ਇਹਨਾਂ ਦੇ ਖਿਲਾਫ ਸੰਘਰਸ਼ ਲੜਨਾ। ਵਾਰਸ ਪੰਜਾਬ ਦੀ ਜਥੇਬੰਦੀ ਹੋਂਦ ਦੇ ਵਿੱਚ ਆਉਂਦੀ ਆ। ਵਾਰਸ ਪੰਜਾਬ ਦੀ ਜਥੇਬੰਦੀ ਤੋਂ ਬਾਅਦ ਦੀਪ ਡੈਥ ਹੋ ਜਾਂਦੀ ਆ, ਜਿਹੜਾ ਕਿ ਕੌਮ ਦੇ ਵੱਲੋਂ ਉਹਨਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਜਾਂ ਕੌਮੀ ਯੋਧੇ ਦਾ ਐਲਾਨ ਕੀਤਾ ਗਿਆ। ਪਰ ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਲੋਕ ਹੀ ਇੱਕ ਸੂਰਮੇ ਦੇ ਜਾਣ ਤੋਂ ਬਾਅਦ ਆਪਸ ਵਿੱਚ ਦੋ ਧਿਰਾਂ ਦੇ ਵਿੱਚ ਵੰਡੇ ਜਾਂਦੇ ਨੇ। ਕੌਮ ਨੇ ਤੁਹਾਨੂੰ ਇੱਕ ਨੌਜਵਾਨ ਦੇ ਰੂਪ ਦੇ ਵਿੱਚ ਦੇਖਿਆ। ਦੀਪ ਤੋਂ ਬਾਅਦ ਤੁਹਾਨੂੰ ਦੇਖ ਰਹੀ ਆ ਕੌਮ ਵੀ ਅੰਮ੍ਰਿਤਪਾਲ ਕੁਛ ਕਰੂਗਾ। ਅੰਮ੍ਰਿਤਪਾਲ ਕਿੰਨਾ ਕੁ ਟਾਈਮ ਪੰਜਾਬ ਦੇ ਵਿੱਚ ਰੁਕੇਗਾ? ਕਰੀਏ ਸੰਤਾਂ ਦੀ ਗੱਲ ਕਰੀਏ, ਸੰਤਾਂ ਦਾ ਇੱਕ ਸਾਈਡ ਤੇ ਰਹਿ ਜਾਣਾ, ਤਾਂ ਉਸ ਤੋਂ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਆ ਜਾਣਾ। ਸੰਤ ਕੋ ਨਾਂ ਨਾਲ ਖਾਣ ਨਾਲ ਲੈਣ ਨਾਲ ਸੰਤ ਨਹੀਂ ਬਣ ਜਾਂਦਾ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤੁਹਾਨੂੰ ਪਤਾ ਹੀ ਆ ਕਿ ਦੱਸਿਆ ਸੀ ਅਸੀਂ ਪੰਜਾਬ ਦੇ ਦੌਰੇ 'ਤੇ ਨਿਕਲੇ ਹੋਏ ਹਾਂ। ਪੰਜਾਬ ਦੇ ਉਹਨਾਂ ਸੁਹਿਰਦ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿਹੜੇ ਪੰਜਾਬ ਦਰਦੀ ਨੇ, ਪੰਜਾਬ ਪੱਖੀ ਨੇ। ਤਾਂ ਅੱਜ ਅਸੀਂ ਖੰਡੂਰ ਸਾਹਿਬ ਦੇ ਲਾਗੇ ਆਏ ਹਾਂ, ਤਾਂ ਸਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਮੌਜੂਦ ਆ, ਕਾਫੀ ਚਰਚਾ ਦੇ ਵਿੱਚ ਰਹਿਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਨੇ। ਵਾਰਸ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਨੇ, ਦੁਬਈ ਤੋਂ ਪਰਤ ਚੁੱਕੇ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ ਬਾਈ ਦੇ ਨਾਲ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਪੰਜਾਬ ਪਰਤੇ ਹੋ, ਪਹਿਲਾਂ ਤਾਂ ਇਹ ਦੱਸੋ ਵੀ ਸਫ਼ਰ ਕਿੱਦਾਂ ਰਿਹਾ ਰਸਤੇ ਦਾ? ਨਹੀਂ, ਸਫ਼ਰ ਬਿਲਕੁਲ ਚੜ੍ਹਦੀ ਕਲਾ ਜੀ, ਠੀਕ ਸੀ। ਤੇ ਸਫ਼ਰ ਜਹਾਜ਼ ਦੇ ਵਿੱਚ ਤਾਂ ਕੋਈ ਏਡੀ ਖਾਸ ਤੰਗੀ ਨਹੀਂ ਹੋਈ। ਇੱਥੇ ਏਅਰਪੋਰਟ 'ਤੇ ਸੀ, ਥੋੜ੍ਹਾ ਚਿਰ ਉਹਨਾਂ ਨੇ ਰੋਕਿਆ, ਬਾਕੀ ਕੋਈ ਐਸੀ ਮੁਸ਼ਕਿਲ ਨਹੀਂ ਆਈ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਲਈ ਬੜੇ ਲੋਕਾਂ ਨੇ ਜਿਹੜੇ ਕਿ ਸੰਤਾਪ ਹੋ ਗਿਆ। 1947 ਪੰਜਾਬ ਦੇ ਸਿਰ ਮੜੀ ਗਈ। 1947 ਤੋਂ ਪਹਿਲਾਂ ਦਾ ਸੰਤਾਪ ਕਿਵੇਂ ਦਾ ਦੇਖਦੇ ਹੋ ਉਸ ਦੌਰ ਨੂੰ? ਇਹ ਦੇਖੋ, ਇਹ ਬੜਾ ਅਨਫੋਰਚੂਨੇਟ ਹੈ ਵੀ ਪੰਜਾਬ ਇਹਨਾਂ ਹਾਲਾਤਾਂ 'ਚੋਂ ਲੰਘਿਆ। 1849 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕੀਤਾ ਅਤੇ ਖਾਲਸੇ ਰਾਜ ਨੂੰ ਉਹਨਾਂ ਨੇ ਖ਼ਤਮ ਕਰਕੇ ਅਤੇ ਇਹਨੂੰ ਵੀ ਹਿੰਦੁਸਤਾਨ ਦੇ ਨਾਲ ਰਲਾ ਲਿਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਸੁਨਹਿਰੀ ਦੌਰ ਜਿਹੜਾ ਆਇਆ ਨਹੀਂ। 47 ਦੀ ਵੰਡ 'ਤੇ ਇਵੇਂ ਆ ਵੀ ਜਿਵੇਂ ਜੋ ਕੁਛ 49 'ਚ ਨਹੀਂ ਤਬਾਹ ਹੋਇਆ, ਉਹ 47 'ਚ ਹੋ ਗਿਆ। ਲੋਕਾਂ ਨੂੰ ਆਪਣੇ ਘਰ-ਬਾਰ, ਗੁਰੂ ਧਾਮ ਛੱਡ ਕੇ, ਜ਼ਮੀਨਾਂ ਛੱਡ ਕੇ ਅਤੇ ਇੱਥੇ ਆਉਣਾ ਪਿਆ। ਇੱਥੇ ਆਣ ਕੇ ਫਿਰ ਉਹਨਾਂ ਦੇ ਨਾਲ ਜੋ ਕੁਛ ਵਾਪਰਿਆ, ਪੰਜਾਬੀ ਸੂਬੇ ਦਾ ਸੰਘਰਸ਼ ਹੋ ਜੇ ਜਾਂ ਉਸ ਤੋਂ ਬਾਅਦ 84 ਹੈ, ਇਹ ਸਾਰਾ ਕੁਝ ਹੀ ਬਹੁਤ ਅਨਫੋਰਚੂਨੇਟ ਹੈ। ਤੁਸੀਂ ਪੰਜਾਬੀ ਸੂਬੇ ਦੀ ਗੱਲ ਕਰੀ ਆ 1947 ਤੋਂ ਜੇ 1947 ਦੀ ਵੰਡ ਦੀ ਗੱਲ ਕਰਦੇ ਹਾਂ, 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ। ਬੜਾ ਕੁਛ ਕਿਹਾ ਗਿਆ ਕਿ ਦੇਸ਼ ਆਜ਼ਾਦ ਹੋਇਆ, ਬੜੇ ਭੰਗੜੇ ਪਾਏ ਗਏ। ਪਾਕਿਸਤਾਨ ਵਾਲੀ ਸਾਈਡ ਆਪਣੇ ਭੰਗੜੇ ਪਾਏ ਗਏ, ਪਰ ਹਿੰਦੁਸਤਾਨ ਵਾਲੀ ਸਾਈਡ ਆਪਣੇ ਭੰਗੜੇ ਪਾਏ ਗਏ। ਉਜਾੜਾ ਸੀ ਜਿਹੜਾ ਪੰਜਾਬ ਦਾ ਹੋਇਆ, ਉਸ ਉਜਾੜੇ ਦਾ ਕਦੇ ਘਾਟਾ ਪੂਰਾ ਹੋਊ? ਨਹੀਂ, ਦੇਖੋ, ਘਾਟਾ ਤਾਂ ਬਿਨਾਂ ਖਾਲਸੇ ਰਾਜ ਦੀ ਸਥਾਪਨਾ ਤੋਂ ਪੂਰਾ ਨਹੀਂ ਹੋ ਸਕਦਾ। ਜਿਹੜੇ ਕੁਛ ਇਤਿਹਾਸ ਦੇ ਵਿੱਚ ਜੈਨੋਸਾਈਡ ਹੋਏ ਨੇ, ਕੁਛ ਨਸਲਕੁਸ਼ੀਆਂ, ਕੁਛ ਉਜਾੜੇ ਹੋਏ ਨੇ, ਉਹਨਾਂ ਦੇ ਘਾਟੇ ਕਦੇ ਵੀ ਪੂਰੇ ਨਹੀਂ ਜਾ ਸਕਦੇ। ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਭਵਿੱਖ ਦੇ ਵਿੱਚ ਜਿਹੜਾ ਇਹੋ ਜਿਹੇ ਘਾਟਿਆਂ ਤੋਂ ਬਚਿਆ ਜਾ ਸਕੇ। ਅਤੇ ਪੰਜਾਬ ਜਿਹੜੇ ਸਿੱਖਾਂ ਦੇ ਇਲਾਕੇ ਨੇ, ਗੁਰੂ ਧਾਮ ਨੇ, ਜੇ ਆਪਾਂ ਅਰਦਾਸ 'ਚ ਆਪਾਂ ਕਹਿੰਦੇ ਹਾਂ ਕਿ ਖਾਲਸੇ ਨੂੰ ਉਹ ਸੇਵਾ ਦੁਬਾਰਾ ਮਿਲੇ, ਖੁੱਲ੍ਹੇ ਦਰਸ਼ਨ ਦੀਦਾਰ ਹੋਣ, ਕਿਸੇ ਵਿਜਿਆਂ ਦੀ, ਕਿਸੇ ਬਾਰਡਰਾਂ ਦੀ ਜਿਹੜੀ ਆ ਉਹ ਬੰਦਿਸ਼ ਨਾ ਹੋਵੇ, ਕੋਈ ਬੰਦਿਸ਼ ਨਾ ਹੋਵੇ। ਪਰ 1966 ਦੇ ਵਿੱਚ ਜਿਹੜਾ ਪੰਜਾਬ ਨੇ ਸੰਤਾਪ ਹੋ ਗਿਆ, 1947 ਤੋਂ ਬਾਅਦ 1966 ਆਉਂਦੀ ਆ, ਪੰਜਾਬੀ ਸੂਬਾ ਜਿੰਦਾਬਾਦ ਦਾ ਸੰਘਰਸ਼ ਚੱਲਦਾ। ਪੰਜਾਬੀ ਸੂਬਾ ਜਿੰਦਾਬਾਦ ਦੇ ਕਹਿਣ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ। ਅਜਿਹਾ ਕੁਛ ਹੁੰਦਾ, ਉਸ ਦਾ ਸੰਤਾਪ ਕਿਵੇਂ ਪੂਰਾ ਹੋਊਗਾ? ਜਿਹੜਾ ਉਸ ਦਾ ਘਾਟਾ ਪਿਆ, ਉਹ ਕਿਵੇਂ ਪੂਰਾ ਹੋ ਸਕਦਾ? ਨਹੀਂ, ਦੇਖੋ, ਇਹ ਕਿਸੇ ਵੀ ਜਦੋਂ ਕੋਈ ਸਥਾਪਤੀ ਤੋਂ ਪਹਿਲਾਂ ਸੰਘਰਸ਼ ਹੁੰਦਾ, ਸੰਘਰਸ਼ ਦੇ ਵਿੱਚ ਇੱਦਾਂ ਹੁੰਦਾ। ਜਿਵੇਂ ਅੱਜ ਖਾਲਿਸਤਾਨ ਦਾ ਨਾਅਰਾ ਲਾਉਣ 'ਤੇ ਲੋਕਾਂ ਨੂੰ ਸਜ਼ਾ ਹੋ ਜਾਂਦੀ ਹੈ, ਉੱਦਾਂ ਹੀ ਕਿਸੇ ਸਮੇਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ 'ਤੇ ਸਜ਼ਾ ਹੁੰਦੀ ਸੀ। ਜਦੋਂ ਸੂਬਾ ਹੋਂਦ 'ਚ ਆਇਆ, ਚਾਹੇ ਉਹ ਟੁੱਟਿਆ ਭੱਜਿਆ ਸੀ, ਪਰ ਉਹ ਤੋਂ ਬਾਅਦ 'ਚ ਉਹਨਾਂ ਨੇ ਪੰਜਾਬੀ ਸੂਬੇ ਨੂੰ ਜਿਹੜਾ ਸਰਕਾਰੀ ਪਾਲਿਸੀ ਦਾ ਹਿੱਸਾ ਬਣਾ ਲਿਆ। ਅਤੇ ਅੱਜ ਕੱਲ੍ਹ ਉਹ ਕਹਿੰਦੇ ਨੇ ਵੀ ਜਿਹੜੇ ਖਾਲਿਸਤਾਨ ਨੂੰ ਮੰਗਦੇ ਨੇ ਉਹ ਪੰਜਾਬ ਨੂੰ ਤਬਾਹ ਕਰ ਦੇਣਗੇ। ਹਾਲਾਂਕਿ ਉਹ ਲੋਕ ਨੇ ਜਿਹੜੇ ਪੰਜਾਬੀ ਸੂਬੇ ਦੀ ਹੋਂਦ ਦੇ ਖਿਲਾਫ ਸੀ ਉਸ ਮੌਕੇ ਦੇ ਉੱਤੇ। ਅੱਜ ਜਿਹੜੇ ਲੋਕ ਪੰਜਾਬ ਦੀ ਸ਼ਾਂਤੀ ਦੀ ਦੁਹਾਈ ਦੇ ਰਹੇ ਨੇ, ਪੰਜਾਬ ਦੀ ਸ਼ਾਂਤੀ ਦੀ ਦੁਹਾਈ ਦੇਣ ਵਾਲੇ ਲੋਕ ਪੰਜਾਬੀ ਸੂਬੇ ਦੇ ਖਿਲਾਫ ਸੀ। ਪਰ ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਆਪਣੇ ਹੀ ਗਦਾਰ ਹੋ ਜਾਂਦੇ ਨੇ, ਆਪਣੇ ਹੀ ਪਿੱਠ 'ਚ ਛੁਰਾ ਮਾਰਦੇ ਨੇ, ਉਹਨਾਂ ਲਈ ਕੀ ਆ ਫਿਰ?
ਨਹੀਂ, ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਵੀ ਜਦੋਂ ਪੰਜਾਬ ਦੇ ਵਿੱਚ ਤੁਸੀਂ ਸਦੀਆਂ ਤੋਂ ਰਹਿ ਰਹੇ ਜੋ, ਤੁਹਾਡੇ ਪੁਰਖੇ ਇੱਥੇ ਰਹੇ ਨੇ, ਤੁਸੀਂ ਪੰਜਾਬ ਦਾ ਖਾਧਾ ਹੈ, ਪੰਜਾਬ ਦਾ ਪਾਣੀ ਪੀਤਾ, ਪੰਜਾਬ ਦੀ ਬੋਲੀ ਬੋਲਦੇ ਜੋ, ਤੇ ਫਿਰ ਪੰਜਾਬ ਦੇ ਜਦੋਂ ਹੱਕਾਂ ਦੀ ਗੱਲ ਆਉਂਦੀ ਉਹ ਪੰਜਾਬ ਦੀ ਪਿੱਠ 'ਚ ਛੁਰਾ ਮਾਰਨਾ ਜਾਂ ਉਹਨਾਂ ਲੋਕਾਂ ਦੀ ਪਿੱਠ 'ਚ ਛੁਰਾ ਮਾਰਨਾ ਜਿਹੜੇ ਪੰਜਾਬ ਦਾ ਸੰਘਰਸ਼ ਕਰ ਰਹੇ ਨੇ, ਇਹ ਬੜੀ ਮੰਦਭਾਗੀ ਗੱਲ ਹੈ। ਕਿਸੇ ਵੀ ਕੌਮ ਵਾਸਤੇ ਇਹ ਚੰਗਾ ਨਹੀਂ ਵੀ ਉਹ ਆਪਣੀ ਮਿੱਟੀ ਦੇ ਨਾਲ ਇੱਦਾਂ ਧਰੋ ਕਮਾਵੇ। ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਾਸਟਰ ਤਾਰਾ ਸਿੰਘ ਵਰਗੇ, ਫਤਿਹ ਸਿੰਘ ਵਰਗੇ ਅਜਿਹੇ ਜਿਹੜੇ ਕਿ ਆਗੂ ਪੰਜਾਬ ਦੇ ਬਣ ਕੇ ਨਿਕਲੇ, ਪਰ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਜਿਹੜਾ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਉਸ ਨੂੰ ਜੇਲ੍ਹਾਂ ਜਾਂ ਗੋਲੀਆਂ ਕਿਉਂ ਮਿਲਦੀਆਂ ਨੇ? ਇਹ ਸੁਭਾਵਿਕ ਹੈ ਜੀ। ਦੇਖੋ, ਜਦੋਂ ਤੁਸੀਂ ਮੁਗਲਾਂ ਦੇ ਕਾਲ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਸੀ, ਤੇ ਜਿਹੜਾ ਅੰਗਰੇਜ਼ਾਂ ਦਾ ਕਾਲ ਸੀ ਉਹਦੇ ਵਿੱਚ ਵੀ ਸਿੱਖਾਂ ਨੂੰ ਫਾਂਸੀਆਂ ਲੱਗੀਆਂ, ਤੇ ਅੱਜ ਹਿੰਦੂਆਂ ਦਾ ਰਾਜ ਹੈ, ਹਿੰਦੁਸਤਾਨ ਦਾ ਰਾਜ ਹੈ, ਤੇ ਅੱਜ ਵੀ ਸਿੱਖਾਂ ਦੇ ਨਾਲ ਉਹ ਵਤੀਰਾ ਹੋ ਰਿਹਾ। ਜਿੰਨਾ ਚਿਰ ਤੁਹਾਡਾ ਆਪਣਾ ਰਾਜ ਨਹੀਂ ਆਉਂਦਾ ਸਾਡਾ, ਉਹਨਾਂ ਚਿਰ ਇਹੋ ਹੀ ਕੰਮ ਚੱਲਦਾ ਰਹਿਣਾ। ਜਿਹੜੇ ਲੋਕ ਸੱਚ ਨੂੰ ਬੋਲਣਗੇ, ਸੱਚ ਦੀ ਆਵਾਜ਼ ਬੁਲੰਦ ਕਰਨਗੇ, ਉਹਨਾਂ ਨੂੰ ਇਹ ਸਜ਼ਾ ਮਿਲਦੀ ਰਹੂ। 1975-76 ਜੇ ਅਸੀਂ ਗੱਲ ਕਰਦੇ ਹਾਂ ਤਾਂ ਉਦੋਂ ਐਮਰਜੈਂਸੀ ਲੱਗਦੀ ਆ, ਐਮਰਜੈਂਸੀ ਰਹਿੰਦੀ ਆ ਇੰਦਰਾ ਗਾਂਧੀ ਦੇ ਰਾਜ ਦੇ ਵਿੱਚ, ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਪੰਜਾਬ ਦਾ ਸੰਤਾਪ ਆ ਉਹ ਸ਼ੁਰੂ ਹੋ ਜਾਂਦਾ। ਇਹ ਪੰਜਾਬ ਦੀ ਇੱਕ ਤਸਵੀਰ ਹੈ ਵੀ ਐਮਰਜੈਂਸੀ ਦੇ ਖਿਲਾਫ ਪੰਜਾਬ ਦੇ ਵਿੱਚ ਵੱਡੇ ਜਲੂਸ ਸੰਤ ਕਰਤਾਰ ਸਿੰਘ ਨੇ ਵੀ ਕੱਢੇ ਉਸ ਤੋਂ ਪਹਿਲਾਂ, ਤੇ ਫਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਵੀ ਇੱਕ ਸੰਘਰਸ਼ ਵਿੱਢਿਆ, ਤੇ ਜਿਹੜਾ ਸੰਘਰਸ਼ ਪੰਜਾਬੀ ਬੋਲਦੇ ਇਲਾਕਿਆਂ ਤੇ ਅਨੰਦਪੁਰ ਸਾਹਿਬ ਦੇ ਮਤੇ ਦਾ ਸੀ, ਬਾਅਦ 'ਚੋਂ ਖਾਲਿਸਤਾਨ ਦੀ ਜਿਹੜੀ ਸਥਾਪਤੀ ਤੱਕ ਚੱਲਿਆ, ਉਹਦੀ ਨੀਂਹ ਰੱਖਣ ਤੱਕ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਹ ਸੰਘਰਸ਼ ਸਾਡੇ ਲਈ ਬੜਾ ਮਾਣਮੱਤਾ ਇਤਿਹਾਸ ਵੀ ਹੈ, ਸਾਨੂੰ ਉਹ ਤੋਂ ਪ੍ਰੇਰਨਾ ਵੀ ਲੈਣੀ ਚਾਹੀਦੀ ਹੈ। ਠੀਕ ਹੈ, ਉਹਦੇ 'ਚ ਕੋਈ ਦੁਨਿਆਵੀ ਨੁਕਸਾਨ ਬਹੁਤ ਹੋਏ ਨੇ, ਪਰ ਉਹਨਾਂ ਦੁਨਿਆਵੀ ਨੁਕਸਾਨਾਂ ਨੂੰ ਮੁੱਖ ਨਹੀਂ ਰੱਖਣਾ ਚਾਹੀਦਾ, ਸਗੋਂ ਉਹਦੇ ਵਿੱਚ ਸਾਨੂੰ ਵੇਖਣਾ ਚਾਹੀਦਾ ਵੀ ਕੌਮ ਨੂੰ ਕਿੱਡੀ ਵੱਡੀ ਪ੍ਰੇਰਨਾ ਮਿਲੀ ਹੈ ਆਪਣੀ ਆਜ਼ਾਦ ਹਸਤੀ ਵਾਸਤੇ। 1978 ਦੇ ਵਿੱਚ 13 ਅਪ੍ਰੈਲ 1978 ਦਾ ਜਿਹੜਾ ਸਾਕਾ ਵਾਪਰਦਾ, ਉਸ ਤੋਂ ਬਾਅਦ 13 ਅਪ੍ਰੈਲ 1978 ਨੂੰ ਨਿਰੰਕਾਰੀਆ ਕਾਂਡ ਹੁੰਦਾ, 13 ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਆ। ਉਸ ਤੋਂ ਬਾਅਦ ਲਗਾਤਾਰ ਪੰਜਾਬ ਚੜ੍ਹਦੇ ਵੱਲ ਨੂੰ ਜਾਂਦਾ, ਫਿਰ ਇੱਕਦਮ ਉਹ ਸੰਘਰਸ਼ ਜਿਹੜਾ ਲਹਿੰਦੇ ਵੱਲ ਨੂੰ ਆ ਜਾਂਦਾ। ਨਹੀਂ, ਸੰਕਾਰੀਆਂ ਵੱਲੋਂ ਨਹੀਂ, ਹੋਰ ਕਈ ਡੇਰੇਦਾਰ ਨੇ, ਕਈ ਸਾਧ ਨੇ ਜਿਹੜੇ ਇਹ ਕੰਮ ਕਰ ਰਹੇ ਨੇ, ਜਿਹੜੇ ਸਿੱਖ ਗੁਰੂਆਂ ਦੇ ਬਰਾਬਰ ਆਪਣੀ ਗੱਦੀ ਲਾਉਣ ਨੂੰ ਫਿਰਦੇ ਨੇ। ਅੱਜ ਵੀ ਟਕਰਾਅ ਦੀ ਸਥਿਤੀ ਬਣੀ ਹੋਈ ਹੈ, ਤੇ ਇਹ ਹਕੂਮਤ ਕਰਦੀ ਹੈ, ਕਰਵਾਉਂਦੀ ਹੈ। ਬਾਅਦ ਜਦੋਂ ਸਿੱਖਾਂ ਨਾਲ ਟਕਰਾਅ ਹੁੰਦਾ ਤੇ ਫਿਰ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਵੀ ਸ਼ਾਇਦ ਇਹ ਸਿੱਖ ਟਾਕਰੇ 'ਚ ਆਉਣਾ ਚਾਹੁੰਦੇ ਨੇ, ਪਰ ਮਸਲਾ ਤਾਂ ਇਹ ਹੈ ਵੀ ਜਿਹੜੀ ਤਿਆਰੀ ਪਹਿਲਾਂ ਹਕੂਮਤ ਵੱਲੋਂ ਕੀਤੀ ਗਈ, ਅੱਜ ਹਕੂਮਤ ਚਾਹੇ ਤਾਂ ਰੋਕ ਸਕਦੀ ਹੈ। ਸਾਨੂੰ ਇਹ ਸਮਝਣਾ ਚਾਹੀਦਾ ਵੀ ਨਿਰੰਕਾਰੀ ਕਾਂਡ ਜਿਹੜਾ ਸੀ, ਉਹਦੇ ਤੋਂ ਇਹ ਸੰਘਰਸ਼ ਦੀ ਦਿਸ਼ਾ ਬਿਲਕੁਲ ਬਦਲ ਗਈ, ਤੇ ਅੱਜ ਵੀ ਕਈ ਐਸੇ ਨਿਰੰਕਾਰੀ ਧਿਰਾਂ ਪੰਜਾਬ ਦੇ ਵਿੱਚ ਨੇ ਜਿਹੜੇ ਨਿਰੰਕਾਰੀਆਂ ਵਾਂਗੂ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਜ਼ ਠੇਸ ਪਹੁੰਚਾਉਂਦੇ ਨੇ। ਗੁਰਬਾਣੀ ਦੀ ਇੰਨੀ ਵਾਰ ਬੇਅਦਬੀ ਹੋ ਚੁੱਕੀ ਹੈ ਜਿਹਦਾ ਕੋਈ ਲੇਖਾ ਜੋਖਾ ਹੀ ਨਹੀਂ ਰਿਹਾ। ਸੋ ਮੇਰੇ ਖਿਆਲ ਨਾਲ ਹਾਲਾਤ ਕੋਈ ਬਦਲੇ ਨਹੀਂ, ਸੰਘਰਸ਼ ਫਿਰ ਦੁਬਾਰਾ ਉਸੇ ਰੁਖ 'ਚ ਜਾਊਗਾ। ਉਸੇ ਰੁਖ 'ਚ ਜਾਊਗਾ। ਤੁਸੀਂ ਗੱਲ ਕਰੀ ਆ 1982 ਦੇ ਵਿੱਚ ਮੋਰਚਾ ਲੱਗਦਾ ਧਰਮ, ਜਦੋਂ ਮੋਰਚਾ ਹੁੰਦਾ ਫਿਰ 1984 ਵਾਪਰਦੀ ਆ, ਉਦੋਂ ਕਾਫੀ ਨੁਕਸਾਨ ਹੋਇਆ ਪੰਜਾਬ ਦਾ। 84 ਦੇ ਵਿੱਚ ਦੁਨਿਆਵੀ ਨੁਕਸਾਨ ਪੰਜਾਬ ਦਾ ਬਹੁਤ ਹੋਇਆ, ਪਰ ਚੜ੍ਹਦੀ ਕਲਾ ਵਾਲੀ ਗੱਲ ਇਹ ਹੋਈ ਹੈ ਵੀ ਹਿੰਦੁਸਤਾਨ ਦੀ ਹਕੂਮਤ ਨੂੰ ਸਿੰਘਾਂ ਨੇ ਇਹ ਜ਼ਰੂਰ ਦੱਸਿਆ ਵੀ ਅਸੀਂ ਕਿਸੇ ਤੋਂ ਝੁੱਕ ਕੇ ਜਾਂ ਕਿਸੇ ਤੋਂ ਡਰ ਕੇ ਤੇ ਕਿਸੇ ਦੇ ਅਧੀਨ ਅਸੀਂ ਨਹੀਂ ਰਹਿ ਸਕਦੇ। ਅਕਾਲ ਤਖਤ ਜਿਹੜਾ ਤਖਤ ਹੈ ਅਕਾਲ ਦਾ, ਉਹ ਕਿਸੇ ਦਿੱਲੀ ਦੇ ਤਖਤ ਦੇ ਅਧੀਨ ਨਹੀਂ ਰਹਿ ਸਕਦਾ। ਸੋ ਜਿਹੜਾ ਨਫੇ ਨੁਕਸਾਨ ਦੀ ਪਰਿਭਾਸ਼ਾ ਹੈ ਉਹ ਸਿੱਖੀ 'ਚ ਵੱਖਰੀ ਹੈ, ਹੋਰਨਾਂ ਕੌਮਾਂ ਲਈ ਵੱਖਰੀ ਹੋ ਸਕਦੀ ਹੈ। ਸਾਡੇ ਲਈ ਜਿਹੜਾ ਸ਼ਹਾਦਤ ਹੈ ਉਹ ਨਫਾ ਨੁਕਸਾਨ ਤੋਂ ਬਾਹਰ ਹੈ, ਉਹ ਸਿਰਫ ਨਫਾ ਹੀ ਨਫਾ ਹੈ ਉਹਦੇ 'ਚ। ਸ਼ਹਾਦਤ ਦੀ ਗੱਲ ਕਰੀਏ, ਪੰਜਾਬ ਨੇ 1984 ਤੋਂ ਲੈ ਕੇ 1995 ਤੱਕ ਦਾ 10 ਸਾਲਾਂ ਦਾ ਸੰਤਾਪ ਹੋ ਗਿਆ। ਤੁਹਾਡਾ ਏਰੀਆ ਪੈ ਜਾਂਦਾ ਅੰਮ੍ਰਿਤਸਰ, ਖੰਡੂਰ ਸਾਹਿਬ, ਇਸ ਏਰੀਏ ਦੇ ਵਿੱਚੋਂ ਤਾਂ ਮੁੰਡੇ ਘਰਾਂ 'ਚੋਂ ਚੁੱਕ ਕੇ ਮਾਰੇ ਗਏ ਨੇ ਜੀ। ਇਹ ਤਾਂ ਅੱਜ ਵੀ ਵਾਪਰ ਰਿਹਾ। ਇਹ ਦੇਖੋ, ਹਕੂਮਤ ਜਿਹੜੀ ਹੈ ਉਹ ਜ਼ਾਲਮ ਹੈ, ਇਹ ਤਾਂ ਸਾਨੂੰ ਪਤਾ ਹੈ, ਕਿਉਂਕਿ ਆਪਾਂ ਨੂੰ ਕਿਸੇ ਵੇਲੇ ਭੁਲੇਖਾ ਲੱਗ ਜਾਂਦਾ ਵੀ ਇਹ ਸਾਡੇ ਲੋਕ ਨੇ, ਤੰਤਰ ਸਾਡਾ ਹੈ, ਪਰ ਅਸਲ 'ਚ ਸੱਚਾਈ ਹੈ ਵੀ ਇਹ ਸਾਨੂੰ ਆਪਣਾ ਦੁਸ਼ਮਣ ਮੰਨਦੇ ਨੇ ਤੇ ਸਾਡਾ ਖੁਰਾ ਕੁਝ ਮਿਟਾਉਣਾ ਚਾਹੁੰਦੇ ਨੇ। ਤੇ ਇਹ ਉਹਨਾਂ ਚਿਰ ਲੱਗੇ ਰਹਿਣਗੇ ਜਿੰਨਾ ਚਿਰ ਜਾਂ ਸਾਨੂੰ ਨਹੀਂ ਮਿਟਾ ਦਿੰਦੇ, ਤੇ ਅਸੀਂ ਸਾਡੀ ਇਹ ਗੁਰੂ ਤੋਂ ਓਟ ਆਸਰਾ ਲੈ ਕੇ ਤੇ ਅਸੀਂ ਇਹਨਾਂ ਦੇ ਖਿਲਾਫ ਸੰਘਰਸ਼ ਲੜਨਾ, ਕਿਉਂਕਿ ਅਸੀਂ ਆਪਣੀ ਹੋਂਦ ਦੀ ਲੜਾਈ ਲੜਨੀ ਹੈ। ਜਿਵੇਂ ਬਾਈ ਨੇ ਕਿਹਾ ਸੀ ਵੀ ਹੋਂਦ ਦੀ ਲੜਾਈ ਹੈ। ਹੋਂਦ ਕੌਮਾਂ ਦੀ ਤਾਂ ਬਚਦੀ ਹੈ ਵੀ ਜੇ ਉਹ ਆਪਣੀ ਹੋਂਦ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੋ ਜਾਣ। ਹੋਂਦ ਦੀ ਗੱਲ ਕਰੀ ਆ, ਹੋਂਦ ਦੀ ਲੜਾਈ ਬਾਈ ਦੀਪ ਹਮੇਸ਼ਾ ਕਹਿੰਦਾ ਰਿਹਾ ਸਟੇਜਾਂ ਦੇ ਉੱਪਰ ਵੀ ਇਹ ਸਾਡੀ ਇਹ ਹੋਂਦ ਦੀ ਲੜਾਈ ਆ, ਅਸੀਂ ਪੰਜਾਬ ਦੇ ਲਈ ਮਰ ਮਿਟ ਜਾਣਾ, ਪੰਜਾਬ ਤੋਂ 1 ਇੰਚ ਨਹੀਂ ਬਾਹਰ ਜਾਣਾ। ਫਿਰ ਦੀਪ ਨੂੰ ਹੀ ਗਦਾਰ ਕਿਹਾ ਗਿਆ ਸਟੇਜਾਂ ਦੇ ਉੱਪਰ। ਨਹੀਂ, ਗੁਲਾਮੀ ਦਾ ਨਾ ਇਹ ਪ੍ਰਭਾਵ ਹੀ ਐਸਾ ਹੋ ਜਾਂਦਾ ਲੋਕਾਂ ਦੇ ਉੱਤੇ ਵੀ ਜਿਹੜੇ ਲੋਕਾਂ ਦੀ ਖਾਤਰ ਤੁਸੀਂ ਲੜਦੇ ਜੋ, ਉਹੀ ਲੋਕ ਤੁਹਾਨੂੰ ਗਦਾਰ ਆਖਣ ਲੱਗ ਪੈਂਦੇ ਨੇ, ਕਿਉਂਕਿ ਉਹ ਬੜੀ ਗਹਿਰੀ ਨੀਂਦ 'ਚ ਸੁੱਤੇ ਨੇ। ਉਹਨਾਂ ਨੂੰ ਜਗਾਉਣ ਲੱਗੇ ਜਗਾਈਏ ਤਾਂ ਉਹਨਾਂ ਨੂੰ ਗੁੱਸਾ ਆਉਂਦਾ। ਸੋ ਇਹ ਅੱਜ ਨਹੀਂ ਹੋਇਆ, ਇਹ ਗੁਰੂ ਕਾਲ ਤੋਂ ਚੱਲਦਾ ਆ ਰਿਹਾ, ਕਿਉਂਕਿ ਜਿਹੜੇ ਲੋਕ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 5 ਵਿਕਾਰਾਂ 'ਚ ਗ੍ਰਸੇ ਨੇ, ਜੇ ਤੁਸੀਂ ਉਹਨਾਂ ਨੂੰ ਜਗਾਉਣ ਦਾ ਕੋਈ ਤਹਈਆ ਕਰੋਗੇ ਤਾਂ ਉਹ ਲੋਕ ਪਹਿਲਾਂ ਤੁਹਾਡੇ ਹੀ ਗਲ ਪੈਣਗੇ ਉੱਠ ਕੇ ਵੀ ਤੁਸੀਂ ਸਾਡੇ ਨਾਲ ਮਾੜਾ ਕਰ ਰਹੇ ਹੋ। ਅਤੇ ਇਹ ਹਰ ਇੱਕ ਉਸ ਬੰਦੇ ਨੂੰ ਝੱਲਣਾ ਪੈਣਾ, ਇਹੋ ਜਿਹੇ ਠੱਪੇ, ਇਹੋ ਜਿਹੇ ਮੈਡਲ, ਇਹੋ ਜਿਹੇ ਟੈਗ, ਜਿਹੜਾ ਬੰਦਾ ਵੀ ਸੱਚ ਬੋਲੂਗਾ। ਅੰਮ੍ਰਿਤਪਾਲ ਸਿੰਘ ਦਾ ਕਦੋਂ ਜਿਹੜਾ ਕਿ ਸੰਬੰਧ ਹੁੰਦਾ ਦੀਪ ਦੇ ਨਾਲ, ਕਦੋਂ ਵਾਰਤਾਲਾਪ ਹੋਣੀ ਸ਼ੁਰੂ ਹੁੰਦੀ ਆ? ਇਹ ਉਹਨਾਂ ਦੇ ਜੇਲ੍ਹ 'ਤੇ ਆਉਣ ਤੋਂ ਬਾਅਦ 'ਚ ਵਾਰਤਾਲਾਪ ਹੋਣੀ ਸ਼ੁਰੂ ਹੁੰਦੀ ਹੈ। ਪਹਿਲੇ ਦਿਨ ਜਦੋਂ ਜੇਲ੍ਹ 'ਚੋਂ ਬਾਹਰ ਆਏ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ, ਉਸ ਤੋਂ ਬਾਅਦ ਸਾਡੀ ਲਗਾਤਾਰ ਗੱਲਬਾਤ ਸ਼ੁਰੂ ਹੋਈ, ਅਤੇ ਉਸ ਤੋਂ ਬਾਅਦ ਜਥੇਬੰਦੀ ਦੀ ਸਥਾਪਨਾ ਵੇਲੇ 'ਤੇ ਜਾਂ ਉਹਦੀ
ਕੀ ਪਾਲਿਸੀ ਉਹਦੇ ਵਿੱਚ ਸਾਰੀ ਗੱਲਬਾਤ ਹੁੰਦੀ ਰਹੀ। ਵਾਰਸ ਪੰਜਾਬ ਦੀ ਜਥੇਬੰਦੀ ਹੋਣ ਦੇ ਵਿੱਚ ਆਉਂਦੀ ਆ। ਵਾਰਸ ਪੰਜਾਬ ਦੀ ਜਥੇਬੰਦੀ ਤੋਂ ਬਾਅਦ ਦੀਪ ਬਾਈ ਜਾ ਕੇ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕਰਦੇ ਨੇ ਵੋਟਾਂ ਦੇ ਵਿੱਚ। ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਆ। ਜਿਹੜਾ ਕਿ ਕੌਮ ਦੇ ਵੱਲੋਂ ਉਹਨਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਜਾਂ ਕੌਮੀ ਯੋਧੇ ਦਾ ਐਲਾਨ ਕੀਤਾ ਗਿਆ। ਪਰ ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਲੋਕ ਹੀ ਇੱਕ ਸੂਰਮੇ ਦੇ ਜਾਣ ਤੋਂ ਬਾਅਦ ਆਪਸ ਵਿੱਚ ਦੋ ਧਿਰਾਂ ਦੇ ਵਿੱਚ ਵੰਡੇ ਜਾਂਦੇ ਨੇ। ਨਹੀਂ ਦੇਖੋ, ਧਿਰਬਾਜੀ ਹਮੇਸ਼ਾ ਹੁੰਦੀ ਰਹੀ ਹੈ। ਇਹ ਮੇਰੇ ਖਿਆਲ ਦੇ ਨਾਲ ਸਾਨੂੰ ਜਿਹੜਾ ਵਾ ਗੁਰੂ ਕਾਲ ਤੋਂ ਵੇਖ ਲਓ ਵੀ ਗੁਰੂ ਗੱਦੀ ਪਿੱਛੇ ਕਿੰਨੀ ਧਿਰਬਾਜੀ ਬਣੀ ਹੈ। ਪਰ ਸੱਚਾਈ ਇਹ ਹੈ ਵੀ ਜਿਹੜਾ ਸੱਚਾ ਹੋਊਗਾ ਵਕਤ ਨੇ ਉਹਦੇ ਨਾਲ ਨਿਆਂ ਕਰਨਾ ਹੈ, ਸੰਗਤ ਨੇ ਵੀ ਨਿਆਂ ਕਰਨਾ ਹੈ। ਅੱਜ ਕੋਈ ਸੱਚਾ ਕਹੀ ਜਾਵੇ, ਆਪਣੇ ਮੈਂ ਮੂੰਹ ਕਹਿਦਾ ਮੈਂ ਸੱਚਾ ਹਾਂ, ਜਾਂ ਕੋਈ ਧਿਰ ਕਹੀ ਜਾਵੇ, ਅੱਜ ਕੋਈ ਮਾਇਨੇ ਨਹੀਂ ਰੱਖਦੀ ਇਹ ਗੱਲ। ਇਹ ਵਕਤ ਨੇ ਤੈਅ ਕਰਨਾ ਵੀ ਕੌਣ ਸੱਚਾ ਕੌਣ ਝੂਠਾ ਹੈ। ਸੋ ਇਸ ਗੱਲ ਦੀ ਬਹੁਤੀ ਫਿਕਰ ਨਹੀਂ ਕਰਨੀ ਚਾਹੀਦੀ। ਹਾਂ, ਇਹ ਜ਼ਰੂਰ ਆ ਵੀ ਇਹ ਜਿਹੜੀ ਆਪਸੀ ਖਹਿਬਾਜੀ ਹੈ ਇਹ ਇਸ ਹੱਦ ਤੱਕ ਨਹੀਂ ਵਧਣੀ ਚਾਹੀਦੀ ਵੀ ਇੱਕ ਦੂਜੇ ਦੇ ਖਿਲਾਫ ਅਸੀਂ ਦੂਸ਼ਣਬਾਜ਼ੀ ਅਤੇ ਝੂਠ ਪ੍ਰਚਾਰ ਕਰਨ ਲੱਗ ਪਈਏ। ਜੇ ਅਸੀਂ ਗੱਲ ਕਰਦੇ ਹਾਂ ਤਾਂ ਕੌਮ ਨੇ ਤੁਹਾਨੂੰ ਇੱਕ ਨੌਜਵਾਨ ਦੇ ਰੂਪ ਦੇ ਵਿੱਚ ਦੇਖਿਆ। ਦੀਪ ਤੋਂ ਬਾਅਦ ਤੁਹਾਨੂੰ ਦੇਖ ਰਹੀ ਆ ਕੌਮ ਵੀ ਅੰਮ੍ਰਿਤਪਾਲ ਕੁਛ ਕਰੂਗਾ। ਅੰਮ੍ਰਿਤਪਾਲ ਕਿੰਨਾ ਕੁ ਟਾਈਮ ਪੰਜਾਬ ਦੇ ਵਿੱਚ ਰੁਕੇਗਾ? ਨਹੀਂ, ਅਜੇ ਫਿਲਹਾਲ ਮੈਂ ਇੱਥੇ ਹੀ ਹਾਂ, ਕੋਈ ਜਾਣ ਦੀ ਵਾਪਸੀ ਦੀ ਤਿਆਰੀ ਨਹੀਂ। ਕੌਮ ਦੇ ਲਈ ਕੋਈ ਸੁਨੇਹਾ ਹੈ? ਕੌਮ ਦੇ ਲਈ ਇਹੋ ਸੁਨੇਹਾ ਹੈ ਵੀ ਸਾਨੂੰ ਹੁਣ ਲਾਮਬੰਦ ਹੋ ਕੇ ਇਕੱਠੇ ਹੋ ਕੇ ਨੌਜਵਾਨਾਂ ਨੂੰ ਜਿਹੜੇ ਵਿਕਾਰ ਨੇ, ਨਸ਼ੇ ਨੇ ਜਾਂ ਕਿਸੇ ਵੀ ਕਿਸਮ ਦੀ ਦੁਨਿਆਵੀ ਸ਼ੋਸ਼ੇਬਾਜ਼ੀ ਉਹ 'ਚੋਂ ਨਿਕਲ ਕੇ ਕੌਮ ਦੇ ਹੱਕਾਂ ਲਈ ਲੜਨਾ ਚਾਹੀਦਾ। ਅਤੇ ਉਹੀ ਸਾਡਾ ਸੁਨੇਹਾ ਕੌਮ ਨੂੰ ਹੈ ਵੀ ਹੁਣ ਬਹੁਤਾ ਸਮਾਂ ਨਹੀਂ, ਪਾਣੀ ਸਿਰੋਂ ਲੰਘ ਚੁੱਕਾ ਹੈ ਅਤੇ ਸਾਨੂੰ ਜਿਹੜੀ ਪਿਛਲੀਆਂ ਪੀੜ੍ਹੀਆਂ ਨੇ ਵੀ ਸੰਘਰਸ਼ ਕੀਤਾ ਅਤੇ ਸਾਨੂੰ ਇਸ ਪੀੜ੍ਹੀ ਨੂੰ ਵੀ ਸੰਘਰਸ਼ ਕਰਨ ਦੀ ਲੋੜ ਹੈ। ਪਿਛਲੀਆਂ ਪੀੜ੍ਹੀਆਂ ਨੇ ਸੰਘਰਸ਼ ਦੀ ਗੱਲ ਕਰੀ ਆ, ਤੁਸੀਂ ਨਸ਼ਿਆਂ ਦੀ ਗੱਲ ਕਰ ਰਹੇ ਹੋ। ਪੰਜਾਬ ਦੇ ਵਿੱਚ ਖਾਸ ਕਰਕੇ ਇਸ ਏਰੀਏ ਦੀ ਜੇ ਗੱਲ ਕਰਦੇ ਹਾਂ, ਜਿਸ ਏਰੀਏ ਦੇ ਵਿੱਚ ਆਪਾਂ ਬੈਠੇ ਹਾਂ, ਇਸ ਏਰੀਏ ਦੇ ਵਿੱਚ ਤਾਂ ਬੜਾ ਘਰ ਕਰ ਗਿਆ ਨਸ਼ਾ। ਘਰ ਘਰ ਪਹੁੰਚਾਉਣ ਦੀ ਗੱਲਾਂ ਹੋ ਰਹੀਆਂ ਨੇ ਕਿ ਘਰ ਘਰ ਨਸ਼ਾ ਬੈਠਾ ਗਾ। ਇਹ ਹਰੇਕ ਘਰ ਦੇ ਵਿੱਚ ਸਮਗਲਰ ਬੈਠਾ। ਅਜਿਹੀਆਂ ਗੱਲਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਨੇ। ਨਹੀਂ, ਕੋਈ ਨਹੀਂ, ਇਹ ਦੇਖੋ ਇਹ ਹੁੰਦਾ ਹੈ ਜੈਨੋਸਾਈਡਲ ਪਾਲਿਸੀ ਦਾ ਹਿੱਸਾ ਹੈ। ਸਰਕਾਰਾਂ ਨੇ ਇੱਥੇ ਨਸ਼ਾ ਜਾਣਬੁੱਝ ਕੇ ਪ੍ਰਮੋਟ ਕੀਤਾ। ਪਹਿਲਾਂ ਇੱਥੋਂ ਦੇ ਨੌਜਵਾਨਾਂ ਨੂੰ ਕੋਹ ਮਾਰਿਆ, ਜਿਹੜੇ ਕੁਛ ਬਚ ਗਏ ਨੇ ਉਹਨਾਂ ਨੂੰ ਨਸ਼ੇ 'ਤੇ ਲਾਤਾ। ਇਹ ਹਰ ਥਾਂ 'ਤੇ ਜਿੱਥੇ ਜਿੱਥੇ ਕੌਮਾਂ ਦੀ ਨਸਲ ਕੁਛੀ ਹੋਈ ਉੱਥੇ ਉੱਥੇ ਵਰਤਾਰਾ ਵਾਪਰਿਆ ਪਿੱਛੋਂ। ਸੋ ਕੋਈ ਗੱਲ ਨਹੀਂ, ਮਹਾਰਾਜ ਕਿਰਪਾ ਕਰਨਗੇ, ਇਹ ਸਾਰੇ ਨੌਜਵਾਨ ਨਸ਼ਾ ਛੱਡ ਕੇ ਅਤੇ ਗੁਰੂ ਕੇ ਸਿੰਘ ਬਣਨਗੇ ਅਤੇ ਸੰਘਰਸ਼ ਕਰਨਗੇ। ਸੰਘਰਸ਼ਾਂ ਦੀ ਗੱਲ ਹਮੇਸ਼ਾ ਜੇ ਆਪਾਂ ਗੱਲ ਕਰਦੇ ਹਾਂ ਸੰਘਰਸ਼ਾਂ ਦੇ ਵਿੱਚ, ਜਿਵੇਂ ਪਹਿਲਾਂ ਵੀ ਗੱਲ ਕਰੀ ਹੈ ਕਿ ਕੌਮ ਨੂੰ ਘਾਟਾ ਪੈਂਦਾ ਜਾਂ ਉਹਨਾਂ ਧਿਰਾਂ ਨੂੰ ਘਾਟਾ ਪੈਂਦਾ ਜਿਹੜੇ ਨੌਜਵਾਨ ਮੂਹਰੇ ਆਗੂ ਬਣ ਕੇ ਚੱਲਦੇ ਨੇ, ਉਹ ਕੌਮ ਦੇ ਪੱਲੇ ਨਹੀਂ ਰਹਿੰਦੇ। ਬੇਸ਼ੱਕ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਗੱਲ ਕਰੀਏ ਜਾਂ ਫਿਰ ਆਪਾਂ ਉਸ ਤੋਂ ਪਹਿਲਾਂ ਭਾਈ ਤਾਰਾ ਸਿੰਘ ਬਾਂ ਵਰਗਿਆਂ ਦੀ ਗੱਲ ਕਰੀਏ। ਇਹ ਦੇਖੋ, ਜਿਹੜਾ ਸੰਘਰਸ਼ ਹੈ ਉਹਦੇ 'ਚ ਤੁਸੀਂ ਨਫਾ ਨੁਕਸਾਨ 'ਤੇ ਤੁਹਾਨੂੰ ਚੱਲਣਾ ਪੈਣਾ ਹੈ। ਅਤੇ ਜਿਹੜਾ ਕੋਈ ਆਗੂ ਬਣਦਾ, ਜਿਹੜਾ ਅੱਗੇ ਲੱਗਦਾ, ਅਗਵਾਈ ਕਰਦਾ ਹੈ, ਜੇ ਸੱਚੀ ਅਗਵਾਈ ਕਰੂਗਾ ਤਾਂ ਉਹਨੂੰ ਹੋ ਸਕਦਾ ਵੀ ਉਹਦੀ ਜਾਨ ਵੀ ਜਾਂਦੀ ਰਹੇ। ਸੋ ਇਹ ਆ ਵੀ ਉਹਨਾਂ ਦੇ ਜੀਣਾ ਜਾਂ ਉਹਨਾਂ ਦਾ ਮਰਨਾ ਇਹ ਸੰਘਰਸ਼ ਦੇ ਵਿੱਚ ਹੀ ਹੈ। ਸਾਨੂੰ ਇਸ ਗੱਲ ਨੂੰ ਢਹਿੰਦੀ ਕਲਾ 'ਚ ਨਹੀਂ ਲੈਣਾ ਚਾਹੀਦਾ, ਸਗੋਂ ਚੜ੍ਹਦੀ ਕਲਾ 'ਚ ਲੈਣਾ ਚਾਹੀਦਾ। ਜੇ ਅੱਜ ਸੰਤ ਨਾ ਸ਼ਹੀਦ ਹੁੰਦੇ ਅਤੇ ਕੋਈ ਵੀ ਸਾਡੇ ਵਰਗਾ ਨੌਜਵਾਨ ਜਿਹੜਾ ਉਹ ਇਸ ਰਾਹ 'ਤੇ ਨਾ ਤੁਰ ਰਿਹਾ ਹੁੰਦਾ, ਹੋ ਸਕਦਾ ਵੀ ਜਿਸ ਪੱਧਰ 'ਤੇ ਅੱਜ ਸਿੱਖੀ ਦੀ ਚੜ੍ਹਦੀ ਕਲਾ ਹੈ ਉਹੋ ਜਿਹੀ ਬਿਲਕੁਲ ਨਾ ਹੁੰਦੀ। ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ, ਸੰਤਾਂ ਦੀ ਗੱਲ ਕਰੀਏ, ਸੰਤਾਂ ਦਾ ਇੱਕ ਸਾਈਡ 'ਤੇ ਰਹਿ ਜਾਣਾ ਤਾਂ ਉਸ ਤੋਂ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਆ ਜਾਣਾ, ਅਜਿਹੀਆਂ ਦੋ ਗੱਲਾਂ। ਉਸ ਵਕਤ ਵੀ ਦੋ ਸੰਤ ਸੀਗੇ। ਦੇਖੋ, ਦੋ ਸੰਤ ਸੀ, ਪਰ ਜਿਹੜਾ ਸੰਤ ਸੱਚਾ ਹੈ ਉਹਨੂੰ ਇਤਿਹਾਸ ਨੇ ਉਹਦੇ ਨਾਲ ਨਿਆਂ ਕੀਤਾ। ਜਿਹੜਾ ਸੰਤ ਝੂਠਾ ਹੈ ਉਹਨੂੰ ਕੌਮ ਨੇ ਸੋਧਿਆ ਵੀ ਹੈ ਫਿਰ। ਸੋ ਇਸ ਕਰਕੇ ਜਿਹੜਾ ਸੰਤ ਕੋਈ ਨਾਂ ਨਾਲ ਖਾਣ ਨਾਲ ਲੈਣ ਨਾਲ ਸੰਤ ਨਹੀਂ ਬਣ ਜਾਂਦਾ। ਇਹ ਜਿਹੜਾ ਸੰਤ ਕੋਈ ਰੱਬ ਦੀ ਰਜ਼ਾ 'ਚ ਰਹਿ ਕੇ ਅਕਾਲ ਪੁਰਖ ਦੇ ਭਾਣੇ 'ਚ ਕੌਮ ਲਈ ਸੰਘਰਸ਼ ਕਰਦਾ ਸ਼ਹੀਦ ਹੋਇਆ, ਉਹਨੂੰ ਕੌਮ ਨੇ ਸੰਤ ਆਖਿਆ, ਦੂਜੇ ਨੂੰ ਕਿਸੇ ਨੇ ਸੰਤ ਨਹੀਂ ਕਿਹਾ। ਕੌਮ ਦਾ ਨੁਕਸਾਨ ਆਖਰ ਕਿਉਂ ਹੁੰਦਾ ਗਾ? ਗੱਲ ਤਾਂ ਇਹ ਇੱਥੇ ਹੁੰਦੀ ਹੈਗੀ, ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਹੁੰਦੇ ਨੇ, ਪੰਜਾਬ ਪੱਖੀ ਕਹਿੰਦੇ ਨੇ ਆਪਣੇ ਆਪ ਨੂੰ, ਪੰਜਾਬ ਦੇ ਪੁੱਤ ਕਹਿੰਦੇ ਨੇ, ਆਖਰ ਫਿਰ ਉਹੀ ਪੰਜਾਬ ਦੇ ਬੈਰੀ ਕਿਉਂ ਬਣ ਜਾਂਦੇ ਨੇ? ਨਹੀਂ, ਇਹ ਗੁਲਾਮੀ ਹੈ ਜੀ। ਦੇਖੋ, ਗੁਲਾਮੀ ਦੇ ਵਿੱਚ ਜਿਹੜਾ ਨਾ ਉਹ ਘੁਆੜੇ ਦੇ ਦਸਤੇ ਲੋਕ ਬਣ ਜਾਂਦੇ ਹੁੰਦੇ ਆ। ਸੋ ਇਹ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਜਿਹੜਾ ਦਸਤਾ ਹੁੰਦਾ ਅਖੀਰ ਉਹ ਵੀ ਚੁੱਲ੍ਹੇ 'ਚ ਜਾਂਦਾ ਹੈ ਜਦੋਂ ਉਹਦੀ ਵਰਤੋਂ ਦੀ ਨਹੀਂ ਰਹਿੰਦੀ, ਲੋੜ ਨਹੀਂ ਰਹਿੰਦੀ। ਸਾਨੂੰ ਇਹ ਸਮਝ ਲੈਣਾ ਚਾਹੀਦਾ ਜਿਹੜੇ ਲੋਕ ਆਪਣੀ ਕੌਮ ਦੇ ਵੈਰੀ ਬਣਦੇ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਜਿਹੜੀ ਦਿੱਲੀ ਆ ਉਹ ਕਿਸੇ ਦੀ ਮਿੱਤ ਨਹੀਂ, ਨਾ ਉਹਨਾਂ ਦੀ ਮਿੱਤ। ਪਹਿਲਾਂ ਉਹਨਾਂ ਨੂੰ ਵਰਤ ਕੇ ਕੌਮ ਦੇ ਜਿਹੜੇ ਸੱਚੇ ਸੁੱਚੇ ਨੌਜਵਾਨ ਨੇ ਉਹਨਾਂ ਨੂੰ ਖਤਮ ਕਰੂਗੀ ਅਤੇ ਫਿਰ ਉਹਨਾਂ ਦੀ ਵੀ ਵਾਰੀ ਪਿੱਛੋਂ ਆਊਗੀ। ਸੋ ਇਹ ਇਸ ਕਰਕੇ ਇਸ ਗੱਲ ਤੋਂ ਅਗਾਂਹ ਰਹਿਣਾ ਚਾਹੀਦਾ। ਬਿਲਕੁਲ। ਤਾਂ ਜਿਹੜੀ ਗੱਲਬਾਤ ਆ ਉਹ ਜਾਰੀ ਆ। ਤਾਂ ਅਸੀਂ ਗੱਲਬਾਤ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਕਰ ਰਹੇ ਹਾਂ। ਹੁਣ ਤੱਕ ਦੀ ਜਿਹੜੀ ਗੱਲ ਕਰੀ ਆ ਉਹ ਗੱਲ ਸਿਰਫ ਅਤੇ ਸਿਰਫ ਕੌਮ ਦੇ ਨਾਲ ਸੰਬੰਧਿਤ ਸੀ, ਜਾਂ ਜਿਹੜਾ ਪੰਜਾਬ ਨੇ ਸੰਤਾਪ ਹੋ ਗਿਆ 1947 ਤੋਂ ਬਾਅਦ 1966 ਆਉਂਦੀ ਆ, ਪੰਜਾਬੀ ਸੂਬਾ ਜਿੰਦਾਬਾਦ ਦਾ ਸੰਘਰਸ਼ ਚੱਲਦਾ। ਪੰਜਾਬੀ ਸੂਬਾ ਜਿੰਦਾਬਾਦ ਦੇ ਕਹਿਣ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਨੇ। ਅਜਿਹਾ ਕੁਛ ਹੁੰਦਾ, ਉਸ ਦਾ ਸੰਤਾਪ ਕਿਵੇਂ ਪੂਰਾ ਹੋਊਗਾ? ਜਿਹੜਾ ਉਸ ਦਾ ਘਾਟਾ ਪਿਆ ਉਹ ਕਿਵੇਂ ਪੂਰਾ ਹੋ ਸਕਦਾ? ਜਿਵੇਂ ਅੱਜ ਖਾਲਿਸਤਾਨ ਦਾ ਨਾਅਰਾ ਲਾਉਣ ਤੋਂ ਲੋਕਾਂ ਨੂੰ ਸਜ਼ਾ ਹੋ ਜਾਂਦੀ ਹੈ, ਉੱਦਾਂ ਹੀ ਕਿਸੇ ਸਮੇਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ 'ਤੇ ਸਜ਼ਾ ਹੁੰਦੀ ਸੀ।
ਪੰਜਾਬੀ ਸੂਬੇ ਨੂੰ ਜਿਹੜਾ ਸਰਕਾਰੀ ਪਾਲਿਸੀ ਦਾ ਹਿੱਸਾ ਬਣਾ ਲਿਆ ਤੇ ਅੱਜ ਕੱਲ੍ਹ ਉਹ ਕਹਿੰਦੇ ਨੇ ਵੀ ਜਿਹੜੇ ਖਾਲਿਸਤਾਨ ਨੂੰ ਮੰਗਦੇ ਨੇ ਉਹ ਪੰਜਾਬ ਨੂੰ ਤਬਾਹ ਕਰਦੇ ਨੇ, ਕਿ ਹਾਲਾਂਕਿ ਉਹ ਲੋਕ ਨੇ ਜਿਹੜੇ ਪੰਜਾਬੀ ਸੂਬੇ ਦੀ ਹੋਣ ਦੇ ਖਿਲਾਫ ਸੀ। ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਾਸਟਰ ਤਾਰਾ ਸਿੰਘ ਵਰਗੇ, ਫਤਿਹ ਸਿੰਘ ਵਰਗੇ ਅਜਿਹੇ ਜਿਹੜੇ ਕਿ ਆਗੂ ਪੰਜਾਬ ਦੇ ਬਣ ਕੇ ਨਿਕਲੇ, ਪਰ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਜਿਹੜਾ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਉਸ ਨੂੰ ਜੇਲ੍ਹਾਂ ਜਾਂ ਗੋਲੀਆਂ ਕਿਉਂ ਮਿਲਦੀਆਂ? ਹਿੰਦੁਸਤਾਨ ਦਾ ਰਾਜ ਹੈ ਤੇ ਅੱਜ ਵੀ ਸਿੱਖਾਂ ਦੇ ਨਾਲ ਉਹ ਵਤੀਰਾ ਹੋ ਰਿਹਾ। ਜਿੰਨਾ ਚਿਰ ਤੁਹਾਡਾ ਆਪਣਾ ਰਾਜ ਨਹੀਂ ਆਉਂਦਾ ਸਾਡਾ, ਉਹਨਾਂ ਚਿਰ ਇਹੋ ਹੀ ਕੰਮ ਚੱਲਦਾ ਰਹਿਣਾ। ਜਿਹੜੇ ਲੋਕ ਸੱਚ ਨੂੰ ਬੋਲਣਗੇ, ਸੱਚ ਦੀ ਆਵਾਜ਼ ਬੁਲੰਦ ਕਰਨਗੇ, ਉਹਨਾਂ ਨੂੰ ਇਹ ਸਜ਼ਾ ਮਿਲਦੀ ਹੋਵੇ। ਅੰਮ੍ਰਿਤਸਰ ਦੇ ਵਿੱਚ 13 ਅਪ੍ਰੈਲ 1978 ਦਾ ਜਿਹੜਾ ਸਾਕਾ ਵਾਪਰਦਾ, ਉਸ ਤੋਂ ਬਾਅਦ 13 ਅਪ੍ਰੈਲ 1978 ਨੂੰ ਨਿਰੰਕਾਰੀਆ ਕਾਂਡ ਹੁੰਦਾ, 13 ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਆ। ਤੇ ਅੱਜ ਵੀ ਕਈ ਐਸੇ ਨਿਰੰਕਾਰੀ ਧਿਰਾਂ ਪੰਜਾਬ ਦੇ ਵਿੱਚ ਨੇ ਜਿਹੜੇ ਨਿਰੰਕਾਰੀਆਂ ਵਾਂਗੂ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਜ਼ ਠੇਸ ਪਹੁੰਚਾਉਂਦੇ ਨੇ। ਗੁਰਬਾਣੀ ਦੀ ਇੰਨੀ ਵਾਰ ਬੇਅਦਬੀ ਹੋ ਚੁੱਕੀ ਹੈ ਜਿਹਦਾ ਕੋਈ ਲੇਖਾ ਜੋਖਾ ਹੀ ਨਹੀਂ ਰਿਹਾ। ਤੇ ਇਹ ਉਹਨਾਂ ਚਿਰ ਲੱਗੇ ਰਹਿਣਗੇ ਜਿੰਨਾ ਚਿਰ ਜਾਂ ਸਾਨੂੰ ਨਹੀਂ ਮਿਟਾ ਦਿੰਦੇ, ਤੇ ਅਸੀਂ ਸਾਡੀ ਹੈ ਗੁਰੂ ਤੋਂ ਓਟ ਆਸਰਾ ਲੈ ਕੇ ਤੇ ਅਸੀਂ ਇਹਨਾਂ ਦੇ ਖਿਲਾਫ ਸੰਘਰਸ਼ ਲੜਨਾ। ਵਾਰਸ ਪੰਜਾਬ ਦੀ ਜਥੇਬੰਦੀ ਹੋਂਦ ਦੇ ਵਿੱਚ ਆਉਂਦੀ ਆ। ਵਾਰਸ ਪੰਜਾਬ ਦੀ ਜਥੇਬੰਦੀ ਤੋਂ ਬਾਅਦ ਦੀਪ ਡੈਥ ਹੋ ਜਾਂਦੀ ਆ, ਜਿਹੜਾ ਕਿ ਕੌਮ ਦੇ ਵੱਲੋਂ ਉਹਨਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਜਾਂ ਕੌਮੀ ਯੋਧੇ ਦਾ ਐਲਾਨ ਕੀਤਾ ਗਿਆ। ਪਰ ਜੇ ਅਸੀਂ ਗੱਲ ਕਰਦੇ ਹਾਂ, ਪੰਜਾਬ ਦੇ ਲੋਕ ਹੀ ਇੱਕ ਸੂਰਮੇ ਦੇ ਜਾਣ ਤੋਂ ਬਾਅਦ ਆਪਸ ਵਿੱਚ ਦੋ ਧਿਰਾਂ ਦੇ ਵਿੱਚ ਵੰਡੇ ਜਾਂਦੇ ਨੇ। ਕੌਮ ਨੇ ਤੁਹਾਨੂੰ ਇੱਕ ਨੌਜਵਾਨ ਦੇ ਰੂਪ ਦੇ ਵਿੱਚ ਦੇਖਿਆ, ਦੀਪ ਤੋਂ ਬਾਅਦ ਤੁਹਾਨੂੰ ਦੇਖ ਰਹੀ ਆ ਕੌਮ ਵੀ ਅੰਮ੍ਰਿਤਪਾਲ ਕੁਛ ਕਰੂਗਾ। ਅੰਮ੍ਰਿਤਪਾਲ ਕਿੰਨਾ ਕੁ ਟਾਈਮ ਪੰਜਾਬ ਦੇ ਵਿੱਚ ਰੁਕੇਗਾ? ਕਰੀਏ ਸੰਤਾਂ ਦੀ ਗੱਲ ਕਰੀਏ, ਸੰਤਾਂ ਦਾ ਇੱਕ ਸਾਈਡ ਤੇ ਰਹਿ ਜਾਣਾ ਤਾਂ ਉਸ ਤੋਂ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਆ ਜਾਣਾ। ਸੰਤ ਕੋ ਨਾਂ ਨਾਲ ਖਾਣ ਨਾਲ ਲੈਣ ਨਾਲ ਸੰਤ ਨਹੀਂ ਬਣ ਜਾਂਦਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤੁਹਾਨੂੰ ਪਤਾ ਹੀ ਆ ਕਿ ਦੱਸਿਆ ਸੀ ਅਸੀਂ ਪੰਜਾਬ ਦੇ ਦੌਰੇ 'ਤੇ ਨਿਕਲੇ ਹੋਏ ਹਾਂ। ਪੰਜਾਬ ਦੇ ਉਹਨਾਂ ਸੁਹਿਰਦ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿਹੜੇ ਪੰਜਾਬ ਦਰਦੀ ਨੇ, ਪੰਜਾਬ ਪੱਖੀ ਨੇ। ਤਾਂ ਅੱਜ ਅਸੀਂ ਖੰਡੂਰ ਸਾਹਿਬ ਦੇ ਲਾਗੇ ਆਏ ਹਾਂ ਤਾਂ ਸਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਮੌਜੂਦ ਆ, ਕਾਫੀ ਚਰਚਾ ਦੇ ਵਿੱਚ ਰਹਿਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਨੇ। ਵਾਰਸ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਨੇ, ਦੁਬਈ ਤੋਂ ਪਰਤ ਚੁੱਕੇ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ ਬਾਈ ਦੇ ਨਾਲ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਪੰਜਾਬ ਪਰਤੇ ਹੋ, ਪਹਿਲਾਂ ਤਾਂ ਇਹ ਦੱਸੋ ਵੀ ਸਫ਼ਰ ਕਿੱਦਾਂ ਰਿਹਾ ਰਸਤੇ ਦਾ? ਨਹੀਂ, ਸਫ਼ਰ ਬਿਲਕੁਲ ਚੜ੍ਹਦੀ ਕਲਾ ਜੀ, ਠੀਕ ਸੀ। ਤੇ ਸਫ਼ਰ ਜਹਾਜ਼ ਦੇ ਵਿੱਚ ਤਾਂ ਕੋਈ ਏਡੀ ਖਾਸ ਤੰਗੀ ਨਹੀਂ ਹੋਈ। ਇੱਥੇ ਏਅਰਪੋਰਟ 'ਤੇ ਸੀ, ਥੋੜ੍ਹਾ ਚਿਰ ਉਹਨਾਂ ਨੇ ਰੋਕਿਆ, ਬਾਕੀ ਕੋਈ ਐਸੀ ਮੁਸ਼ਕਿਲ ਨਹੀਂ ਆਈ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਲਈ ਬੜੇ ਲੋਕਾਂ ਨੇ ਜਿਹੜੇ ਕਿ ਸੰਤਾਪ ਹੋ ਗਿਆ। 1947 ਪੰਜਾਬ ਦੇ ਸਿਰ ਮੜੀ ਗਈ। 1947 ਤੋਂ ਪਹਿਲਾਂ ਦਾ ਸੰਤਾਪ ਕਿਵੇਂ ਦਾ ਦੇਖਦੇ ਹੋ ਉਸ ਦੌਰ ਨੂੰ? ਇਹ ਦੇਖੋ, ਇਹ ਬੜਾ ਅਨਫੋਰਚੂਨੇਟ ਹੈ ਵੀ ਪੰਜਾਬ ਇਹਨਾਂ ਹਾਲਾਤਾਂ 'ਚੋਂ ਲੰਘਿਆ। 1849 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕੀਤਾ ਤੇ ਖਾਲਸੇ ਰਾਜ ਨੂੰ ਉਹਨਾਂ ਨੇ ਖ਼ਤਮ ਕਰਕੇ ਤੇ ਇਹਨੂੰ ਵੀ ਹਿੰਦੁਸਤਾਨ ਦੇ ਨਾਲ ਰਲਾ ਲਿਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਸੁਨਹਿਰੀ ਦੌਰ ਜਿਹੜਾ ਆਇਆ ਨਹੀਂ। 47 ਦੀ ਵੰਡ 'ਤੇ ਇਵੇਂ ਆ ਵੀ ਜਿਵੇਂ ਜੋ ਕੁਛ 49 'ਚ ਨਹੀਂ ਤਬਾਹ ਹੋਇਆ ਉਹ 47 'ਚ ਹੋ ਗਿਆ। ਲੋਕਾਂ ਨੂੰ ਆਪਣੇ ਘਰ-ਬਾਰ, ਗੁਰੂ ਧਾਮ ਛੱਡ ਕੇ, ਜ਼ਮੀਨਾਂ ਛੱਡ ਕੇ ਤੇ ਇੱਥੇ ਆਉਣਾ ਪਿਆ। ਇੱਥੇ ਆਣ ਕੇ ਫਿਰ ਉਹਨਾਂ ਦੇ ਨਾਲ ਜੋ ਕੁਛ ਵਾਪਰਿਆ ਹੈ, ਪੰਜਾਬੀ ਸੂਬੇ ਦਾ ਸੰਘਰਸ਼ ਹੋ ਜੇ ਜਾਂ ਉਸ ਤੋਂ ਬਾਅਦ 84 ਹੈ, ਇਹ ਸਾਰਾ ਕੁਝ ਹੀ ਬਹੁਤ ਅਨਫੋਰਚੂਨੇਟ ਹੈ। ਤੁਸੀਂ ਪੰਜਾਬੀ ਸੂਬੇ ਦੀ ਗੱਲ ਕਰੀ ਆ 1947 ਤੋਂ ਜੇ 1947 ਦੀ ਵੰਡ ਦੀ ਗੱਲ ਕਰਦੇ ਹਾਂ, 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ। ਬੜਾ ਕੁਛ ਕਿਹਾ ਗਿਆ ਕਿ ਦੇਸ਼ ਆਜ਼ਾਦ ਹੋਇਆ, ਬੜੇ ਭੰਗੜੇ ਪਾਏ ਗਏ। ਪਾਕਿਸਤਾਨ ਵਾਲੇ ਸਾਈਡ ਆਪਣੇ ਭੰਗੜੇ ਪਾਏ ਗਏ, ਪਰ ਹਿੰਦੁਸਤਾਨ ਵਾਲੀ ਸਾਈਡ ਆਪਣੇ ਭੰਗੜੇ ਪਾਏ ਗਏ। ਉਜਾੜਾ ਸੀ ਜਿਹੜਾ ਪੰਜਾਬ ਦਾ ਹੋਇਆ, ਉਸ ਉਜਾੜੇ ਦਾ ਕਦੇ ਘਾਟਾ ਪੂਰਾ ਹੋਊ? ਨਹੀਂ, ਦੇਖੋ, ਘਾਟਾ ਤੇ ਬਿਨਾਂ ਖਾਲਸੇ ਰਾਜ ਦੀ ਸਥਾਪਨਾ ਤੋਂ ਪੂਰਾ ਨਹੀਂ ਹੋ ਸਕਦਾ। ਜਿਹੜੇ ਕੁਛ ਇਤਿਹਾਸ ਦੇ ਵਿੱਚ ਜੈਨੋਸਾਈਡ ਹੋਏ ਨੇ, ਕੁਛ ਨਸਲਕੁਸ਼ੀਆਂ, ਕੁਛ ਉਜਾੜੇ ਹੋਏ ਨੇ, ਉਹਨਾਂ ਦੇ ਘਾਟੇ ਕਦੇ ਵੀ ਪੂਰੇ ਨਹੀਂ ਜਾ ਸਕਦੇ। ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਭਵਿੱਖ ਦੇ ਵਿੱਚ ਜਿਹੜਾ ਇਹੋ ਜਿਹੇ ਘਾਟਿਆਂ ਤੋਂ ਬਚਿਆ ਜਾ ਸਕੇ। ਅਤੇ ਪੰਜਾਬ ਜਿਹੜੇ ਸਿੱਖਾਂ ਦੇ ਇਲਾਕੇ ਨੇ, ਗੁਰੂ ਧਾਮ ਨੇ, ਜੇ ਆਪਾਂ ਅਰਦਾਸ 'ਚ ਆਪਾਂ ਕਹਿੰਦੇ ਹਾਂ ਕਿ ਖਾਲਸੇ ਨੂੰ ਉਹ ਸੇਵਾ ਦੁਬਾਰਾ ਮਿਲੇ, ਖੁੱਲ੍ਹੇ ਦਰਸ਼ਨ ਦੀਦਾਰ ਹੋਣ, ਕਿਸੇ ਵਿਜਿਆਂ ਦੀ, ਕਿਸੇ ਬਾਰਡਰਾਂ ਦੀ ਜਿਹੜੀ ਆ ਉਹ ਬੰਦਿਸ਼ ਨਾ ਹੋਵੇ। ਕੋਈ ਬੰਦਿਸ਼ ਨਾ ਹੋਵੇ। ਪਰ 1966 ਦੇ ਵਿੱਚ ਜਿਹੜਾ ਪੰਜਾਬ ਨੇ ਸੰਤਾਪ ਹੋ ਗਿਆ, 1947 ਤੋਂ ਬਾਅਦ 1966 ਆਉਂਦੀ ਆ, ਪੰਜਾਬੀ ਸੂਬਾ ਜਿੰਦਾਬਾਦ ਦਾ ਸੰਘਰਸ਼ ਚੱਲਦਾ। ਪੰਜਾਬੀ ਸੂਬਾ ਜਿੰਦਾਬਾਦ ਦੇ ਕਹਿਣ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ। ਅਜਿਹਾ ਕੁਛ ਹੁੰਦਾ, ਉਸ ਦਾ ਸੰਤਾਪ ਕਿਵੇਂ ਪੂਰਾ ਹੋਊਗਾ? ਜਿਹੜਾ ਉਸ ਦਾ ਘਾਟਾ ਪਿਆ ਉਹ ਕਿਵੇਂ ਪੂਰਾ ਹੋ ਸਕਦਾ?
ਨਹੀਂ ਦੇਖੋ, ਇਹ ਕਿਸੇ ਵੀ ਜਦੋਂ ਕੋਈ ਸਥਾਪਤੀ ਤੋਂ ਪਹਿਲਾਂ ਸੰਘਰਸ਼ ਹੁੰਦਾ ਹੈ, ਸੰਘਰਸ਼ ਦੇ ਵਿੱਚ ਇੱਦਾਂ ਹੁੰਦਾ ਹੈ, ਜਿਵੇਂ ਅੱਜ ਖਾਲਿਸਤਾਨ ਦਾ ਨਾਅਰਾ ਲਾਉਣ 'ਤੇ ਲੋਕਾਂ ਨੂੰ ਸਜ਼ਾ ਹੋ ਜਾਂਦੀ ਹੈ, ਉੱਦਾਂ ਹੀ ਕਿਸੇ ਸਮੇਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ 'ਤੇ ਸਜ਼ਾ ਹੁੰਦੀ ਸੀ। ਜਦੋਂ ਸੂਬਾ ਹੋਂਦ 'ਚ ਆਇਆ, ਚਾਹੇ ਉਹ ਟੁੱਟਿਆ ਭੱਜਿਆ ਸੀ, ਪਰ ਉਹ ਤੋਂ ਬਾਅਦ 'ਚ ਉਹਨਾਂ ਨੇ ਪੰਜਾਬੀ ਸੂਬੇ ਨੂੰ ਜਿਹੜਾ ਸਰਕਾਰੀ ਪਾਲਿਸੀ ਦਾ ਹਿੱਸਾ ਬਣਾ ਲਿਆ। ਅਤੇ ਅੱਜ ਕੱਲ੍ਹ ਉਹ ਕਹਿੰਦੇ ਨੇ ਵੀ ਜਿਹੜੇ ਖਾਲਿਸਤਾਨ ਨੂੰ ਮੰਗਦੇ ਨੇ ਉਹ ਪੰਜਾਬ ਨੂੰ ਤਬਾਹ ਕਰ ਦੇਣਗੇ, ਹਾਲਾਂਕਿ ਉਹ ਲੋਕ ਨੇ ਜਿਹੜੇ ਪੰਜਾਬੀ ਸੂਬੇ ਦੀ ਹੋਂਦ ਦੇ ਖਿਲਾਫ ਸੀ ਉਸ ਮੌਕੇ ਦੇ ਉੱਤੇ। ਅੱਜ ਜਿਹੜੇ ਲੋਕ ਪੰਜਾਬ ਦੀ ਸ਼ਾਂਤੀ ਦੀ ਦੁਹਾਈ ਦੇ ਰਹੇ ਨੇ, ਪੰਜਾਬ ਦੀ ਸ਼ਾਂਤੀ ਦੀ ਦੁਹਾਈ ਦੇਣ ਵਾਲੇ ਲੋਕ ਪੰਜਾਬੀ ਸੂਬੇ ਦੇ ਖਿਲਾਫ ਸੀ, ਪਰ ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਆਪਣੇ ਹੀ ਗਦਾਰ ਹੋ ਜਾਂਦੇ ਨੇ, ਆਪਣੇ ਹੀ ਪਿੱਠ 'ਚ ਛੁਰਾ ਮਾਰਦੇ ਨੇ, ਉਹਨਾਂ ਲਈ ਕੀ ਆ ਫਿਰ? ਨਹੀਂ, ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਵੀ ਜਦੋਂ ਪੰਜਾਬ ਦੇ ਵਿੱਚ ਤੁਸੀਂ ਸਦੀਆਂ ਤੋਂ ਰਹਿ ਰਹੇ ਜੋ, ਤੁਹਾਡੇ ਪੁਰਖੇ ਇੱਥੇ ਰਹੇ ਨੇ, ਤੁਸੀਂ ਪੰਜਾਬ ਦਾ ਖਾਧਾ ਹੈ, ਪੰਜਾਬ ਦਾ ਪਾਣੀ ਪੀਤਾ, ਪੰਜਾਬ ਦੀ ਬੋਲੀ ਬੋਲਦੇ ਜੋ, ਅਤੇ ਫਿਰ ਪੰਜਾਬ ਦੇ ਜਦੋਂ ਹੱਕਾਂ ਦੀ ਗੱਲ ਆਉਂਦੀ ਉਹ ਪੰਜਾਬ ਦੀ ਪਿੱਠ 'ਚ ਛੁਰਾ ਮਾਰਨਾ ਜਾਂ ਉਹਨਾਂ ਲੋਕਾਂ ਦੀ ਪਿੱਠ 'ਚ ਛੁਰਾ ਮਾਰਨਾ ਜਿਹੜੇ ਪੰਜਾਬ ਦਾ ਸੰਘਰਸ਼ ਕਰ ਰਹੇ ਨੇ, ਇਹ ਬੜੀ ਮੰਦਭਾਗੀ ਗੱਲ ਹੈ। ਕਿਸੇ ਵੀ ਕੌਮ ਵਾਸਤੇ ਇਹ ਚੰਗਾ ਨਹੀਂ ਵੀ ਉਹ ਆਪਣੀ ਮਿੱਟੀ ਦੇ ਨਾਲ ਇੱਦਾਂ ਧਰੋ ਕਮਾਵੇ। ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਾਸਟਰ ਤਾਰਾ ਸਿੰਘ ਵਰਗੇ, ਫਤਿਹ ਸਿੰਘ ਵਰਗੇ ਅਜਿਹੇ ਜਿਹੜੇ ਕਿ ਆਗੂ ਪੰਜਾਬ ਦੇ ਬਣ ਕੇ ਨਿਕਲੇ, ਪਰ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਜਿਹੜਾ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਉਸ ਨੂੰ ਜੇਲ੍ਹਾਂ ਜਾਂ ਗੋਲੀਆਂ ਕਿਉਂ ਮਿਲਦੀਆਂ ਨੇ? ਇਹ ਸੁਭਾਵਿਕ ਹੈ ਜੀ। ਦੇਖੋ, ਜਦੋਂ ਤੁਸੀਂ ਮੁਗਲਾਂ ਦੇ ਕਾਲ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਸੀ, ਅਤੇ ਜਿਹੜਾ ਅੰਗਰੇਜ਼ਾਂ ਦਾ ਕਾਲ ਸੀ ਉਹਦੇ ਵਿੱਚ ਵੀ ਸਿੱਖਾਂ ਨੂੰ ਫਾਂਸੀਆਂ ਲੱਗੀਆਂ, ਅਤੇ ਅੱਜ ਹਿੰਦੂਆਂ ਦਾ ਰਾਜ ਹੈ, ਹਿੰਦੁਸਤਾਨ ਦਾ ਰਾਜ ਹੈ, ਅਤੇ ਅੱਜ ਵੀ ਸਿੱਖਾਂ ਦੇ ਨਾਲ ਉਹ ਵਤੀਰਾ ਹੋ ਰਿਹਾ। ਜਿੰਨਾ ਚਿਰ ਤੁਹਾਡਾ ਆਪਣਾ ਰਾਜ ਨਹੀਂ ਆਉਂਦਾ ਸਾਡਾ, ਉਹਨਾਂ ਚਿਰ ਇਹੋ ਹੀ ਕੰਮ ਚੱਲਦਾ ਰਹਿਣਾ। ਜਿਹੜੇ ਲੋਕ ਸੱਚ ਨੂੰ ਬੋਲਣਗੇ, ਸੱਚ ਦੀ ਆਵਾਜ਼ ਬੁਲੰਦ ਕਰਨਗੇ, ਉਹਨਾਂ ਨੂੰ ਇਹ ਸਜ਼ਾ ਮਿਲਦੀ ਰਹੂ। 1975-76 ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਉਦੋਂ ਐਮਰਜੈਂਸੀ ਲੱਗਦੀ ਆ, ਐਮਰਜੈਂਸੀ ਰਹਿੰਦੀ ਆ ਇੰਦਰਾ ਗਾਂਧੀ ਦੇ ਰਾਜ ਦੇ ਵਿੱਚ, ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਪੰਜਾਬ ਦਾ ਸੰਤਾਪ ਆ ਉਹ ਸ਼ੁਰੂ ਹੋ ਜਾਂਦਾ। ਇਹ ਪੰਜਾਬ ਦੀ ਇੱਕ ਤਸਵੀਰ ਹੈ ਵੀ ਐਮਰਜੈਂਸੀ ਦੇ ਖਿਲਾਫ ਪੰਜਾਬ ਦੇ ਵਿੱਚ ਵੱਡੇ ਜਲੂਸ ਸੰਤ ਕਰਤਾਰ ਸਿੰਘ ਨੇ ਵੀ ਕੱਢੇ ਉਸ ਤੋਂ ਪਹਿਲਾਂ, ਅਤੇ ਫਿਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਵੀ ਇੱਕ ਸੰਘਰਸ਼ ਵਿੱਢਿਆ, ਅਤੇ ਜਿਹੜਾ ਸੰਘਰਸ਼ ਪੰਜਾਬੀ ਬੋਲਦੇ ਇਲਾਕਿਆਂ ਅਤੇ ਅਨੰਦਪੁਰ ਸਾਹਿਬ ਦੇ ਮਤੇ ਦਾ ਸੀ, ਬਾਅਦ 'ਚੋਂ ਖਾਲਿਸਤਾਨ ਦੀ ਜਿਹੜੀ ਸਥਾਪਤੀ ਤੱਕ ਚੱਲਿਆ, ਉਹਦੀ ਨੀਂਹ ਰੱਖਣ ਤੱਕ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਹ ਸੰਘਰਸ਼ ਸਾਡੇ ਲਈ ਬੜਾ ਮਾਣਮੱਤਾ ਇਤਿਹਾਸ ਵੀ ਹੈ, ਸਾਨੂੰ ਉਹ ਤੋਂ ਪ੍ਰੇਰਨਾ ਵੀ ਲੈਣੀ ਚਾਹੀਦੀ ਹੈ। ਠੀਕ ਹੈ, ਉਹਦੇ 'ਚ ਕੋਈ ਦੁਨਿਆਵੀ ਨੁਕਸਾਨ ਬਹੁਤ ਹੋਏ ਨੇ, ਪਰ ਉਹਨਾਂ ਦੁਨਿਆਵੀ ਨੁਕਸਾਨਾਂ ਨੂੰ ਮੁੱਖ ਨਹੀਂ ਰੱਖਣਾ ਚਾਹੀਦਾ, ਸਗੋਂ ਉਹਦੇ ਵਿੱਚ ਸਾਨੂੰ ਵੇਖਣਾ ਚਾਹੀਦਾ ਵੀ ਕੌਮ ਨੂੰ ਕਿੱਡੀ ਵੱਡੀ ਪ੍ਰੇਰਨਾ ਮਿਲੀ ਹੈ ਆਪਣੀ ਆਜ਼ਾਦ ਹਸਤੀ ਵਾਸਤੇ। 1978 ਦੇ ਵਿੱਚ 13 ਅਪ੍ਰੈਲ 1978 ਦਾ ਜਿਹੜਾ ਸਾਕਾ ਵਾਪਰਦਾ, ਉਸ ਤੋਂ ਬਾਅਦ 13 ਅਪ੍ਰੈਲ 1978 ਨੂੰ ਨਿਰੰਕਾਰੀਆ ਕਾਂਡ ਹੁੰਦਾ, 13 ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਆ। ਉਸ ਤੋਂ ਬਾਅਦ ਲਗਾਤਾਰ ਪੰਜਾਬ ਚੜ੍ਹਦੇ ਵੱਲ ਨੂੰ ਜਾਂਦਾ, ਫਿਰ ਇੱਕਦਮ ਉਹ ਸੰਘਰਸ਼ ਜਿਹੜਾ ਲਹਿੰਦੇ ਵੱਲ ਨੂੰ ਆ ਜਾਂਦਾ। ਨਹੀਂ, ਸੰਘਰਸ਼ ਕਦੇ ਲਹਿੰਦੇ ਚੜ੍ਹਦੇ ਵੱਲ ਨੂੰ ਨਹੀਂ ਆਉਂਦਾ। ਸੰਘਰਸ਼ ਜਿਹੜੇ ਉਤਰਾਅ ਚੜ੍ਹਾਅ ਹੁੰਦੇ ਆ ਉਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਵੇਖਣਾ ਚਾਹੀਦਾ। ਜਿਹੜਾ ਨਿਰੰਕਾਰੀ ਕਾਂਡ ਹੈ, ਉਹ ਕਾਂਡ ਸਰਕਾਰ ਨੇ ਸਿੱਖੀ ਦੇ ਬਰਾਬਰ ਇੱਕ ਗੁਰੂਡਮ ਚਲਾਉਣ ਦਾ ਯਤਨ ਕੀਤਾ ਸੀ, ਜਿਹੜੇ ਅੱਜ ਵੀ ਯਤਨ ਹੋ ਰਹੇ ਆ। ਅੱਜ ਬੇਸ਼ੱਕ ਨਿਰੰਕਾਰੀਆਂ ਵੱਲੋਂ ਨਹੀਂ, ਹੋਰ ਕਈ ਡੇਰੇਦਾਰ ਨੇ, ਕਈ ਸਾਧ ਨੇ ਜਿਹੜੇ ਕੰਮ ਕਰ ਰਹੇ ਨੇ, ਜਿਹੜੇ ਸਿੱਖ ਗੁਰੂਆਂ ਦੇ ਬਰਾਬਰ ਆਪਣੀ ਗੱਦੀ ਲਾਉਣ ਨੂੰ ਫਿਰਦੇ ਨੇ। ਅੱਜ ਵੀ ਟਕਰਾਅ ਦੀ ਸਥਿਤੀ ਬਣੀ ਹੋਈ ਹੈ, ਅਤੇ ਇਹ ਹਕੂਮਤ ਕਰਦੀ ਹੈ, ਕਰਵਾਉਂਦੀ ਹੈ। ਬਾਅਦ ਜਦੋਂ ਸਿੱਖਾਂ ਨਾਲ ਟਕਰਾਅ ਹੁੰਦਾ ਤਾਂ ਫਿਰ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਵੀ ਸ਼ਾਇਦ ਇਹ ਸਿੱਖ ਟਾਕਰੇ 'ਚ ਆਉਣਾ ਚਾਹੁੰਦੇ ਨੇ। ਪਰ ਮਸਲਾ ਤਾਂ ਇਹ ਹੈ ਵੀ ਜਿਹੜੀ ਤਿਆਰੀ ਪਹਿਲਾਂ ਹਕੂਮਤ ਵੱਲੋਂ ਕੀਤੀ ਗਈ, ਅੱਜ ਹਕੂਮਤ ਚਾਹਵੇ ਤਾਂ ਰੋਕ ਸਕਦੀ ਹੈ। ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਨਿਰੰਕਾਰੀ ਕਾਂਡ ਜਿਹੜਾ ਸੀ, ਉਹਦੇ ਤੋਂ ਇਹ ਸੰਘਰਸ਼ ਦੀ ਦਿਸ਼ਾ ਬਿਲਕੁਲ ਬਦਲ ਗਈ, ਅਤੇ ਅੱਜ ਵੀ ਕਈ ਐਸੇ ਨਿਰੰਕਾਰੀ ਧਿਰਾਂ ਪੰਜਾਬ ਦੇ ਵਿੱਚ ਨੇ ਜਿਹੜੇ ਨਿਰੰਕਾਰੀਆਂ ਵਾਂਗੂ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਜ਼ ਠੇਸ ਪਹੁੰਚਾਉਂਦੇ ਨੇ। ਗੁਰਬਾਣੀ ਦੀ ਇੰਨੀ ਵਾਰ ਬੇਅਦਬੀ ਹੋ ਚੁੱਕੀ ਹੈ ਜਿਹਦਾ ਕੋਈ ਲੇਖਾ ਜੋਖਾ ਹੀ ਨਹੀਂ ਰਿਹਾ। ਸੋ ਮੇਰੇ ਖਿਆਲ ਨਾਲ ਹਾਲਾਤ ਕੋਈ ਬਦਲੇ ਨਹੀਂ, ਸੰਘਰਸ਼ ਫਿਰ ਦੁਬਾਰਾ ਉਸੇ ਰੁਖ 'ਚ ਜਾਊਗਾ। ਉਸੇ ਰੁਖ 'ਚ ਜਾਊਗਾ। ਤੁਸੀਂ ਗੱਲ ਕਰੀ ਆ 1982 ਦੇ ਵਿੱਚ ਮੋਰਚਾ ਲੱਗਦਾ ਧਰਮ, ਜਦੋਂ ਮੋਰਚਾ ਹੁੰਦਾ ਫਿਰ 1984 ਵਾਪਰਦੀ ਆ, ਉਦੋਂ ਕਾਫੀ ਨੁਕਸਾਨ ਹੋਇਆ ਪੰਜਾਬ ਦਾ। 84 ਦੇ ਵਿੱਚ ਦੁਨਿਆਵੀ ਨੁਕਸਾਨ ਪੰਜਾਬ ਦਾ ਬਹੁਤ ਹੋਇਆ, ਪਰ ਚੜ੍ਹਦੀ ਕਲਾ ਵਾਲੀ ਗੱਲ ਇਹ ਹੋਈ ਹੈ ਵੀ ਹਿੰਦੁਸਤਾਨ ਦੀ ਹਕੂਮਤ ਨੂੰ ਸਿੰਘਾਂ ਨੇ ਇਹ ਜ਼ਰੂਰ ਦੱਸਿਆ ਵੀ ਅਸੀਂ ਕਿਸੇ ਤੋਂ ਝੁੱਕ ਕੇ ਜਾਂ ਕਿਸੇ ਤੋਂ ਡਰ ਕੇ ਅਤੇ ਕਿਸੇ ਦੇ ਅਧੀਨ ਅਸੀਂ ਨਹੀਂ ਰਹਿ ਸਕਦੇ। ਅਕਾਲ ਤਖਤ ਜਿਹੜਾ ਤਖਤ ਹੈ ਅਕਾਲ ਦਾ, ਉਹ ਕਿਸੇ ਦਿੱਲੀ ਦੇ ਤਖਤ ਦੇ ਅਧੀਨ ਨਹੀਂ ਰਹਿ ਸਕਦਾ। ਸੋ ਜਿਹੜਾ ਨਫੇ ਨੁਕਸਾਨ ਦੀ ਪਰਿਭਾਸ਼ਾ ਹੈ ਉਹ ਸਿੱਖੀ 'ਚ ਵੱਖਰੀ ਹੈ, ਹੋਰਨਾਂ ਕੌਮਾਂ ਲਈ ਵੱਖਰੀ ਹੋ ਸਕਦੀ ਹੈ। ਸਾਡੇ ਲਈ ਜਿਹੜਾ ਸ਼ਹਾਦਤ ਹੈ ਉਹ ਨਫਾ ਨੁਕਸਾਨ ਤੋਂ ਬਾਹਰ ਹੈ, ਉਹ ਸਿਰਫ ਨਫਾ ਹੀ ਨਫਾ ਹੈ ਉਹਦੇ 'ਚ। ਸ਼ਹਾਦਤ ਦੀ ਗੱਲ ਕਰੀਏ, ਪੰਜਾਬ ਨੇ 1984 ਤੋਂ ਲੈ ਕੇ 1995 ਤੱਕ ਦਾ 10 ਸਾਲਾਂ ਦਾ ਸੰਤਾਪ ਹੋ ਗਿਆ। ਤੁਹਾਡਾ ਏਰੀਆ ਪੈ ਜਾਂਦਾ ਅੰਮ੍ਰਿਤਸਰ, ਖੰਡੂਰ ਸਾਹਿਬ, ਇਸ ਏਰੀਏ ਦੇ ਵਿੱਚੋਂ ਤਾਂ ਮੁੰਡੇ ਘਰਾਂ 'ਚੋਂ ਚੁੱਕ ਕੇ ਮਾਰੇ ਗਏ ਨੇ ਜੀ। ਇਹ ਤਾਂ ਅੱਜ ਵੀ ਵਾਪਰ ਰਿਹਾ। ਇਹ ਦੇਖੋ, ਹਕੂਮਤ ਜਿਹੜੀ ਹੈ ਉਹ ਜ਼ਾਲਮ ਹੈ, ਇਹ ਤਾਂ ਸਾਨੂੰ ਪਤਾ ਹੈ, ਕਿਉਂਕਿ ਆਪਾਂ ਨੂੰ ਕਿਸੇ ਵੇਲੇ ਭੁਲੇਖਾ ਲੱਗ ਜਾਂਦਾ ਵੀ ਇਹ ਸਾਡੇ ਲੋਕ ਨੇ, ਤੰਤਰ ਸਾਡਾ ਹੈ, ਪਰ ਅਸਲ 'ਚ ਸੱਚਾਈ ਹੈ ਵੀ ਇਹ ਸਾਨੂੰ ਆਪਣਾ ਦੁਸ਼ਮਣ ਮੰਨਦੇ ਨੇ ਅਤੇ ਸਾਡਾ ਖੁਰਾ ਕੁਝ ਮਿਟਾਉਣਾ ਚਾਹੁੰਦੇ ਨੇ। ਅਤੇ ਇਹ ਉਹਨਾਂ ਚਿਰ ਲੱਗੇ ਰਹਿਣਗੇ ਜਿੰਨਾ ਚਿਰ ਜਾਂ ਸਾਨੂੰ ਨਹੀਂ ਮਿਟਾ ਦਿੰਦੇ, ਅਤੇ ਅਸੀਂ ਸਾਡੀ ਇਹ ਗੁਰੂ ਤੋਂ ਓਟ ਆਸਰਾ ਲੈ ਕੇ ਅਤੇ ਅਸੀਂ ਇਹਨਾਂ ਦੇ ਖਿਲਾਫ ਸੰਘਰਸ਼ ਲੜਨਾ, ਕਿਉਂਕਿ ਅਸੀਂ ਆਪਣੀ ਹੋਂਦ ਦੀ ਲੜਾਈ ਲੜਨੀ ਹੈ। ਜਿਵੇਂ ਬਾਈ ਨੇ ਕਿਹਾ ਸੀ ਵੀ ਹੋਂਦ ਦੀ ਲੜਾਈ ਹੈ। ਹੋਂਦ ਕੌਮਾਂ ਦੀ ਤਾਂ ਬਚਦੀ ਹੈ ਵੀ ਜੇ ਉਹ ਆਪਣੀ ਹੋਂਦ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੋ ਜਾਣ।
ਹੋਂਦ ਦੀ ਗੱਲ ਕਰੀਏ, ਹੋਂਦ ਦੀ ਲੜਾਈ ਬਾਈ ਦੀਪ ਹਮੇਸ਼ਾ ਕਹਿੰਦਾ ਰਿਹਾ ਸਟੇਜਾਂ ਦੇ ਉੱਪਰ ਵੀ ਇਹ ਸਾਡੀ ਹੋਂਦ ਦੀ ਲੜਾਈ ਆ, ਅਸੀਂ ਪੰਜਾਬ ਦੇ ਲਈ ਮਰ ਮਿਟ ਜਾਣਾ, ਪੰਜਾਬ ਤੋਂ 1 ਇੰਚ ਨਹੀਂ ਬਾਹਰ ਜਾਣਾ। ਫਿਰ ਦੀਪ ਨੂੰ ਹੀ ਗਦਾਰ ਕਿਹਾ ਗਿਆ ਸਟੇਜਾਂ ਦੇ ਉੱਪਰ। ਨਹੀਂ, ਗੁਲਾਮੀ ਦਾ ਨਾ ਇਹ ਪ੍ਰਭਾਵ ਹੀ ਐਸਾ ਹੋ ਜਾਂਦਾ ਲੋਕਾਂ ਦੇ ਉੱਤੇ ਵੀ ਜਿਹੜੇ ਲੋਕਾਂ ਦੀ ਖਾਤਰ ਤੁਸੀਂ ਲੜਦੇ ਜੋ ਉਹੀ ਲੋਕ ਤੁਹਾਨੂੰ ਗਦਾਰ ਰੱਖਣ ਲੱਗ ਪੈਂਦੇ ਨੇ, ਕਿਉਂਕਿ ਉਹ ਬੜੀ ਗਹਿਰੀ ਨੀਂਦ 'ਚ ਸੁੱਤੇ ਨੇ। ਉਹਨਾਂ ਨੂੰ ਜਗਾਉਣ ਲੱਗੇ ਜਗਾਈਏ ਤਾਂ ਉਹਨਾਂ ਨੂੰ ਗੁੱਸਾ ਆਉਂਦਾ। ਸੋ ਇਹ ਅੱਜ ਨਹੀਂ ਹੋਇਆ, ਇਹ ਗੁਰੂ ਕਾਲ ਤੋਂ ਚੱਲਦਾ ਆ ਰਿਹਾ ਹੈ। ਕਿਉਂਕਿ ਜਿਹੜੇ ਲੋਕ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 5 ਵਿਕਾਰਾਂ 'ਚ ਗ੍ਰਸੇ ਨੇ, ਜੇ ਤੁਸੀਂ ਉਹਨਾਂ ਨੂੰ ਜਗਾਉਣ ਦਾ ਕੋਈ ਤਹਈਆ ਕਰੋਗੇ ਤਾਂ ਉਹ ਲੋਕ ਪਹਿਲਾਂ ਤੁਹਾਡੇ ਹੀ ਗਲ ਪੈਣਗੇ ਉੱਠ ਕੇ ਵੀ ਤੁਸੀਂ ਸਾਡੇ ਨਾਲ ਮਾੜਾ ਕਰ ਰਹੇ ਹੋ। ਅਤੇ ਇਹ ਹਰ ਇੱਕ ਉਸ ਬੰਦੇ ਨੂੰ ਝੱਲਣਾ ਪੈਣਾ, ਇਹੋ ਜਿਹੇ ਠੱਪੇ, ਇਹੋ ਜਿਹੇ ਮੈਡਲ, ਇਹੋ ਜਿਹੇ ਟੈਗ, ਜਿਹੜਾ ਬੰਦਾ ਵੀ ਸੱਚ ਬੋਲੂਗਾ। ਅੰਮ੍ਰਿਤਪਾਲ ਸਿੰਘ ਦਾ ਕਦੋਂ ਜਿਹੜਾ ਕਿ ਸੰਬੰਧ ਹੁੰਦਾ ਦੀਪ ਦੇ ਨਾਲ, ਕਦੋਂ ਵਾਰਤਾਲਾਪ ਹੋਣੀ ਸ਼ੁਰੂ ਹੁੰਦੀ ਹੈ? ਇਹ ਉਹਨਾਂ ਦੇ ਜੇਲ੍ਹ 'ਤੇ ਆਉਣ ਤੋਂ ਬਾਅਦ 'ਚ ਵਾਰਤਾਲਾਪ ਹੋਣੀ ਸ਼ੁਰੂ ਹੁੰਦੀ ਹੈ। ਪਹਿਲੇ ਦਿਨ ਜਦੋਂ ਜੇਲ੍ਹ 'ਚੋਂ ਬਾਹਰ ਆਏ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ। ਉਸ ਤੋਂ ਬਾਅਦ ਸਾਡੀ ਲਗਾਤਾਰ ਗੱਲਬਾਤ ਸ਼ੁਰੂ ਹੋਈ ਅਤੇ ਉਸ ਤੋਂ ਬਾਅਦ ਜਥੇਬੰਦੀ ਦੀ ਸਥਾਪਨਾ ਵੇਲੇ 'ਤੇ ਜਾਂ ਉਹਦੀ ਕੀ ਪਾਲਿਸੀ, ਉਹਦੇ ਵਿੱਚ ਸਾਰੀ ਗੱਲਬਾਤ ਹੁੰਦੀ ਰਹੀ। ਵਾਰਸ ਪੰਜਾਬ ਦੀ ਜਥੇਬੰਦੀ ਹੋਣ ਦੇ ਵਿੱਚ ਆਉਂਦੀ ਆ। ਵਾਰਸ ਪੰਜਾਬ ਦੀ ਜਥੇਬੰਦੀ ਤੋਂ ਬਾਅਦ ਦੀਪ ਬਾਈ ਜਾ ਕੇ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕਰਦੇ ਨੇ ਵੋਟਾਂ ਦੇ ਵਿੱਚ। ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਆ, ਜਿਹੜਾ ਕਿ ਕੌਮ ਦੇ ਵੱਲੋਂ ਉਹਨਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਜਾਂ ਕੌਮੀ ਯੋਧੇ ਦਾ ਐਲਾਨ ਕੀਤਾ ਗਿਆ। ਪਰ ਜੇ ਅਸੀਂ ਗੱਲ ਕਰਦੇ ਹਾਂ, ਪੰਜਾਬ ਦੇ ਲੋਕ ਹੀ ਇੱਕ ਸੂਰਮੇ ਦੇ ਜਾਣ ਤੋਂ ਬਾਅਦ ਆਪਸ ਵਿੱਚ 2 ਧਿਰਾਂ ਦੇ ਵਿੱਚ ਵੰਡੇ ਜਾਂਦੇ ਨੇ। ਨਹੀਂ, ਦੇਖੋ, ਧਿਰਬਾਜੀ ਹਮੇਸ਼ਾ ਹੁੰਦੀ ਰਹੀ ਹੈ। ਇਹ ਮੇਰੇ ਖਿਆਲ ਦੇ ਨਾਲ ਸਾਨੂੰ ਜਿਹੜਾ ਵਾ ਗੁਰੂ ਕਾਲ ਤੋਂ ਵੇਖ ਲਓ ਵੀ ਗੁਰੂ ਗੱਦੀ ਪਿੱਛੇ ਕਿੰਨੀ ਧਿਰਬਾਜੀ ਬਣੀ ਹੈ। ਪਰ ਸੱਚਾਈ ਇਹ ਹੈ ਵੀ ਜਿਹੜਾ ਸੱਚਾ ਹੋਊਗਾ ਵਕਤ ਨੇ ਉਹਦੇ ਨਾਲ ਨਿਆਂ ਕਰਨਾ ਹੈ, ਸੰਗਤ ਨੇ ਵੀ ਨਿਆਂ ਕਰਨਾ ਹੈ। ਅੱਜ ਕੋਈ ਸੱਚਾ ਕਹੀ ਜਾਵੇ, ਆਪਣੇ ਮੈਂ ਮੂੰਹ ਕਹਿਦਾ ਮੈਂ ਸੱਚਾ ਹਾਂ, ਜਾਂ ਕੋਈ ਧਿਰ ਕਹੀ ਜਾਵੇ, ਅੱਜ ਕੋਈ ਮਾਇਨੇ ਨਹੀਂ ਰੱਖਦੀ ਇਹ ਗੱਲ। ਇਹ ਵਕਤ ਨੇ ਤੈਅ ਕਰਨਾ ਵੀ ਕੌਣ ਸੱਚਾ ਕੌਣ ਝੂਠਾ ਹੈ। ਸੋ ਇਸ ਗੱਲ ਦੀ ਬਹੁਤੀ ਫਿਕਰ ਨਹੀਂ ਕਰਨੀ ਚਾਹੀਦੀ। ਹਾਂ, ਇਹ ਜ਼ਰੂਰ ਆ ਵੀ ਇਹ ਜਿਹੜੀ ਆਪਸੀ ਖਹਿਬਾਜੀ ਹੈ ਇਹ ਇਸ ਹੱਦ ਤੱਕ ਨਹੀਂ ਵਧਣੀ ਚਾਹੀਦੀ ਵੀ ਇੱਕ ਦੂਜੇ ਦੇ ਖਿਲਾਫ ਅਸੀਂ ਦੂਸ਼ਣਬਾਜ਼ੀ ਅਤੇ ਝੂਠ ਪ੍ਰਚਾਰ ਕਰਨ ਲੱਗ ਪਈਏ। ਜੇ ਅਸੀਂ ਗੱਲ ਕਰਦੇ ਹਾਂ ਤਾਂ ਕੌਮ ਨੇ ਤੁਹਾਨੂੰ ਇੱਕ ਨੌਜਵਾਨ ਦੇ ਰੂਪ ਦੇ ਵਿੱਚ ਦੇਖਿਆ। ਦੀਪ ਤੋਂ ਬਾਅਦ ਤੁਹਾਨੂੰ ਦੇਖ ਰਹੀ ਆ ਕੌਮ ਵੀ ਅੰਮ੍ਰਿਤਪਾਲ ਕੁਛ ਕਰੂਗਾ। ਅੰਮ੍ਰਿਤਪਾਲ ਕਿੰਨਾ ਕੁ ਟਾਈਮ ਪੰਜਾਬ ਦੇ ਵਿੱਚ ਰੁਕੇਗਾ? ਨਹੀਂ, ਅਜੇ ਫਿਲਹਾਲ ਮੈਂ ਇੱਥੇ ਹੀ ਹਾਂ, ਕੋਈ ਜਾਣ ਦੀ ਵਾਪਸੀ ਦੀ ਤਿਆਰੀ ਨਹੀਂ। ਕੌਮ ਦੇ ਲਈ ਕੋਈ ਸੁਨੇਹਾ ਹੈ? ਕੌਮ ਦੇ ਲਈ ਇਹੋ ਸੁਨੇਹਾ ਹੈ ਵੀ ਸਾਨੂੰ ਹੁਣ ਲਾਮਬੰਦ ਹੋ ਕੇ ਇਕੱਠੇ ਹੋ ਕੇ ਨੌਜਵਾਨਾਂ ਨੂੰ ਜਿਹੜੇ ਵਿਕਾਰ ਨੇ, ਨਸ਼ੇ ਨੇ ਜਾਂ ਕਿਸੇ ਵੀ ਕਿਸਮ ਦੀ ਦੁਨਿਆਵੀ ਸ਼ੋਸ਼ੇਬਾਜ਼ੀ ਉਹ 'ਚੋਂ ਨਿਕਲ ਕੇ ਕੌਮ ਦੇ ਹੱਕਾਂ ਲਈ ਲੜਨਾ ਚਾਹੀਦਾ। ਅਤੇ ਉਹੀ ਸਾਡਾ ਸੁਨੇਹਾ ਕੌਮ ਨੂੰ ਹੈ ਵੀ ਹੁਣ ਬਹੁਤਾ ਸਮਾਂ ਨਹੀਂ, ਪਾਣੀ ਸਿਰੋਂ ਲੰਘ ਚੁੱਕਾ ਹੈ ਅਤੇ ਸਾਨੂੰ ਜਿਹੜੀ ਪਿਛਲੀਆਂ ਪੀੜ੍ਹੀਆਂ ਨੇ ਵੀ ਸੰਘਰਸ਼ ਕੀਤਾ ਅਤੇ ਸਾਨੂੰ ਇਸ ਪੀੜ੍ਹੀ ਨੂੰ ਵੀ ਸੰਘਰਸ਼ ਕਰਨ ਦੀ ਲੋੜ ਹੈ। ਪਿਛਲੀਆਂ ਪੀੜ੍ਹੀਆਂ ਨੇ ਸੰਘਰਸ਼ ਦੀ ਗੱਲ ਕਰੀਏ, ਤੁਸੀਂ ਨਸ਼ਿਆਂ ਦੀ ਗੱਲ ਕਰ ਰਹੇ ਹੋ। ਪੰਜਾਬ ਦੇ ਵਿੱਚ ਖਾਸ ਕਰਕੇ ਇਸ ਏਰੀਏ ਦੀ ਜੇ ਗੱਲ ਕਰਦੇ ਹਾਂ, ਜਿਸ ਏਰੀਏ ਦੇ ਵਿੱਚ ਆਪਾਂ ਬੈਠੇ ਹਾਂ, ਇਸ ਏਰੀਏ ਦੇ ਵਿੱਚ ਤਾਂ ਬੜਾ ਘਰ ਕਰ ਗਿਆ ਨਸ਼ਾ। ਘਰ ਘਰ ਪਹੁੰਚਾਉਣ ਦੀ ਗੱਲਾਂ ਹੋ ਰਹੀਆਂ ਨੇ ਕਿ ਘਰ ਘਰ ਨਸ਼ਾ ਬੈਠਾ ਗਾ, ਇਹ ਹਰੇਕ ਘਰ ਦੇ ਵਿੱਚ ਸਮਗਲਰ ਬੈਠਾ। ਅਜਿਹੀਆਂ ਗੱਲਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਨੇ। ਨਹੀਂ, ਕੋਈ ਨਹੀਂ, ਇਹ ਦੇਖੋ, ਇਹ ਹੁੰਦਾ ਹੈ ਜੈਨੋਸਾਈਡਲ ਪਾਲਿਸੀ ਦਾ ਹਿੱਸਾ ਹੈ। ਸਰਕਾਰਾਂ ਨੇ ਇੱਥੇ ਨਸ਼ਾ ਜਾਣਬੁੱਝ ਕੇ ਪ੍ਰਮੋਟ ਕੀਤਾ। ਪਹਿਲਾਂ ਇੱਥੋਂ ਦੇ ਨੌਜਵਾਨਾਂ ਨੂੰ ਕੋਹ ਮਾਰਿਆ, ਜਿਹੜੇ ਕੁਛ ਬਚ ਗਏ ਨੇ ਉਹਨਾਂ ਨੂੰ ਨਸ਼ੇ 'ਤੇ ਲਾਤਾ। ਇਹ ਹਰ ਥਾਂ 'ਤੇ ਜਿੱਥੇ ਜਿੱਥੇ ਕੌਮਾਂ ਦੀ ਨਸਲ ਕੁਛੀ ਹੋਈ ਉੱਥੇ ਉੱਥੇ ਵਰਤਾਰਾ ਵਾਪਰਿਆ ਪਿੱਛੋਂ। ਸੋ ਕੋਈ ਗੱਲ ਨਹੀਂ, ਮਹਾਰਾਜ ਕਿਰਪਾ ਕਰਨਗੇ, ਇਹ ਸਾਰੇ ਨੌਜਵਾਨ ਨਸ਼ਾ ਛੱਡ ਕੇ ਅਤੇ ਗੁਰੂ ਕੇ ਸਿੰਘ ਬਣਨਗੇ ਅਤੇ ਸੰਘਰਸ਼ ਕਰਨਗੇ। ਸੰਘਰਸ਼ਾਂ ਦੀ ਗੱਲ ਹਮੇਸ਼ਾ ਜੇ ਆਪਾਂ ਗੱਲ ਕਰਦੇ ਹਾਂ ਸੰਘਰਸ਼ਾਂ ਦੇ ਵਿੱਚ, ਜਿਵੇਂ ਪਹਿਲਾਂ ਵੀ ਗੱਲ ਕਰੀ ਹੈ ਕਿ ਕੌਮ ਨੂੰ ਘਾਟਾ ਪੈਂਦਾ ਜਾਂ ਉਹਨਾਂ ਧਿਰਾਂ ਨੂੰ ਘਾਟਾ ਪੈਂਦਾ ਜਿਹੜੇ ਨੌਜਵਾਨ ਮੂਹਰੇ ਆਗੂ ਬਣ ਕੇ ਚੱਲਦੇ ਨੇ, ਉਹ ਕੌਮ ਦੇ ਪੱਲੇ ਨਹੀਂ ਰਹਿੰਦੇ। ਬੇਸ਼ੱਕ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਗੱਲ ਕਰੀਏ ਜਾਂ ਫਿਰ ਆਪਾਂ ਉਸ ਤੋਂ ਪਹਿਲਾਂ ਭਾਈ ਤਾਰਾ ਸਿੰਘ ਬਾਂਹ ਵਰਗਿਆਂ ਦੀ ਗੱਲ ਕਰੀਏ। ਇਹ ਦੇਖੋ, ਜਿਹੜਾ ਸੰਘਰਸ਼ ਹੈ ਉਹਦੇ 'ਚ ਤੁਸੀਂ ਨਫਾ ਨੁਕਸਾਨ 'ਤੇ ਤੁਹਾਨੂੰ ਚੱਲਣਾ ਪੈਣਾ ਹੈ। ਅਤੇ ਜਿਹੜਾ ਕੋਈ ਆਗੂ ਬਣਦਾ, ਜਿਹੜਾ ਅੱਗੇ ਲੱਗਦਾ, ਅਗਵਾਈ ਕਰਦਾ ਹੈ, ਜੇ ਸੱਚੀ ਅਗਵਾਈ ਕਰੂਗਾ ਤਾਂ ਉਹਨੂੰ ਹੋ ਸਕਦਾ ਵੀ ਉਹਦੀ ਜਾਨ ਵੀ ਜਾਂਦੀ ਰਹੇ। ਸੋ ਇਹ ਆ ਵੀ ਉਹਨਾਂ ਦੇ ਜੀਣਾ ਜਾਂ ਉਹਨਾਂ ਦਾ ਮਰਨਾ ਇਹ ਸੰਘਰਸ਼ ਦੇ ਵਿੱਚ ਹੀ ਹੈ। ਸਾਨੂੰ ਇਸ ਗੱਲ ਨੂੰ ਢਹਿੰਦੀ ਕਲਾ 'ਚ ਨਹੀਂ ਲੈਣਾ ਚਾਹੀਦਾ, ਸਗੋਂ ਚੜ੍ਹਦੀ ਕਲਾ 'ਚ ਲੈਣਾ ਚਾਹੀਦਾ। ਜੇ ਅੱਜ ਸੰਤ ਨਾ ਸ਼ਹੀਦ ਹੁੰਦੇ ਤਾਂ ਕੋਈ ਵੀ ਸਾਡੇ ਵਰਗਾ ਨੌਜਵਾਨ ਜਿਹੜਾ ਉਹ ਇਸ ਰਾਹ 'ਤੇ ਨਾ ਤੁਰ ਰਿਹਾ ਹੁੰਦਾ। ਹੋ ਸਕਦਾ ਵੀ ਜਿਸ ਪੱਧਰ 'ਤੇ ਅੱਜ ਸਿੱਖੀ ਦੀ ਚੜ੍ਹਦੀ ਕਲਾ ਹੈ ਉਹੋ ਜਿਹੀ ਬਿਲਕੁਲ ਨਾ ਹੁੰਦੀ। ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ, ਸੰਤਾਂ ਦੀ ਗੱਲ ਕਰੀਏ, ਸੰਤਾਂ ਦਾ ਇੱਕ ਸਾਈਡ 'ਤੇ ਰਹਿ ਜਾਣਾ ਤਾਂ ਉਸ ਤੋਂ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਆ ਜਾਣਾ, ਅਜਿਹੀਆਂ 2 ਗੱਲਾਂ। ਉਸ ਵਕਤ ਵੀ 2 ਸੰਤ ਸੀਗੇ। ਦੇਖੋ, 2 ਸੰਤ ਸੀ, ਪਰ ਜਿਹੜਾ ਸੰਤ ਸੱਚਾ ਹੈ ਉਹਨੂੰ ਇਤਿਹਾਸ ਨੇ ਉਹਦੇ ਨਾਲ ਨਿਆਂ ਕੀਤਾ। ਜਿਹੜਾ ਸੰਤ ਝੂਠਾ ਹੈ ਉਹਨੂੰ ਕੌਮ ਨੇ ਸੋਧਿਆ ਵੀ ਹੈ ਫਿਰ। ਸੋ ਇਸ ਕਰਕੇ ਜਿਹੜਾ ਸੰਤ ਕੋਈ ਨਾਂ ਨਾਲ ਖਾਣ ਨਾਲ ਲੈਣ ਨਾਲ ਸੰਤ ਨਹੀਂ ਬਣ ਜਾਂਦਾ। ਇਹ ਜਿਹੜਾ ਸੰਤ ਕੋਈ ਰੱਬ ਦੀ ਰਜ਼ਾ 'ਚ ਰਹਿ ਕੇ ਅਕਾਲ ਪੁਰਖ ਦੇ ਭਾਣੇ 'ਚ ਕੌਮ ਲਈ ਸੰਘਰਸ਼ ਕਰਦਾ ਸ਼ਹੀਦ ਹੋਇਆ, ਉਹਨੂੰ ਕੌਮ ਨੇ ਸੰਤ ਆਖਿਆ, ਦੂਜੇ ਨੂੰ ਕਿਸੇ ਨੇ ਸੰਤ ਨਹੀਂ ਕਿਹਾ। ਕੌਮ ਦਾ ਨੁਕਸਾਨ ਆਖਰ ਕਿਉਂ ਹੁੰਦਾ ਗਾ? ਗੱਲ ਤਾਂ ਇਹ ਇੱਥੇ ਹੁੰਦੀ ਹੈਗੀ, ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਹੁੰਦੇ ਨੇ, ਪੰਜਾਬ ਪੱਖੀ ਕਹਿੰਦੇ ਨੇ ਆਪਣੇ ਆਪ ਨੂੰ, ਪੰਜਾਬ ਦੇ ਪੁੱਤ ਕਹਿੰਦੇ ਨੇ, ਆਖਰ ਫਿਰ ਉਹੀ ਪੰਜਾਬ ਦੇ ਬੈਰੀ ਕਿਉਂ ਬਣ ਜਾਂਦੇ ਨੇ?
ਨਹੀਂ, ਇਹ ਗੁਲਾਮੀ ਹੈ ਜੀ। ਦੇਖੋ, ਗੁਲਾਮੀ ਦੇ ਵਿੱਚ ਜਿਹੜਾ ਨਾ ਉਹ ਘੁਆੜੇ ਦੇ ਦਸਤੇ ਲੋਕ ਬਣ ਜਾਂਦੇ ਹੁੰਦੇ ਆ। ਸੋ ਇਹ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਜਿਹੜਾ ਦਸਤਾ ਹੁੰਦਾ ਅਖੀਰ ਉਹ ਵੀ ਚੁੱਲ੍ਹੇ 'ਚ ਜਾਂਦਾ ਹੈ ਜਦੋਂ ਉਹਦੀ ਵਰਤੋਂ ਦੀ ਨਹੀਂ ਰਹਿੰਦੀ, ਲੋੜ ਨਹੀਂ ਰਹਿੰਦੀ। ਸਾਨੂੰ ਇਹ ਸਮਝ ਲੈਣਾ ਚਾਹੀਦਾ ਜਿਹੜੇ ਲੋਕ ਆਪਣੀ ਕੌਮ ਦੇ ਵੈਰੀ ਬਣਦੇ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਜਿਹੜੀ ਦਿੱਲੀ ਆ ਉਹ ਕਿਸੇ ਦੀ ਮਿੱਤ ਨਹੀਂ, ਨਾ ਉਹਨਾਂ ਦੀ ਮਿੱਤ। ਪਹਿਲਾਂ ਉਹਨਾਂ ਨੂੰ ਵਰਤ ਕੇ ਕੌਮ ਦੇ ਜਿਹੜੇ ਸੱਚੇ ਸੁੱਚੇ ਨੌਜਵਾਨ ਨੇ ਉਹਨਾਂ ਨੂੰ ਖਤਮ ਕਰੂਗੀ ਅਤੇ ਫਿਰ ਉਹਨਾਂ ਦੀ ਵੀ ਵਾਰੀ ਪਿੱਛੋਂ ਆਊਗੀ। ਸੋ ਇਹ ਇਸ ਕਰਕੇ ਇਸ ਗੱਲ ਤੋਂ ਅਗਾਂਹ ਰਹਿਣਾ ਚਾਹੀਦਾ। ਬਿਲਕੁਲ। ਤਾਂ ਜਿਹੜੀ ਗੱਲਬਾਤ ਆ ਉਹ ਜਾਰੀ ਆ। ਤਾਂ ਅਸੀਂ ਗੱਲਬਾਤ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਕਰ ਰਹੇ ਹਾਂ। ਹੁਣ ਤੱਕ ਦੀ ਜਿਹੜੀ ਗੱਲ ਕਰੀ ਆ ਉਹ ਗੱਲ ਸਿਰਫ ਅਤੇ ਸਿਰਫ ਕੌਮ ਦੇ ਨਾਲ ਸੰਬੰਧਿਤ ਸੀ, ਜਾਂ ਜਿਹੜਾ ਪੰਜਾਬ ਨੇ ਸੰਤਾਪ ਹੋ ਗਿਆ 1947 ਤੋਂ ਬਾਅਦ 1966 ਆਉਂਦੀ ਆ, ਪੰਜਾਬੀ ਸੂਬਾ ਜਿੰਦਾਬਾਦ ਦਾ ਸੰਘਰਸ਼ ਚੱਲਦਾ, ਪੰਜਾਬੀ ਸੂਬਾ ਜਿੰਦਾਬਾਦ ਦੇ ਕਹਿਣ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ, ਅਜਿਹਾ ਕੁਛ ਹੁੰਦਾ। ਉਸ ਦਾ ਸੰਤਾਪ ਕਿਵੇਂ ਪੂਰਾ ਹੋਊਗਾ? ਜਿਹੜਾ ਉਸ ਦਾ ਘਾਟਾ ਪਿਆ ਉਹ ਕਿਵੇਂ ਪੂਰਾ ਹੋ ਸਕਦਾ? ਜਿਵੇਂ ਅੱਜ ਖਾਲਿਸਤਾਨ ਦਾ ਨਾਅਰਾ ਲਾਉਣ 'ਤੇ ਲੋਕਾਂ ਨੂੰ ਸਜ਼ਾ ਹੋ ਜਾਂਦੀ ਹੈ, ਉੱਦਾਂ ਹੀ ਕਿਸੇ ਸਮੇਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ 'ਤੇ ਸਜ਼ਾ ਹੁੰਦੀ ਸੀ। ਪੰਜਾਬੀ ਸੂਬੇ ਨੂੰ ਜਿਹੜਾ ਸਰਕਾਰੀ ਪਾਲਿਸੀ ਦਾ ਹਿੱਸਾ ਬਣਾ ਲਿਆ ਅਤੇ ਅੱਜ ਕੱਲ੍ਹ ਉਹ ਕਹਿੰਦੇ ਨੇ ਵੀ ਜਿਹੜੇ ਖਾਲਿਸਤਾਨ ਨੂੰ ਮੰਗਦੇ ਨੇ ਉਹ ਪੰਜਾਬ ਨੂੰ ਤਬਾਹ ਕਰਦੇ ਨੇ, ਕਿ ਹਾਲਾਂਕਿ ਉਹ ਲੋਕ ਨੇ ਜਿਹੜੇ ਪੰਜਾਬੀ ਸੂਬੇ ਦੀ ਹੋਣ ਦੇ ਖਿਲਾਫ ਸੀ। ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਾਸਟਰ ਤਾਰਾ ਸਿੰਘ ਵਰਗੇ, ਫਤਿਹ ਸਿੰਘ ਵਰਗੇ ਅਜਿਹੇ ਜਿਹੜੇ ਕਿ ਆਗੂ ਪੰਜਾਬ ਦੇ ਬਣ ਕੇ ਨਿਕਲੇ, ਪਰ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਜਿਹੜਾ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਉਸ ਨੂੰ ਜੇਲ੍ਹਾਂ ਜਾਂ ਗੋਲੀਆਂ ਕਿਉਂ ਮਿਲਦੀਆਂ? ਹਿੰਦੁਸਤਾਨ ਦਾ ਰਾਜ ਹੈ ਅਤੇ ਅੱਜ ਵੀ ਸਿੱਖਾਂ ਦੇ ਨਾਲ ਉਹ ਵਤੀਰਾ ਹੋ ਰਿਹਾ। ਜਿੰਨਾ ਚਿਰ ਤੁਹਾਡਾ ਆਪਣਾ ਰਾਜ ਨਹੀਂ ਆਉਂਦਾ ਸਾਡਾ, ਉਹਨਾਂ ਚਿਰ ਇਹੋ ਹੀ ਕੰਮ ਚੱਲਦਾ ਰਹਿਣਾ। ਜਿਹੜੇ ਲੋਕ ਸੱਚ ਨੂੰ ਬੋਲਣਗੇ, ਸੱਚ ਦੀ ਆਵਾਜ਼ ਬੁਲੰਦ ਕਰਨਗੇ, ਉਹਨਾਂ ਨੂੰ ਇਹ ਸਜ਼ਾ ਮਿਲਦੀ ਹੋਵੇਗੀ। 1969 ਦੇ ਵਿੱਚ 13 ਅਪ੍ਰੈਲ 1978 ਦਾ ਜਿਹੜਾ ਸਾਕਾ ਵਾਪਰਦਾ, ਉਸ ਤੋਂ ਬਾਅਦ 13 ਅਪ੍ਰੈਲ 1978 ਨੂੰ ਨਿਰੰਕਾਰੀਆ ਕਾਂਡ ਦਾ 13 ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਆ। ਅਤੇ ਅੱਜ ਵੀ ਕਈ ਐਸੇ ਨਿਰੰਕਾਰੀ ਧਿਰਾਂ ਪੰਜਾਬ ਦੇ ਵਿੱਚ ਨੇ ਜਿਹੜੇ ਨਿਰੰਕਾਰੀਆਂ ਵਾਂਗੂ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਜ਼ ਠੇਸ ਪਹੁੰਚਾਉਂਦੇ ਨੇ। ਗੁਰਬਾਣੀ ਦੀ ਇੰਨੀ ਵਾਰ ਬੇਅਦਬੀ ਹੋ ਚੁੱਕੀ ਹੈ ਜਿਹਦਾ ਕੋਈ ਲੇਖਾ ਜੋਖਾ ਹੀ ਨਹੀਂ ਰਿਹਾ। ਅਤੇ ਇਹ ਉਹਨਾਂ ਚਿਰ ਲੱਗੇ ਰਹਿਣਗੇ ਜਿੰਨਾ ਚਿਰ ਜਾਂ ਸਾਨੂੰ ਨਹੀਂ ਮਿਟਾ ਦਿੰਦੇ, ਅਤੇ ਸਾਡੀ ਹੈ ਗੁਰੂ ਤੋਂ ਓਟ ਆਸਰਾ ਲੈ ਕੇ ਅਤੇ ਅਸੀਂ ਇਹਨਾਂ ਦੇ ਖਿਲਾਫ ਸੰਘਰਸ਼ ਲੜਨਾ। ਵਾਰਸ ਪੰਜਾਬ ਦੀ ਜਥੇਬੰਦੀ ਹੋਂਦ ਦੇ ਵਿੱਚ ਆਉਂਦੀ ਆ। ਵਾਰਸ ਪੰਜਾਬ ਦੀ ਜਥੇਬੰਦੀ ਤੋਂ ਬਾਅਦ ਦੀਪ ਡੈਥ ਹੋ ਜਾਂਦੀ ਆ, ਜਿਹੜਾ ਕਿ ਕੌਮ ਦੇ ਵੱਲੋਂ ਉਹਨਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਜਾਂ ਕੌਮੀ ਯੋਧੇ ਦਾ ਐਲਾਨ ਕੀਤਾ ਗਿਆ। ਪਰ ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਲੋਕ ਹੀ ਇੱਕ ਸੂਰਮੇ ਦੇ ਜਾਣ ਤੋਂ ਬਾਅਦ ਆਪਸ ਵਿੱਚ ਦੋ ਧਿਰਾਂ ਦੇ ਵਿੱਚ ਵੰਡੇ ਜਾਂਦੇ ਨੇ। ਕੌਮ ਨੇ ਤੁਹਾਨੂੰ ਇੱਕ ਨੌਜਵਾਨ ਦੇ ਰੂਪ ਦੇ ਵਿੱਚ ਦੇਖਿਆ। ਦੀਪ ਤੋਂ ਬਾਅਦ ਤੁਹਾਨੂੰ ਦੇਖ ਰਹੀ ਆ ਕੌਮ ਵੀ ਅੰਮ੍ਰਿਤਪਾਲ ਕੁਛ ਕਰੂਗਾ। ਅੰਮ੍ਰਿਤਪਾਲ ਕਿੰਨਾ ਕੁ ਟਾਈਮ ਪੰਜਾਬ ਦੇ ਵਿੱਚ ਰੁਕੇਗਾ? ਕਰੀਏ ਸੰਤਾਂ ਦੀ ਗੱਲ ਕਰੀਏ, ਸੰਤਾਂ ਦਾ ਇੱਕ ਸਾਈਡ ਤੇ ਰਹਿ ਜਾਣਾ, ਤਾਂ ਉਸ ਤੋਂ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਆ ਜਾਣਾ। ਸੰਤ ਕੋ ਨਾਂ ਨਾਲ ਖਾਣ ਨਾਲ ਲੈਣ ਨਾਲ ਸੰਤ ਨਹੀਂ ਬਣ ਜਾਂਦਾ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤੁਹਾਨੂੰ ਪਤਾ ਹੀ ਆ ਕਿ ਦੱਸਿਆ ਸੀ ਅਸੀਂ ਪੰਜਾਬ ਦੇ ਦੌਰੇ 'ਤੇ ਨਿਕਲੇ ਹੋਏ ਹਾਂ। ਪੰਜਾਬ ਦੇ ਉਹਨਾਂ ਸੁਹਿਰਦ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿਹੜੇ ਪੰਜਾਬ ਦਰਦੀ ਨੇ, ਪੰਜਾਬ ਪੱਖੀ ਨੇ। ਤਾਂ ਅੱਜ ਅਸੀਂ ਖੰਡੂਰ ਸਾਹਿਬ ਦੇ ਲਾਗੇ ਆਏ ਹਾਂ, ਤਾਂ ਸਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਮੌਜੂਦ ਆ, ਕਾਫੀ ਚਰਚਾ ਦੇ ਵਿੱਚ ਰਹਿਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਨੇ। ਵਾਰਸ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਨੇ, ਦੁਬਈ ਤੋਂ ਪਰਤ ਚੁੱਕੇ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ ਬਾਈ ਦੇ ਨਾਲ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਈ ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਪੰਜਾਬ ਪਰਤੇ ਹੋ, ਪਹਿਲਾਂ ਤਾਂ ਇਹ ਦੱਸੋ ਵੀ ਸਫ਼ਰ ਕਿੱਦਾਂ ਰਿਹਾ ਰਸਤੇ ਦਾ? ਨਹੀਂ, ਸਫ਼ਰ ਬਿਲਕੁਲ ਚੜ੍ਹਦੀ ਕਲਾ ਜੀ, ਠੀਕ ਸੀ। ਅਤੇ ਸਫ਼ਰ ਜਹਾਜ਼ ਦੇ ਵਿੱਚ ਤਾਂ ਕੋਈ ਏਡੀ ਖਾਸ ਤੰਗੀ ਨਹੀਂ ਹੋਈ। ਇੱਥੇ ਏਅਰਪੋਰਟ 'ਤੇ ਸੀ, ਥੋੜ੍ਹਾ ਚਿਰ ਉਹਨਾਂ ਨੇ ਰੋਕਿਆ, ਬਾਕੀ ਕੋਈ ਐਸੀ ਮੁਸ਼ਕਿਲ ਨਹੀਂ ਆਈ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਲਈ ਬੜੇ ਲੋਕਾਂ ਨੇ ਜਿਹੜੇ ਕਿ ਸੰਤਾਪ ਹੋ ਗਿਆ 1947 ਪੰਜਾਬ ਦੇ ਸਿਰ ਮੜੀ ਗਈ। 1947 ਤੋਂ ਪਹਿਲਾਂ ਦਾ ਸੰਤਾਪ ਕਿਵੇਂ ਦਾ ਦੇਖਦੇ ਹੋ ਉਸ ਦੌਰ ਨੂੰ? ਇਹ ਦੇਖੋ, ਇਹ ਬੜਾ ਅਨਫੋਰਚੂਨੇਟ ਹੈ ਵੀ ਪੰਜਾਬ ਇਹਨਾਂ ਹਾਲਾਤਾਂ 'ਚੋਂ ਲੰਘਿਆ। 1849 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕੀਤਾ ਅਤੇ ਖਾਲਸੇ ਰਾਜ ਨੂੰ ਉਹਨਾਂ ਨੇ ਖ਼ਤਮ ਕਰਕੇ ਅਤੇ ਇਹਨੂੰ ਵੀ ਹਿੰਦੁਸਤਾਨ ਦੇ ਨਾਲ ਰਲਾ ਲਿਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਸੁਨਹਿਰੀ ਦੌਰ ਜਿਹੜਾ ਆਇਆ ਨਹੀਂ। 47 ਦੀ ਵੰਡ 'ਤੇ ਇਵੇਂ ਆ ਵੀ ਜਿਵੇਂ ਜੋ ਕੁਛ 49 'ਚ ਨਹੀਂ ਤਬਾਹ ਹੋਇਆ ਉਹ 47 'ਚ ਹੋ ਗਿਆ। ਲੋਕਾਂ ਨੂੰ ਆਪਣੇ ਘਰ-ਬਾਰ, ਗੁਰੂ ਧਾਮ ਛੱਡ ਕੇ, ਜ਼ਮੀਨਾਂ ਛੱਡ ਕੇ ਅਤੇ ਇੱਥੇ ਆਉਣਾ ਪਿਆ। ਇੱਥੇ ਆਣ ਕੇ ਫਿਰ ਉਹਨਾਂ ਦੇ ਨਾਲ ਜੋ ਕੁਛ ਵਾਪਰਿਆ, ਪੰਜਾਬੀ ਸੂਬੇ ਦਾ ਸੰਘਰਸ਼ ਹੋ ਜੇ ਜਾਂ ਉਸ ਤੋਂ ਬਾਅਦ 84 ਹੈ, ਇਹ ਸਾਰਾ ਕੁਝ ਹੀ ਬਹੁਤ ਅਨਫੋਰਚੂਨੇਟ ਹੈ।
ਤੁਸੀਂ ਪੰਜਾਬੀ ਸੂਬੇ ਦੀ ਗੱਲ ਕਰੀ ਆ 1947 ਤੋਂ ਜੇ 1947 ਦੀ ਵੰਡ ਦੀ ਗੱਲ ਕਰਦੇ ਹਾਂ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ, ਬੜਾ ਕੁਛ ਕਿਹਾ ਗਿਆ ਕਿ ਦੇਸ਼ ਆਜ਼ਾਦ ਹੋਇਆ, ਬੜੇ ਭੰਗੜੇ ਪਾਏ ਗਏ, ਪਾਕਿਸਤਾਨ ਵਾਲੇ ਸਾਈਡ ਆਪਣੇ ਭੰਗੜੇ ਪਾਏ ਗਏ, ਪਰ ਹਿੰਦੁਸਤਾਨ ਵਾਲੀ ਸਾਈਡ ਆਪਣੇ ਭੰਗੜੇ ਪਾਏ ਗਏ। ਉਜਾੜਾ ਸੀ ਜਿਹੜਾ ਪੰਜਾਬ ਦਾ ਹੋਇਆ, ਉਸ ਉਜਾੜੇ ਦਾ ਕਦੇ ਘਾਟਾ ਪੂਰਾ ਹੋਊ? ਨਹੀਂ, ਦੇਖੋ ਘਾਟਾ ਤੇ ਬਿਨਾਂ ਖਾਲਸੇ ਰਾਜ ਦੀ ਸਥਾਪਨਾ ਤੋਂ ਪੂਰਾ ਨਹੀਂ ਹੋ ਸਕਦਾ। ਜਿਹੜੇ ਕੁਛ ਇਤਿਹਾਸ ਦੇ ਵਿੱਚ ਜੈਨੋਸਾਈਡ ਹੋਏ ਨੇ, ਕੁਛ ਨਸਲਕੁਸ਼ੀਆਂ, ਕੁਛ ਉਜਾੜੇ ਹੋਏ ਨੇ, ਉਹਨਾਂ ਦੇ ਘਾਟੇ ਕਦੇ ਵੀ ਪੂਰੇ ਨਹੀਂ ਜਾ ਸਕਦੇ। ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਭਵਿੱਖ ਦੇ ਵਿੱਚ ਜਿਹੜਾ ਇਹੋ ਜਿਹੇ ਘਾਟਿਆਂ ਤੋਂ ਬਚਿਆ ਜਾ ਸਕੇ। ਅਤੇ ਪੰਜਾਬ ਜਿਹੜੇ ਸਿੱਖਾਂ ਦੇ ਇਲਾਕੇ ਨੇ, ਗੁਰੂ ਧਾਮ ਨੇ, ਜੇ ਆਪਾਂ ਅਰਦਾਸ 'ਚ ਆਪਾਂ ਕਹਿੰਦੇ ਹਾਂ ਕਿ ਖਾਲਸੇ ਨੂੰ ਉਹ ਸੇਵਾ ਦੁਬਾਰਾ ਮਿਲੇ, ਖੁੱਲ੍ਹੇ ਦਰਸ਼ਨ ਦੀਦਾਰ ਹੋਣ, ਕਿਸੇ ਵਿਜਿਆਂ ਦੀ, ਕਿਸੇ ਬਾਰਡਰਾਂ ਦੀ ਜਿਹੜੀ ਆ ਉਹ ਬੰਦਿਸ਼ ਨਾ ਹੋਵੇ, ਕੋਈ ਬੰਦਿਸ਼ ਨਾ ਹੋਵੇ। ਪਰ 1966 ਦੇ ਵਿੱਚ ਜਿਹੜਾ ਪੰਜਾਬ ਨੇ ਸੰਤਾਪ ਭੋਗਿਆ, 1947 ਤੋਂ ਬਾਅਦ 1966 ਆਉਂਦੀ ਆ, ਪੰਜਾਬੀ ਸੂਬਾ ਜਿੰਦਾਬਾਦ ਦਾ ਸੰਘਰਸ਼ ਚੱਲਦਾ, ਪੰਜਾਬੀ ਸੂਬਾ ਜਿੰਦਾਬਾਦ ਦੇ ਕਹਿਣ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਨੇ, ਅਜਿਹਾ ਕੁਛ ਹੁੰਦਾ, ਉਸ ਦਾ ਸੰਤਾਪ ਕਿਵੇਂ ਪੂਰਾ ਹੋਊਗਾ? ਜਿਹੜਾ ਉਸ ਦਾ ਘਾਟਾ ਪਿਆ ਉਹ ਕਿਵੇਂ ਪੂਰਾ ਹੋ ਸਕਦਾ? ਨਹੀਂ, ਦੇਖੋ ਇਹ ਕਿਸੇ ਵੀ ਜਦੋਂ ਕੋਈ ਸਥਾਪਤੀ ਤੋਂ ਪਹਿਲਾਂ ਸੰਘਰਸ਼ ਹੁੰਦਾ, ਸੰਘਰਸ਼ ਦੇ ਵਿੱਚ ਇੱਦਾਂ ਹੁੰਦਾ ਹੈ, ਜਿਵੇਂ ਅੱਜ ਖਾਲਿਸਤਾਨ ਦਾ ਨਾਅਰਾ ਲਾਉਣ 'ਤੇ ਲੋਕਾਂ ਨੂੰ ਸਜ਼ਾ ਹੋ ਜਾਂਦੀ ਹੈ, ਉੱਦਾਂ ਹੀ ਕਿਸੇ ਸਮੇਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ 'ਤੇ ਸਜ਼ਾ ਹੁੰਦੀ ਸੀ। ਜਦੋਂ ਸੂਬਾ ਹੋਂਦ 'ਚ ਆਇਆ, ਚਾਹੇ ਉਹ ਟੁੱਟਿਆ ਭੱਜਿਆ ਸੀ, ਪਰ ਉਹ ਤੋਂ ਬਾਅਦ 'ਚ ਉਹਨਾਂ ਨੇ ਪੰਜਾਬੀ ਸੂਬੇ ਨੂੰ ਜਿਹੜਾ ਸਰਕਾਰੀ ਪਾਲਿਸੀ ਦਾ ਹਿੱਸਾ ਬਣਾ ਲਿਆ। ਅਤੇ ਅੱਜ ਕੱਲ੍ਹ ਉਹ ਕਹਿੰਦੇ ਨੇ ਵੀ ਜਿਹੜੇ ਖਾਲਿਸਤਾਨ ਨੂੰ ਮੰਗਦੇ ਨੇ ਉਹ ਪੰਜਾਬ ਨੂੰ ਤਬਾਹ ਕਰ ਦੇਣਗੇ, ਹਾਲਾਂਕਿ ਉਹ ਲੋਕ ਨੇ ਜਿਹੜੇ ਪੰਜਾਬੀ ਸੂਬੇ ਦੀ ਹੋਣ ਦੇ ਖਿਲਾਫ ਸੀ ਉਸ ਮੌਕੇ ਦੇ ਉੱਤੇ। ਅੱਜ ਜਿਹੜੇ ਲੋਕ ਪੰਜਾਬ ਦੀ ਸ਼ਾਂਤੀ ਦੀ ਦੁਹਾਈ ਦੇ ਰਹੇ ਨੇ, ਪੰਜਾਬ ਦੀ ਸ਼ਾਂਤੀ ਦੀ ਦੁਹਾਈ ਦੇਣ ਵਾਲੇ ਲੋਕ ਪੰਜਾਬੀ ਸੂਬੇ ਦੇ ਖਿਲਾਫ ਸੀ। ਪਰ ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਆਪਣੇ ਹੀ ਗਦਾਰ ਹੋ ਜਾਂਦੇ ਨੇ, ਆਪਣੇ ਹੀ ਪਿੱਠ 'ਚ ਛੁਰਾ ਮਾਰਦੇ ਨੇ, ਉਹਨਾਂ ਲਈ ਕੀ ਆ ਫਿਰ? ਨਹੀਂ, ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਜਦੋਂ ਪੰਜਾਬ ਦੇ ਵਿੱਚ ਤੁਸੀਂ ਸਦੀਆਂ ਤੋਂ ਰਹਿ ਰਹੇ ਜੋ, ਤੁਹਾਡੇ ਪੁਰਖੇ ਇੱਥੇ ਰਹੇ ਨੇ, ਤੁਸੀਂ ਪੰਜਾਬ ਦਾ ਖਾਧਾ ਹੈ, ਪੰਜਾਬ ਦਾ ਪਾਣੀ ਪੀਤਾ, ਪੰਜਾਬ ਦੀ ਬੋਲੀ ਬੋਲਦੇ ਜੋ, ਅਤੇ ਫਿਰ ਪੰਜਾਬ ਦੇ ਜਦੋਂ ਹੱਕਾਂ ਦੀ ਗੱਲ ਆਉਂਦੀ ਉਹ ਪੰਜਾਬ ਦੀ ਪਿੱਠ 'ਚ ਛੁਰਾ ਮਾਰਨਾ ਜਾਂ ਉਹਨਾਂ ਲੋਕਾਂ ਦੀ ਪਿੱਠ 'ਚ ਛੁਰਾ ਮਾਰਨਾ ਜਿਹੜੇ ਪੰਜਾਬ ਦਾ ਸੰਘਰਸ਼ ਕਰ ਰਹੇ ਨੇ, ਇਹ ਬੜੀ ਮੰਦਭਾਗੀ ਗੱਲ ਹੈ। ਕਿਸੇ ਵੀ ਕੌਮ ਵਾਸਤੇ ਇਹ ਚੰਗਾ ਨਹੀਂ ਵੀ ਆਪਣੀ ਮਿੱਟੀ ਦੇ ਨਾਲ ਇੱਦਾਂ ਧਰੋ ਕਮਾਵੇ। ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਾਸਟਰ ਤਾਰਾ ਸਿੰਘ ਵਰਗੇ, ਫਤਿਹ ਸਿੰਘ ਵਰਗੇ ਅਜਿਹੇ ਜਿਹੜੇ ਕਿ ਆਗੂ ਪੰਜਾਬ ਦੇ ਬਣ ਕੇ ਨਿਕਲੇ, ਪਰ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਜਿਹੜਾ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਉਸ ਨੂੰ ਜੇਲ੍ਹਾਂ ਜਾਂ ਗੋਲੀਆਂ ਕਿਉਂ ਮਿਲਦੀਆਂ ਨੇ? ਇਹ ਸੁਭਾਵਿਕ ਹੈ ਜੀ। ਦੇਖੋ, ਜਦੋਂ ਤੁਸੀਂ ਮੁਗਲਾਂ ਦੇ ਕਾਲ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਸੀ, ਅਤੇ ਜਿਹੜਾ ਅੰਗਰੇਜ਼ਾਂ ਦਾ ਕਾਲ ਸੀ ਉਹਦੇ ਵਿੱਚ ਵੀ ਸਿੱਖਾਂ ਨੂੰ ਫਾਂਸੀਆਂ ਲੱਗੀਆਂ, ਅਤੇ ਅੱਜ ਹਿੰਦੂਆਂ ਦਾ ਰਾਜ ਹੈ, ਹਿੰਦੁਸਤਾਨ ਦਾ ਰਾਜ ਹੈ, ਅਤੇ ਅੱਜ ਵੀ ਸਿੱਖਾਂ ਦੇ ਨਾਲ ਉਹ ਵਤੀਰਾ ਹੋ ਰਿਹਾ। ਜਿੰਨਾ ਚਿਰ ਤੁਹਾਡਾ ਆਪਣਾ ਰਾਜ ਨਹੀਂ ਆਉਂਦਾ ਸਾਡਾ, ਉਹਨਾਂ ਚਿਰ ਇਹੋ ਹੀ ਕੰਮ ਚੱਲਦਾ ਰਹਿਣਾ। ਜਿਹੜੇ ਲੋਕ ਸੱਚ ਨੂੰ ਬੋਲਣਗੇ, ਸੱਚ ਦੀ ਆਵਾਜ਼ ਬੁਲੰਦ ਕਰਨਗੇ, ਉਹਨਾਂ ਨੂੰ ਇਹ ਸਜ਼ਾ ਮਿਲਦੀ ਰਹੂ। 1975-76 ਜੇ ਅਸੀਂ ਗੱਲ ਕਰਦੇ ਹਾਂ ਤਾਂ ਉਦੋਂ ਐਮਰਜੈਂਸੀ ਲੱਗਦੀ ਆ, ਐਮਰਜੈਂਸੀ ਰਹਿੰਦੀ ਆ ਇੰਦਰਾ ਗਾਂਧੀ ਦੇ ਰਾਜ ਦੇ ਵਿੱਚ, ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਪੰਜਾਬ ਦਾ ਸੰਤਾਪ ਆ ਉਹ ਸ਼ੁਰੂ ਹੋ ਜਾਂਦਾ। ਇਹ ਪੰਜਾਬ ਦੀ ਇੱਕ ਤਸਵੀਰ ਹੈ ਵੀ ਜੇ ਐਮਰਜੈਂਸੀ ਦੇ ਖਿਲਾਫ ਪੰਜਾਬ ਦੇ ਵਿੱਚ ਵੱਡੇ ਜਲੂਸ ਸੰਤ ਕਰਤਾਰ ਸਿੰਘ ਨੇ ਵੀ ਕੱਢੇ ਉਸ ਤੋਂ ਪਹਿਲਾਂ, ਅਤੇ ਫਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਵੀ ਇੱਕ ਸੰਘਰਸ਼ ਵਿੱਢਿਆ, ਅਤੇ ਜਿਹੜਾ ਸੰਘਰਸ਼ ਪੰਜਾਬੀ ਬੋਲਦੇ ਇਲਾਕਿਆਂ ਅਤੇ ਅਨੰਦਪੁਰ ਸਾਹਿਬ ਦੇ ਮਤੇ ਦਾ ਸੀ, ਬਾਅਦ 'ਚੋਂ ਖਾਲਿਸਤਾਨ ਦੀ ਜਿਹੜੀ ਸਥਾਪਤੀ ਤੱਕ ਚੱਲਿਆ, ਉਹਦੀ ਨੀਂਹ ਰੱਖਣ ਤੱਕ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਹ ਸੰਘਰਸ਼ ਸਾਡੇ ਲਈ ਬੜਾ ਮਾਣਮੱਤਾ ਇਤਿਹਾਸ ਵੀ ਹੈ, ਸਾਨੂੰ ਉਹ ਤੋਂ ਪ੍ਰੇਰਨਾ ਵੀ ਲੈਣੀ ਚਾਹੀਦੀ ਹੈ। ਠੀਕ ਹੈ, ਉਹਦੇ 'ਚ ਕੋਈ ਦੁਨਿਆਵੀ ਨੁਕਸਾਨ ਬਹੁਤ ਹੋਏ ਨੇ, ਪਰ ਉਹਨਾਂ ਦੁਨਿਆਵੀ ਨੁਕਸਾਨਾਂ ਨੂੰ ਮੁੱਖ ਨਹੀਂ ਰੱਖਣਾ ਚਾਹੀਦਾ, ਸਗੋਂ ਉਹਦੇ ਵਿੱਚ ਸਾਨੂੰ ਵੇਖਣਾ ਚਾਹੀਦਾ ਵੀ ਕੌਮ ਨੂੰ ਕਿੱਡੀ ਵੱਡੀ ਪ੍ਰੇਰਨਾ ਮਿਲੀ ਹੈ ਆਪਣੀ ਆਜ਼ਾਦ ਹਸਤੀ ਵਾਸਤੇ। 1978 ਦੇ ਵਿੱਚ 13 ਅਪ੍ਰੈਲ 1978 ਦਾ ਜਿਹੜਾ ਸਾਕਾ ਵਾਪਰਦਾ, ਉਸ ਤੋਂ ਬਾਅਦ 13 ਅਪ੍ਰੈਲ 1978 ਨੂੰ ਨਿਰੰਕਾਰੀਆ ਕਾਂਡ ਹੁੰਦਾ, 13 ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਆ। ਉਸ ਤੋਂ ਬਾਅਦ ਲਗਾਤਾਰ ਪੰਜਾਬ ਚੜ੍ਹਦੇ ਵੱਲ ਨੂੰ ਜਾਂਦਾ, ਫਿਰ ਇੱਕਦਮ ਉਹ ਸੰਘਰਸ਼ ਜਿਹੜਾ ਲਹਿੰਦੇ ਵੱਲ ਨੂੰ ਆ ਜਾਂਦਾ। ਨਹੀਂ, ਸੰਘਰਸ਼ ਕਦੇ ਲਹਿੰਦੇ ਚੜ੍ਹਦੇ ਵੱਲ ਨੂੰ ਨਹੀਂ ਆਉਂਦਾ। ਸੰਘਰਸ਼ ਜਿਹੜੇ ਉਤਰਾਅ ਚੜ੍ਹਾਅ ਹੁੰਦੇ ਆ ਉਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਵੇਖਣਾ ਚਾਹੀਦਾ। ਜਿਹੜਾ ਨਿਰੰਕਾਰੀ ਕਾਂਡ ਹੈ, ਉਹ ਕਾਂਡ ਸਰਕਾਰ ਨੇ ਸਿੱਖੀ ਦੇ ਬਰਾਬਰ ਇੱਕ ਗੁਰੂਡਮ ਚਲਾਉਣ ਦਾ ਯਤਨ ਕੀਤਾ ਸੀ, ਜਿਹੜੇ ਅੱਜ ਵੀ ਯਤਨ ਹੋ ਰਹੇ ਆ। ਅੱਜ ਬੇਸ਼ੱਕ ਨਿਰੰਕਾਰੀਆਂ ਵੱਲੋਂ ਨਹੀਂ, ਹੋਰ ਕਈ ਡੇਰੇਦਾਰ ਨੇ, ਕਈ ਸਾਧ ਨੇ ਜਿਹੜੇ ਇਹ ਕੰਮ ਕਰ ਰਹੇ ਨੇ, ਜਿਹੜੇ ਸਿੱਖ ਗੁਰੂਆਂ ਦੇ ਬਰਾਬਰ ਆਪਣੀ ਗੱਦੀ ਲਾਉਣ ਨੂੰ ਫਿਰਦੇ ਨੇ। ਅੱਜ ਵੀ ਟਕਰਾਅ ਦੀ ਸਥਿਤੀ ਬਣੀ ਹੋਈ ਹੈ, ਅਤੇ ਇਹ ਹਕੂਮਤ ਕਰਦੀ ਹੈ, ਕਰਵਾਉਂਦੀ ਹੈ। ਬਾਅਦ ਜਦੋਂ ਸਿੱਖਾਂ ਨਾਲ ਟਕਰਾਅ ਹੁੰਦਾ ਅਤੇ ਫਿਰ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਵੀ ਸ਼ਾਇਦ ਇਹ ਸਿੱਖ ਟਾਕਰੇ 'ਚ ਆਉਣਾ ਚਾਹੁੰਦੇ ਨੇ। ਪਰ ਮਸਲਾ ਤਾਂ ਇਹ ਹੈ ਵੀ ਜਿਹੜੀ ਤਿਆਰੀ ਪਹਿਲਾਂ ਹਕੂਮਤ ਵੱਲੋਂ ਕੀਤੀ ਗਈ, ਅੱਜ ਹਕੂਮਤ ਚਾਹਵੇ ਤਾਂ ਰੋਕ ਸਕਦੀ ਹੈ। ਸਾਨੂੰ ਇਹ ਸਮਝਣਾ ਚਾਹੀਦਾ ਵੀ ਨਿਰੰਕਾਰੀ ਕਾਂਡ ਜਿਹੜਾ ਸੀ, ਉਹਦੇ ਤੋਂ ਇਹ ਸੰਘਰਸ਼ ਦੀ ਦਿਸ਼ਾ ਬਿਲਕੁਲ ਬਦਲ ਗਈ, ਅਤੇ ਅੱਜ ਵੀ ਕਈ ਐਸੇ ਨਿਰੰਕਾਰੀ ਧਿਰਾਂ ਪੰਜਾਬ ਦੇ ਵਿੱਚ ਨੇ ਜਿਹੜੇ ਨਿਰੰਕਾਰੀਆਂ ਵਾਂਗੂ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਜ਼ ਠੇਸ ਪਹੁੰਚਾਉਂਦੇ ਨੇ। ਗੁਰਬਾਣੀ ਦੀ ਇੰਨੀ ਵਾਰ ਬੇਅਦਬੀ ਹੋ ਚੁੱਕੀ ਹੈ ਜਿਹਦਾ ਕੋਈ ਲੇਖਾ ਜੋਖਾ ਹੀ ਨਹੀਂ ਰਿਹਾ। ਸੋ ਮੇਰੇ ਖਿਆਲ ਨਾਲ ਹਾਲਾਤ ਕੋਈ ਬਦਲੇ ਨਹੀਂ, ਸੰਘਰਸ਼ ਫਿਰ ਦੁਬਾਰਾ ਉਸੇ ਰੁੱਖ 'ਚ ਜਾਊਗਾ। ਉਸੇ ਰੁੱਖ 'ਚ ਜਾਊਗਾ। ਤੁਸੀਂ ਗੱਲ ਕਰੀ ਆ 1982 ਦੇ ਵਿੱਚ ਮੋਰਚਾ ਲੱਗਦਾ, ਧਰਮ ਜਦੋਂ ਮੋਰਚਾ ਹੁੰਦਾ, ਫਿਰ 1984 ਵਾਪਰਦੀ ਆ, ਉਦੋਂ ਕਾਫੀ ਨੁਕਸਾਨ ਹੋਇਆ ਪੰਜਾਬ ਦਾ।
84 ਦੇ ਵਿੱਚ ਦੁਨਿਆਵੀ ਨੁਕਸਾਨ ਪੰਜਾਬ ਦਾ ਬਹੁਤ ਹੋਇਆ, ਪਰ ਚੜ੍ਹਦੀ ਕਲਾ ਵਾਲੀ ਗੱਲ ਇਹ ਹੋਈ ਹੈ ਵੀ ਹਿੰਦੁਸਤਾਨ ਦੀ ਹਕੂਮਤ ਨੂੰ ਸਿੰਘਾਂ ਨੇ ਇਹ ਜ਼ਰੂਰ ਦੱਸਿਆ ਵੀ ਅਸੀਂ ਕਿਸੇ ਤੋਂ ਝੁੱਕ ਕੇ ਜਾਂ ਕਿਸੇ ਤੋਂ ਡਰ ਕੇ ਤੇ ਕਿਸੇ ਦੇ ਅਧੀਨ ਅਸੀਂ ਨਹੀਂ ਰਹਿ ਸਕਦੇ। ਅਕਾਲ ਤਖਤ ਜਿਹੜਾ ਤਖਤ ਹੈ ਅਕਾਲ ਦਾ, ਉਹ ਕਿਸੇ ਦਿੱਲੀ ਦੇ ਤਖਤ ਦੇ ਅਧੀਨ ਨਹੀਂ ਰਹਿ ਸਕਦਾ। ਸੋ ਜਿਹੜਾ ਨਫੇ ਨੁਕਸਾਨ ਦੀ ਪਰਿਭਾਸ਼ਾ ਹੈ ਉਹ ਸਿੱਖੀ 'ਚ ਵੱਖਰੀ ਹੈ, ਹੋਰਨਾਂ ਕੌਮਾਂ ਲਈ ਵੱਖਰੀ ਹੋ ਸਕਦੀ ਹੈ। ਸਾਡੇ ਲਈ ਜਿਹੜਾ ਸ਼ਹਾਦਤ ਹੈ ਉਹ ਨਫਾ ਨੁਕਸਾਨ ਤੋਂ ਬਾਹਰ ਹੈ, ਉਹ ਸਿਰਫ ਨਫਾ ਹੀ ਨਫਾ ਹੈ ਉਹਦੇ 'ਚ। ਸ਼ਹਾਦਤ ਦੀ ਗੱਲ ਕਰੀਏ, ਪੰਜਾਬ ਨੇ 1984 ਤੋਂ ਲੈ ਕੇ 1995 ਤੱਕ ਦਾ 10 ਸਾਲਾਂ ਦਾ ਸੰਤਾਪ ਹੋ ਗਿਆ। ਤੁਹਾਡਾ ਏਰੀਆ ਪੈ ਜਾਂਦਾ ਅੰਮ੍ਰਿਤਸਰ, ਖੰਡੂਰ ਸਾਹਿਬ, ਇਸ ਏਰੀਏ ਦੇ ਵਿੱਚੋਂ ਤਾਂ ਮੁੰਡੇ ਘਰਾਂ 'ਚੋਂ ਚੁੱਕ ਕੇ ਮਾਰੇ ਗਏ ਨੇ ਜੀ। ਇਹ ਤਾਂ ਅੱਜ ਵੀ ਵਾਪਰ ਰਿਹਾ। ਇਹ ਦੇਖੋ ਹਕੂਮਤ ਜਿਹੜੀ ਹੈ ਉਹ ਜ਼ਾਲਮ ਹੈ, ਇਹ ਤਾਂ ਸਾਨੂੰ ਪਤਾ ਹੈ, ਕਿਉਂਕਿ ਆਪਾਂ ਨੂੰ ਕਿਸੇ ਵੇਲੇ ਭੁਲੇਖਾ ਲੱਗ ਜਾਂਦਾ ਵੀ ਇਹ ਸਾਡੇ ਲੋਕ ਨੇ, ਤੰਤਰ ਸਾਡਾ ਹੈ, ਪਰ ਅਸਲ 'ਚ ਸੱਚਾਈ ਹੈ ਵੀ ਇਹ ਸਾਨੂੰ ਆਪਣਾ ਦੁਸ਼ਮਣ ਮੰਨਦੇ ਨੇ ਅਤੇ ਸਾਡਾ ਖੁਰਾ ਕੁਝ ਮਿਟਾਉਣਾ ਚਾਹੁੰਦੇ ਨੇ। ਅਤੇ ਇਹ ਉਹਨਾਂ ਚਿਰ ਲੱਗੇ ਰਹਿਣਗੇ ਜਿੰਨਾ ਚਿਰ ਜਾਂ ਸਾਨੂੰ ਨਹੀਂ ਮਿਟਾ ਦਿੰਦੇ, ਅਤੇ ਅਸੀਂ ਸਾਡੀ ਇਹ ਗੁਰੂ ਤੋਂ ਓਟ ਆਸਰਾ ਲੈ ਕੇ ਅਤੇ ਅਸੀਂ ਇਹਨਾਂ ਦੇ ਖਿਲਾਫ ਸੰਘਰਸ਼ ਲੜਨਾ, ਕਿਉਂਕਿ ਅਸੀਂ ਆਪਣੀ ਹੋਂਦ ਦੀ ਲੜਾਈ ਲੜਨੀ ਹੈ। ਜਿਵੇਂ ਬਾਈ ਨੇ ਕਿਹਾ ਸੀ ਵੀ ਹੋਂਦ ਦੀ ਲੜਾਈ ਹੈ। ਹੋਂਦ ਕੌਮਾਂ ਦੀ ਤਾਂ ਬਚਦੀ ਹੈ ਵੀ ਜੇ ਉਹ ਆਪਣੀ ਹੋਂਦ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੋ ਜਾਣ। ਹੋਂਦ ਦੀ ਗੱਲ ਕਰੀਏ, ਹੋਂਦ ਦੀ ਲੜਾਈ ਬਾਈ ਦੀਪ ਹਮੇਸ਼ਾ ਕਹਿੰਦਾ ਰਿਹਾ ਸਟੇਜਾਂ ਦੇ ਉੱਪਰ ਵੀ ਇਹ ਸਾਡੀ ਹੋਂਦ ਦੀ ਲੜਾਈ ਆ, ਅਸੀਂ ਪੰਜਾਬ ਦੇ ਲਈ ਮਰ ਮਿਟ ਜਾਣਾ, ਪੰਜਾਬ ਤੋਂ 1 ਇੰਚ ਨਹੀਂ ਬਾਹਰ ਜਾਣਾ। ਫਿਰ ਦੀਪ ਨੂੰ ਹੀ ਗਦਾਰ ਕਿਹਾ ਗਿਆ ਸਟੇਜਾਂ ਦੇ ਉੱਪਰ। ਨਹੀਂ, ਗੁਲਾਮੀ ਦਾ ਨਾ ਇਹ ਪ੍ਰਭਾਵ ਹੀ ਐਸਾ ਹੋ ਜਾਂਦਾ ਲੋਕਾਂ ਦੇ ਉੱਤੇ ਵੀ ਜਿਹੜੇ ਲੋਕਾਂ ਦੀ ਖਾਤਰ ਤੁਸੀਂ ਲੜਦੇ ਜੋ ਉਹੀ ਲੋਕ ਤੁਹਾਨੂੰ ਗਦਾਰ ਆਖਣ ਲੱਗ ਪੈਂਦੇ ਨੇ, ਕਿਉਂਕਿ ਉਹ ਬੜੀ ਗਹਿਰੀ ਨੀਂਦ 'ਚ ਸੁੱਤੇ ਨੇ। ਉਹਨਾਂ ਨੂੰ ਜਗਾਉਣ ਲੱਗੇ ਜਗਾਈਏ ਤਾਂ ਉਹਨਾਂ ਨੂੰ ਗੁੱਸਾ ਆਉਂਦਾ। ਸੋ ਇਹ ਅੱਜ ਨਹੀਂ ਹੋਇਆ, ਇਹ ਗੁਰੂ ਕਾਲ ਤੋਂ ਚੱਲਦਾ ਆ ਰਿਹਾ, ਕਿਉਂਕਿ ਜਿਹੜੇ ਲੋਕ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 5 ਵਿਕਾਰਾਂ 'ਚ ਗ੍ਰਸੇ ਨੇ, ਜੇ ਤੁਸੀਂ ਉਹਨਾਂ ਨੂੰ ਜਗਾਉਣ ਦਾ ਕੋਈ ਤਹਈਆ ਕਰੋਗੇ ਤਾਂ ਉਹ ਲੋਕ ਪਹਿਲਾਂ ਤੁਹਾਡੇ ਹੀ ਗਲ ਪੈਣਗੇ ਉੱਠ ਕੇ ਵੀ ਤੁਸੀਂ ਸਾਡੇ ਨਾਲ ਮਾੜਾ ਕਰ ਰਹੇ ਹੋ। ਅਤੇ ਇਹ ਹਰ ਇੱਕ ਉਸ ਬੰਦੇ ਨੂੰ ਝੱਲਣਾ ਪੈਣਾ, ਇਹੋ ਜਿਹੇ ਠੱਪੇ, ਇਹੋ ਜਿਹੇ ਮੈਡਲ, ਇਹੋ ਜਿਹੇ ਟੈਗ, ਜਿਹੜਾ ਬੰਦਾ ਵੀ ਸੱਚ ਬੋਲੂਗਾ। ਅੰਮ੍ਰਿਤਪਾਲ ਸਿੰਘ ਦਾ ਕਦੋਂ ਜਿਹੜਾ ਕਿ ਸੰਬੰਧ ਹੁੰਦਾ ਦੀਪ ਦੇ ਨਾਲ, ਕਦੋਂ ਵਾਰਤਾਲਾਪ ਹੋਣੀ ਸ਼ੁਰੂ ਹੁੰਦੀ ਆ? ਇਹ ਉਹਨਾਂ ਦੇ ਜੇਲ੍ਹ 'ਤੇ ਆਉਣ ਤੋਂ ਬਾਅਦ 'ਚ ਵਾਰਤਾਲਾਪ ਹੋਣੀ ਸ਼ੁਰੂ ਹੁੰਦੀ ਹੈ। ਪਹਿਲੇ ਦਿਨ ਜਦੋਂ ਜੇਲ੍ਹ 'ਚੋਂ ਬਾਹਰ ਆਏ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ, ਉਸ ਤੋਂ ਬਾਅਦ ਸਾਡੀ ਲਗਾਤਾਰ ਗੱਲਬਾਤ ਸ਼ੁਰੂ ਹੋਈ, ਅਤੇ ਉਸ ਤੋਂ ਬਾਅਦ ਜਥੇਬੰਦੀ ਦੀ ਸਥਾਪਨਾ ਵੇਲੇ 'ਤੇ ਜਾਂ ਉਹਦੀ ਕੀ ਪਾਲਿਸੀ ਉਹਦੇ ਵਿੱਚ ਸਾਰੀ ਗੱਲਬਾਤ ਹੁੰਦੀ ਰਹੀ। ਵਾਰਸ ਪੰਜਾਬ ਦੀ ਜਥੇਬੰਦੀ ਹੋਂਦ ਦੇ ਵਿੱਚ ਆਉਂਦੀ ਆ। ਵਾਰਸ ਪੰਜਾਬ ਦੀ ਜਥੇਬੰਦੀ ਤੋਂ ਬਾਅਦ ਦੀਪ ਬਾਈ ਜਾ ਕੇ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕਰਦੇ ਨੇ ਵੋਟਾਂ ਦੇ ਵਿੱਚ। ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਆ, ਜਿਹੜਾ ਕਿ ਕੌਮ ਦੇ ਵੱਲੋਂ ਉਹਨਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਜਾਂ ਕੌਮੀ ਯੋਧੇ ਦਾ ਐਲਾਨ ਕੀਤਾ ਗਿਆ। ਪਰ ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਲੋਕ ਹੀ ਇੱਕ ਸੂਰਮੇ ਦੇ ਜਾਣ ਤੋਂ ਬਾਅਦ ਆਪਸ ਵਿੱਚ 2 ਧਿਰਾਂ ਦੇ ਵਿੱਚ ਵੰਡੇ ਜਾਂਦੇ ਨੇ। ਨਹੀਂ, ਦੇਖੋ ਧਿਰਬਾਜੀ ਹਮੇਸ਼ਾ ਹੁੰਦੀ ਰਹੀ ਹੈ। ਇਹ ਮੇਰੇ ਖਿਆਲ ਦੇ ਨਾਲ ਸਾਨੂੰ ਜਿਹੜਾ ਵਾ ਗੁਰੂ ਕਾਲ ਤੋਂ ਵੇਖ ਲਓ ਵੀ ਗੁਰੂ ਗੱਦੀ ਪਿੱਛੇ ਕਿੰਨੀ ਧਿਰਬਾਜੀ ਬਣੀ ਹੈ। ਪਰ ਸੱਚਾਈ ਇਹ ਹੈ ਵੀ ਜਿਹੜਾ ਸੱਚਾ ਹੋਊਗਾ ਵਕਤ ਨੇ ਉਹਦੇ ਨਾਲ ਨਿਆਂ ਕਰਨਾ ਹੈ, ਸੰਗਤ ਨੇ ਵੀ ਨਿਆਂ ਕਰਨਾ ਹੈ। ਅੱਜ ਕੋਈ ਸੱਚਾ ਕਹਾਈ ਜਾਵੇ, ਆਪਣੇ ਮੈਂ ਮੂੰਹ ਕਹਿਦਾ ਮੈਂ ਸੱਚਾ ਹਾਂ, ਜਾਂ ਕੋਈ ਧਿਰ ਕਹੀ ਜਾਵੇ, ਅੱਜ ਕੋਈ ਮਾਇਨੇ ਨਹੀਂ ਰੱਖਦੀ ਇਹ ਗੱਲ। ਇਹ ਵਕਤ ਨੇ ਤੈਅ ਕਰਨਾ ਵੀ ਕੌਣ ਸੱਚਾ ਕੌਣ ਝੂਠਾ ਹੈ। ਸੋ ਇਸ ਗੱਲ ਦੀ ਬਹੁਤੀ ਫਿਕਰ ਨਹੀਂ ਕਰਨੀ ਚਾਹੀਦੀ। ਹਾਂ, ਇਹ ਜ਼ਰੂਰ ਆ ਵੀ ਇਹ ਜਿਹੜੀ ਆਪਸੀ ਖਹਿਬਾਜੀ ਹੈ ਇਹ ਇਸ ਹੱਦ ਤੱਕ ਨਹੀਂ ਵਧਣੀ ਚਾਹੀਦੀ ਵੀ ਇੱਕ ਦੂਜੇ ਦੇ ਖਿਲਾਫ ਅਸੀਂ ਦੂਸ਼ਣਬਾਜ਼ੀ ਅਤੇ ਝੂਠ ਪ੍ਰਚਾਰ ਕਰਨ ਲੱਗ ਪਈਏ। ਜੇ ਅਸੀਂ ਗੱਲ ਕਰਦੇ ਹਾਂ ਤਾਂ ਕੌਮ ਨੇ ਤੁਹਾਨੂੰ ਇੱਕ ਨੌਜਵਾਨ ਦੇ ਰੂਪ ਦੇ ਵਿੱਚ ਦੇਖਿਆ। ਦੀਪ ਤੋਂ ਬਾਅਦ ਤੁਹਾਨੂੰ ਦੇਖ ਰਹੀ ਆ ਕੌਮ ਵੀ ਅੰਮ੍ਰਿਤਪਾਲ ਕੁਛ ਕਰੂਗਾ। ਅੰਮ੍ਰਿਤਪਾਲ ਕਿੰਨਾ ਕੁ ਟਾਈਮ ਪੰਜਾਬ ਦੇ ਵਿੱਚ ਰੁਕੇਗਾ? ਨਹੀਂ, ਅਜੇ ਫਿਲਹਾਲ ਮੈਂ ਇੱਥੇ ਹੀ ਹਾਂ, ਕੋਈ ਜਾਣ ਦੀ ਵਾਪਸੀ ਦੀ ਤਿਆਰੀ ਨਹੀਂ। ਕੌਮ ਦੇ ਲਈ ਕੋਈ ਸੁਨੇਹਾ ਹੈ? ਕੌਮ ਦੇ ਲਈ ਇਹੋ ਸੁਨੇਹਾ ਹੈ ਵੀ ਸਾਨੂੰ ਹੁਣ ਲਾਮਬੰਦ ਹੋ ਕੇ ਇਕੱਠੇ ਹੋ ਕੇ ਨੌਜਵਾਨਾਂ ਨੂੰ ਜਿਹੜੇ ਵਿਕਾਰ ਨੇ, ਨਸ਼ੇ ਨੇ ਜਾਂ ਕਿਸੇ ਵੀ ਕਿਸਮ ਦੀ ਦੁਨਿਆਵੀ ਸ਼ੋਸ਼ੇਬਾਜ਼ੀ ਉਹ 'ਚੋਂ ਨਿਕਲ ਕੇ ਕੌਮ ਦੇ ਹੱਕਾਂ ਲਈ ਲੜਨਾ ਚਾਹੀਦਾ। ਅਤੇ ਉਹੀ ਸਾਡਾ ਸੁਨੇਹਾ ਕੌਮ ਨੂੰ ਹੈ ਵੀ ਹੁਣ ਬਹੁਤਾ ਸਮਾਂ ਨਹੀਂ, ਪਾਣੀ ਸਿਰੋਂ ਲੰਘ ਚੁੱਕਾ ਹੈ, ਅਤੇ ਸਾਨੂੰ ਜਿਹੜੀ ਪਿਛਲੀਆਂ ਪੀੜ੍ਹੀਆਂ ਨੇ ਵੀ ਸੰਘਰਸ਼ ਕੀਤਾ ਅਤੇ ਸਾਨੂੰ ਇਸ ਪੀੜ੍ਹੀ ਨੂੰ ਵੀ ਸੰਘਰਸ਼ ਕਰਨ ਦੀ ਲੋੜ ਹੈ। ਪਿਛਲੀਆਂ ਪੀੜ੍ਹੀਆਂ ਨੇ ਸੰਘਰਸ਼ ਦੀ ਗੱਲ ਕਰੀਏ, ਤੁਸੀਂ ਨਸ਼ਿਆਂ ਦੀ ਗੱਲ ਕਰ ਰਹੇ ਹੋ। ਪੰਜਾਬ ਦੇ ਵਿੱਚ ਖਾਸ ਕਰਕੇ ਇਸ ਏਰੀਏ ਦੀ ਜੇ ਗੱਲ ਕਰਦੇ ਹਾਂ, ਜਿਸ ਏਰੀਏ ਦੇ ਵਿੱਚ ਆਪਾਂ ਬੈਠੇ ਹਾਂ, ਇਸ ਏਰੀਏ ਦੇ ਵਿੱਚ ਤਾਂ ਬੜਾ ਘਰ ਕਰ ਗਿਆ ਨਸ਼ਾ। ਘਰ ਘਰ ਪਹੁੰਚਾਉਣ ਦੀ ਗੱਲਾਂ ਹੋ ਰਹੀਆਂ ਨੇ ਕਿ ਘਰ ਘਰ ਨਸ਼ਾ ਬੈਠਾ ਗਾ, ਇਹ ਹਰੇਕ ਘਰ ਦੇ ਵਿੱਚ ਸਮਗਲਰ ਬੈਠਾ। ਅਜਿਹੀਆਂ ਗੱਲਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਨੇ। ਨਹੀਂ, ਕੋਈ ਨਹੀਂ, ਇਹ ਦੇਖੋ ਇਹ ਹੁੰਦਾ ਹੈ ਜੈਨੋਸਾਈਡਲ ਪਾਲਿਸੀ ਦਾ ਹਿੱਸਾ ਹੈ। ਸਰਕਾਰਾਂ ਨੇ ਇੱਥੇ ਨਸ਼ਾ ਜਾਣਬੁੱਝ ਕੇ ਪ੍ਰਮੋਟ ਕੀਤਾ। ਪਹਿਲਾਂ ਇੱਥੋਂ ਦੇ ਨੌਜਵਾਨਾਂ ਨੂੰ ਕੋਹ ਮਾਰਿਆ, ਜਿਹੜੇ ਕੁਛ ਬਚ ਗਏ ਨੇ ਉਹਨਾਂ ਨੂੰ ਨਸ਼ੇ 'ਤੇ ਲਾਤਾ। ਇਹ ਹਰ ਥਾਂ 'ਤੇ ਜਿੱਥੇ ਜਿੱਥੇ ਕੌਮਾਂ ਦੀ ਨਸਲ ਕੁਛੀ ਹੋਈ ਉੱਥੇ ਉੱਥੇ ਵਰਤਾਰਾ ਵਾਪਰਿਆ ਪਿੱਛੋਂ। ਸੋ ਕੋਈ ਗੱਲ ਨਹੀਂ, ਮਹਾਰਾਜ ਕਿਰਪਾ ਕਰਨਗੇ, ਇਹ ਸਾਰੇ ਨੌਜਵਾਨ ਨਸ਼ਾ ਛੱਡ ਕੇ ਅਤੇ ਗੁਰੂ ਕੇ ਸਿੰਘ ਬਣਨਗੇ ਅਤੇ ਸੰਘਰਸ਼ ਕਰਨਗੇ। ਸੰਘਰਸ਼ਾਂ ਦੀ ਗੱਲ ਹਮੇਸ਼ਾ ਜੇ ਆਪਾਂ ਗੱਲ ਕਰਦੇ ਹਾਂ ਸੰਘਰਸ਼ਾਂ ਦੇ ਵਿੱਚ, ਜਿਵੇਂ ਪਹਿਲਾਂ ਵੀ ਗੱਲ ਕਰੀ ਹੈ ਕਿ ਕੌਮ ਨੂੰ ਘਾਟਾ ਪੈਂਦਾ ਜਾਂ ਉਹਨਾਂ ਧਿਰਾਂ ਨੂੰ ਘਾਟਾ ਪੈਂਦਾ ਜਿਹੜੇ ਨੌਜਵਾਨ ਮੂਹਰੇ ਆਗੂ ਬਣ ਕੇ ਚੱਲਦੇ ਨੇ, ਉਹ ਕੌਮ ਦੇ ਪੱਲੇ ਨਹੀਂ ਰਹਿੰਦੇ। ਬੇਸ਼ੱਕ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਗੱਲ ਕਰੀਏ ਜਾਂ ਫਿਰ ਆਪਾਂ ਉਸ ਤੋਂ ਪਹਿਲਾਂ ਭਾਈ ਤਾਰਾ ਸਿੰਘ ਬਾਂ ਵਰਗਿਆਂ ਦੀ ਗੱਲ ਕਰੀਏ।
ਇਹ ਦੇਖੋ ਜਿਹੜਾ ਸੰਘਰਸ਼ ਹੈ ਉਹਦੇ 'ਚ ਤੁਸੀਂ ਨਫਾ ਨੁਕਸਾਨ ਤੇ ਤੁਹਾਨੂੰ ਚੱਲਣਾ ਪੈਣਾ ਹੈ। ਤੇ ਜਿਹੜਾ ਕੋਈ ਆਗੂ ਬਣਦਾ ਹੈ, ਜਿਹੜਾ ਅੱਗੇ ਲੱਗਦਾ ਅਗਵਾਈ ਕਰਦਾ ਹੈ, ਜੇ ਸੱਚੀ ਅਗਵਾਈ ਕਰੂਗਾ ਤੇ ਉਹਨੂੰ ਹੋ ਸਕਦਾ ਵੀ ਉਹਦੀ ਜਾਨ ਵੀ ਜਾਂਦੀ ਰਹੇ। ਸੋ ਇਹ ਆ ਵੀ ਉਹਨਾਂ ਦੇ ਜੀਣਾ ਜਾਂ ਉਹਨਾਂ ਦਾ ਮਰਨਾ ਇਹ ਸੰਘਰਸ਼ ਦੇ ਵਿੱਚ ਹੀ ਹੈ। ਸਾਨੂੰ ਇਸ ਗੱਲ ਨੂੰ ਢਹਿੰਦੀ ਕਲਾ 'ਚ ਨਹੀਂ ਲੈਣਾ ਚਾਹੀਦਾ, ਸਗੋਂ ਚੜ੍ਹਦੀ ਕਲਾ 'ਚ ਲੈਣਾ ਚਾਹੀਦਾ। ਜੇ ਅੱਜ ਸੰਤ ਨਾ ਸ਼ਹੀਦ ਹੁੰਦੇ ਤੇ ਕੋਈ ਵੀ ਸਾਡੇ ਵਰਗਾ ਨੌਜਵਾਨ ਜਿਹੜਾ ਉਹ ਇਸ ਰਾਹ 'ਤੇ ਨਾ ਤੁਰ ਰਿਹਾ ਹੁੰਦਾ। ਹੋ ਸਕਦਾ ਵੀ ਜਿਸ ਪੱਧਰ 'ਤੇ ਅੱਜ ਸਿੱਖੀ ਦੀ ਚੜ੍ਹਦੀ ਕਲਾ ਹੈ ਉਹੋ ਜਿਹੀ ਬਿਲਕੁਲ ਨਾ ਹੁੰਦੀ। ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ, ਸੰਤਾਂ ਦੀ ਗੱਲ ਕਰੀਏ, ਸੰਤਾਂ ਦਾ ਇੱਕ ਸਾਈਡ 'ਤੇ ਰਹਿ ਜਾਣਾ ਤਾਂ ਉਸ ਤੋਂ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਆ ਜਾਣਾ, ਅਜਿਹੀਆਂ ਦੋ ਗੱਲਾਂ। ਉਸ ਵਕਤ ਵੀ ਦੋ ਸੰਤ ਸੀਗੇ। ਦੇਖੋ ਦੋ ਸੰਤ ਸੀ, ਪਰ ਜਿਹੜਾ ਸੰਤ ਸੱਚਾ ਹੈ ਉਹਨੂੰ ਇਤਿਹਾਸ ਨੇ ਉਹਦੇ ਨਾਲ ਨਿਆਂ ਕੀਤਾ, ਜਿਹੜਾ ਸੰਤ ਝੂਠਾ ਹੈ ਉਹਨੂੰ ਕੌਮ ਨੇ ਸੋਧਿਆ ਵੀ ਹੈ ਫਿਰ। ਸੋ ਇਸ ਕਰਕੇ ਜਿਹੜਾ ਸੰਤ ਕੋਈ ਨਾਂ ਨਾਲ ਖਾਣ ਨਾਲ ਲੈਣ ਨਾਲ ਸੰਤ ਨਹੀਂ ਬਣ ਜਾਂਦਾ। ਇਹ ਜਿਹੜਾ ਸੰਤ ਕੋਈ ਰੱਬ ਦੀ ਰਜ਼ਾ 'ਚ ਰਹਿ ਕੇ ਅਕਾਲ ਪੁਰਖ ਦੇ ਪਾਣੇ 'ਚ ਕੌਮ ਲਈ ਸੰਘਰਸ਼ ਕਰਦਾ ਸ਼ਹੀਦ ਹੋਇਆ, ਉਹਨੂੰ ਹੀ ਕੌਮ ਨੇ ਸੰਤ ਆਖਿਆ, ਦੂਜੇ ਨੂੰ ਕਿਸੇ ਨੇ ਸੰਤ ਨਹੀਂ ਕਿਹਾ। ਕੌਮ ਦਾ ਨੁਕਸਾਨ ਆਖਰ ਕਿਉਂ ਹੁੰਦਾ ਗਾ? ਗੱਲ ਤਾਂ ਇਹ ਇੱਥੇ ਆਉਂਦੀ ਹੈਗੀ, ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਹੁੰਦੇ ਨੇ, ਪੰਜਾਬ ਪੱਖੀ ਕਹਿੰਦੇ ਨੇ ਆਪਣੇ ਆਪ ਨੂੰ, ਪੰਜਾਬ ਦੇ ਪੁੱਤ ਕਹਿੰਦੇ ਨੇ, ਆਖਰ ਫਿਰ ਉਹੀ ਪੰਜਾਬ ਦੇ ਬੈਰੀ ਕਿਉਂ ਬਣ ਜਾਂਦੇ ਨੇ? ਨਹੀਂ, ਇਹ ਗੁਲਾਮੀ ਹੈ ਜੀ। ਦੇਖੋ ਗੁਲਾਮੀ ਦੇ ਵਿੱਚ ਜਿਹੜਾ ਨਾ ਉਹ ਘੁਆੜੇ ਦੇ ਦਸਤੇ ਲੋਕ ਬਣ ਜਾਂਦੇ ਹੁੰਦੇ ਆ। ਸੋ ਇਹ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਜਿਹੜਾ ਦਸਤਾ ਹੁੰਦਾ ਅਖੀਰ ਉਹ ਵੀ ਚੁੱਲ੍ਹੇ 'ਚ ਜਾਂਦਾ ਹੈ ਜਦੋਂ ਉਹਦੀ ਵਰਤੋਂ ਦੀ ਨਹੀਂ ਰਹਿੰਦੀ, ਲੋੜ ਨਹੀਂ ਰਹਿੰਦੀ। ਸਾਨੂੰ ਇਹ ਸਮਝ ਲੈਣਾ ਚਾਹੀਦਾ ਜਿਹੜੇ ਲੋਕ ਆਪਣੀ ਕੌਮ ਦੇ ਵੈਰੀ ਬਣਦੇ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਜਿਹੜੀ ਦਿੱਲੀ ਆ ਉਹ ਕਿਸੇ ਦੀ ਮਿੱਤ ਨਹੀਂ, ਨਾ ਉਹਨਾਂ ਦੀ ਮਿੱਤ। ਪਹਿਲਾਂ ਉਹਨਾਂ ਨੂੰ ਵਰਤ ਕੇ ਕੌਮ ਦੇ ਜਿਹੜੇ ਸੱਚੇ ਸੁੱਚੇ ਨੌਜਵਾਨ ਨੇ ਉਹਨਾਂ ਨੂੰ ਖਤਮ ਕਰੂਗੀ ਅਤੇ ਫਿਰ ਉਹਨਾਂ ਦੀ ਵੀ ਵਾਰੀ ਪਿੱਛੋਂ ਆਊਗੀ। ਸੋ ਇਹ ਇਸ ਕਰਕੇ ਇਸ ਗੱਲ ਤੋਂ ਅਗਾਂਹ ਰਹਿਣਾ ਚਾਹੀਦਾ। ਬਿਲਕੁਲ। ਤਾਂ ਜਿਹੜੀ ਗੱਲਬਾਤ ਆ ਉਹ ਜਾਰੀ ਆ, ਤਾਂ ਅਸੀਂ ਗੱਲਬਾਤ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਕਰ ਰਹੇ ਹਾਂ। ਹੁਣ ਤੱਕ ਦੀ ਜਿਹੜੀ ਗੱਲ ਕਰੀ ਆ ਉਹ ਗੱਲ ਸਿਰਫ ਤੇ ਸਿਰਫ ਕੌਮ ਦੇ ਨਾਲ ਸੰਬੰਧਿਤ ਸੀ, ਜਾਂ ਜਿਹੜਾ ਪੰਜਾਬ ਨੇ ਸੰਤਾਪ ਹੋ ਗਿਆ 1947 ਤੋਂ ਬਾਅਦ 1966 ਆਉਂਦੀ ਆ, ਪੰਜਾਬੀ ਸੂਬਾ ਜਿੰਦਾਬਾਦ ਦਾ ਸੰਘਰਸ਼ ਚੱਲਦਾ, ਪੰਜਾਬੀ ਸੂਬਾ ਜਿੰਦਾਬਾਦ ਦੇ ਕਹਿਣ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਨੇ, ਅਜਿਹਾ ਕੁਛ ਹੁੰਦਾ। ਉਸ ਦਾ ਸੰਤਾਪ ਕਿਵੇਂ ਪੂਰਾ ਹੋਊਗਾ? ਉਸ ਦਾ ਘਾਟਾ ਪਿਆ ਉਹ ਕਿਵੇਂ ਪੂਰਾ ਹੋ ਸਕਦਾ? ਜਿਵੇਂ ਅੱਜ ਖਾਲਿਸਤਾਨ ਦਾ ਨਾਅਰਾ ਲਾਉਣ 'ਤੇ ਲੋਕਾਂ ਨੂੰ ਸਜ਼ਾ ਹੋ ਜਾਂਦੀ ਹੈ, ਉੱਦਾਂ ਹੀ ਕਿਸੇ ਸਮੇਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ 'ਤੇ ਸਜ਼ਾ ਹੁੰਦੀ ਸੀ। ਪੰਜਾਬੀ ਸੂਬੇ ਨੂੰ ਜਿਹੜਾ ਸਰਕਾਰੀ ਪਾਲਿਸੀ ਦਾ ਹਿੱਸਾ ਬਣਾ ਲਿਆ ਅਤੇ ਅੱਜ ਕੱਲ੍ਹ ਉਹ ਕਹਿੰਦੇ ਨੇ ਵੀ ਜਿਹੜੇ ਖਾਲਿਸਤਾਨ ਨੂੰ ਮੰਗਦੇ ਨੇ ਉਹ ਪੰਜਾਬ ਨੂੰ ਤਬਾਹ ਕਰ ਦੇਣਗੇ। ਹਾਲਾਂਕਿ ਉਹ ਲੋਕ ਨੇ ਜਿਹੜੇ ਪੰਜਾਬੀ ਸੂਬੇ ਦੀ ਹੋਣ ਦੇ ਖਿਲਾਫ ਸੀ। ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਾਸਟਰ ਤਾਰਾ ਸਿੰਘ ਵਰਗੇ, ਫਤਿਹ ਸਿੰਘ ਵਰਗੇ ਅਜਿਹੇ ਜਿਹੜੇ ਕਿ ਆਗੂ ਪੰਜਾਬ ਦੇ ਬਣ ਕੇ ਨਿਕਲੇ, ਪਰ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਜਿਹੜਾ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਉਸ ਨੂੰ ਜੇਲ੍ਹਾਂ ਜਾਂ ਗੋਲੀਆਂ ਕਿਉਂ ਮਿਲਦੀਆਂ? ਹਿੰਦੁਸਤਾਨ ਦਾ ਰਾਜ ਹੈ ਅਤੇ ਅੱਜ ਵੀ ਸਿੱਖਾਂ ਦੇ ਨਾਲ ਉਹ ਵਤੀਰਾ ਹੋ ਰਿਹਾ। ਜਿੰਨਾ ਚਿਰ ਤੁਹਾਡਾ ਆਪਣਾ ਰਾਜ ਨਹੀਂ ਆਉਂਦਾ ਸਾਡਾ, ਉਹਨਾਂ ਚਿਰ ਇਹੋ ਹੀ ਕੰਮ ਚੱਲਦਾ ਰਹਿਣਾ। ਜਿਹੜੇ ਲੋਕ ਸੱਚ ਨੂੰ ਬੋਲਣਗੇ, ਸੱਚ ਦੀ ਆਵਾਜ਼ ਬੁਲੰਦ ਕਰਨਗੇ, ਉਹਨਾਂ ਨੂੰ ਇਹ ਸਜ਼ਾ ਮਿਲਦੀ ਰਹੇਗੀ। ਅੰਮ੍ਰਿਤਸਰ ਦੇ ਵਿੱਚ 13 ਅਪ੍ਰੈਲ 1978 ਦਾ ਜਿਹੜਾ ਸਾਕਾ ਵਾਪਰਦਾ, ਉਸ ਤੋਂ ਬਾਅਦ 13 ਅਪ੍ਰੈਲ 1978 ਨੂੰ ਨਿਰੰਕਾਰੀਆ ਕਾਂਡ ਹੁੰਦਾ, 13 ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਆ। ਤੇ ਅੱਜ ਵੀ ਕਈ ਐਸੇ ਨਿਰੰਕਾਰੀ ਧਿਰਾਂ ਪੰਜਾਬ ਦੇ ਵਿੱਚ ਨੇ ਜਿਹੜੇ ਨਿਰੰਕਾਰੀਆਂ ਵਾਂਗੂ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਜ਼ ਠੇਸ ਪਹੁੰਚਾਉਂਦੇ ਨੇ। ਗੁਰਬਾਣੀ ਦੀ ਇੰਨੀ ਵਾਰ ਬੇਅਦਬੀ ਹੋ ਚੁੱਕੀ ਹੈ ਜਿਹਦਾ ਕੋਈ ਲੇਖਾ ਜੋਖਾ ਹੀ ਨਹੀਂ ਰਿਹਾ। ਅਤੇ ਇਹ ਉਹਨਾਂ ਚਿਰ ਲੱਗੇ ਰਹਿਣਗੇ ਜਿੰਨਾ ਚਿਰ ਜਾਂ ਸਾਨੂੰ ਨਹੀਂ ਮਿਟਾ ਦਿੰਦੇ, ਅਤੇ ਸਾਡੀ ਇਹ ਗੁਰੂ ਤੋਂ ਓਟ ਆਸਰਾ ਲੈ ਕੇ ਅਤੇ ਅਸੀਂ ਇਹਨਾਂ ਦੇ ਖਿਲਾਫ ਸੰਘਰਸ਼ ਲੜਨਾ। ਵਾਰਸ ਪੰਜਾਬ ਦੀ ਜਥੇਬੰਦੀ ਹੋਂਦ ਦੇ ਵਿੱਚ ਆਉਂਦੀ ਆ। ਵਾਰਸ ਪੰਜਾਬ ਦੀ ਜਥੇਬੰਦੀ ਤੋਂ ਬਾਅਦ ਦੀਪ ਡੈਥ ਹੋ ਜਾਂਦੀ ਆ, ਜਿਹੜਾ ਕਿ ਕੌਮ ਦੇ ਵੱਲੋਂ ਉਹਨਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਜਾਂ ਕੌਮੀ ਯੋਧੇ ਦਾ ਐਲਾਨ ਕੀਤਾ ਗਿਆ। ਪਰ ਜੇ ਅਸੀਂ ਗੱਲ ਕਰਦੇ ਹਾਂ, ਪੰਜਾਬ ਦੇ ਲੋਕ ਹੀ ਇੱਕ ਸੂਰਮੇ ਦੇ ਜਾਣ ਤੋਂ ਬਾਅਦ ਆਪਸ ਵਿੱਚ ਦੋ ਧਿਰਾਂ ਦੇ ਵਿੱਚ ਵੰਡੇ ਜਾਂਦੇ ਨੇ। ਕੌਮ ਨੇ ਤੁਹਾਨੂੰ ਇੱਕ ਨੌਜਵਾਨ ਦੇ ਰੂਪ ਦੇ ਵਿੱਚ ਦੇਖਿਆ, ਦੀਪ ਤੋਂ ਬਾਅਦ ਤੁਹਾਨੂੰ ਦੇਖ ਰਹੀ ਆ ਕੌਮ ਵੀ ਅੰਮ੍ਰਿਤਪਾਲ ਕੁਛ ਕਰੂਗਾ। ਅੰਮ੍ਰਿਤਪਾਲ ਕਿੰਨਾ ਕੁ ਟਾਈਮ ਪੰਜਾਬ ਦੇ ਵਿੱਚ ਰੁਕੇਗਾ? ਕਰੀਏ ਸੰਤਾਂ ਦੀ ਗੱਲ ਕਰੀਏ, ਸੰਤਾਂ ਦਾ ਇੱਕ ਸਾਈਡ 'ਤੇ ਰਹਿ ਜਾਣਾ ਤਾਂ ਉਸ ਤੋਂ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਆ ਜਾਣਾ। ਸੰਤ ਕੋਈ ਨਾਂ ਨਾਲ ਖਾਣ ਨਾਲ ਲੈਣ ਨਾਲ ਸੰਤ ਨਹੀਂ ਬਣ ਜਾਂਦਾ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤੁਹਾਨੂੰ ਪਤਾ ਹੀ ਆ ਕਿ ਦੱਸਿਆ ਸੀ ਅਸੀਂ ਪੰਜਾਬ ਦੇ ਦੌਰੇ 'ਤੇ ਨਿਕਲੇ ਹੋਏ ਹਾਂ। ਪੰਜਾਬ ਦੇ ਉਹਨਾਂ ਸੁਹਿਰਦ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿਹੜੇ ਪੰਜਾਬ ਦਰਦੀ ਨੇ, ਪੰਜਾਬ ਪੱਖੀ ਨੇ। ਤਾਂ ਅੱਜ ਅਸੀਂ ਖੰਡੂਰ ਸਾਹਿਬ ਦੇ ਲਾਗੇ ਆਏ ਹਾਂ, ਤਾਂ ਸਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਮੌਜੂਦ ਆ, ਕਾਫੀ ਚਰਚਾ ਦੇ ਵਿੱਚ ਰਹਿਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਮੌਜੂਦ ਨੇ। ਵਾਰਸ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਨੇ, ਦੁਬਈ ਤੋਂ ਪਰਤ ਚੁੱਕੇ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ ਬਾਈ ਦੇ ਨਾਲ। ਪਹਿਲਾਂ ਸਵਾਗਤ ਕਰਾਂਗੇ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਬਈ ਜੇ ਅਸੀਂ ਗੱਲ ਕਰਦੇ ਹਾਂ ਤੁਸੀਂ ਪੰਜਾਬ ਪਰਤੇ ਹੋ, ਪਹਿਲਾਂ ਤਾਂ ਇਹ ਦੱਸੋ ਵੀ ਸਫ਼ਰ ਕਿੱਦਾਂ ਰਿਹਾ ਰਸਤੇ ਦਾ? ਨਹੀਂ, ਸਫ਼ਰ ਬਿਲਕੁਲ ਚੜ੍ਹਦੀ ਕਲਾ ਜੀ, ਠੀਕ ਸੀ। ਅਤੇ ਸਫ਼ਰ ਜਹਾਜ਼ ਦੇ ਵਿੱਚ ਤਾਂ ਕੋਈ ਏਡੀ ਖਾਸ ਤੰਗੀ ਨਹੀਂ ਹੁੰਦੀ। ਇੱਥੇ ਏਅਰਪੋਰਟ 'ਤੇ ਸੀ, ਥੋੜ੍ਹਾ ਚਿਰ ਉਹਨਾਂ ਨੇ ਰੋਕਿਆ, ਬਾਕੀ ਕੋਈ ਐਸੀ ਮੁਸ਼ਕਿਲ ਨਹੀਂ ਆਈ। ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਲਈ ਬੜੇ ਲੋਕਾਂ ਨੇ ਜਿਹੜੇ ਕਿ ਸੰਤਾਪ ਹੋ ਗਿਆ 1947 ਪੰਜਾਬ ਦੇ ਸਿਰ ਮੜੀ ਗਈ, 1947 ਤੋਂ ਪਹਿਲਾਂ ਦਾ ਸੰਤਾਪ ਕਿਵੇਂ ਦਾ ਦੇਖਦੇ ਹੋ ਉਸ ਦੌਰ ਨੂੰ? ਇਹ ਦੇਖੋ, ਇਹ ਬੜਾ ਅਨਫੋਰਚੂਨੇਟ ਹੈ ਵੀ ਪੰਜਾਬ ਇਹਨਾਂ ਹਾਲਾਤਾਂ 'ਚੋਂ ਲੰਘਿਆ। 1849 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕੀਤਾ ਅਤੇ ਖਾਲਸੇ ਰਾਜ ਨੂੰ ਉਹਨਾਂ ਨੇ ਖ਼ਤਮ ਕਰਕੇ ਅਤੇ ਇਹਨੂੰ ਵੀ ਹਿੰਦੁਸਤਾਨ ਦੇ ਨਾਲ ਰਲਾ ਲਿਆ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਅਜੇ ਤੱਕ ਕੋਈ ਸੁਨਹਿਰੀ ਦੌਰ ਜਿਹੜਾ ਆਇਆ ਨਹੀਂ। 47 ਦੀ ਵੰਡ 'ਤੇ ਇਵੇਂ ਆ ਵੀ ਜਿਵੇਂ ਜੋ ਕੁਛ 49 'ਚ ਨਹੀਂ ਤਬਾਹ ਹੋਇਆ, ਉਹ 47 'ਚ ਹੋ ਗਿਆ। ਲੋਕਾਂ ਨੂੰ ਆਪਣੇ ਘਰ-ਬਾਰ, ਗੁਰੂ ਧਾਮ ਛੱਡ ਕੇ, ਜ਼ਮੀਨਾਂ ਛੱਡ ਕੇ ਅਤੇ ਇੱਥੇ ਆਉਣਾ ਪਿਆ। ਇੱਥੇ ਆਣ ਕੇ ਫਿਰ ਉਹਨਾਂ ਦੇ ਨਾਲ ਜੋ ਕੁਛ ਵਾਪਰਿਆ ਹੈ, ਪੰਜਾਬੀ ਸੂਬੇ ਦਾ ਸੰਘਰਸ਼ ਹੋ ਜੇ ਜਾਂ ਉਸ ਤੋਂ ਬਾਅਦ 84 ਹੈ, ਇਹ ਸਾਰਾ ਕੁਝ ਹੀ ਬਹੁਤ ਅਨਫੋਰਚੂਨੇਟ ਹੈ। ਤੁਸੀਂ ਪੰਜਾਬੀ ਸੂਬੇ ਦੀ ਗੱਲ ਕਰੀ ਆ 1947 ਤੋਂ ਜੇ 1947 ਦੀ ਵੰਡ ਦੀ ਗੱਲ ਕਰਦੇ ਹਾਂ, 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ। ਬੜਾ ਕੁਛ ਕਿਹਾ ਗਿਆ ਕਿ ਦੇਸ਼ ਆਜ਼ਾਦ ਹੋਇਆ, ਬੜੇ ਭੰਗੜੇ ਪਾਏ ਗਏ। ਪਾਕਿਸਤਾਨ ਵਾਲੇ ਸਾਈਡ ਆਪਣੇ ਭੰਗੜੇ ਪਾਏ ਗਏ, ਪਰ ਹਿੰਦੁਸਤਾਨ ਵਾਲੀ ਸਾਈਡ ਆਪਣੇ ਭੰਗੜੇ ਪਾਏ ਗਏ। ਉਜਾੜਾ ਸੀ ਜਿਹੜਾ ਪੰਜਾਬ ਦਾ ਹੋਇਆ, ਉਸ ਉਜਾੜੇ ਦਾ ਕਦੇ ਘਾਟਾ ਪੂਰਾ ਹੋਊ? ਨਹੀਂ, ਦੇਖੋ, ਘਾਟਾ ਤਾਂ ਬਿਨਾਂ ਖਾਲਸੇ ਰਾਜ ਦੀ ਸਥਾਪਨਾ ਤੋਂ ਪੂਰਾ ਨਹੀਂ ਹੋ ਸਕਦਾ। ਜਿਹੜੇ ਕੁਛ ਇਤਿਹਾਸ ਦੇ ਵਿੱਚ ਜੈਨੋਸਾਈਡ ਹੋਏ ਨੇ, ਕੁਛ ਨਸਲਕੁਸ਼ੀਆਂ, ਕੁਛ ਉਜਾੜੇ ਹੋਏ ਨੇ, ਉਹਨਾਂ ਦੇ ਘਾਟੇ ਕਦੇ ਵੀ ਪੂਰੇ ਨਹੀਂ ਜਾ ਸਕਦੇ। ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਭਵਿੱਖ ਦੇ ਵਿੱਚ ਜਿਹੜਾ ਇਹੋ ਜਿਹੇ ਘਾਟਿਆਂ ਤੋਂ ਬਚਿਆ ਜਾ ਸਕੇ। ਅਤੇ ਪੰਜਾਬ ਜਿਹੜੇ ਸਿੱਖਾਂ ਦੇ ਇਲਾਕੇ ਨੇ, ਗੁਰੂ ਧਾਮ ਨੇ, ਜਿੱਦਾਂ ਅਰਦਾਸ 'ਚ ਆਪਾਂ ਕਹਿੰਦੇ ਹਾਂ ਕਿ ਖਾਲਸੇ ਨੂੰ ਉਹ ਸੇਵਾ ਦੁਬਾਰਾ ਮਿਲੇ, ਖੁੱਲ੍ਹੇ ਦਰਸ਼ਨ ਦੀਦਾਰ ਹੋਣ, ਕਿਸੇ ਵਿਜਿਆਂ ਦੀ, ਕਿਸੇ ਬਾਰਡਰਾਂ ਦੀ ਜਿਹੜੀ ਆ ਉਹ ਬੰਦਿਸ਼ ਨਾ ਹੋਵੇ। ਕੋਈ ਬੰਦਿਸ਼ ਨਾ ਹੋਵੇ, ਪਰ 1966 ਦੇ ਵਿੱਚ ਜਿਹੜਾ ਪੰਜਾਬ ਨੇ ਸੰਤਾਪ ਹੋ ਗਿਆ, 1947 ਤੋਂ ਬਾਅਦ 1966 ਆਉਂਦੀ ਆ, ਪੰਜਾਬੀ ਸੂਬਾ ਜਿੰਦਾਬਾਦ ਦਾ ਸੰਘਰਸ਼ ਚੱਲਦਾ। ਪੰਜਾਬੀ ਸੂਬਾ ਜਿੰਦਾਬਾਦ ਦੇ ਕਹਿਣ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ। ਅਜਿਹਾ ਕੁਛ ਹੁੰਦਾ, ਉਸ ਦਾ ਸੰਤਾਪ ਕਿਵੇਂ ਪੂਰਾ ਹੋਊਗਾ? ਜਿਹੜਾ ਉਸ ਦਾ ਘਾਟਾ ਪਿਆ, ਉਹ ਕਿਵੇਂ ਪੂਰਾ ਹੋ ਸਕਦਾ? ਨਹੀਂ, ਦੇਖੋ, ਇਹ ਕਿਸੇ ਵੀ ਜਦੋਂ ਕੋਈ ਸਥਾਪਤੀ ਤੋਂ ਪਹਿਲਾਂ ਸੰਘਰਸ਼ ਹੁੰਦਾ, ਸੰਘਰਸ਼ ਦੇ ਵਿੱਚ ਇੱਦਾਂ ਹੁੰਦਾ ਜਿਵੇਂ ਅੱਜ ਖਾਲਿਸਤਾਨ ਦਾ ਨਾਅਰਾ ਲਾਉਣ 'ਤੇ ਲੋਕਾਂ ਨੂੰ ਸਜ਼ਾ ਹੋ ਜਾਂਦੀ ਹੈ, ਉੱਦਾਂ ਹੀ ਕਿਸੇ ਸਮੇਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ 'ਤੇ ਸਜ਼ਾ ਹੁੰਦੀ ਸੀ। ਜਦੋਂ ਸੂਬਾ ਹੋਂਦ 'ਚ ਆਇਆ, ਚਾਹੇ ਉਹ ਟੁੱਟਿਆ ਭੱਜਿਆ ਸੀ, ਪਰ ਉਸ ਤੋਂ ਬਾਅਦ 'ਚ ਉਹਨਾਂ ਨੇ ਪੰਜਾਬੀ ਸੂਬੇ ਨੂੰ ਜਿਹੜਾ ਸਰਕਾਰੀ ਪਾਲਿਸੀ ਦਾ ਹਿੱਸਾ ਬਣਾ ਲਿਆ। ਅਤੇ ਅੱਜ ਕੱਲ੍ਹ ਉਹ ਕਹਿੰਦੇ ਨੇ ਵੀ ਜਿਹੜੇ ਖਾਲਿਸਤਾਨ ਨੂੰ ਮੰਗਦੇ ਨੇ ਉਹ ਪੰਜਾਬ ਨੂੰ ਤਬਾਹ ਕਰ ਦੇਣਗੇ। ਹਾਲਾਂਕਿ ਉਹ ਲੋਕ ਨੇ ਜਿਹੜੇ ਪੰਜਾਬੀ ਸੂਬੇ ਦੀ ਹੋਣ ਦੇ ਖਿਲਾਫ ਸੀ ਉਸ ਮੌਕੇ ਦੇ ਉੱਤੇ। ਅੱਜ ਜਿਹੜੇ ਲੋਕ ਪੰਜਾਬ ਦੀ ਸ਼ਾਂਤੀ ਦੀ ਦੁਹਾਈ ਦੇ ਰਹੇ ਨੇ, ਪੰਜਾਬ ਦੀ ਸ਼ਾਂਤੀ ਦੀ ਦੁਹਾਈ ਦੇਣ ਵਾਲੇ ਲੋਕ ਪੰਜਾਬੀ ਸੂਬੇ ਦੇ ਖਿਲਾਫ ਸੀ। ਪਰ ਜੇਕਰ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਆਪਣੇ ਹੀ ਗਦਾਰ ਹੋ ਜਾਂਦੇ ਨੇ, ਆਪਣੇ ਹੀ ਪਿੱਠ 'ਚ ਛੁਰਾ ਮਾਰਦੇ ਨੇ। ਉਹਨਾਂ ਲਈ ਕੀ ਆ ਫਿਰ? ਨਹੀਂ, ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਵੀ ਜਦੋਂ ਪੰਜਾਬ ਦੇ ਵਿੱਚ ਤੁਸੀਂ ਸਦੀਆਂ ਤੋਂ ਰਹਿ ਰਹੇ ਜੋ, ਤੁਹਾਡੇ ਪੁਰਖੇ ਇੱਥੇ ਰਹੇ ਨੇ, ਤੁਸੀਂ ਪੰਜਾਬ ਦਾ ਖਾਧਾ ਹੈ, ਪੰਜਾਬ ਦਾ ਪਾਣੀ ਪੀਤਾ, ਪੰਜਾਬ ਦੀ ਬੋਲੀ ਬੋਲਦੇ ਜੋ, ਅਤੇ ਫਿਰ ਪੰਜਾਬ ਦੇ ਜਦੋਂ ਹੱਕਾਂ ਦੀ ਗੱਲ ਆਉਂਦੀ, ਉਹ ਪੰਜਾਬ ਦੀ ਪਿੱਠ 'ਚ ਛੁਰਾ ਮਾਰਨਾ ਜਾਂ ਉਹਨਾਂ ਲੋਕਾਂ ਦੀ ਪਿੱਠ 'ਚ ਛੁਰਾ ਮਾਰਨਾ ਜਿਹੜੇ ਪੰਜਾਬ ਦਾ ਸੰਘਰਸ਼ ਕਰ ਰਹੇ ਨੇ, ਇਹ ਬੜੀ ਮੰਦਭਾਗੀ ਗੱਲ ਹੈ। ਕਿਸੇ ਵੀ ਕੌਮ ਵਾਸਤੇ ਇਹ ਚੰਗਾ ਨਹੀਂ ਵੀ ਉਹ ਆਪਣੀ ਮਿੱਟੀ ਦੇ ਨਾਲ ਇੱਦਾਂ ਧਰੋਕ ਮਾਵੇ। ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਾਸਟਰ ਤਾਰਾ ਸਿੰਘ ਵਰਗੇ, ਫਤਿਹ ਸਿੰਘ ਵਰਗੇ ਅਜਿਹੇ ਜਿਹੜੇ ਕਿ ਆਗੂ ਪੰਜਾਬ ਦੇ ਬਣ ਕੇ ਨਿਕਲੇ, ਪਰ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਜਿਹੜਾ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ, ਉਸ ਨੂੰ ਜੇਲ੍ਹਾਂ ਜਾਂ ਗੋਲੀਆਂ ਕਿਉਂ ਮਿਲਦੀਆਂ ਨੇ? ਇਹ ਸੁਭਾਵਿਕ ਹੈ ਜੀ। ਦੇਖੋ, ਜਦੋਂ ਤੁਸੀਂ ਮੁਗਲਾਂ ਦੇ ਕਾਲ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਸੀ, ਅਤੇ ਜਿਹੜਾ ਅੰਗਰੇਜ਼ਾਂ ਦਾ ਕਾਲ ਸੀ ਉਹਦੇ ਵਿੱਚ ਵੀ ਸਿੱਖਾਂ ਨੂੰ ਫਾਂਸੀਆਂ ਲੱਗੀਆਂ, ਅਤੇ ਅੱਜ ਹਿੰਦੂਆਂ ਦਾ ਰਾਜ ਹੈ, ਹਿੰਦੁਸਤਾਨ ਦਾ ਰਾਜ ਹੈ, ਅਤੇ ਅੱਜ ਵੀ ਸਿੱਖਾਂ ਦੇ ਨਾਲ ਉਹ ਵਤੀਰਾ ਹੋ ਰਿਹਾ। ਜਿੰਨਾ ਚਿਰ ਤੁਹਾਡਾ ਆਪਣਾ ਰਾਜ ਨਹੀਂ ਆਉਂਦਾ ਸਾਡਾ, ਉਹਨਾਂ ਚਿਰ ਇਹੋ ਹੀ ਕੰਮ ਚੱਲਦਾ ਰਹਿਣਾ। ਜਿਹੜੇ ਲੋਕ ਸੱਚ ਨੂੰ ਬੋਲਣਗੇ, ਸੱਚ ਦੀ ਆਵਾਜ਼ ਬੁਲੰਦ ਕਰਨਗੇ, ਉਹਨਾਂ ਨੂੰ ਇਹ ਸਜ਼ਾ ਮਿਲਦੀ ਰਹੂ। 1975-76 ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਉਦੋਂ ਐਮਰਜੈਂਸੀ ਲੱਗਦੀ ਆ, ਐਮਰਜੈਂਸੀ ਰਹਿੰਦੀ ਆ ਇੰਦਰਾ ਗਾਂਧੀ ਦੇ ਰਾਜ ਦੇ ਵਿੱਚ, ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਪੰਜਾਬ ਦਾ ਸੰਤਾਪ ਆ ਉਹ ਸ਼ੁਰੂ ਹੋ ਜਾਂਦਾ। ਇਹ ਪੰਜਾਬ ਦੀ ਇੱਕ ਤਸਵੀਰ ਹੈ ਵੀ ਐਮਰਜੈਂਸੀ ਦੇ ਖਿਲਾਫ ਪੰਜਾਬ ਦੇ ਵਿੱਚ ਵੱਡੇ ਜਲੂਸ ਸੰਤ ਕਰਤਾਰ ਸਿੰਘ ਨੇ ਵੀ ਕੱਢੇ ਉਸ ਤੋਂ ਪਹਿਲਾਂ, ਅਤੇ ਫਿਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਵੀ ਇੱਕ ਸੰਘਰਸ਼ ਵਿੱਢਿਆ। ਅਤੇ ਜਿਹੜਾ ਸੰਘਰਸ਼ ਪੰਜਾਬੀ ਬੋਲਦੇ ਇਲਾਕਿਆਂ ਅਤੇ ਅਨੰਦਪੁਰ ਸਾਹਿਬ ਦੇ ਮਤੇ ਦਾ ਸੀ, ਬਾਅਦ 'ਚੋਂ ਖਾਲਿਸਤਾਨ ਦੀ ਜਿਹੜੀ ਸਥਾਪਤੀ ਤੱਕ ਚੱਲਿਆ, ਉਹਦੀ ਨੀਂਹ ਰੱਖਣ ਤੱਕ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਹ ਸੰਘਰਸ਼ ਸਾਡੇ ਲਈ ਬੜਾ ਮਾਣਮੱਤ ਇਤਿਹਾਸ ਵੀ ਹੈ, ਸਾਨੂੰ ਉਹ ਤੋਂ ਪ੍ਰੇਰਨਾ ਵੀ ਲੈਣੀ ਚਾਹੀਦੀ ਹੈ। ਠੀਕ ਹੈ, ਉਹਦੇ 'ਚ ਕੋਈ ਦੁਨਿਆਵੀ ਨੁਕਸਾਨ ਬਹੁਤ ਹੋਏ ਨੇ, ਪਰ ਉਹਨਾਂ ਦੁਨਿਆਵੀ ਨੁਕਸਾਨਾਂ ਨੂੰ ਮੁੱਖ ਨਹੀਂ ਰੱਖਣਾ ਚਾਹੀਦਾ, ਸਗੋਂ ਉਹਦੇ ਵਿੱਚ ਸਾਨੂੰ ਵੇਖਣਾ ਚਾਹੀਦਾ ਵੀ ਕੌਮ ਨੂੰ ਕਿੱਡੀ ਵੱਡੀ ਪ੍ਰੇਰਨਾ ਮਿਲੀ ਹੈ ਆਪਣੀ ਆਜ਼ਾਦ ਹਸਤੀ ਵਾਸਤੇ। 1978 ਦੇ ਵਿੱਚ 13 ਅਪ੍ਰੈਲ 1978 ਦਾ ਜਿਹੜਾ ਸਾਕਾ ਵਾਪਰਦਾ, ਉਸ ਤੋਂ ਬਾਅਦ 13 ਅਪ੍ਰੈਲ 1978 ਨੂੰ ਨਿਰੰਕਾਰੀਆ ਕਾਂਡ ਹੁੰਦਾ, 13 ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਆ। ਉਸ ਤੋਂ ਬਾਅਦ ਲਗਾਤਾਰ ਪੰਜਾਬ ਚੜ੍ਹਦੇ ਵੱਲ ਨੂੰ ਜਾਂਦਾ, ਫਿਰ ਇੱਕਦਮ ਉਹ ਸੰਘਰਸ਼ ਜਿਹੜਾ ਲਹਿੰਦੇ ਵੱਲ ਨੂੰ ਆ ਜਾਂਦਾ। ਨਹੀਂ, ਸੰਘਰਸ਼ ਕਦੇ ਲਹਿੰਦੇ ਚੜ੍ਹਦੇ ਵੱਲ ਨੂੰ ਨਹੀਂ ਆਉਂਦਾ। ਸੰਘਰਸ਼ ਜਿਹੜੇ ਉਤਰਾਅ ਚੜ੍ਹਾਅ ਹੁੰਦੇ ਆ ਉਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਵੇਖਣਾ ਚਾਹੀਦਾ। ਜਿਹੜਾ ਨਿਰੰਕਾਰੀ ਕਾਂਡ ਹੈ, ਉਹ ਕਾਂਡ ਸਰਕਾਰ ਨੇ ਸਿੱਖੀ ਦੇ ਬਰਾਬਰ ਇੱਕ ਗੁਰੂ ਡੰਮ ਚਲਾਉਣ ਦਾ ਯਤਨ ਕੀਤਾ ਸੀ, ਜਿਹੜੇ ਅੱਜ ਵੀ ਯਤਨ ਹੋ ਰਹੇ ਆ। ਅੱਜ ਬੇਸ਼ੱਕ ਨਿਰੰਕਾਰੀਆਂ ਵੱਲੋਂ ਨਹੀਂ,
ਹੋਰ ਕਈ ਡੇਰੇਦਾਰ ਨੇ, ਕਈ ਸਾਧ ਨੇ ਜਿਹੜੇ ਕੰਮ ਕਰ ਰਹੇ ਨੇ, ਜਿਹੜੇ ਸਿੱਖ ਗੁਰੂਆਂ ਦੇ ਬਰਾਬਰ ਆਪਣੀ ਗੱਦੀ ਲਾਉਣ ਨੂੰ ਫਿਰਦੇ ਨੇ। ਅੱਜ ਵੀ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਅਤੇ ਇਹ ਹਕੂਮਤ ਕਰਦੀ ਹੈ, ਕਰਵਾਉਂਦੀ ਹੈ। ਬਾਅਦ ਜਦੋਂ ਸਿੱਖਾਂ ਨਾਲ ਟਕਰਾਅ ਹੁੰਦਾ ਤਾਂ ਫਿਰ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ ਜਾਂਦਾ ਵੀ ਸ਼ਾਇਦ ਇਹ ਸਿੱਖ ਟਾਕਰੇ 'ਚ ਆਉਣਾ ਚਾਹੁੰਦੇ ਨੇ। ਪਰ ਮਸਲਾ ਤਾਂ ਇਹ ਹੈ ਵੀ ਜਿਹੜੀ ਤਿਆਰੀ ਪਹਿਲਾਂ ਹਕੂਮਤ ਵੱਲੋਂ ਕੀਤੀ ਗਈ, ਅੱਜ ਹਕੂਮਤ ਚਾਹਵੇ ਤਾਂ ਰੋਕ ਸਕਦੀ ਹੈ। ਸਾਨੂੰ ਇਹ ਸਮਝਣਾ ਚਾਹੀਦਾ ਵੀ ਨਿਰੰਕਾਰੀ ਕਾਂਡ ਜਿਹੜਾ ਸੀ ਉਹਦੇ ਤੋਂ ਇਹ ਸੰਘਰਸ਼ ਦੀ ਦਿਸ਼ਾ ਬਿਲਕੁਲ ਬਦਲ ਗਈ ਅਤੇ ਅੱਜ ਵੀ ਕਈ ਐਸੇ ਨਿਰੰਕਾਰੀ ਧਿਰਾਂ ਪੰਜਾਬ ਦੇ ਵਿੱਚ ਨੇ ਜਿਹੜੇ ਨਿਰੰਕਾਰੀਆਂ ਵਾਂਗੂ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਜ਼ ਠੇਸ ਪਹੁੰਚਾਉਂਦੇ ਨੇ। ਗੁਰਬਾਣੀ ਦੀ ਇੰਨੀ ਵਾਰ ਬੇਅਦਬੀ ਹੋ ਚੁੱਕੀ ਹੈ ਜਿਹਦਾ ਕੋਈ ਲੇਖਾ ਜੋਖਾ ਹੀ ਨਹੀਂ ਰਿਹਾ। ਸੋ ਮੇਰੇ ਖਿਆਲ ਨਾਲ ਹਾਲਾਤ ਕੋਈ ਬਦਲੇ ਨਹੀਂ, ਸੰਘਰਸ਼ ਫਿਰ ਦੁਬਾਰਾ ਉਸੇ ਰੁਖ 'ਚ ਜਾਊਗਾ। ਉਸੇ ਰੁੱਖ 'ਚ ਜਾਊਗਾ। ਤੁਸੀਂ ਗੱਲ ਕਰੀ ਆ 1982 ਦੇ ਵਿੱਚ ਮੋਰਚਾ ਲੱਗਦਾ ਧਰਮ, ਜਦੋਂ ਮੋਰਚਾ ਹੁੰਦਾ ਫਿਰ 1984 ਵਾਪਰਦੀ ਆ, ਉਦੋਂ ਕਾਫੀ ਨੁਕਸਾਨ ਹੋਇਆ ਪੰਜਾਬ ਦਾ। 84 ਦੇ ਵਿੱਚ ਦੁਨਿਆਵੀ ਨੁਕਸਾਨ ਪੰਜਾਬ ਦਾ ਬਹੁਤ ਹੋਇਆ, ਪਰ ਚੜ੍ਹਦੀ ਕਲਾ ਵਾਲੀ ਗੱਲ ਇਹ ਹੋਈ ਆ ਵੀ ਹਿੰਦੁਸਤਾਨ ਦੀ ਹਕੂਮਤ ਨੂੰ ਸਿੰਘਾਂ ਨੇ ਇਹ ਜ਼ਰੂਰ ਦੱਸਿਆ ਵੀ ਅਸੀਂ ਕਿਸੇ ਤੋਂ ਝੁੱਕ ਕੇ ਜਾਂ ਕਿਸੇ ਤੋਂ ਡਰ ਕੇ ਅਤੇ ਕਿਸੇ ਦੇ ਅਧੀਨ ਅਸੀਂ ਨਹੀਂ ਰਹਿ ਸਕਦੇ। ਅਕਾਲ ਤਖਤ ਜਿਹੜਾ ਤਖਤ ਹੈ ਅਕਾਲ ਦਾ, ਉਹ ਕਿਸੇ ਦਿੱਲੀ ਦੇ ਤਖਤ ਦੇ ਅਧੀਨ ਨਹੀਂ ਰਹਿ ਸਕਦਾ। ਸੋ ਜਿਹੜਾ ਨਫੇ ਨੁਕਸਾਨ ਦੀ ਪਰਿਭਾਸ਼ਾ ਹੈ ਉਹ ਸਿੱਖੀ 'ਚ ਵੱਖਰੀ ਹੈ, ਹੋਰਨਾਂ ਕੌਮਾਂ ਲਈ ਵੱਖਰੀ ਹੋ ਸਕਦੀ ਹੈ। ਸਾਡੇ ਲਈ ਜਿਹੜਾ ਸ਼ਹਾਦਤ ਹੈ ਉਹ ਨਫਾ ਨੁਕਸਾਨ ਤੋਂ ਬਾਹਰ ਹੈ, ਉਹ ਸਿਰਫ ਨਫਾ ਹੀ ਨਫਾ ਹੈ ਉਹਦੇ 'ਚ। ਸ਼ਹਾਦਤ ਦੀ ਗੱਲ ਕਰੀ ਆ, ਪੰਜਾਬ ਨੇ 1984 ਤੋਂ ਲੈ ਕੇ 1995 ਤੱਕ ਦਾ 10 ਸਾਲਾਂ ਦਾ ਸੰਤਾਪ ਹੋ ਗਿਆ। ਤੁਹਾਡਾ ਏਰੀਆ ਪੈ ਜਾਂਦਾ ਅੰਮ੍ਰਿਤਸਰ, ਖੰਡੂਰ ਸਾਹਿਬ, ਇਸ ਏਰੀਏ ਦੇ ਵਿੱਚੋਂ ਤਾਂ ਮੁੰਡੇ ਘਰਾਂ 'ਚੋਂ ਚੁੱਕ ਕੇ ਮਾਰੇ ਗਏ ਨੇ ਜੀ। ਇਹ ਤਾਂ ਅੱਜ ਵੀ ਵਾਪਰ ਰਿਹਾ। ਇਹ ਦੇਖੋ ਹਕੂਮਤ ਜਿਹੜੀ ਹੈ ਉਹ ਜ਼ਾਲਮ ਹੈ, ਇਹ ਤਾਂ ਸਾਨੂੰ ਪਤਾ ਹੈ, ਕਿਉਂਕਿ ਆਪਾਂ ਨੂੰ ਕਿਸੇ ਵੇਲੇ ਭੁਲੇਖਾ ਲੱਗ ਜਾਂਦਾ ਵੀ ਇਹ ਸਾਡੇ ਲੋਕ ਨੇ, ਤੰਤਰ ਸਾਡਾ ਹੈ, ਪਰ ਅਸਲ 'ਚ ਸੱਚਾਈ ਹੈ ਵੀ ਇਹ ਸਾਨੂੰ ਆਪਣਾ ਦੁਸ਼ਮਣ ਮੰਨਦੇ ਨੇ ਅਤੇ ਸਾਡਾ ਖੁਰਾ ਕੁਝ ਮਿਟਾਉਣਾ ਚਾਹੁੰਦੇ ਨੇ। ਅਤੇ ਇਹ ਉਹਨਾਂ ਚਿਰ ਲੱਗੇ ਰਹਿਣਗੇ ਜਿੰਨਾ ਚਿਰ ਜਾਂ ਸਾਨੂੰ ਨਹੀਂ ਮਿਟਾ ਦਿੰਦੇ ਅਤੇ ਸਾਡੀ ਇਹ ਗੁਰੂ ਤੋਂ ਓਟ ਆਸਰਾ ਲੈ ਕੇ ਅਤੇ ਅਸੀਂ ਇਹਨਾਂ ਦੇ ਖਿਲਾਫ ਸੰਘਰਸ਼ ਲੜਨਾ, ਕਿਉਂਕਿ ਅਸੀਂ ਆਪਣੀ ਹੋਂਦ ਦੀ ਲੜਾਈ ਲੜਨੀ ਹੈ। ਜਿਵੇਂ ਬਾਈ ਨੇ ਕਿਹਾ ਸੀ ਵੀ ਹੋਂਦ ਦੀ ਲੜਾਈ ਹੈ। ਹੋਂਦ ਕੌਮਾਂ ਦੀ ਤਾਂ ਬਚਦੀ ਹੈ ਵੀ ਜੇ ਉਹ ਆਪਣੀ ਹੋਂਦ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੋ ਜਾਣ। ਹੋਂਦ ਦੀ ਗੱਲ ਕਰੀ ਆ, ਹੋਂਦ ਦੀ ਲੜਾਈ ਬਾਈ ਦੀਪ ਹਮੇਸ਼ਾ ਕਹਿੰਦਾ ਰਿਹਾ ਸਟੇਜਾਂ ਦੇ ਉੱਪਰ ਵੀ ਸਾਡੀ ਹੋਂਦ ਦੀ ਲੜਾਈ ਆ, ਅਸੀਂ ਪੰਜਾਬ ਦੇ ਲਈ ਮਰ ਮਿਟ ਜਾਣਾ, ਪੰਜਾਬ ਤੋਂ 1 ਇੰਚ ਨਹੀਂ ਬਾਹਰ ਜਾਣਾ। ਫਿਰ ਦੀਪ ਨੂੰ ਹੀ ਗਦਾਰ ਕਿਹਾ ਗਿਆ ਸਟੇਜਾਂ ਦੇ ਉੱਪਰ। ਨਹੀਂ, ਗੁਲਾਮੀ ਦਾ ਨਾ ਇਹ ਪ੍ਰਭਾਵ ਹੀ ਐਸਾ ਹੋ ਜਾਂਦਾ ਲੋਕਾਂ ਦੇ ਉੱਤੇ ਵੀ ਜਿਹੜੇ ਲੋਕਾਂ ਦੀ ਖਾਤਰ ਤੁਸੀਂ ਲੜਦੇ ਜੋ ਉਹੀ ਲੋਕ ਤੁਹਾਨੂੰ ਗਦਾਰ ਰੱਖਣ ਲੱਗ ਪੈਂਦੇ ਨੇ, ਕਿਉਂਕਿ ਉਹ ਬੜੀ ਗਹਿਰੀ ਨੀਂਦ 'ਚ ਸੁੱਤੇ ਨੇ। ਉਹਨਾਂ ਨੂੰ ਜਗਾਉਣ ਲੱਗੇ ਜਗਾਈਏ ਤਾਂ ਉਹਨਾਂ ਨੂੰ ਗੁੱਸਾ ਆਉਂਦਾ। ਸੋ ਇਹ ਅੱਜ ਨਹੀਂ ਹੋਇਆ, ਇਹ ਗੁਰੂ ਕਾਲ ਤੋਂ ਚੱਲਦਾ ਆ ਰਿਹਾ ਹੈ, ਕਿਉਂਕਿ ਜਿਹੜੇ ਲੋਕ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 5 ਵਿਕਾਰਾਂ 'ਚ ਗ੍ਰਸੇ ਨੇ, ਜੇ ਤੁਸੀਂ ਉਹਨਾਂ ਨੂੰ ਜਗਾਉਣ ਦਾ ਕੋਈ ਤਹਈਆ ਕਰੋਗੇ ਤਾਂ ਉਹ ਲੋਕ ਪਹਿਲਾਂ ਤੁਹਾਡੇ ਹੀ ਗਲ ਪੈਣਗੇ ਉੱਠ ਕੇ ਵੀ ਤੁਸੀਂ ਸਾਡੇ ਨਾਲ ਮਾੜਾ ਕਰ ਰਹੇ ਹੋ। ਅਤੇ ਇਹ ਹਰ ਇੱਕ ਉਸ ਬੰਦੇ ਨੂੰ ਝੱਲਣਾ ਪੈਣਾ, ਇਹੋ ਜਿਹੇ ਠੱਪੇ, ਇਹੋ ਜਿਹੇ ਮੈਡਲ, ਇਹੋ ਜਿਹੇ ਟੈਗ, ਜਿਹੜਾ ਬੰਦਾ ਵੀ ਸੱਚ ਬੋਲੂਗਾ। ਅੰਮ੍ਰਿਤਪਾਲ ਸਿੰਘ ਦਾ ਕਦੋਂ ਜਿਹੜਾ ਕਿ ਸੰਬੰਧ ਹੁੰਦਾ ਦੀਪ ਦੇ ਨਾਲ, ਕਦੋਂ ਵਾਰਤਾਲਾਪ ਹੋਣੀ ਸ਼ੁਰੂ ਹੁੰਦੀ ਹੈ? ਇਹ ਉਹਨਾਂ ਦੇ ਜੇਲ੍ਹ 'ਤੇ ਆਉਣ ਤੋਂ ਬਾਅਦ 'ਚ ਵਾਰਤਾਲਾਪ ਹੋਣੀ ਸ਼ੁਰੂ ਹੁੰਦੀ ਹੈ। ਪਹਿਲੇ ਦਿਨ ਜਦੋਂ ਜੇਲ੍ਹ 'ਚੋਂ ਬਾਹਰ ਆਏ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ, ਉਸ ਤੋਂ ਬਾਅਦ ਸਾਡੀ ਲਗਾਤਾਰ ਗੱਲਬਾਤ ਸ਼ੁਰੂ ਹੋਈ ਅਤੇ ਉਸ ਤੋਂ ਬਾਅਦ ਜਥੇਬੰਦੀ ਦੀ ਸਥਾਪਨਾ ਵੇਲੇ ਅਤੇ ਜਾਂ ਉਹਦੀ ਕੀ ਪਾਲਿਸੀ ਉਹਦੇ ਵਿੱਚ ਸਾਰੀ ਗੱਲਬਾਤ ਹੁੰਦੀ ਰਹੀ। ਵਾਰਸ ਪੰਜਾਬ ਦੀ ਜਥੇਬੰਦੀ ਹੋਣ ਦੇ ਵਿੱਚ ਆਉਂਦੀ ਆ। ਵਾਰਸ ਪੰਜਾਬ ਦੀ ਜਥੇਬੰਦੀ ਤੋਂ ਬਾਅਦ ਦੀਪ ਬਾਈ ਜਾ ਕੇ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕਰਦੇ ਨੇ ਵੋਟਾਂ ਦੇ ਵਿੱਚ। ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਆ, ਜਿਹੜਾ ਕਿ ਕੌਮ ਦੇ ਵੱਲੋਂ ਉਹਨਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਜਾਂ ਕੌਮੀ ਯੋਧੇ ਦਾ ਐਲਾਨ ਕੀਤਾ ਗਿਆ। ਪਰ ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਲੋਕ ਹੀ ਇੱਕ ਸੂਰਮੇ ਦੇ ਜਾਣ ਤੋਂ ਬਾਅਦ ਆਪਸ ਵਿੱਚ 2 ਧਿਰਾਂ ਦੇ ਵਿੱਚ ਵੰਡੇ ਜਾਂਦੇ ਨੇ। ਨਹੀਂ, ਦੇਖੋ ਧਿਰਬਾਜੀ ਹਮੇਸ਼ਾ ਹੁੰਦੀ ਰਹੀ ਹੈ। ਇਹ ਮੇਰੇ ਖਿਆਲ ਦੇ ਨਾਲ ਸਾਨੂੰ ਜਿਹੜਾ ਵਾ ਗੁਰੂ ਕਾਲ ਤੋਂ ਵੇਖ ਲਓ ਵੀ ਗੁਰੂ ਗੱਦੀ ਪਿੱਛੇ ਕਿੰਨੀ ਧਿਰਬਾਜੀ ਬਣੀ ਹੈ। ਪਰ ਸੱਚਾਈ ਇਹ ਹੈ ਵੀ ਜਿਹੜਾ ਸੱਚਾ ਹੋਊਗਾ ਵਕਤ ਨੇ ਉਹਦੇ ਨਾਲ ਨਿਆਂ ਕਰਨਾ ਹੈ, ਸੰਗਤ ਨੇ ਵੀ ਨਿਆਂ ਕਰਨਾ ਹੈ। ਅੱਜ ਕੋਈ ਸੱਚਾ ਕਹੀ ਜਾਵੇ, ਆਪਣੇ ਮੈਂ ਮੂੰਹ ਕਹਿਦਾ ਮੈਂ ਸੱਚਾ ਹਾਂ, ਜਾਂ ਕੋਈ ਧਿਰ ਕਹੀ ਜਾਵੇ, ਅੱਜ ਕੋਈ ਮਾਇਨੇ ਨਹੀਂ ਰੱਖਦੀ ਇਹ ਗੱਲ। ਇਹ ਵਕਤ ਨੇ ਤੈਅ ਕਰਨਾ ਵੀ ਕੌਣ ਸੱਚਾ ਕੌਣ ਝੂਠਾ ਹੈ। ਸੋ ਇਸ ਗੱਲ ਦੀ ਬਹੁਤੀ ਫਿਕਰ ਨਹੀਂ ਕਰਨੀ ਚਾਹੀਦੀ। ਹਾਂ, ਇਹ ਜ਼ਰੂਰ ਆ ਵੀ ਇਹ ਜਿਹੜੀ ਆਪਸੀ ਖਹਿਬਾਜੀ ਹੈ ਇਹ ਇਸ ਹੱਦ ਤੱਕ ਨਹੀਂ ਵਧਣੀ ਚਾਹੀਦੀ ਵੀ ਇੱਕ ਦੂਜੇ ਦੇ ਖਿਲਾਫ ਅਸੀਂ ਦੂਸ਼ਣਬਾਜ਼ੀ ਅਤੇ ਝੂਠ ਪ੍ਰਚਾਰ ਕਰਨ ਲੱਗ ਪਈਏ। ਜੇ ਅਸੀਂ ਗੱਲ ਕਰਦੇ ਹਾਂ ਤਾਂ ਕੌਮ ਨੇ ਤੁਹਾਨੂੰ ਇੱਕ ਨੌਜਵਾਨ ਦੇ ਰੂਪ ਦੇ ਵਿੱਚ ਦੇਖਿਆ। ਦੀਪ ਤੋਂ ਬਾਅਦ ਤੁਹਾਨੂੰ ਦੇਖ ਰਹੀ ਆ ਕੌਮ ਵੀ ਅੰਮ੍ਰਿਤਪਾਲ ਕੁਛ ਕਰੂਗਾ। ਅੰਮ੍ਰਿਤਪਾਲ ਕਿੰਨਾ ਕੁ ਟਾਈਮ ਪੰਜਾਬ ਦੇ ਵਿੱਚ ਰੁਕੇਗਾ? ਨਹੀਂ, ਅਜੇ ਫਿਲਹਾਲ ਮੈਂ ਇੱਥੇ ਹੀ ਹਾਂ, ਕੋਈ ਜਾਣ ਦੀ ਵਾਪਸੀ ਦੀ ਤਿਆਰੀ ਨਹੀਂ। ਕੌਮ ਦੇ ਲਈ ਕੋਈ ਸੁਨੇਹਾ ਹੈ? ਕੌਮ ਦੇ ਲਈ ਇਹੋ ਸੁਨੇਹਾ ਹੈ ਵੀ ਸਾਨੂੰ ਹੁਣ ਲਾਮਬੰਦ ਹੋ ਕੇ ਇਕੱਠੇ ਹੋ ਕੇ ਨੌਜਵਾਨਾਂ ਨੂੰ ਜਿਹੜੇ ਵਿਕਾਰ ਨੇ, ਨਸ਼ੇ ਨੇ ਜਾਂ ਕਿਸੇ ਵੀ ਕਿਸਮ ਦੀ ਦੁਨਿਆਵੀ ਸ਼ੋਸ਼ੇਬਾਜ਼ੀ ਉਹ 'ਚੋਂ ਨਿਕਲ ਕੇ ਕੌਮ ਦੇ ਹੱਕਾਂ ਲਈ ਲੜਨਾ ਚਾਹੀਦਾ। ਅਤੇ ਉਹੀ ਸਾਡਾ ਸੁਨੇਹਾ ਕੌਮ ਨੂੰ ਹੈ ਵੀ ਹੁਣ ਬਹੁਤਾ ਸਮਾਂ ਨਹੀਂ, ਪਾਣੀ ਸਿਰੋਂ ਲੰਘ ਚੁੱਕਾ ਹੈ ਅਤੇ ਸਾਨੂੰ ਜਿਹੜੀ ਪਿਛਲੀਆਂ ਪੀੜ੍ਹੀਆਂ ਨੇ ਵੀ ਸੰਘਰਸ਼ ਕੀਤਾ ਅਤੇ ਸਾਨੂੰ ਇਸ ਪੀੜ੍ਹੀ ਨੂੰ ਵੀ ਸੰਘਰਸ਼ ਕਰਨ ਦੀ ਲੋੜ ਹੈ।
ਪਿਛਲੀਆਂ ਪੀੜ੍ਹੀਆਂ ਨੇ ਸੰਘਰਸ਼ ਦੀ ਗੱਲ ਕਰੀ ਆ, ਤੁਸੀਂ ਨਸ਼ਿਆਂ ਦੀ ਗੱਲ ਕਰ ਰਹੇ ਹੋ। ਪੰਜਾਬ ਦੇ ਵਿੱਚ ਖਾਸ ਕਰਕੇ ਇਸ ਏਰੀਏ ਦੀ ਜੇ ਗੱਲ ਕਰਦੇ ਹਾਂ, ਜਿਸ ਏਰੀਏ ਦੇ ਵਿੱਚ ਆਪਾਂ ਬੈਠੇ ਹਾਂ, ਇਸ ਏਰੀਏ ਦੇ ਵਿੱਚ ਤਾਂ ਬੜਾ ਘਰ ਕਰ ਗਿਆ ਨਸ਼ਾ, ਘਰ ਘਰ ਪਹੁੰਚਾਉਣ ਦੀ ਗੱਲਾਂ ਹੋ ਰਹੀਆਂ ਨੇ ਕਿ ਘਰ ਘਰ ਨਸ਼ਾ ਬੈਠਾ ਗਾ, ਇਹ ਹਰੇਕ ਘਰ ਦੇ ਵਿੱਚ ਸਮਗਲਰ ਬੈਠਾ। ਅਜਿਹੀਆਂ ਗੱਲਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਨੇ। ਨਹੀਂ, ਕੋਈ ਨਹੀਂ, ਇਹ ਦੇਖੋ, ਇਹ ਹੁੰਦਾ ਹੈ ਜੈਨੋਸਾਈਡਲ ਪਾਲਿਸੀ ਦਾ ਹਿੱਸਾ ਹੈ। ਸਰਕਾਰਾਂ ਨੇ ਇੱਥੇ ਨਸ਼ਾ ਜਾਣਬੁੱਝ ਕੇ ਪ੍ਰਮੋਟ ਕੀਤਾ। ਪਹਿਲਾਂ ਇੱਥੋਂ ਦੇ ਨੌਜਵਾਨਾਂ ਨੂੰ ਕੋਹ ਮਾਰਿਆ, ਜਿਹੜੇ ਕੁਛ ਬਚ ਗਏ ਨੇ ਉਹਨਾਂ ਨੂੰ ਨਸ਼ੇ 'ਤੇ ਲਾਤਾ। ਇਹ ਹਰ ਥਾਂ 'ਤੇ ਜਿੱਥੇ ਜਿੱਥੇ ਕੌਮਾਂ ਦੀ ਨਸਲ ਕੁਛੀ ਹੋਈ ਹੈ ਉੱਥੇ ਉੱਥੇ ਵਰਤਾਰਾ ਵਾਪਰਿਆ ਪਿੱਛੋਂ। ਸੋ ਕੋਈ ਗੱਲ ਨਹੀਂ, ਮਹਾਰਾਜ ਕਿਰਪਾ ਕਰਨਗੇ, ਇਹ ਸਾਰੇ ਨੌਜਵਾਨ ਨਸ਼ਾ ਛੱਡ ਕੇ ਅਤੇ ਗੁਰੂ ਕੇ ਸਿੰਘ ਬਣਨਗੇ ਅਤੇ ਸੰਘਰਸ਼ ਕਰਨਗੇ। ਸੰਘਰਸ਼ਾਂ ਦੀ ਗੱਲ ਹਮੇਸ਼ਾ ਜੇ ਆਪਾਂ ਗੱਲ ਕਰਦੇ ਹਾਂ ਸੰਘਰਸ਼ਾਂ ਦੇ ਵਿੱਚ, ਜਿਵੇਂ ਪਹਿਲਾਂ ਵੀ ਗੱਲ ਕਰੀ ਹੈ ਕਿ ਕੌਮ ਨੂੰ ਘਾਟਾ ਪੈਂਦਾ ਜਾਂ ਉਹਨਾਂ ਧਿਰਾਂ ਨੂੰ ਘਾਟਾ ਪੈਂਦਾ ਜਿਹੜੇ ਨੌਜਵਾਨ ਮੂਹਰੇ ਆਗੂ ਬਣ ਕੇ ਚੱਲਦੇ ਨੇ, ਉਹ ਕੌਮ ਦੇ ਪੱਲੇ ਨਹੀਂ ਰਹਿੰਦੇ। ਬੇਸ਼ੱਕ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਗੱਲ ਕਰੀਏ ਜਾਂ ਫਿਰ ਆਪਾਂ ਉਸ ਤੋਂ ਪਹਿਲਾਂ ਭਾਈ ਤਾਰਾ ਸਿੰਘ ਬਾਂਹ ਵਰਗਿਆਂ ਦੀ ਗੱਲ ਕਰੀਏ। ਇਹ ਦੇਖੋ, ਜਿਹੜਾ ਸੰਘਰਸ਼ ਹੈ ਉਹਦੇ 'ਚ ਤੁਸੀਂ ਨਫਾ ਨੁਕਸਾਨ 'ਤੇ ਤੁਹਾਨੂੰ ਚੱਲਣਾ ਪੈਣਾ ਹੈ। ਅਤੇ ਜਿਹੜਾ ਕੋਈ ਆਗੂ ਬਣਦਾ, ਜਿਹੜਾ ਅੱਗੇ ਲੱਗਦਾ, ਅਗਵਾਈ ਕਰਦਾ ਹੈ, ਜੇ ਸੱਚੀ ਅਗਵਾਈ ਕਰੂਗਾ ਤਾਂ ਉਹਨੂੰ ਹੋ ਸਕਦਾ ਵੀ ਉਹਦੀ ਜਾਨ ਵੀ ਜਾਂਦੀ ਰਹੇ। ਸੋ ਇਹ ਆ ਵੀ ਉਹਨਾਂ ਦੇ ਜੀਣਾ ਜਾਂ ਉਹਨਾਂ ਦਾ ਮਰਨਾ ਇਹ ਸੰਘਰਸ਼ ਦੇ ਵਿੱਚ ਹੀ ਹੈ। ਸਾਨੂੰ ਇਸ ਗੱਲ ਨੂੰ ਢਹਿੰਦੀ ਕਲਾ 'ਚ ਨਹੀਂ ਲੈਣਾ ਚਾਹੀਦਾ, ਸਗੋਂ ਚੜ੍ਹਦੀ ਕਲਾ 'ਚ ਲੈਣਾ ਚਾਹੀਦਾ। ਜੇ ਅੱਜ ਸੰਤ ਨਾ ਸ਼ਹੀਦ ਹੁੰਦੇ ਅਤੇ ਕੋਈ ਵੀ ਸਾਡੇ ਵਰਗਾ ਨੌਜਵਾਨ ਜਿਹੜਾ ਉਹ ਇਸ ਰਾਹ 'ਤੇ ਨਾ ਤੁਰ ਰਿਹਾ ਹੁੰਦਾ, ਹੋ ਸਕਦਾ ਵੀ ਜਿਸ ਪੱਧਰ 'ਤੇ ਅੱਜ ਸਿੱਖੀ ਦੀ ਚੜ੍ਹਦੀ ਕਲਾ ਹੈ ਉਹੋ ਜਿਹੀ ਬਿਲਕੁਲ ਨਾ ਹੁੰਦੀ। ਸਿੱਖੀ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ, ਸੰਤਾਂ ਦੀ ਗੱਲ ਕਰੀਏ, ਸੰਤਾਂ ਦਾ ਇੱਕ ਸਾਈਡ 'ਤੇ ਰਹਿ ਜਾਣਾ ਤਾਂ ਉਸ ਤੋਂ ਬਾਅਦ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਆ ਜਾਣਾ, ਅਜਿਹੀਆਂ ਦੋ ਗੱਲਾਂ। ਉਸ ਵਕਤ ਵੀ ਦੋ ਸੰਤ ਸੀਗੇ। ਦੇਖੋ, ਦੋ ਸੰਤ ਸੀ, ਪਰ ਜਿਹੜਾ ਸੰਤ ਸੱਚਾ ਹੈ ਉਹਨੂੰ ਇਤਿਹਾਸ ਨੇ ਉਹਦੇ ਨਾਲ ਨਿਆਂ ਕੀਤਾ, ਜਿਹੜਾ ਸੰਤ ਝੂਠਾ ਹੈ ਉਹਨੂੰ ਕੌਮ ਨੇ ਸੋਧਿਆ ਵੀ ਹੈ ਫਿਰ। ਸੋ ਇਸ ਕਰਕੇ ਜਿਹੜਾ ਸੰਤ ਕੋ ਨਾਂ ਨਾਲ ਖਾਣ ਨਾਲ ਲੈਣ ਨਾਲ ਸੰਤ ਨਹੀਂ ਬਣ ਜਾਂਦਾ। ਇਹ ਜਿਹੜਾ ਸੰਤ ਕੋਈ ਰੱਬ ਦੀ ਰਜ਼ਾ 'ਚ ਰਹਿ ਕੇ ਅਕਾਲ ਪੁਰਖ ਦੇ ਭਾਣੇ 'ਚ ਕੌਮ ਲਈ ਸੰਘਰਸ਼ ਕਰਦਾ ਸ਼ਹੀਦ ਹੋਇਆ, ਉਹਨੂੰ ਕੌਮ ਨੇ ਸੰਤ ਆਖਿਆ, ਦੂਜੇ ਨੂੰ ਕਿਸੇ ਨੇ ਸੰਤ ਨਹੀਂ ਕਿਹਾ। ਕੌਮ ਦਾ ਨੁਕਸਾਨ ਆਖਰ ਕਿਉਂ ਹੁੰਦਾ ਗਾ? ਗੱਲ ਤਾਂ ਇਹ ਇੱਥੇ ਹੁੰਦੀ ਹੈਗੀ, ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਹੁੰਦੇ ਨੇ, ਪੰਜਾਬ ਪੱਖੀ ਕਹਿੰਦੇ ਨੇ ਆਪਣੇ ਆਪ ਨੂੰ, ਪੰਜਾਬ ਦੇ ਪੁੱਤ ਕਹਿੰਦੇ ਨੇ, ਆਖਰ ਫਿਰ ਉਹੀ ਪੰਜਾਬ ਦੇ ਬੈਰੀ ਕਿਉਂ ਬਣ ਜਾਂਦੇ ਨੇ? ਨਹੀਂ, ਇਹ ਗੁਲਾਮੀ ਹੈ ਜੀ। ਦੇਖੋ, ਗੁਲਾਮੀ ਦੇ ਵਿੱਚ ਜਿਹੜਾ ਨਾ ਉਹ ਘੁਆੜੇ ਦੇ ਦਸਤੇ ਲੋਕ ਬਣ ਜਾਂਦੇ ਹੁੰਦੇ ਆ। ਸੋ ਇਹ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਵੀ ਜਿਹੜਾ ਦਸਤਾ ਹੁੰਦਾ ਅਖੀਰ ਉਹ ਵੀ ਚੁੱਲ੍ਹੇ 'ਚ ਜਾਂਦਾ ਹੈ ਜਦੋਂ ਉਹਦੀ ਵਰਤੋਂ ਦੀ ਨਹੀਂ ਰਹਿੰਦੀ, ਲੋੜ ਨਹੀਂ ਰਹਿੰਦੀ। ਸਾਨੂੰ ਇਹ ਸਮਝ ਲੈਣਾ ਚਾਹੀਦਾ ਜਿਹੜੇ ਲੋਕ ਆਪਣੀ ਕੌਮ ਦੇ ਵੈਰੀ ਬਣਦੇ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਜਿਹੜੀ ਦਿੱਲੀ ਆ ਉਹ ਕਿਸੇ ਦੀ ਮਿੱਤ ਨਹੀਂ, ਨਾ ਉਹਨਾਂ ਦੀ ਮਿੱਤ। ਪਹਿਲਾਂ ਉਹਨਾਂ ਨੂੰ ਵਰਤ ਕੇ ਕੌਮ ਦੇ ਜਿਹੜੇ ਸੱਚੇ ਸੁੱਚੇ ਨੌਜਵਾਨ ਨੇ ਉਹਨਾਂ ਨੂੰ ਖਤਮ ਕਰੂਗੀ ਅਤੇ ਫਿਰ ਉਹਨਾਂ ਦੀ ਵੀ ਵਾਰੀ ਪਿੱਛੋਂ ਆਊਗੀ। ਸੋ ਇਹ ਇਸ ਕਰਕੇ ਇਸ ਗੱਲ ਤੋਂ ਅਗਾਂਹ ਰਹਿਣਾ ਚਾਹੀਦਾ। ਬਿਲਕੁਲ। ਤਾਂ ਜਿਹੜੀ ਗੱਲਬਾਤ ਆ ਉਹ ਜਾਰੀ ਆ, ਤਾਂ ਅਸੀਂ ਗੱਲਬਾਤ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਕਰ ਰਹੇ ਹਾਂ। ਹੁਣ ਤੱਕ ਦੀ ਜਿਹੜੀ ਗੱਲ ਕਰੀ ਆ ਉਹ ਗੱਲ ਸਿਰਫ ਅਤੇ ਸਿਰਫ ਕੌਮ ਦੇ ਨਾਲ ਸੰਬੰਧਿਤ ਸੀ, ਜਾਂ ਜਿਹੜਾ 1947 ਤੋਂ ਬਾਅਦ 1966 ਆਉਂਦੀ ਆ, ਪੰਜਾਬੀ ਸੂਬਾ ਜਿੰਦਾਬਾਦ ਦਾ ਸੰਘਰਸ਼ ਚੱਲਦਾ, ਪੰਜਾਬੀ ਸੂਬਾ ਜਿੰਦਾਬਾਦ ਦੇ ਕਹਿਣ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਨੇ, ਅਜਿਹਾ ਕੁਛ ਹੁੰਦਾ। ਉਸ ਦਾ ਸੰਤਾਪ ਕਿਵੇਂ ਪੂਰਾ ਹੋਊਗਾ? ਜਿਹੜਾ ਉਸ ਦਾ ਘਾਟਾ ਪਿਆ ਉਹ ਕਿਵੇਂ ਪੂਰਾ ਹੋ ਸਕਦਾ? ਜਿਵੇਂ ਅੱਜ ਖਾਲਿਸਤਾਨ ਦਾ ਨਾਅਰਾ ਲਾਉਣ 'ਤੇ ਲੋਕਾਂ ਨੂੰ ਸਜ਼ਾ ਹੋ ਜਾਂਦੀ ਹੈ, ਉੱਦਾਂ ਹੀ ਕਿਸੇ ਸਮੇਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ 'ਤੇ ਸਜ਼ਾ ਹੁੰਦੀ ਸੀ। ਪੰਜਾਬੀ ਸੂਬੇ ਨੂੰ ਜਿਹੜਾ ਸਰਕਾਰੀ ਪਾਲਿਸੀ ਦਾ ਹਿੱਸਾ ਬਣਾ ਲਿਆ ਅਤੇ ਅੱਜ ਕੱਲ੍ਹ ਉਹ ਕਹਿੰਦੇ ਨੇ ਵੀ ਜਿਹੜੇ ਖਾਲਿਸਤਾਨ ਨੂੰ ਮੰਗਦੇ ਨੇ ਉਹ ਪੰਜਾਬ ਨੂੰ ਤਬਾਹ ਕਰਦੇ ਨੇ, ਕਿ ਹਾਲਾਂਕਿ ਉਹ ਲੋਕ ਨੇ ਜਿਹੜੇ ਪੰਜਾਬੀ ਸੂਬੇ ਦੀ ਹੋਣ ਦੇ ਖਿਲਾਫ ਸੀ। ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਾਸਟਰ ਤਾਰਾ ਸਿੰਘ ਵਰਗੇ, ਫਤਿਹ ਸਿੰਘ ਵਰਗੇ ਅਜਿਹੇ ਜਿਹੜੇ ਕਿ ਆਗੂ ਪੰਜਾਬ ਦੇ ਬਣ ਕੇ ਨਿਕਲੇ, ਪਰ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਜਿਹੜਾ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਉਸ ਨੂੰ ਜੇਲ੍ਹਾਂ ਜਾਂ ਗੋਲੀਆਂ ਕਿਉਂ ਮਿਲਦੀਆਂ? ਹਿੰਦੁਸਤਾਨ ਦਾ ਰਾਜ ਹੈ ਅਤੇ ਅੱਜ ਵੀ ਸਿੱਖਾਂ ਦੇ ਨਾਲ ਉਹ ਵਤੀਰਾ ਹੋ ਰਿਹਾ। ਜਿੰਨਾ ਚਿਰ ਤੁਹਾਡਾ ਆਪਣਾ ਰਾਜ ਨਹੀਂ ਆਉਂਦਾ ਸਾਡਾ, ਉਹਨਾਂ ਚਿਰ ਇਹੋ ਹੀ ਕੰਮ ਚੱਲਦਾ ਰਹਿਣਾ। ਜਿਹੜੇ ਲੋਕ ਸੱਚ ਨੂੰ ਬੋਲਣਗੇ, ਸੱਚ ਦੀ ਆਵਾਜ਼ ਬੁਲੰਦ ਕਰਨਗੇ, ਉਹਨਾਂ ਨੂੰ ਇਹ ਸਜ਼ਾ ਮਿਲਦੀ ਹੋਵੇ। ਅੰਮ੍ਰਿਤਸਰ ਦੇ ਵਿੱਚ 13 ਅਪ੍ਰੈਲ 1978 ਦਾ ਜਿਹੜਾ ਸਾਕਾ ਵਾਪਰਦਾ, ਉਸ ਤੋਂ ਬਾਅਦ 13 ਅਪ੍ਰੈਲ 1978 ਨੂੰ ਨਿਰੰਕਾਰੀਆ ਕਾਂਡ ਦਾ 13 ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਆ। ਅਤੇ ਅੱਜ ਵੀ ਕਈ ਐਸੇ ਨਿਰੰਕਾਰੀ ਧਿਰਾਂ ਪੰਜਾਬ ਦੇ ਵਿੱਚ ਨੇ ਜਿਹੜੇ ਨਿਰੰਕਾਰੀਆਂ ਵਾਂਗੂ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਜ਼ ਠੇਸ ਪਹੁੰਚਾਉਂਦੇ ਨੇ। ਗੁਰਬਾਣੀ ਦੀ ਇੰਨੀ ਵਾਰ ਬੇਅਦਬੀ ਹੋ ਚੁੱਕੀ ਹੈ ਜਿਹਦਾ ਕੋਈ ਲੇਖਾ ਜੋਖਾ ਹੀ ਨਹੀਂ ਰਿਹਾ। ਅਤੇ ਇਹ ਉਹਨਾਂ ਚਿਰ ਲੱਗੇ ਰਹਿਣਗੇ ਜਿੰਨਾ ਚਿਰ ਜਾਂ ਸਾਨੂੰ ਨਹੀਂ ਮਿਟਾ ਦਿੰਦੇ, ਅਤੇ ਸਾਡੀ ਇਹ ਗੁਰੂ ਤੋਂ ਓਟ ਆਸਰਾ ਲੈ ਕੇ ਅਤੇ ਅਸੀਂ ਇਹਨਾਂ ਦੇ ਖਿਲਾਫ ਸੰਘਰਸ਼ ਲੜਨਾ। ਵਾਰਸ ਪੰਜਾਬ ਦੀ ਜਥੇਬੰਦੀ ਹੋਣ ਦੇ ਵਿੱਚ ਆਉਂਦੀ ਆ। ਵਾਰਸ ਪੰਜਾਬ ਦੀ ਜਥੇਬੰਦੀ ਤੋਂ ਬਾਅਦ ਦੀਪ ਡੈਥ ਹੋ ਜਾਂਦੀ ਆ, ਜਿਹੜਾ ਕਿ ਕੌਮ ਦੇ ਵੱਲੋਂ ਉਹਨਾਂ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਜਾਂ ਕੌਮੀ ਯੋਧੇ ਦਾ ਐਲਾਨ ਕੀਤਾ ਗਿਆ। ਪਰ ਜੇ ਅਸੀਂ ਗੱਲ ਕਰਦੇ ਹਾਂ, ਪੰਜਾਬ ਦੇ ਲੋਕ ਹੀ ਇੱਕ ਸੂਰਮੇ ਦੇ ਜਾਣ ਤੋਂ ਬਾਅਦ ਆਪਸ ਵਿੱਚ ਦੋ ਧਿਰਾਂ ਦੇ ਵਿੱਚ ਵੰਡੇ ਜਾਂਦੇ ਨੇ। ਕੌਮ ਨੇ ਤੁਹਾਨੂੰ ਇੱਕ ਨੌਜਵਾਨ ਦੇ ਰੂਪ ਦੇ ਵਿੱਚ ਦੇਖਿਆ, ਦੀਪ ਤੋਂ ਬਾਅਦ ਤੁਹਾਨੂੰ ਦੇਖ ਰਹੀ ਆ ਕੌਮ ਵੀ ਅੰਮ੍ਰਿਤਪਾਲ ਕੁਛ ਕਰੂਗਾ। ਅੰਮ੍ਰਿਤਪਾਲ ਕਿੰਨਾ ਕੁ ਟਾਈਮ ਪੰਜਾਬ ਦੇ ਵਿੱਚ ਰੁਕੇਗਾ?